जो ठीक है ओके 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 सब असी करायो आ अगेन भी ठीक है करो आ जाना सब आ जाना एक सर थायराइड का भी दस दो ठीक है सर 4.5 आ हाँ जी हाँ जी हरभजन टट प्रकाश सिंह जानते प्रकाश कौर भगत सिंह की भैन ਉਹਦੇ ਪਿੰਡ ਦੇ 126 है ਵੀਰੇ ਠੀਕ ਹੀ ਆ ਫਿਰ ਪ੍ਰਕਾਸ਼ ਕੌਰ ਠੀਕ ਉਹ ਬਿਲਕੁਲ ਠੀਕ ਹੈ ਬੀਬੀ 540 ਹੋ ਗਈ ਸੀ ਨਹੀਂ ਬਿਲਕੁਲ ਠੀਕ ਹੈ ਬੀਬੀ ਆਦੀ ਰੀਡਿੰਗ ਕਿੰਨੀ 126 ਭਾਈ ਕੁਛ ਵੀ Oh, no, no, Oh, no, no no, no no, no no no, ਨਾਰਮਲ ਬਹਿ ਜਾਓ ਲਾਉਣਾ ਗਾਣਾ ਲਾਉਣਾ ਭਾਈ ਇਹ ਬੰਦਾ ਇੰਨਾ ਉਹਦਾ ਦੂਜਾ ਹੈਗਾ ਫੈਨ ਕਿਹੜੇ ਗਾਉਣ ਵਾਲੇ ਦਾ ਅਰਜਨ ਢਿੱਲੋਂ ਦਾ ਸਾਰੇ ਗਾਣਾ ਰਾਜ ਕਹਿੰਦਾ ਗੁੱਟ ਗਾਣਾ ਲਾ ਕੇ ਦਿਓ ਕੋਈ ਗੁੱਟ ਗਾਣਾ ਵਾ ਤੇ ਸਾਰੇ ਰਾਜ ਸੁਣਦਾ ਆ ਬਾਈ ਇਹ ਉਹਦਾ ਬੜਾ ਫੈਨ ਆ ਗੁਰੀ ਕਹਿੰਦਾ ਗੁਰੀ ਦਾ ਗਾਣਾ ਲਾਓ ਗੁਰੀ ਦਾ ਬਸ ਨਹੀਂ ਮਾਸਟਰ ਜੀ ਐ ਨਹੀਂ ਤੁਸੀਂ ਵੱਡੇ ਹੋ ਸਭ ਤੋਂ ਮਾਸਟਰ ਜੀ ਨੇ ਦੇਖੋ ਜੀ ਕੱਚੇ ਤੇ ਵੀ ਆਪਣਾ ਹਿਸਾਬ ਕਿਤਾਬ ਸਾਰਾ ਕੀਤਾ ਹੋਇਆ ਸਾਇੰਸ ਟੀਚਰ ਸੀਗੇ ਇਕਨੋਮਿਕਸ ਕਿਤੇ ਐਵੇਂ ਪੜ੍ਹ ਤੇ ਇਹਨਾਂ ਨੇ ਬੜੀ ਉੱਚ ਵਿੱਦਿਆ ਪ੍ਰਾਪਤ ਕੀਤੀ ਹੈ ਇਹਨਾਂ ਨੇ ਪੜ੍ਹਾਏ ਹੋਏ ਬਹਿ ਜਾਓ 2 ਮਿੰਟ ਬਹਿ ਜਾਓ ਮੈਂ ਬੀਪੀ ਸ਼ੂਗਰ ਚੈੱਕ ਕਰ ਲਵਾਂ ਮੇਰੀ ਠੀਕ ਹੈ ਯਾਰ 1 ਮਿੰਟ ਚੈੱਕ ਕਰ ਨਹੀਂ ਮਾਸਟਰ ਜੀ ਅਸੀਂ ਛੋਟੇ ਬੱਚੇ ਆ ਸੂਈ ਲੱਗਣੀ ਨਹੀਂ ਇਹ ਉਹ ਸੂਈ ਨਹੀਂ ਹੈਗੀ ਇਹ ਲੱਗਣੀ ਨਹੀਂ ਆ ਮੈਨੂੰ ਆਪਣੇ ਆਪ ਦਾ ਪਤਾ ਕਰਾ ਲਾ ਪਤਾ ਵੀ ਨਹੀਂ ਲੱਗਣਾ ਤੈਨੂੰ ਮਾਸਟਰ ਜੀ ਪਤਾ ਵੀ ਨਹੀਂ ਲੱਗਣਾ ਯਾਰ ਅਸੀਂ ਤਾਂ ਬਹੁਤ ਲੈ ਤੁਸੀਂ ਤਾਂ ਫੇਰ ਉਹੀ ਕੰਮ ਕਰਤਾ ਸ਼ੂਗਰ ਲੱਗੇ ਜੀ ਚੱਲੇ ਨਹੀਂ ਕਰਾਉਣ ਆਇਆ ਹਾਂ ਫਿਰ ਅਸੀਂ ਪਿੰਡ ਨੂੰ ਚੱਲ ਜਾਣਾ ਹੈ ਚੱਲ ਜਾਣਾ ਹੁਣੇ ਮੇਰਾ ਇਲਾਜ ਕਰਾਉਣ ਆਇਆ ਉਹ ਬਸ ਓਹੋ ਮਾਸਟਰ ਜੀ ਖੂਨ ਹੋ ਗਏ ਪਤਾ ਮੇਰਾ 14 ਆ ਠੀਕ ਆ ਓਕੇ ਰਿਪੋਰਟ ਆ ਹਾਂਜੀ ਕਿੰਨਾ ਲਓ ਮਾਸਟਰ ਜੀ ਦੇਖੀ ਸੂਈ ਚੜ ਗਈ ਮਾਸਟਰ ਜੀ 113 ਲੈ ਜਮਾ ਹੀ ਨਾਰਮਲ ਆ ਜੱਫੀ ਪਾ ਟੀਚਰ ਹੀ ਹੁੰਦਾ ਆ ਹਾਂ ਟੀਚਰ ਬੈਠੋ ਟੀਚਰ ਸਾਹਿਬ ਬੈਠੋ ਚੀਟਰ ਨਹੀਂ ਹੈਗੇ ਤੁਸੀਂ ਟੀਚਰ ਹੋ ਤੁਸੀਂ 10 ਕਿਲੋਮੀਟਰ ਸਾਈਕਲ ਚਲਾ ਲੈਂਦਾ ਹੈ ਪ੍ਰੀਚਰ ਵੀ ਹੋ ਤੁਸੀਂ ਨਾਲ ਪ੍ਰੀਚਰ ਵੀ ਹੋ ਤੁਸੀਂ ਪ੍ਰੀਚਰ ਕੀ ਹੁੰਦਾ ਪ੍ਰੀਚਰ ਕੀ ਹੁੰਦਾ ਪ੍ਰੀਚਰ ਹੁਣ ਮੇਰਾ ਸੰਬੋਧਨ ਸੁਣੋ ਕੋਈ ਸੁਣਾਓ ਸੰਬੋਧਨ ਸੁਣਾਓ ਚਲੋ ਭਾਈ ਸਾਰੇ ਬਹਿ ਜਾਓ ਵੀ ਸਾਰੇ ਬਹਿ ਜਾਓ ਤੁਸੀਂ ਬਹਿ ਜਾਓ ਤੁਸੀਂ ਬਹਿਣਾ ਬਹਿ ਕੇ ਗੱਲ ਕਰਨੀ ਆ ਚਲੋ ਖੜ ਕੇ ਸੁਣਾ ਲੈਣ ਦੋ ਜੀ ਸੁਣਾ ਲਓ ਖੜ ਕੇ ਸੁਣਾਓ ਚਲੋ ਸੁਣਾਓ ਖੜ ਕੇ ਸੁਣਾ ਦਿਓ ਹਾਂ ਸੁਣਾ ਜੀ ਸੁਣਾਇਓ ਕੋਈ ਵਧੀਆ ਗੱਲ ਕੋਈ ਐਨ ਪਹਿਲਾਂ ਤਾਂ ਭਾਰ ਜੋਖੋ ਇਹਦਾ ਭਾਰਤ ਲਾ ਗਿਆ ਕੰਡਾ ਆ ਗਿਆ ਦੇਖੋ ਤੁਸੀਂ ਕਰੋ ਕੰਮ ਭਾਰ ਜੋਖੋ ਪਹਿਲਾਂ ਵਜਨ ਤੁਹਾਡੀ ਗੱਲ 'ਚ ਵਜਨ ਹੋਣਾ ਚਾਹੀਦਾ ਨਹੀਂ ਵੇਟ ਹਾਂ ਤੁਹਾਡੀ ਗੱਲ 'ਚ ਵੀ ਵਜਨ ਹੋਣਾ ਚਾਹੀਦਾ ਮਾਸਟਰ ਜੀ ਮੇਰਾ ਹੈਗਾ 67 ਵਜਨ ਵੀਰੇ ਲਿਆਓ ਕੰਡਾ ਚੱਕ ਕੇ ਮਾਸਟਰ ਦਾ ਮੁੰਡਾ ਤੋਲਣਾ ਲੈ ਮੈਂ ਕਹਾ ਦੇਖੋ ਜ਼ਰਾ ਠੀਕ ਆ ਮਾਸਟਰ ਜੀ ਜਦੋਂ ਮਾਸਟਰ ਜੀ ਤੁਸੀਂ ਪੜ੍ਹਦੇ ਸੀ ਹਾਂ ਤੇ ਕਾਲਜ ਕਿੱਥੇ ਕੀਤਾ ਸੀ ਕਾਲਜ ਵਾਲੀ ਪੜ੍ਹਾਈ ਕਿੱਥੇ ਕੀਤੀ ਐਸ ਮੁੰਡੇ ਦਾ ਡੈਡੀ ਸੀਗਾ ਇਹਦਾ ਜ਼ਿੰਮੇਵਾਰ ਮੇਰਾ ਬਾਪੂ ਜਿਹੜਾ ਸੀਗਾ ਉਹ ਇਕਨੋਮਿਕਸ ਦੀ ਐਮਏ ਸੀਗਾ ਉਰਦੂ ਚ ਇਹਦਾ ਪਾਪਾ ਸੀਗਾ ਗੂਠਾ ਲਾਉਣੇ ਵਾਲਾ ਇਹਦਾ ਪਾਪਾ ਗੂਠਾ ਲਾਉਣੇ ਵਾਲਾ ਸੀ ਉਹਦਾ ਡੈਡੀ ਸੀ ਪੜ੍ਹਿਆ ਲਿਖਿਆ ਉਲਟ ਕਹਿ ਰਿਹਾ ਮੇਰਾ ਚਾਚੇ ਨੇ ਤੁਹਾਨੂੰ ਪਤਾ ਹੀ ਆ ਜੇ ਪਰ ਇਹ ਗੱਲ ਤੁਹਾਨੂੰ ਪਤਾ ਜਦੋਂ ਤੁਹਾਡੇ ਪਿੰਡ ਦੀ ਉਹ ਹੋਈ ਸੀਗੀ ਮਿਹਨਤੀ ਹੋਈ ਸੀ ਫਾਸਲੇ ਤੇ ਰਹੋ 6.5 ਫੁੱਟ ਸੌਰੀ ਤੇ ਜਦੋਂ ਤੁਹਾਡੇ ਪਿੰਡ ਦੀ ਜ਼ਮੀਨਾਂ ਲਾਟ ਹੋਈਆਂ ਤੁਹਾਡੇ ਡੈਡੀ ਨੇ ਬਹੁਤ ਵਧੀਆ ਸਾਰਿਆਂ ਨੂੰ ਰਾਹ ਰੂਹ ਪੂਰੇ ਵਧੀਆ ਕਟਵਾਏ ਸੀ ਦੇਖੋ ਜੀ ਇੱਕ ਗੱਲ ਸੁਣੋ ਬਾਬੇ ਨੇ ਦਾਦੇ ਨੇ ਹਾਂ ਵੇਟ 75 ਉਹਨੇ ਨੇ ਵੇਟ ਜਮਾ ਠੀਕ ਹੈ ਜੀ ਜਮਾ ਠੀਕ ਉਹ ਹੈ ਵੇਟ ਅਸੀਂ ਸਾਰਾ ਕੁਝ ਕਰਾਇਆ ਮੈਂ 5000 ਦਾ ਚੈੱਕਅਪ ਤੇ ਦਿੰਦਾ ਉਹ ਨੋ ਕੰਡਾ ਆ ਗਿਆ ਜੀ। ਯਾਰ ਰਾਤ ਹੁਣ ਤੁਸੀਂ ਕਿੱਥੇ ਲਏ ਕਿੰਨੇ ਪੈਸੇ ਮੈਂ ਦਿੰਦਾ ਆ ਚੱਲ ਫੇਰ ਕੀ ਹੋਇਆ ਕਰਾ ਲਓ ਮਾਸਟਰ ਜੀ ਉਹ ਯਾਰ ਅਸੀਂ ਬਹਿ ਜਾਓ ਬੀਪੀ ਬੈਠ ਕੇ ਚੈੱਕ ਹੁੰਦਾ ਦਾ ਮਾਸਟਰ ਬੀਪੀ ਸਾਡਾ ਨੇ ਕਦੇ ਕਰਾ ਸਾਡੇ ਕੋਲ ਇੱਕ ਬੀਪੀ ਦੀ ਗੋਲੀ ਵੀ ਆ ਚੱਲ ਬਹਿ ਜਾ ਮਾਸਟਰ ਜੀ ਬਹਿ ਜਾਓ ਮੇਰਾ ਸੰਬੋਧਨ ਸੁਣੋ ਉਹ ਤੁਸੀਂ ਬੈਠੋ ਤਾਂ ਸਹੀ ਫਿਰ ਬੈਠੋ ਉਹ ਭਰਾਵਾ ਮੈਨੂੰ ਪੁੱਛਿਆ ਮੇਰਾ ਵੇਟ ਦੇਖੋ ਵੇਟ ਹਾਂ ਵੇਟ ਦੇਖੋ ਮੇਰਾ ਵੇਟ ਦੇ ਕਾਕੇ ਬਾ ਪੂਰੀ ਵੇਟ ਕਰੋ ਅੱਧਾ ਘੰਟਾ ਵਾ ਬੈਠ ਕੇ ਅਸੀਂ ਤੁਹਾਡੇ ਸਮਾਨ ਵੇਟ ਫਿਰ ਕਾਕੇ ਦਾ ਵੇਟ ਕਰੋ ਮੇਰਾ ਵੇਟ ਕਰੋ ਬੋਲੋ ਚੁੱਪ ਬੋਲੋ ਵੇਟ ਉਹ ਦੇਖੋ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਵੇਟ ਕਰੋ ਵੇਟ ਦਾ ਮਤਲਬ ਭਾਰ ਅੱਛਾ ਮੈਂ ਸੋਚਿਆ ਨਾ ਕਿਤੇ ਮੈਂ ਕਿਤੇ ਤੁਸੀਂ ਇੰਤਜ਼ਾਰ ਦੀ ਗੱਲ ਕਰਦੇ ਨਹੀਂ ਵੇਟ ਦਾ ਮਤਲਬ ਭਾਰ ਬੀਪੀ ਉਹ ਨੋ ਪ੍ਰੋਬਲਮ ਬੋਲਣਾ ਨਹੀਂ ਮਾਸਟਰ ਦਾ ਬੀਪੀ ਉਹ ਬੀਪੀ ਦੀ ਰੀਡਿੰਗ ਨਹੀਂ ਆਉਣੀ ਮਾਸਟਰਾਂ ਦਾ ਬੀਪੀ ਤਾਂ ਸਭ ਤੋਂ ਵੱਧ ਰਹਿੰਦਾ ਅਸੀਂ ਮੈਂ ਸਾਰਾ ਮੈਨੂੰ
ਸਾਰਾ ਪਤਾ ਹੋਵੇ ਕਿਦਾਂ ਚੈੱਕਅਪ ਕਰਾਉਣਾ। ਤੁਸੀਂ ਜਵਾਕਾਂ ਤੋਂ ਮੰਗਾ ਕਰੋ 72 ਨਬਜ ਧੜਕਦੀ, ਸਾਹ 13 ਖਾਂਦਾ। ਸਾਹ ਆਉਂਦੇ। ਬੋਲਣਾ ਨਹੀਂ ਓਕੇ ਓਕੇ ਆ ਰਿਪੋਰਟ ਸਾਰੀ ਬੋਲਣਾ ਨਹੀਂ। ਅਸੀਂ ਕਿੰਨੇ ਇੱਥੇ ਯਾਰ 145 ਓਕੇ 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 ਹਾਂਜੀ 145 ਉਮਰ ਵੀ ਫੇ ਕਾਫੀ ਆ। ਬਿਲਕੁਲ ਠੀਕ ਆ ਨਾਰਮਲ ਆ ਉਮਰ ਕਾਫੀ ਆ। ਮਾਸਟਰ ਜੀ ਸਾਡੇ ਕੋਲ ਗੋਲੀ ਵੀ ਆ। ਤੁਸੀਂ ਰੰਗੀਲੇ ਬੜੇ ਚੰਗੇ ਬੰਦੇ ਹੋ ਮਾਸਟਰ ਉਹ ਨੋ 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 ਤੁਸੀਂ ਬੜੇ ਚੰਗੇ ਉਹ ਬੰਦੇ ਮੈਂ ਰਾਸ਼ਟਰਪਤੀ ਆ ਭਾਰਤ ਦਾ, ਕੌਲੀ ਰਾਸ਼ਟਰਪਤੀ। ਸਾਡੀਆਂ ਸਭਾਵਾਂ ਤੇ ਭਾਰਤ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਖੁਸ਼ ਹੋਇਆ ਸੀ। ਓਹੋ ਉਹਨੂੰ ਤਾਂ ਬਾਪੂ ਉੱਥੇ ਕਿੰਨਾ ਉਹ ਤਾਂ ਮਾੜਾ ਹੁਣ ਕੀਤਾ, ਬਾਪੂ ਹੈ। ਉਹਨੂੰ ਤਾਂ ਕਿੰਨਾ ਮਾੜਾ ਕੀਤਾ ਆਪਣੇ ਨਾਲ ਉਹ। ਸਾਡੀਆਂ ਸਭਾਵਾਂ ਤੇ ਭਾਰਤ ਦਾ ਰਾਸ਼ਟਰਪਤੀ ਵੀ ਖੁਸ਼ ਹੋਇਆ ਸੀ। ਇਹ ਬਹੁਤ ਵਧੀਆ ਵਧੀਆ ਟੀਚਰ ਆ। ਹਾਂਜੀ ਭਾਰਤ ਦਾ ਦੋ ਹੀ ਤਾਂ ਅਰਜਨ ਹੋਏ ਆ, ਇੱਕ ਰੀਵੇ ਵਾਲਾ। ਇੱਕ ਤੁਸੀਂ ਵੇਟ ਵੇ ਪਹਿਲਾਂ ਮੇਰਾ ਨਹੀਂ ਬਾਪੂ ਪਹਿਲਾਂ ਮੇਰਾ ਨਾ ਪਹਿਲਾਂ ਨਹੀਂ ਮੇਰਾ ਪਹਿਲਾਂ ਮੈਂ ਪਹਿਲਾਂ ਮੈਂ ਪਹਿਲਾਂ ਬਾਪੂ ਮੈਂ ਨਾ ਪਹਿਲਾਂ ਬਾਪੂ ਮੈਂ ਬਾਪੂ 67 ਮੇਰਾ 67 ਪੱਕਾ ਪੱਕਾ ਸ਼ਰਤ ਲੱਗ ਗਈ ਸ਼ਰਤ ਲੱਗ ਗਈ ਲੱਗ ਗਈ ਫਿਰ ਲੱਗ ਗਈ ਹੱਥ ਮਿਲਾ ਫਿਰ ਆ ਮਿਲਾ ਫਿਰ ਹੱਥ ਹੱਥ ਨਹੀਂ ਮੈਂ ਮਿਲਾਉਂਦਾ ਨਾ ਫਿਰ ਬਾਪੂ ਆ ਗੱਲ ਕੀ ਸ਼ਰਤ ਮੁੱਕਰ ਜਾਏਗਾ ਫਿਰ ਤਾਂ ਤੂੰ ਦੇਖੋ ਚੱਲ ਚੜ ਜਾ ਫਿਰ ਦੇਖ 67 ਸਟਾਰਟ ਖਾਲੀ ਪੇਟ ਖਾਲੀ ਪੇਟ ਸਟਾਰਟ ਹੋਊਗਾ ਲੈ ਵੀ 65 ਮੁੰਡਿਓ ਹੋਊਗਾ। 1 2 3 ਧੰਨ ਬਾਬਾ ਨਾਨਕ ਜੀ ਵੇਟ ਤੁਸੀਂ ਨਿਰੰਕਾਰ ਹੋ। ਬੋਲੋ ਵਾਹ ਬਈ ਵਾਹ ਤਾੜੀਆਂ ਰਸਮਨ ਵੀ ਆ, ਮੈਂ ਟੀਚਰ ਹਾਂ। ਮੈਂ ਕਿਹਾ ਜੀ ਸਿਰਫ ਖਾਲੀ ਕਿਲੋ ਪੇਟ 1.5 ਕਿਲੋ ਆ ਦੇਖੋ ਬਜਰੰਗ ਪੂਰਾ- ਪੂਰਨੀਆ ਜਿੰਦਾਬਾਦ, ਬਜਰੰਗ ਪੂਰਨੀਆ। ਬਸ ਮਟਰੀ ਵਜਨ ਵੱਧ ਚੱਲਿਆ ਵਜਨ ਵੱਧ ਚੱਲਿਆ ਮੈਨੂੰ ਪਤਾ 65 ਸਾਰਾ ਭਾਰ ਵਧਾਉਣਾ ਕਿ ਬਜਰੰਗ ਪੂਰਨੀਆ। ਉਹਦੇ ਬਜਰੰਗ ਵੱਧ ਪੂਰਨੀਆ ਜਾਂਦਾ ਜਾਣਦੇ ਆ। ਹਾਂ ਬਹਿ ਜਾ ਉਹ ਭਾਰ ਵਧਾਉਣ ਵਾਲਾ ਸਾਨੂੰ ਸਾਰਾ ਕਿੰਨਾ ਸੀਗਾ ਬੇਟ ਤੂੰ ਓਹੋ ਨੋ ਓਏ ਧਿਆਨ ਨਾਲ ਨੋ। ਬੇਟਾ ਧਿਆਨ ਨਾਲ ਓਏ ਧਿਆਨ ਨਾਲ ਓਏ ਓ ਨੋ ਖੜ ਦੇ ਉਹ ਚਲ ਜਾ ਉਤਰ ਜਾ ਓਏ ਨੁਕਰ ਜਾ ਉੱਠ। ਛੱਡੋ ਔਰ ਛੱਡ ਦੋ ਇਹਦੇ ਠੀਕ ਹੈ ਓਕੇ ਸੁੱਕੇ ਵੀਰੇ ਪਹਿਲਾਂ ਆਪਦੇ ਵਜਨ ਤੇ ਖੜ ਵਜਨ ਕਰੀਏ ਪਹਿਲਾਂ ਆਪਦੇ ਹੱਥਾਂ ਤੇ ਖੜ ਸਿੱਧਾ 82 ਕਿਲੋ ਆ 82 ਕਿਲੋ 96 ਸੀ। 82 ਰਹਿ ਗਿਆ ਅੱਛਾ ਬਾਪੂ ਤੁਸੀਂ ਮੇਰੀ ਐਕੂਰੇਸੀ ਦੇਖੀ ਆ ਰਸਮਨ ਫੇ ਪੂਰੀ ਖਾਲੀ ਪੇਟ ਆ ਪੂਰੀ। ਬਜਰੰਗ ਪੂਰਨੀਆ ਮੰਨ ਗਏ ਤੇਰੀ ਸਕੀਮ ਨੂੰ ਬਾਪੂ ਬਜਰੰਗ ਪੂਰਨੀਆ ਗੋੜ ਲੈ ਕੇ ਆਊਗਾ 20 ਚੜਾਈ ਤਾਂ 32 ਬਾਪੂ ਤੇਰੀ ਆ ਇਹਨਾਂ ਤਾਂ ਐਵੇਂ ਹੀ ਦੁਨੀਆ ਘੇਰੀ ਆ ਬਜਰੰਗ ਪੂਰਨੀਆ ਗੋਲਡ ਲੈ ਕੇ ਆਊਗਾ ਬ੍ਰਿਸਬੇਨ। ਜੇ ਹਾਰ ਗਏ ਨਹੀਂ ਤੇ ਇਹ ਤੁਹਾਡੇ ਲਈ ਆ, ਇਹ ਤੁਹਾਡੇ ਲਈ ਆ, ਆ ਤੇਰੀ ਕੁਰਸੀ ਆ ਮਾਸਟਰ ਜੀ ਆ ਮੇਰੀ ਆ ਆ ਮੇਰੀ ਆ ਆ ਤੁਹਾਡੀ ਆ ਇਹ ਤੁਹਾਡੇ ਲਈ ਆ। ਚੱਲ ਜਾਣਾ ਹੁਣੇ ਆਪਾਂ ਡੈਡੀ ਨੂੰ ਠੀਕ ਕਰਨਾ ਹੋਰ ਮੈਨੂੰ ਕਰਨਾ ਆ। ਇਹਨੂੰ ਦਵਾਈ ਦਵਾਉਣੀ ਡੈਡੀ ਤੇਰਾ ਠੀਕ ਨਹੀਂ ਨਾ ਬਜਰੰਗ ਪੂਰਨੀਆਂ ਕਹਿ ਰਿਹਾ ਕਰਕੇ ਤਾਂ ਇਹ ਬਜਰੰਗ ਪੂਰਨੀਆ ਕਹਿੰਦਾ 20 ਸਾਲ 32 ਪੈਸੇ ਚ ਆਉਣਗੇ ਸਾਡੇ ਘਰ ਜੇ ਠੀਕ ਹੋਊਗਾ ਹੋਰ ਸਾਡੇ ਹੋਊਗਾ ਪੈਸੇ ਆਉਣਗੇ। ਆਲ ਦਾ ਹੋਰ ਸਕੇਲ ਦਾ ਹੈਲਥ ਤੇ ਬਾਪੂ ਤੁਹਾਡੀ ਜਿਹੜੀ ਪੈਨਸ਼ਨ ਵਗੈਰਾ ਹੈਗੀ ਹੈ ਸਾਰੀ ਪੈਨਸ਼ਨ ਪੁਲਸਣ ਇਦਾਂ ਦੀਆਂ ਕੋਈ ਗੱਲਾਂ ਨਹੀਂ। ਬਸ ਮੇਰਾ ਤਾਂ ਇੱਕ ਸੰਬੋਧਨ ਆ, ਅਰਬਾਂ ਖਰਬਾਂ ਪੈਸੇ ਲੈਊਗਾ। ਮੇਰਾ ਪੁੱਤ ਜੇ ਠੀਕ ਹੋ ਗਿਆ ਉਹ ਤਾਂ ਠੀਕ ਹੀ ਆ, ਸਿਰਫ ਇਹਨੂੰ ਘੁੰਮਣ ਫਿਰਨ ਦੀ ਆਜ਼ਾਦੀ ਨਹੀਂ। ਕੌਣ ਰੋਕ ਰਿਹਾ ਭੂਆ ਹੈ ਭੂਆ ਰੋਕ ਰਹੀ ਹੈ ਧਾਮੀਆਂ ਦਾ ਸਰਪੰਚ। ਅੱਛਾ ਜੀ ਕੋਈ ਨਾ ਉਹਦੇ ਨਾਲ ਵੀ ਕਰਦੇ ਆ ਗੱਲ ਨਹੀਂ ਗਾਲ ਨਹੀਂ ਕੱਢਣੀ ਗਾਲ ਨਹੀਂ ਕੱਢਣੀ ਬਿਮਾਰ ਦੱਸੇਗਾ ਹੀ ਨਹੀਂ। ਦੇਖੋ ਜੀ ਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਅੱਛਾ ਪਹਿਲਾਂ ਭਾਰ ਦੱਸੋ, ਪਹਿਲਾਂ ਮੇਰਾ ਐਕੂਰੇਸੀ ਆ। ਪੂਰਾ ਜਮਾ ਇੱਕੋ ਰਸੀ ਹੁਣੇ ਰੋਟੀਆਂ ਖਾ ਕੇ ਮੈਂ ਠਾੜ ਕਰ ਦੂੰ। ਨਹੀਂ ਸਟਾਰਟ ਹੀ ਰੱਖੀ ਬਾਪੂ ਸਟਾਰਟ ਹੀ ਰੱਖੀ अब मगाबो चुप हुआ, मंगे वो खुश हुआ ये हाथ मुझे दे दे ठाकुर, अब मिले हैं दोस्त क्या बात है ये यार। हाथ मुझे दे दे ठाकुर, नहीं बापू मैं की करूंगा हथों तो बिना ना मैं ठा कर तू बैठ ये हाथ मुझे दे दे ठाकुर। ਇਹ ਤਾਂ ਠੀਕ ਹੋ ਜਾਣਾ ਹੈ। कौन ठीक है यार? ਲੈ ਇਹਨੂੰ ਹੋਇਆ ਕੀ ਆ ये हाथ ਇਹ ਤਾਂ ਠੀਕ ਗੋਲੀ ਰਹਿ मुझे दे दे ठाकुर, इनको तो ये हाथ कितने मुझे आदमी हाथ। अरे 3 न बच गए। कितने आदमी थे 2 थे सरकार फिल्म बाई ने हाँ? फिल्म बाई मेरी बहुत देखी छोले सिरा ना ਡੋਨਾਲਡ ਟਰੰਪ ਕਹਿੰਦਾ ਕਰੋੜ ਵਾਰੀ ਦੇਖੋ। फिल्म ਸਾਡੀਆਂ ਤਾਂ ਉੱਚੀਆਂ ਜਿਮ ਲੇਕਰ ਐਡੀ ਗੋਲੀ ਦੇ ਨਾਲ ਇਹ ਤਾਂ ਠੀਕ ਹੋ ਜਾਂਦਾ ਹੈ।
ਔਰ ਬੇਬੇ ਗੋਲੀ ਵੀ ਕੱਢੀ ਫਿਰਦੀ ਆ ਵੀ ਬੇਬੇ ਗੋਲੀਆਂ ਗਲੀਆਂ ਵੀ ਆ ਵੀ ਫਿੱਟ ਕਰੀ ਫਿਰਦੀ ਸਾਰੀਆਂ ਪੂਰਾ ਆ ਸਭ ਕੁਝ ਮੈਂ ਤਾਂ ਰੱਖਿਆ ਦਿਖਾ ਲਓ ਇਹਨਾਂ ਨੂੰ ਲੈ ਮੈਨੂੰ ਪਤਾ ਹੀ ਨਹੀਂ ਮਾਸਟਰ ਆ ਦੇ ਐ ਬਾਈ ਉਹ ਅਸੀਂ ਤਾਂ ਖੁਦ ਡਾਕਟਰ ਆ ਲੈ ਯਾਰ ਮੈਂ ਤਾਂ ਮੰਨ ਗਿਆ ਬਾਪੂ ਤੇਰੀ ਗੱਲ ਨੂੰ ਅੱਧੀ ਯਾਰ ਦੀ ਗੋਲੀ ਦੇ ਨਾਲ ਧੰਨਾ ਬਾਪੂ ਤੂੰ ਅੱਧੀ ਦੀ ਗੋਲੀ ਦੇ ਨਾਲ ਲੈ ਅੱਧੇ ਮੈਨੂੰ ਹੁਣ ਨੀਂਦਦੀ ਆ ਨਹੀਂ ਦਿਆ ਇਹ ਨਹੀਂ ਦੀ ਜਿਮ ਲੈਕਰ ਜਿਮ ਲੈਕਰ ਜਿਮ ਬਿੱਲਾ ਲੈਕਰ ਬਿੱਲਾ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਤੁਸੀਂ ਹੁਣ ਸਾਨੂੰ ਪ੍ਰਗਟ ਬਿੱਲਾ ਕਿੱਥੇ ਆ ਉਹਦਾ ਸੀਗਾ ਭੀਸ਼ਮ ਪਾਂਡੇ ਜੋਗਿੰਦਰਪਾਲ ਪਾਂਡੇ ਉਹ ਮੈਂ ਮਾਰਿਆ ਸੀਗਾ ਗੋਲੀ ਨਾਲ ਲੈ ਬਸ ਪੁਲਿਸ ਖੜੀ ਇੱਥੇ ਆ ਜਿਹੜੀ ਗੋਲੀ ਆ ਬਸ ਇਹਦੇ ਨਾਲ ਰਾਜਕੁਮਾਰ ਦੀ ਹੋ ਜਾਂਦਾ ਹੈ ਉਹ ਰਾਜਕੁਮਾਰ ਸਿਵਲ ਹਸਪਤਾਲ ਬਾਅਦ ਹੁਣ ਇਹ ਵੀ ਦੋ ਟਾਈਮ ਉਸ ਵੇਲੇ ਲੱਦੀ ਹੋ ਕੋਈ ਬੰਦ ਕਾਹਤੋਂ ਕਰ ਦਿੰਦੇ ਤੁਸੀਂ ਇਹ ਫੇਰ ਛੱਡ ਦਿੰਦਾ ਆ ਡਰੱਗਸ ਥੋੜਾ ਡਰੱਗੀ ਥੋੜਾ ਅਸੀਂ ਨਹੀਂ ਨਹੀਂ ਫਿਰ ਦਵਾ ਖਾਣੀ ਮਾੜੀ ਇਹ ਡਰੱਗ ਨਹੀਂ ਹੈਗੀ ਇਹ ਤਾਂ ਨੀਂਦ ਵਾਲੀ ਦਵਾਈ ਆ ਜਾਂ blood ਪਰ ਅਸੀਂ ਤੁਹਾਨੂੰ ਹੁਣ ਦਵਾਈ ਜਾਂ ਅਸੀਂ blood ਤੁਹਾਨੂੰ pressure ਦਵਾਈ ਦਵਾਵਾਂਗੇ ਜੀ ਨਾ ਤੁਸੀਂ ਜਮਾ ਠੀਕ ਹੋ ਜਾਣਾ ਜਾਂ ਇਹ ਰਾਜਕੁਮਾਰ ਦੀ ਆ 4 ਨੰਬਰ ਹੁਸ਼ਿਆਰਪੁਰ ਜਿਹੜਾ ਆਪਾਂ ਦਵਾਵਾਂਗੇ ਸਿੰਪਲ ਜੀ ਹਾਂ ਬਸ ਕੋਈ ਗੱਲ ਨਹੀਂ ਮਾਸਟਰ ਜੀ ਵਾਹਿਗੁਰੂ ਬਾਕੀ ਦੁੱਧ ਚ ਕੀ ਆਉਂਦਾ ਉਹ ਅਸੀਂ ਬਲੱਡ ਚੋਂ ਚੈੱਕ ਕਰਾਉਂਦੇ ਹਾਂ ਦੁੱਧ ਤੁਹਾਨੂੰ ਮੱਝ ਹੀ ਲੈ ਦੀ ਇੱਕ ਕਿ ਉਹ ਬਾਦਲ ਦੀ ਪੋਤੀ ਦਾ ਸੁਖਵੀਰ ਬਾਦਲ ਦੀ ਹਾਂ, ਛੋਟੀ ਬਸ ਕੁੜੀ ਦਾ ਰੇਤਾ ਕਰਨਾ ਗਾਲ ਨਹੀਂ ਕਰਨੀ ਉਹਨਾਂ ਨੂੰ ਵਿਚਾਰਿਆਂ ਨੂੰ ਤਾਂ ਪਹਿਲਾਂ ਹੀ ਹਾਰ ਗਏ ਮੇਰੀਆਂ ਗੱਲਾਂ ਦਾ ਚੱਕ ਨਹੀਂ ਦੇ ਭਾਰਾ ਹੋਊਗਾ ਨਾ ਪੁੱਤ ਦੇਖਣ ਨੂੰ ਕਿਹਾ ਲੱਭਣ ਨੂੰ ਕਿਹਾ ਇੱਧਰ ਉਹ ਕਾਕਾ ਬਿੱਲਾ ਕਿੱਥੇ ਆ ਦਵਾਈ ਆ ਦਵਾਈ ਦਿੰਨੇ ਬੇਬੇ ਦਿੰਨੇ ਡਾਕਟਰ ਨੂੰ ਚੈੱਕ ਕਰਾਉਣੀ ਆ 71 ਸਾਲ ਡਾਕਟਰ ਨੂੰ ਬੁਲਾ ਮਾੜਾ ਹੈਪੀ ਬੈਠਾ ਡਾਕਟਰ ਅਸੀਂ ਕੋਈ ਡਾਕਟਰ ਨਹੀਂ ਚਲੋ ਅੱਜ ਹਨਾ ਕੈਂਪ ਵੀ ਹੈ ਜੀ ਕੱਲ ਨੂੰ ਸਾਡੇ ਤੇ ਅੱਜ ਬਹੁਤ ਸਾਰੇ ਮਰੀਜ਼ ਆਏ ਹੋਏ ਨੇ ਤੇ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਅਸੀਸਾਂ ਨਾਲ ਇਹ ਵੀ ਪਰਿਵਾਰ ਸਾਡੇ ਕੋਲੇ ਇੱਥੇ ਪਹੁੰਚ ਗਿਆ ਵਾ ਹਨਾ ਇੱਕ ਮੈਂਬਰ ਹਜੇ ਲੱਭਿਆ ਨਹੀਂ ਸਾਨੂੰ ਪਰਿਵਾਰ ਦਾ ਉਹ ਇਹਨਾਂ ਦੀ ਭੈਣ ਆ ਵੱਡੀ ਭੈਣ ਆ ਸਾਰਿਆਂ ਤੋਂ ਮੇਰੇ ਤੋਂ ਛੋਟੀ ਆ ਇਹਦੇ ਤੋਂ ਛੋਟੀ ਤੋਂ ਵੱਡੀ ਆ ਮੇਰੇ ਤੋਂ ਵੱਡੀ ਹਨਾ, ਉਹ ਵੀ ਇਦਾਂ ਹੀ ਸਾਰਾ ਦਿਨ ਸੜਕਾਂ ਤੇ ਤੁਰੀ ਫਿਰਦੀ ਨੰਗੇ ਪੈਰੀਂ ਵਿਚਾਰੀ ਨਹਾਉਣ ਦੀ ਧੋਣ ਦੀ ਉਹਨੂੰ ਵੀ ਕੋਈ ਸੁੱਧ ਬੁੱਧ ਨਹੀਂ ਹੈਗੀ ਤੇ ਇਹਨਾਂ ਨੂੰ ਵੀ ਦੋਨੇ ਜਣਿਆਂ ਨੂੰ ਕੋਈ ਹੈ ਨਹੀਂ ਇਹ ਤਾਂ ਬਾਹਲਾ ਹੀ ਜ਼ਿਆਦਾ ਵਿਚਾਰਾ ਐਗਰੈਸਿਵ ਸੀ ਤੁਸੀਂ ਉੱਥੇ ਦੇਖਿਆ ਕਿੱਦਾਂ ਸੁੱਖੇ ਨੂੰ ਅਸੀਂ ਕਿਵੇਂ ਕਾਬੂ ਕੀਤਾ ਹਨਾ ਕਿੰਨੀ ਮੁਸ਼ਕਲ ਨਾਲ ਉੱਥੋਂ ਇਹਨੂੰ 3 ਟੈਬਲੇਟਸ ਦਿੱਤੀਆਂ ਰਿਲੈਕਸ ਵਾਸਤੇ 3 ਟੈਬਲੇਟ ਖਾਣ ਤੋਂ ਬਾਅਦ ਜਾ ਕੇ ਹਜੇ ਵੀ ਇਹ ਰਿਲੈਕਸ ਨਹੀਂ ਹੋਇਆ ਕਿਉਂਕਿ ਇਹਨੂੰ ਭੂਆ ਇਹਨਾਂ ਦੀ ਜਿਹੜੀ ਮੈਡੀਸਨ ਦਿੰਦੇ ਨੇ ਉਹ ਨੀਂਦ ਵਾਲੀ ਗੋਲੀ ਇੰਨੀ ਜ਼ਿਆਦਾ ਦਿੰਦੇ ਨੇ ਉਹ ਘਰ ਕਰ ਗਈ ਕਿਉਂਕਿ ਓਵਰਡੋਜ਼ ਮੈਡੀਸਨ ਆ ਨੀਂਦ ਵਾਲੀ ਗੋਲੀ ਜੇ ਆਪਾਂ ਵੀ ਖਾਂਦੇ ਰਹੀਏ ਥੋੜੇ ਦਿਨ ਤਾਂ ਆਪਾਂ ਨੂੰ ਵੀ ਦੂਜੀਆਂ ਦਵਾਈਆਂ ਅਸਰ ਕਰਨੋਂ ਹਟ ਜਾਂਦੀਆਂ ਵਾ ਕਿਉਂਕਿ ਇਹ ਨੀਂਦ ਵਾਲੀ ਗੋਲੀ ਤਾਂ ਇੰਨੀ ਨੁਕਸਾਨਦਾਇਕ ਹੈ ਇੰਨੀ ਖਤਰਨਾਕ ਆ ਉਹ ਵੀ ਬ੍ਰੇਨ ਦਾ ਜਿਹੜਾ ਬੰਦਾ ਮੈਂਟਲੀ ਠੀਕ ਨਾ ਹੋਵੇ ਉਹਨੂੰ ਤਾਂ ਬਿਲਕੁਲ ਹੀ ਨਹੀਂ ਦੇਣੀ ਚਾਹੀਦੀ ਕਿਉਂਕਿ ਜਦੋਂ ਆਪਾਂ ਉਹ ਗੋਲੀ ਦਿੰਨੇ ਆ ਉਹਦੇ ਨਾਲ ਬ੍ਰੇਨ ਹੋਰ ਜ਼ਿਆਦਾ ਸੁੰਨ ਹੋ ਜਾਂਦਾ ਹੋਰ ਜ਼ਿਆਦਾ ਸ਼ਰਿੰਕ ਹੋ ਜਾਂਦਾ ਵਾ ਇਸ ਕਰਕੇ ਜੇ ਕਿਸੇ ਦੇ ਘਰ 'ਚ ਕੋਈ ਇਦਾਂ ਦੀ ਸਮੱਸਿਆ ਨਾ ਆਪਦੇ ਆਪ ਨਾ ਡਾਕਟਰ ਬਣੀਏ ਆਪਾਂ ਜਾਂ ਆਪਾਂ ਕੱਲੀ ਨੀਂਦ ਵਾਲੀ ਗੋਲੀ ਨਾ ਦਈਏ ਵੀ ਇਹਦੇ ਨਾਲ ਸੌ ਜਾਂਦਾ ਇਹਦੇ ਨਾਲ ਟਿਕ ਜਾਂਦਾ ਵੀ ਦੂਜੀਆਂ ਦਵਾਈਆਂ ਵੀ ਸਾਰੀਆਂ ਦੇਣੀਆਂ ਜ਼ਰੂਰੀ ਆ ਹੁਣ ਤੁਸੀਂ ਦੇਖੋਗੇ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਅਸੀਸਾਂ ਨਾਲ ਇਹ ਕਾਹਦੇ ਵਾਸਤੇ ਆ ਇਹ ਵੀ ਦਿਮਾਗ ਲੈ ਕਹਿੰਦਾ ਸੀ ਵੀ ਦਿਮਾਗ ਬਰੀਆਂ ਲੈ ਕਹਿੰਦਾ 200 ਦੀ 200 ਦੀ ਉਹ ਵੀ ਦਿਖਾ ਲੈ ਜਿਹੜਾ ਗੁਲਾਬੀ ਜਿਹਾ ਵੀ ਦਿਮਾਗ ਦੀ ਮੈਂ ਫੋਲੋ ਅਪ ਕਰਨਾ ਦੱਸੀ ਡਾਕਟਰ ਨੇ ਕਿਹਾ ਸੀ ਦਿਮਾਗ ਦੀ ਇਹ ਤਾਂ ਲੀਵਰ ਵਾਸਤੇ ਆ ਬੇਬੇ ਕਿਹੜੇ ਕੋਲ ਦਿਖਾ ਦਿੱਤਾ ਇੱਕ ਆਹ ਗੋਲੀਆਂ ਦੇਖੇ ਇਹਨਾਂ ਦੀਆਂ ਖਾਂਦੇ ਆ ਇਹ ਇਹਦਾ ਭਰਾ ਦੀ ਆ ਦੋ ਕਹਿੰਦੇ ਇਹ ਬਾਪੂ ਨੂੰ ਦਿੰਦੇ ਕਹਿੰਦੇ ਇਹਦੇ ਨਾਲ ਠੀਕ ਹੋ ਜਾਂਦਾ ਬਾਪੂ ਇਹ ਕਿਹੜਾ ਹੈਗਾ ਕੀ ਤੂੰ ਰਹਿ ਤਾਂ ਹੁੰਦਾ ਸੀ ਸਾਹਮਣੇ ਫਿਰ ਕਿੱਧਰ ਚਲਾ ਗਿਆ ਸੀ ਦਿਮਾਗ ਇਹ ਸਰਕਾਰੀ ਆ ਇਹ ਸਰਕਾਰੀ ਆ ਬਾਕੀ ਦੁੱਧ ਚ ਕੀ ਆਉਂਦਾ ਆਈ ਡੂ ਨਾਟ ਕੈਨ ਸਰ ਅਸੀਂ ਬਲੱਡ ਆਪਣਾ ਟੈਸਟ ਠੀਕ ਹੈ ਬੈਠੋ ਮਾਟਰੀ ਡਾਕਟਰ ਸਾਹਿਬ ਆਏ ਨੇ ਮੈਂ ਗੱਲ ਕਰਦਾ ਕਿਹੜੇ ਦਾ ਆਏ ਡਾਕਟਰ ਸਾਹਿਬ ਸਾਡੇ ਕੋਲ ਤਾਂ ਸਰਕਾਰੀ ਡਾਕਟਰ ਆ ਆਹੋ ਇਹ ਵੀ ਸਰਕਾਰੀ ਹੈ ਬਾਪੂ ਕਹਿੰਦਾ ਆ ਮੈਨੂੰ ਥਾਇਰਾਇਡ ਦੀ ਫੇਰ ਹੋਰ ਸੁਣ ਲਓ ਜੀ ਇੱਕ ਗੱਲ ਹੋਰ ਮੈਂ ਸਮਝਾਉਣ ਲੱਗਾ ਮੈਮ ਕਰਨਾ ਵਾ। ਜਿਹੜੇ ਬੰਦੇ ਨੇ ਜਲੰਧਰ ਮੇਰਾ ਮੈਡੀਕਲ ਕੀਤਾ ਮੈਨੂੰ ਤਾਂ ਇਹ ਗੱਲ ਕੋਈ ਨਹੀਂ ਮੈਨੂੰ ਥਾਇਰਾਇਡ ਦੀ ਬਿਮਾਰੀ ਆ ਇੱਧਰ ਇਹ ਭਾਜੀ ਕੋਈ ਡਾਕਟਰ ਮੈਂ ਸਾਹਿਬ ਤੁਹਾਡਾ ਵੀ ਆਪਾਂ ਸਾਰੇ ਚੈੱਕ ਜਿਹੜੇ ਬੰਦੇ ਕਰਾਵਾਂਗੇ ਨੇ ਮੇਰਾ ਸਾਰੇ ਪਹਿਲਾਂ ਟੈਸਟ ਹੋਣਗੇ ਖੂਨ ਦੇ ਸਾਰੇ ਟੈਸਟ ਹੋਣ ਤੋਂ ਬਾਅਦ ਨਾ ਫਿਰ ਜਿਹੜੀ ਬਿਮਾਰੀ ਨਿਕਲੂ ਫਿਰ ਉਹਦਾ ਇਲਾਜ ਹੋਊਗਾ ਥਾਇਰਾਇਡ ਆ ਹਾਂ ਕੋਈ ਨਾ ਫਿਕਰ ਨਾ ਕਰ ਤੂੰ ਜਮਾ ਠੀਕ ਹੋ ਜਾਣਾ ਮੇਰੀ ਭੂਆ ਨੇ ਤੂੰ ਕੱਲੀ ਸੁਖੇ ਦੀ ਭੂਆ ਨਹੀਂ ਸਾਡੀ ਵੀ ਭੂਆ ਮਾ ਠੀਕ ਆ ਬਿਮਾਰੀ ਆ ਮੈਨੂੰ ਕੋਈ ਨਾ। ਥਾਇਰਾਇਡ ਦੀ ਤੂੰ ਬਹੁਤ ਧੰਨਵਾਦ ਇਹਨਾਂ ਨੂੰ ਰੋਟੀ ਖਵਾਉਂਦੀ ਰਹੀ ਇਹਨਾਂ ਦੀ ਸੇਵਾ ਕਰਦੀ ਰਹੀ ਦੇਖੋ ਚਾਹੇ ਜਿਵੇਂ ਮਰਜ਼ੀ ਆ ਵੀ ਮਾਂ ਵੀ ਛੱਡ ਕੇ ਚਲੇ ਗਈ ਹੈ ਨਾ ਸੁੱਖੇ ਦੀ ਤੇ ਬਾਈ ਦੀ ਵਾਈਫ ਪਰ ਇਹ ਭੂਆ ਨੇ ਸਾਥ ਨਹੀਂ ਛੱਡਿਆ ਇਹ ਇਕੱਲੀ ਆ ਜਿਹੜੀ ਮੰਨ ਲਓ ਦਿੰਦੇ ਰਹੇ ਆ 90 ਪੈਸੇ ਠੀਕ ਆ ਬਾਕੀ 540 ਹੋ ਗਈ ਸੀ ਜਿਹੜੇ ਡਾਕਟਰ ਨੇ ਮੈਨੂੰ ਮੈਡੀਕਲ ਫਿੱਟ ਕੀਤਾ ਹੋਰ ਉਹ ਲੁਧਿਆਣੇ ਇੱਥੇ ਬਹੁਤ ਭਾਰਾ ਉਹਦਾ ਆ ਮਿਲਾਂਗੇ ਆਪਾਂ ਤੇ ਉਹ ਡੇਂਗੂ ਨਾਲ ਉਹਦੀ ਡੈਥ ਹੋ ਗਈ ਓਹੋ ਚਲੋ ਦੇਖੋ ਜਿਹਨੇ ਮੈਨੂੰ ਮੈਡੀਕਲੀ ਫਿੱਟ ਕੀਤਾ ਅੱਜ ਵੀਰ ਜੀ ਹਾਂਜੀ ਵੀਰ ਜੀ 24 ਜਾਂ 25 24 ਜਾਂ 25 ਉਹ ਉਹਦਾ ਪਤਾ ਕਰ ਸਕਦੇ ਆ
ਮਈ 1985 ਉਹ ਕਹਿੰਦੇ ਹੁਣੇ ਸਰਟੀਫਿਕੇਟ ਲਿਆ, ਹੁਣੇ ਰੈਗੂਲਰ ਕਰਨੇ ਆ। ਉਹ ਲੁਧਿਆਣੇ ਦਾ ਸੀਗਾ, ਜਲੰਧਰ ਤੇ 7 ਵਜੇ ਕੀਤਾ ਉਹਨੇ। ਠੀਕ ਹੈ 2 ਮਿੰਟ ਦੂਏ ਦਿਨ ਹੀ ਕਹਿੰਦਾ ਚੱਲ, ਕਹਿੰਦਾ ਹੋਰ ਤੇ ਦੇਖੋ ਇਹਨਾਂ ਨੂੰ ਦਿਖਾਓ ਆ ਡਾਕਟਰ ਮੁੰਡਾ ਆ ਰਿਹਾ ਮੁੰਡਾ ਡਾਕਟਰ ਆ ਇਹਨੂੰ ਦਿਖਾਓ ਇਹ ਡਾਕਟਰ ਆ ਪ੍ਰਤੀਪਾਲ ਸਿੰਘ ਪਤਾ ਨਹੀਂ ਤੇ ਦੇਖੋ ਇਹ ਕੱਲੀ ਹੋਈ ਆ ਜਿਹੜੀ 90 ਪੈਸੇ ਠੀਕ ਆ 10 ਪੈਸੇ ਉਹ ਵੀ ਨਹੀਂ ਠੀਕ ਹੈਗੀ ਵਿਚਾਰੀ ਭੂਆ ਦਲਵੀਰ ਕੌਰ ਪਰ ਬਾਕੀ ਮੇਰਾ ਮੈਡੀਕਲ ਕੀਤਾ ਸੀਗਾ, ਇਹ ਵੀ ਨੋਟ ਕਰੋ 100% ਹੀ ਜੇ ਇਹਨੇ ਮੇਰਾ ਮੈਡੀਕਲ ਕੀਤਾ। ਉਹ ਕੌਣ ਸੀ? ਵਾਹਿਗੁਰੂ ਸਿੰਘ ਵਾਹਿਗੁਰੂਪਾਲ ਸਿੰਘ ਨਹੀਂ ਵਾਹਿਗੁਰੂਪਾਲ ਸਿੰਘ ਨਹੀਂ ਸੀਗਾ, ਇੱਕ ਡੇਂਗੂ ਦੇ ਨਾਲ ਰਾਜਾ ਸੁਣਦਾ ਆ। ਇਹਨਾਂ ਹਾਲਾਤਾਂ ਦੇ ਵਿੱਚ ਆਮ ਗਵਾਂਢ ਦੇ ਵਿੱਚ ਲੋਕ ਮੇਰੇ ਪੁਲਿਸ ਵੈਰੀਫਿਕੇਸ਼ਨ ਕੀਤੀ ਇਧਰ ਬਿਲਕੁਲ ਕੰਧ ਨਾ ਕੰਧ ਇਧਰ ਜੇ ਮੇਰੀ ਪੁਲਿਸ ਵੈਰੀਫਿਕੇਸ਼ਨ ਕੀਤੀ ਦੌਲਤ ਰਾਮ ਪੱਟੀ ਸ਼ੇਰਗੜ੍ਹ ਦਾ, ਉਹ ਮੇਰਾ ਕਲਾਸ ਫੈਲੋ। ਵਾਹਿਗੁਰੂ ਬੋਲੋ ਜੈ ਬਾਬੇ ਸਾਂਖੀਏ ਦੀ। ਹਾਂ ਬਹਿ ਜਾਓ ਬਾਪੂ ਬਹਿ ਜਾਓ ਬਹਿ ਜਾਓ। ਦਰਜ ਕੀਆ ਦੌਲਤ ਰਾਮ ਪੱਟੀ 2 ਮਿੰਟ ਬੜੇ ਗੱਲਾਂ ਲਾ ਲਓ ਯਾਰ ਕਿੱਦਾਂ ਜਾਣਾ ਕੇ ਇਧਰ ਗੱਲਾਂ ਲਾ ਬਾਈ ਲਾ ਗੱਲਾਂ ਲਾ। ਉਹਨੇ ਅਟੈਸਟੇਸ਼ਨ ਕੀਤੀ ਲਾਓ ਦੌਲਤ ਰਾਮ ਪੱਟੀ। ਆਹ ਦੌਲਤ ਰਾਮ ਭੱਟੀ ਦਾ ਗਵਾਂਢੀ ਹੈ ਬਾਈ ਇਹ ਔਰ ਮੇਰੇ ਨਾਲ ਪੜਿਆ ਤੇ ਸਾਡੇ ਸੁਪਨਿਆਂ ਦੇ ਘਰ ਦੇ ਵਿੱਚ ਇਹ ਪਰਿਵਾਰ ਪਹੁੰਚ ਗਿਆ ਵਾ ਜੀ। ਹੁਸ਼ਿਆਰਪੁਰ ਤੋਂ ਲੈ ਕੇ ਆਏ ਆ ਸ਼ਾਮ 84 ਦੇ ਬਿਲਕੁਲ ਨੇੜੇ ਇਹਨਾਂ ਦਾ ਪਿੰਡ ਆ ਧਾਮੀਆਂ ਬੱਬਰਾਂ ਦੀਆਂ। ਉੱਥੋਂ ਦੇ 7 ਬੱਬਰ ਹੋਇਆ ਕਹਿੰਦੇ ਜਿਨ੍ਹਾਂ ਨੇ ਆਜ਼ਾਦੀ ਦੇ ਸਮੇਂ ਫਰੀडम ਫਾਈਟਰ ਸੀ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ। ਤੇ ਐਡੇ ਸਿਰਕੱਢ ਨਗਰ ਦੇ ਵਿੱਚੋਂ ਅੱਗੇ ਵੀ ਅਸੀਂ ਅਕਸਰ ਬੇਨਤੀ ਕਰਦੇ ਹੁੰਦੇ ਆ ਵੀ ਜਦੋਂ ਅਸੀਂ ਇਦਾਂ ਕਿਸੇ ਪਰਿਵਾਰ ਦੇ ਮੈਂਬਰਾਂ ਨੂੰ ਲੈ ਕੇ ਆਉਂਦੇ ਆ ਸਾਡੇ ਵਾਸਤੇ ਵੀ ਇਹ ਬੜੀ ਸ਼ਰਮਨਾਕ ਜੀ ਗੱਲ ਹੁੰਦੀ ਜਦੋਂ ਅਸੀਂ ਵੀਡੀਓ ਸ਼ੇਅਰ ਕਰਦੇ ਆ, ਲੱਖਾਂ ਲੋਕ ਦੇਖਦੇ ਆ, ਲੋਕ ਐਪਰੀਸ਼ੀਏਟ ਕਰਦੇ ਆ, ਪਰ ਸਾਨੂੰ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਸ਼ਰਮਿੰਦਗੀ ਵੀ ਫੀਲ ਹੁੰਦੀ ਆ ਕਿਉਂਕਿ ਝੱਗਾ ਚੱਕਿਆ ਢਿੱਡ ਆਪਣਾ ਹੀ ਨੰਗਾ ਹੁੰਦਾ ਵਾ। ਹੁਣ ਜਦੋਂ ਸਾਡੇ ਨਗਰਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ, ਹੁਣ ਇੱਕ ਫੈਮਿਲੀ ਹੈ 2 ਪਿਓ ਪੁੱਤ ਆ, ਉਹਨਾਂ ਦੀਆਂ 2 ਭੈਣਾਂ ਵਾ, ਮਤਲਬ ਮੁੰਡੇ ਦੀ ਭੂਆ ਵਾ ਉਹ ਬਾਈ ਦੀਆਂ ਭੈਣਾਂ ਵਾ 2, 4 ਮੈਂਬਰ 4 ਹੀ ਮੈਂਟਲੀ ਅਪਸੈਟ। 2 ਧੀਆਂ ਸੀ, ਇੱਕ ਧੀ ਸੁਸਾਈਡ ਕਰ ਗਈ ਉਹ ਵੀ ਇਸੇ ਤਰ੍ਹਾਂ ਮੈਂਟਲੀ ਸੀ। ਇੱਕ ਧੀ ਨੂੰ ਲੈ ਕੇ ਇਹਨਾਂ ਦੀ ਵਾਈਫ ਸੁੱਖੇ ਦੀ ਮੰਮੀ ਉਹ ਅਲੱਗ ਹੁਸ਼ਿਆਰਪੁਰ ਸ਼ਹਿਰ 'ਚ ਜਾ ਕੇ ਰਹਿਣ ਲੱਗ ਗਏ। ਤੇ ਫਿਰ ਇਹ ਜ਼ਿੰਮੇਵਾਰੀ ਬਣਦੀ ਆ ਕਿਹਨਾਂ ਦੀ? ਸਾਡੇ ਸਮਾਜ ਦੀ। ਸਾਡਾ ਸਮਾਜ ਕੌਣ ਕੀ ਹੁੰਦਾ? ਸਾਡਾ ਸਮਾਜ ਆ ਆਸ-ਪਾਸ ਦੇ ਲੋਕ, ਨਗਰ ਦੇ ਲੋਕ, ਪੰਚ ਸਰਪੰਚ, ਮੋਹਤਬਾਰ। ਪਰ ਅਸੀਂ ਇੰਨੇ ਮਜਬੂਰ ਹੋ ਗਏ। ਪਹਿਲਾਂ ਤਾਂ ਅੱਜ ਤੋਂ 20-25 ਸਾਲ ਪਿੱਛੇ ਜਾਈਏ ਇਦਾਂ ਦੀਆਂ ਬਿਮਾਰੀਆਂ ਹੈ ਨਹੀਂ ਸੀਗੀਆਂ, ਤੇ ਜੇ ਸੀਗੀਆਂ ਵੀ ਤਾਂ ਸਾਰਾ ਨਗਰ ਆਪਣੇ ਆਪ ਦੇ ਵਿੱਚ ਹੀ ਇੱਕ ਹਰ ਬੰਦਾ NGO ਸੀ, ਹਰ ਬੰਦਾ ਸੇਵਾਦਾਰ ਸੀ ਤੇ ਉਹਨੂੰ ਠੀਕ ਕਰ ਲੈਂਦੇ ਸੀ ਲੋਕ। ਤੇ ਜੇ ਅੱਜ ਦੀ ਗੱਲ ਕਰੀਏ, ਅੱਜ ਹਾਲਾਤ ਇਦਾਂ ਦੇ ਆ ਵੀ ਬਿਮਾਰੀਆਂ ਵੀ ਇਸ ਤਰ੍ਹਾਂ ਦੀਆਂ ਪੈਦਾ ਹੋ ਗਈਆਂ, ਅਗਰੈਸ਼ਨ ਕਿੰਨਾ ਜ਼ਿਆਦਾ, ਫਿਰ ਕੋਈ ਬੰਦਾ ਮੂੰਹ ਨਹੀਂ ਕਰਦਾ, ਅਗਲਾ ਪਰ ਇਹਨੂੰ ਮੂੰਹ ਕਰਕੇ ਲੰਘ ਜਾਂਦਾ। ਇਹ ਘਰੇ ਕੁੱਟੀ ਜਾਂਦਾ ਰਹਿੰਦਾ ਸੀ ਮੁੰਡਾ ਆਪਣੇ ਡੈਡੀ ਨੂੰ ਵੀ ਤੇ ਆਪਣੀ ਭੂਆ ਨੂੰ ਵੀ, ਕੋਈ ਛਡਾਉਣ ਵੀ ਨਹੀਂ ਸੀ ਆਉਂਦਾ ਛੇਤੀ ਕਿਤੇ। ਫਿਰ ਹਾਲਾਤ ਕੀ ਆ, ਉਹਨੂੰ ਕਿੰਨਾ ਟਾਈਮ ਹੋ ਗਿਆ ਇਸ਼ਨਾਨ ਕੀਤੇ ਨੂੰ, ਪੜ੍ਹਿਆ ਲਿਖਿਆ ਮੁੰਡਾ, ਕਾਲਜ 'ਚ ਪੜ੍ਹਦਾ ਸੀ, ਸਾਰਾ ਕੁਝ ਵਧੀਆ ਸੀ, ਪ੍ਰਿੰਸੀਪਲ ਰਿਟਾਇਰ ਆ ਬਾਈ ਹੈ ਨਾ, ਪਿੱਛੇ ਜਿਹੜੇ ਖੜੇ ਨੇ ਮਾਸਟਰ ਜੀ ਪਰਮਜੀਤ ਸਿੰਘ ਜੀ, ਪਰ ਫਿਰ ਵੀ ਆਹ ਹਾਲਾਤ 'ਚ ਪਹੁੰਚ ਜਾਣਾ। ਤੇ ਇੱਥੇ ਅਸੀਂ ਮਜਬੂਰੀ ਕਹਾਂਗੇ, ਨਗਰ ਵੀ ਮਜਬੂਰ ਸੀਗਾ ਕਿਉਂਕਿ ਕੋਈ ਵੀ ਪਿੰਡ ਵਾਸੀ ਆਪਦੇ ਘਰੇ ਤਲੇ ਜਾ ਕੇ ਕਿਸੇ ਨੂੰ ਰੱਖ ਨਹੀਂ ਸਕਦਾ ਇੱਦਾਂ ਦੇ ਬੰਦੇ ਨੂੰ। ਤੇ ਨਗਰ ਦੇ ਲੋਕ ਇਹੀ ਆ ਵੀ ਜੇ ਕੋਈ ਸਰਕਾਰਾਂ ਨੇ ਇੱਦਾਂ ਦੇ ਕੋਈ ਸਿਸਟਮ ਬਣਾਏ ਹੋਣ ਵੀ ਜਦੋਂ ਚੱਕ ਕੇ ਉੱਥੇ ਦਾਖਲ ਕਰਾਇਆ ਹੋਣ, ਜਾਂ ਕੋਈ ਇੱਦਾਂ ਦਾ ਮੰਨ ਲਓ ਇੰਤਜ਼ਾਮ ਕੀਤੇ ਹੋਣ ਸਰਕਾਰਾਂ ਵੱਲੋਂ ਜਾਂ ਸਾਡੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ, ਘੱਟੋ ਘੱਟ ਚੱਕ ਕੇ ਚਲੋ ਬੰਦਾ ਹੋਰ ਨਹੀਂ ਕੁਛ ਕਰ ਸਕਦਾ, ਨਗਰ ਦੇ 10 ਬੰਦੇ ਇਕੱਠੇ ਹੁੰਦੇ ਲਿਜਾ ਕੇ ਉੱਥੇ ਐਡਮਿਟ ਕਰਾਇਆ ਹੁੰਦੇ, ਪਰ ਸਿਸਟਮ ਹੀ ਹੈ ਨਹੀਂ ਕਿਤੇ, ਸਿਸਟਮ ਐਗਜ਼ਿਸਟ ਹੀ ਨਹੀਂ ਕਰਦਾ। ਨਾ ਤਾਂ ਇੱਦਾਂ ਦਾ ਕੋਈ ਹਸਪੀਟਲ ਆ ਜਿੱਥੇ ਇਹਨਾਂ ਨੂੰ ਐਡਮਿਟ ਕਰਾਇਆ ਹੁੰਦੇ ਜਾ ਕੇ, ਤੇ ਨਾ ਕੋਈ ਇੱਦਾਂ ਦਾ ਸ਼ੈਲਟਰ ਆ ਜਿੱਥੇ ਇਹਨਾਂ ਨੂੰ ਜਮ੍ਹਾਂ ਕਰਾਉਣ ਦੇ, ਚਲੋ ਘੱਟੋ ਘੱਟ 10-20 ਦਿਨ, ਮਹੀਨਾ 2 ਮਹੀਨੇ 4 ਮਹੀਨੇ ਉੱਥੇ ਰੱਖ ਕੇ ਇਹਨਾਂ ਦਾ ਟ੍ਰੀਟਮੈਂਟ। ਪਿੰਡੀ ਇੱਦਾਂ ਦੇ ਕੇਸ ਆਉਂਦੇ ਨੇ ਰੋਜ਼, ਤੇ ਬੜੀ ਦੁੱਖ ਦੀ ਗੱਲ ਆ ਵੀ ਹੁਣ ਧਾਮੀਆਂ ਬੱਬਰਾਂ ਦੀਆਂ ਪਿੰਡ ਦੇ ਜਦੋਂ ਵੀ ਆਪਾਂ ਸਰਚ ਕਰਿਆ ਕਰਾਂਗੇ ਨਾ ਤਾਂ ਉੱਤੇ ਇਹ ਨਾਲ ਵੀਡੀਓ ਸ਼ੇਅਰ ਉੱਪਰ ਆ ਜਾ ਕਰਨੇ ਆ ਜਦੋਂ ਆਪਾਂ ਗੂਗਲ ਤੇ ਖੋਲਾਂਗੇ ਜਾਂ ਕਿਤੇ ਵੀ, ਤੇ ਸਦਾ ਲਈ ਇਹ ਚੀਜ਼ ਇੱਕ ਜੁੜ ਗਈ ਉਹਦੇ ਨਾਲ। ਪਰ ਇਸ ਚੀਜ਼ GPC ਗੁਰੂ ਘਰਾਂ ਦੀ ਪ੍ਰਬੰਧਕ ਕਮੇਟੀ ਉਹਨਾਂ ਨੂੰ ਵੱਡੇ ਇਤਿਹਾਸਕ ਗੁਰੂ ਘਰਾਂ ਦੇ ਨਾਲ
ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਨੇ, ਧਿਰਿਆਂ ਦੀ ਧਿਰ ਦੇ ਨਾਂ ਤੇ ਇਹ ਬਣਾਉਣੇ ਪੈਣੇ ਸ਼ੈਲਟਰ, ਜਿੱਥੇ ਨਿਆਸਰਿਆਂ ਨੂੰ ਆਸਰਾ ਮਿਲੇ, ਜਿੱਥੇ ਰਾਜੇ ਬਾਈ ਵਰਗੇ ਹੁਣ ਗਵਾਂਢੀ ਬਾਈ ਸੀਗੇ, ਰਾਜਾ ਬਾਈ ਆ ਵੀਰੇ, ਤੁਹਾਡਾ ਕੀ ਨਾ? ਮੇਜਰ ਸਿੰਘ ਆ, ਮੈਂ ਹਰਨੇਕ ਸਿੰਘ। ਉਹਨੇ ਵਿਚਾਰੇ ਬਾਈ ਦੱਸਦਾ ਇੱਕ ਦਿਨ ਇਹ ਸੁੱਖਾ ਆਪਣੇ ਭੂਆ ਨੂੰ ਤੇ ਆਪਣੇ ਡੈਡੀ ਨੂੰ ਲੰਬਾ ਪਾ ਕੇ ਕੁੱਟੀ ਜਾਂਦਾ ਸੀ, ਇਹਨਾਂ ਨੇ ਛਡਾਇਆ, ਬੜੀ ਮੁਸ਼ਕਿਲ ਨਾਲ ਰੌਲਾ ਪਾਇਆ, ਬੰਦੇ ਇਕੱਠੇ ਕੀਤੇ। ਇਹ ਚਾਹੁੰਦੇ ਸੀ ਸਾਰੇ ਮਦਦ ਕਰਨੀ, ਵੀ ਸੁੱਖੇ ਦੇ ਪਰਿਵਾਰ ਦੀ ਜਾਂ ਮਾਸਟਰ ਜੀ ਦੇ ਪਰਿਵਾਰ ਦੀ ਕੋਈ ਮਦਦ ਕੀਤੀ ਜਾਵੇ, ਪਰ ਕਿੱਦਾਂ ਕਰਦੇ, ਕੀ ਕਰਨਾ? ਆਪਦੇ ਘਰੇ ਲਿਜਾ ਕੇ ਰੱਖ ਲੈਂਦੇ, ਨਹੀਂ ਹੋ ਸਕਦਾ। ਕਿੱਥੇ ਦਾਖਲ ਕਰਾਇਆ ਹੁੰਦੇ, ਕੋਈ ਸਿਸਟਮ ਹੀ ਹੈ ਨਹੀਂ। ਪਰ ਜੇ ਇਦਾਂ ਦੇ ਇੰਤਜ਼ਾਮ ਜੇ ਸਾਡੀ SGPC ਕਰੇ ਜਾਂ ਸਾਡੀ ਸਰਕਾਰ ਕਰੇ ਤਾਂ ਅਸੀਂ ਇਹਨਾਂ ਹਾਲਾਤਾਂ ਦੇ ਵਿੱਚੋਂ ਨਰਕ ਕੱਟ ਰਹੇ ਲੋਕਾਂ ਨੂੰ ਕੱਢ ਸਕਦੇ ਹਾਂ। ਜੇ ਸੁੱਖਾ ਵੀਰਾ ਉਦੋਂ ਹੀ ਕਿਤੇ ਜਦੋਂ ਬਿਮਾਰ ਹੋਇਆ ਸੀ ਉਦੋਂ ਹੀ ਠੀਕ ਹੋ ਜਾਂਦਾ, ਥੋੜ੍ਹੇ ਟਾਈਮ ਬਾਅਦ ਹੀ ਅੱਜ ਇਹ ਬੰਦਾ ਚੰਗੀ ਜੌਬ ਕਰਦਾ ਹੁੰਦਾ, ਜੇ ਕਿਤੇ ਫੌਜ 'ਚ ਭਰਤੀ ਹੋ ਜਾਂਦਾ, ਹੁਣ ਉਹਨੂੰ ਰਿਟਾਇਰਮੈਂਟ 'ਤੇ ਹੋਣਾ ਸੀ ਇਹਨੇ ਨੇੜੇ ਬਿਲਕੁਲ, ਕਿਉਂਕਿ 14-15 ਸਾਲ ਹੋ ਗਏ ਇਹਨੂੰ ਬਾਈ ਨੂੰ ਇਸ ਹਾਲਾਤ 'ਚ। ਜੇ ਮੰਨ ਲਓ ਕੋਈ ਹੋਰ ਵੀ ਕੁਝ ਕੰਮ ਕਰਦਾ ਹੁੰਦਾ ਤਾਂ ਵਧੀਆ ਪੀਕ 'ਤੇ ਹੋਣਾ ਸੀ ਇਹਦਾ, ਅੱਜ ਬਿਜ਼ਨਸ, ਬੱਚੇ ਹੋਣੇ ਸੀ, ਸਭ ਕੁਝ ਹੋਣਾ ਸੀ। ਉਹ ਰਿਟਾਇਰਡ ਨੇ, 35-36 ਹਜ਼ਾਰ ਤਨਖਾਹ ਵਾ। ਉਹ ਵਾਈਫ ਨੂੰ ਆਪਣੀ ਨੂੰ ਹਰ ਮਹੀਨੇ ਉਹ ਆਉਂਦੇ ਨੇ ਲੈਣ ਪੈਨਸ਼ਨ ਲੈ ਕੇ ਜਾਂਦੇ ਨੇ। ਵਾਈਫ ਸ਼ਹਿਰ 'ਚ ਰਹਿ ਰਹੇ ਨੇ, ਉਹ ਆਪਣੀ ਦੇਖੋ ਉਹਨੂੰ ਮਨਾ ਨਹੀਂ ਕਰ ਰਿਹਾ, ਹਰ ਮਹੀਨੇ ਨੂੰ ਆਪਣੀ ਪੈਨਸ਼ਨ ਦੇ ਰਹੇ ਨੇ। ਫਿਰ ਮਾਮਲਾ ਵਾ ਜ਼ਮੀਨ ਦਾ, 7-8 ਕਿੱਲੇ ਜ਼ਮੀਨ ਆ, ਕੋਈ ਇਹ ਵੀ ਨਹੀਂ ਹੈਗਾ ਵੀ ਭੁੱਖੇ ਮਰਦੇ, ਪੈਸਾ ਨਹੀਂ, ਪੈਸਾ ਵੀ ਸੀਗਾ, ਬਸ ਮੈਨ ਪਾਵਰ ਦੀ ਕਮੀ ਸੀ। ਸੁੱਕੇ ਵੀਰੇ ਬਹਿ ਜਾ, ਤੂੰ ਦਵਾਈ ਖਾਧੀ ਹੋਈ ਆ, ਬਹਿ ਜਾ, ਡਿੱਗ ਪਏਗਾ ਹੈ। ਆ ਕਾਕਾ ਬਾਥਰੂਮ ਕਰਾ ਕੇ ਲੈ ਕੇ ਆ ਬਾਪੂ ਨੂੰ, ਬਾਈ ਨੂੰ ਅੰਦਰ ਦਾਖਲ ਕਰਨਾ ਹੈ? ਹਾਂ ਉਹਦੇ ਅੰਦਰ ਦਾਖਲ ਪਿਸ਼ਾਬ ਕਰਨਾ ਨੂੰ ਨਾਲ ਜਾ ਵੀਰੇ। ਜਾਣਾ ਪੈਣਾ, ਹਾਂ ਹੁਣੇ ਜਾਣਾ ਵਾ, ਹੁਣੇ ਚੈੱਕਅਪ ਕਰਕੇ ਫਿਰ ਚਲੇ ਜਾਣਾ ਵਾ। ਪਿਸ਼ਾਬ ਕਰਨਾ, ਅੰਦਰ ਆਇਆ ਤੂੰ ਵੀਰੇ, ਉਹਨੂੰ ਲਾ ਕੇ ਰੱਖ ਉਧਰ। ਪਿਸ਼ਾਬ ਕਰਨਾ ਤੇ ਉਹਨੂੰ ਹੁਣ ਬਾਈ ਨੂੰ ਗੱਲਾਂ ਕਰਨ ਲਾਇਆ ਹੋਇਆ ਉਧਰ ਸਾਡੇ ਬੰਦਿਆਂ ਨੂੰ ਥੋੜਾ ਜਿਹਾ ਨਾ, ਤੇ ਇੱਧਰ ਸੁੱਖੇ ਨੂੰ ਕੋਈ ਨਾ ਜੀ, ਕੋਈ ਗੱਲ ਨੀ। ਪਜਾਮਾ ਤਾਂ ਚੱਕ ਦੇ ਵੀਰੇ, ਤੂੰ ਦੇਖ ਲੈ ਸੁੱਖੇ ਵੀਰੇ, ਪਾਰ ਨਾਲਾ ਕੱਸ ਦੇ, ਕਰਿਆ ਪਿਸ਼ਾਬ ਕਰਿਆ ਵੀਰੇ, ਠੀਕ ਹੈ। ਤੇ ਇਦਾਂ ਵੀ ਅਸੀਂ ਅੱਜ ਵੀ ਉੱਥੇ ਹਨਾ ਕੈਂਪ ਜਿੱਥੇ ਗਏ ਸੀ ਹੁਸ਼ਿਆਰਪੁਰ ਹਨਾ, ਉੱਥੇ ਵੀ ਲਾਈਵ 'ਚ ਕਿੰਨੀ ਵਾਰ ਆਹੀ ਗੱਲਾਂ ਬੋਲੀਆਂ ਵੀ, ਪਰ ਹੱਲ ਕੀ ਹੈ ਇਹਨਾਂ ਦੇ? ਅਸੀਂ ਹਮੇਸ਼ਾ ਆਪਣੀਆਂ ਵੀਡੀਓ ਦੇ ਵਿੱਚ NRI ਵੀਰਾਂ ਨੂੰ ਬੇਨਤੀਆਂ ਕਰਦੇ ਹਾਂ ਵੀ ਵੀਰੇ, ਜਦੋਂ ਵੀ ਭੈਣੋ ਸਾਡੀ ਉਹ ਵੀਰਾਂ ਨੂੰ ਬੇਨਤੀ ਆ NRIਆਂ ਨੂੰ ਵੀ ਜਦੋਂ ਵੀ ਪੰਜਾਬ ਤੇ ਕੋਈ ਵਿਪਤਾ ਪੈਂਦੀ ਹੈ ਤੁਸੀਂ ਮੂਹਰੇ ਆਉਂਦੇ ਹੋ, ਤੁਸੀਂ ਹਮੇਸ਼ਾ ਸਾਥ ਦਿੰਦੇ ਹੋ, ਚਾਹੇ ਉਹ ਸੰਘਰਸ਼ ਦੀ ਗੱਲ ਆ, ਚਾਹੇ ਹੜ੍ਹ ਆ ਜਾਣ, ਚਾਹੇ ਕੋਈ ਜੋ ਮਰਜ਼ੀ ਹੋ ਜਾਵੇ। ਪਰ ਇੰਨੀਆਂ ਚੀਜ਼ਾਂ ਕਰਨ ਦੇ ਬਾਵਜੂਦ ਵੀ ਜੇ ਸਾਰਾ ਕੁਝ ਠੀਕ ਨਹੀਂ ਹੋ ਰਿਹਾ, ਹਾਂ, ਪਰ ਅੱਜ ਹੁਣ ਜੇ ਤੁਸੀਂ ਆਪਣੇ ਪਿੰਡਾਂ ਨੂੰ ਸੰਭਾਲ ਲਈਏ ਨਾ ਆਪਾਂ, ਆ ਬੇਟੀਆਂ ਇਹਨਾਂ ਦੀਆਂ, ਆ ਮੁੱਕ ਗਈ ਆ, ਆ ਕੁੜੀ ਮਰ ਗਈ, ਇਹ ਕਿਵੇਂ ਚੜਾਈ ਕਰ ਗਈ ਕੁੜੀ? ਆਹ ਕੁੜੀ ਦੇਖਿਓ, ਇਹ ਕੁੜੀ ਹੁਣ ਮੁੱਕ ਗਈ, ਆ ਮੌਕੀ, ਹਾਂ ਦੇਖੋ ਕਿੰਨੀ ਸੋਹਣੀ ਕੁੜੀ ਆ। ਸਾਲ ਦੀ ਇਹਨੇ ਕਿੰਨਾ ਪੜ੍ਹੀ ਸੀ ਇਹ ਜੀ? MP.Ed ਕੀਤੀ ਹੋਈ ਸੀ ਇਹਨੇ। ਅੱਛਾ MP.Ed ਕੀਤੀ, ਉਸ ਤੋਂ ਬਾਅਦ ਚ ਫਿਰ ਨੌਕਰੀ ਵੀ ਕੀਤੀ ਇਹਨੇ। ਉਸ ਤੋਂ ਬਾਅਦ ਯੋਗਾ ਦਾ ਕੋਰਸ ਕੀਤਾ ਯੋਗਾ ਦਾ ਕੋਰਸ ਪਟਿਆਲੇ ਕੀਤਾ ਇਹਨੇ, ਸਾਲ ਦਾ, 1 ਸਾਲ ਦਾ। ਆ ਦੇ ਪਰਿਵਾਰ ਤਾਂ ਬਹੁਤ ਸੋਹਣਾ ਹੈ। ਆ ਦੋਨੇ ਭੈਣਾਂ ਖੜੀਆਂ, ਇਹਨਾਂ ਦੇ ਵਿੱਚੋਂ ਕਿਹੜੀ ਕੁੜੀ ਮੁੱਕ ਗਈ ਆ? ਭੈਣਾਂ ਨੇ ਸਹੇਲੀ ਆ, ਸਹੇਲੀ ਆ ਅੱਛਾ, ਵੱਡੀ ਆ, ਇਹ ਮੁੱਕ ਗਈ ਆ। ਆਹੀ ਮੁੱਕੀ ਆ? ਆ ਕੌਣ? ਇਹ ਸਹੇਲੀ ਕੋਈ ਹੋਊਗੀ। ਅੱਛਾ ਦੋਨੇ ਭੈਣਾਂ ਦੀ ਫੋਟੋ, ਆਹ ਕੁੜੀ ਮੁੱਕ ਗਈ ਜਿਹੜੀ ਉਹਦੀਆਂ ਫੋਟੋਆਂ? ਉਹਦੀਆਂ। ਠੀਕ ਆ ਮਾਂ, ਠੀਕ ਆ। ਪਰਿਵਾਰ ਇੰਨਾ ਸੋਹਣਾ ਮਾਂ, ਕਿਵੇਂ ਸਾਰਾ ਕੁਝ ਖੇਰੂ ਹੋ ਗਿਆ ਹੈ? ਇਹ ਜੀ ਮਾਂ ਕੀ ਗਲਤੀ ਹੋ ਗਈ, ਕੀ ਹੋ ਗਿਆ ਹੈ ਜਿਹੜਾ ਇੰਨੇ ਸੋਹਣੇ ਨਿਆਣੇ? ਇਹਨੇ ਆ ਭੂਆ ਵਿਚਾਰੀ ਨੇ ਨਾ, ਮੈਂ ਧੰਨਾ ਵੀ ਇਹਨੂੰ ਵਿਚਾਰੀ ਨੂੰ, ਭੂਆ ਦੱਸਦੀ ਆਈ ਰਾਜ, ਭੂਆ ਗੱਲ ਤਾਂ ਸੁਣ ਲਾ, ਕੋਈ ਨਾ ਬਾਥਰੂਮ ਕਰਨ ਗਿਆ ਹੈ ਭੂਆ, ਉਹ ਗਿਆ ਬਾਥਰੂਮ ਕਰਨ, ਗੱਲ ਤਾਂ ਸੁਣ ਲਾ, ਖਵਾਉਣੇ ਆ, 1 ਮਿੰਟ ਆਉਂਦਾ ਬਾਥਰੂਮ ਕਰਕੇ। ਤੁਸੀਂ ਗੱਲ ਕਰਦੇ ਸੀਗੇ ਵੀ ਪੇਟ ਦੇ ਵਿੱਚ ਕੀ ਹੋਇਆ ਸੀ, ਕਿਵੇਂ ਬੱਚੇ, ਕਿੰਨੇ ਕੁੜੀਆਂ ਸੀ ਇਹਨਾਂ ਦੇ? 3 ਕੁੜੀਆਂ। ਉਹ ਆਇਆ ਨਹੀਂ ਹਜੇ ਬਾਥਰੂਮ ਕਰਕੇ, ਨਹੀਂ ਆਇਆ ਭੂਆ, ਅੰਦਰ ਹੀ ਹੈ ਬਾਥਰੂਮ 'ਚ। ਮੇਰੇ ਵੱਲ ਦੇਖ ਇੱਧਰ, ਪਹਿਲਾਂ ਜਿਹੜਾ ਬੱਚਾ ਹੋਣ ਵਾਲਾ ਸੀਗਾ ਉਹਦਾ ਅਬੋਰਸ਼ਨ ਕਰਾਤਾ ਸੀ। 4 ਮਹੀਨਿਆਂ ਦੀ ਸੀ ਵੀ 4 ਕੋਈ ਚੌਥੀ ਕੁੜੀ ਵੀ ਕੀ ਕਰੇ, ਮੁੰਡਾ ਚਾਹੀਦਾ ਆ। ਹਾਂ, ਪਹਿਲਾਂ 3 ਕੁੜੀਆਂ ਸੀਗੀਆਂ। ਹਾਂ 3 ਕੁੜੀਆਂ ਸੀਗੀਆਂ ਤੇ ਚੌਥੀ ਵੀ ਸੀਗੀ, ਉਹਦਾ ਅਬੋਰਸ਼ਨ ਤੀਜੀ ਕੁੜੀ ਕਿੱਥੇ ਗਈ ਹੁਣ? ਤੇ ਉਹ ਮੁੱਕ ਗਈ, ਉਹ ਵੀ ਕੁੜੀ ਤੀਜੀ ਵੀ। ਉਹ ਕਿਵੇਂ ਮੁੱਕ ਗਈ? ਜਿਹੀ ਬਿਮਾਰ ਟੱਟੀਆਂ ਉਲਟੀਆਂ ਦੇ ਨਾਲ ਮੁੱਕ ਗਈ। ਮੁੱਕ ਗਈ। ਛੋਟੀ ਜਿਹੀ ਸੀ, 2 ਸਾਲ ਦੀ ਸੀ। ਜਿਹੜਾ ਅਬੋਰਸ਼ਨ ਕਰਾਇਆ ਸੀ, ਇਹ ਮਾਸਟਰ ਜੀ ਨੇ ਕਰਾਇਆ ਸੀ? ਫਿਰ ਉਹ ਇਹਨ ਕਰਾਇਆ ਸੀ ਵੀ ਪੁੱਤ ਚਾਹੀਦਾ ਆ, ਵੀ ਪੁੱਤ ਚਾਹੀਦਾ। ਹਾਂ
ਤੇ ਮੁੰਡਾ ਉਹ ਕਹਿੰਦੀ ਮੇਰੇ ਤਾਂ ਮੁੰਡਾ ਜੰਮਣਾ ਹੀ ਨਹੀਂ, ਘਰ ਵਾਲੀ ਕਹਿੰਦੀ ਤੇ ਮੈਂ ਨਹੀਂ ਵੀ ਸਫਾਇਆ ਕਰਦਾ, ਮੇਰੇ ਮੁੰਡਾ ਕਿੱਥੇ ਜੰਮਣਾ ਹੈ। 3 ਮਹੀਨੇ ਦਾ ਲੰਮੀ ਪਈ ਰਹੀ ਆ ਮੰਜੇ ਦੇ ਉੱਤੇ। ਹੋ ਮੇਰੇ 3 ਮਹੀਨੇ ਹਿੱਲਣਾ ਨਹੀਂ, ਬਸ ਏਦਾਂ ਪਈ ਰਹਿਣਾ। ਇੱਟਾਂ ਥੱਲੇ ਦਿੱਤੀਆਂ ਹੋਣੀਆਂ ਵੀ ਮੁੰਡਾ ਚਾਹੀਦਾ, ਪਤਾ ਵੀ ਮੁੰਡਾ ਜੰਮਣਾ ਹੈ। 2 ਇੱਟਾਂ ਦੇ ਕੇ ਮੰਜਾ ਆਇਆ ਤਾਂ ਵੀ ਚੱਕ ਛੱਡਣਾ ਵੀ ਇਹ ਖਰਾਬਾ ਨਾ ਹੁੰਦਾ। ਫਿਰ ਇਹਦਾ ਹੁਣ ਮੁੰਡੇ ਨੂੰ ਗੁੱਸਾ ਆਉਂਦਾ ਸੀ, ਕੁੜੀਆਂ ਨੂੰ ਪੈਂਦਾ ਸੀ, ਫਿਰ ਸ਼ਹਿਰ ਚਲ ਗਈਆਂ। ਇਹ ਨਹੀਂ ਕਿਹਾ ਵੀ ਜੇ ਗੁੱਸਾ ਆਉਂਦਾ ਆ ਰਲ ਮਿਲ ਕੇ ਇਹਦਾ ਇਲਾਜ ਕਰਾਈਏ। ਰਮਨ ਗੁੱਸਾ ਆਉਂਦਾ ਸੀ ਵੀ ਉਹ ਵੀ ਮਾਰਦਾ ਸੀ ਨਾ ਇਹ ਉਹਨਾਂ ਨੂੰ, ਜਿਹਦਾ ਤੁਹਾਡੇ ਸਾਹਮਣੇ ਜਾਂਦਾ ਸੀ। ਇੰਨਾ ਹਾਰਿਆ ਵੀ ਨਹੀਂ ਅੱਜ ਸਾਹਮਣੇ। ਹੁਣ 6 ਜਾਣਿਆਂ ਨੇ ਮਸਾਂ ਕਾਬੂ ਕੀਤਾ ਤੇ ਬੇਬੇ। ਬਸ ਫਿਰ ਉਦੋਂ ਤਾਂ ਜਵਾਨੀ ਸੀ ਨਾ, ਉਦੋਂ ਤਾਂ ਉਹ ਫਿਰ ਕੁੜੀਆਂ ਨੂੰ ਇੱਦਾਂ ਪੈਂਦਾ ਹੁੰਦਾ ਸੀ ਤੇ ਲੜਦਾ ਹੁੰਦਾ ਸੀ ਤੇ ਕੁੜੀਆਂ ਫਿਰ ਸ਼ਹਿਰ ਰਹਿਣ ਡਿਆ ਪਿਆ। ਖਰਚੇ ਤੋਂ ਕਦੀ ਤੰਗੀ ਨਹੀਂ ਸੀ ਆਲਤ ਕੁੜੀ। ਦੇਖੋ ਇਨਸਾਫ ਕੁਦਰਤ ਦਾ ਕਰੋਨਾ ਵਿੱਚ ਐਕਟ ਹੈ ਜੀ, ਸਾਲ ਪਿਛਲੇ ਸਾਲ ਹੀ ਇਹ ਜੂਨ 3 ਜੂਨ ਨੂੰ 2020 ਨੂੰ 2020 3 ਜੂਨ ਨੂੰ ਦੇਖੋ ਇੱਕ ਵਿਆਹ ਸੀ ਇੱਕ ਵਿਆਹ ਤੀ ਆ ਨਾ, ਨਾਨਕਿਆਂ ਨੇ। 2 ਧੀਆਂ ਬਾਪੂ ਦੀਆਂ ਸੀਗੀਆਂ, ਜਿਹੜੀਆਂ ਸੁੱਖੇ ਦੀਆਂ ਭੈਣਾਂ ਸੀ ਜਿਹੜੀਆਂ 2, ਇੱਕ ਤਾਂ ਸੁਸਾਈਡ ਕਰ ਗਈ ਆ ਪਿਛਲੇ ਸਾਲ, ਕਿਸੇ ਤੋਂ ਪਿਛਲੇ ਸਾਲ। ਇੱਕ ਪਹਿਲਾਂ ਛੋਟੀ ਹੁੰਦੀ ਹੋਈ ਚੜ੍ਹਾਈ ਕਰ ਗਈ ਸੀ, ਦੱਸਦੇ ਬਿਮਾਰ ਹੋ ਗਈ। ਤੇ ਉਸ ਤੋਂ ਪਹਿਲਾਂ ਰਸਤੇ 'ਚ ਭੂਆ ਦੱਸਦੀ ਆਈ ਆ ਵੀ 2 ਕੁੜੀਆਂ ਬਾਪੂ ਨੇ ਪੇਟ ਦੇ ਵਿੱਚ ਹੀ ਖਤਮ ਕਰਵਾਤੀਆਂ ਸੀ ਵੀ ਮੈਨੂੰ ਮੁੰਡਾ ਚਾਹੀਦਾ, ਟੈਸਟ ਕਰਵਾ ਕੇ। ਤੇ ਜਦੋਂ ਰੱਬ ਨੇ ਮੁੰਡਾ ਦਿੱਤਾ, ਤੁਸੀਂ ਦੇਖੋ ਸਜ਼ਾ, ਤੇ ਮੁੰਡਾ ਦੇ ਕੇ ਵੀ ਖੋਲਿਆ ਕਿਸਮ ਦਾ। ਉਹੀ ਮੁੰਡਾ ਕੁੱਟਦਾ ਰੋਜ਼ ਤੇ ਉਹਦਾ ਦਿਮਾਗ ਖਤਮ ਆ। ਵਾਹ ਕੁਦਰਤ, ਉਹ ਰੱਬ ਦੇ ਰੰਗ ਆਪਾਂ ਸਮਝ ਨਹੀਂ ਸਕਦੇ। ਇਹੀ ਤਾਂ ਬੇਨਤੀਆਂ ਕਰਦੇ ਆ ਭਰਾਵੋ ਵੀ ਜਿੰਨੀ ਕੁ ਆਪਾਂ ਨੂੰ ਅਕਲ ਹੈਗੀ ਆ ਨਾ, ਉਹ ਵੀ ਛੱਡ ਦਿਓ, ਤੁਸੀਂ ਉਹਦੇ ਸਹਾਰੇ ਛੱਡ ਦਿਓ। ਜਿੱਧਰ ਨੂੰ ਉਹ ਲਈ ਜਾਂਦਾ, ਬਸ ਆਪਣੀ ਕਿਰਤ ਕਰੋ, ਸੱਚੇ ਮਨ ਨਾਲ ਕਰੋ। ਅਸੀਂ ਬਥੇਰਾ ਕੁਝ ਕੀਤਾ, ਪੁੱਠੇ ਸਿੱਧੇ ਐਵੇਂ ਕਹੀਏ, ਅਸੀਂ ਬਥੇਰੀਆਂ ਪੁੱਠੀਆਂ ਸਿੱਧੀਆਂ ਕੀਤੀਆਂ, ਕੋਈ ਬਾਹ ਨਹੀਂ ਚੱਲੀ। ਪਰ ਜਦੋਂ ਦੇ ਸੱਚ ਦਾ ਫੜਿਆ, ਗੁਰੂ ਨੇ ਏਡੀ ਕਿਰਪਾ ਕੀਤੀ ਆ। ਦੇਖੋ ਆ ਧੀ ਆ ਬਾਪੂ ਦੀ ਵਿਚਾਰੀ ਆ ਦੁਨੀਆ ਤੋਂ ਚਲੇ। ਕੀ ਨਾਂ ਸੀ ਇਹਦਾ ਜੀ? ਹਰਪਿੰਦਰ ਕੌਰ। ਹਰਪਿੰਦਰ ਕੌਰ ਲਿਖਿਆ ਹੋਇਆ ਉੱਪਰ। MP ਐਡ ਕੀਤੀ ਖੇਡਾਂ ਦੀ, ਸਾਲ ਦਾ ਜੋਗਾ ਦਾ ਕੋਰਸ ਸੀ। ਹਰਪਿੰਦਰ ਕੌਰ ਤੁਰ ਗਈ ਇਸ ਦੁਨੀਆ ਤੋਂ। ਕਿੰਨੀ ਸੋਹਣੀ ਕੁੜੀ ਆ, ਕਿੰਨੀ ਸਿਆਣੀ ਕੁੜੀ ਆ। ਯੋਗਾ ਦਾ ਕੋਰਸ ਕੀਤਾ, MP ਪਟਿਆਲੇ ਕੱਲੀ ਰਹੀ। ਕੀ ਕੀਤਾ ਜੀ? ਕੋਰਸ ਕਾਹਦਾ ਕੀਤਾ ਜੀ? BP ਐਡ MP ਐਡ BP ਐਡ ਤੇ MP ਐਡ ਤੇ ਕੀਤੀ ਫਿਰ ਸਾਲ ਜੋਗਾ ਪਟਿਆਲੇ ਯੋਗਾ ਦਾ ਕੋਰਸ ਕੀਤਾ। ਫਿਰ ਇਹ ਉੱਥੇ ਬਰੇਟੇ ਪੜਾਉਂਦੀ ਵੀ ਰਹੀ, ਮਾਨਸੇ ਦੇ ਕੋਲੇ ਬਰੇਟਾ ਵਾ, ਉੱਥੇ ਵੀ ਪੜਾਇਆ ਇਹਨੇ 1 ਸਾਲ। ਤੇ ਫਿਰ ਪਤਾ ਨਹੀਂ ਕੀ ਦਿਮਾਗ 'ਤੇ ਆਇਆ ਕਿ ਇਹਨੇ ਸੁਸਾਈਡ ਕਿੱਦਾਂ ਕਰ ਲਈ। ਮੈਂ ਲਟਕ ਗਈ ਸੀਗੀ ਜਾਂ ਕੁਝ ਖਾ ਲਿਆ ਸੀ ਜ਼ਹਿਰ ਰੱਬ ਜੂਰ? ਜਾਣੇ, ਹੁਣ ਮਾਂ ਨੂੰ ਪਤਾ ਹੋਊਗਾ। ਇਹਨੂੰ ਤੁਹਾਨੂੰ ਦੱਸਿਆ ਤਾਂ ਹੋਊਗਾ ਹੀ ਨਾ। ਬਾਹਰ ਸੱਦਿਆ ਵੀ ਨਹੀਂ ਦਾਗਾ ਦੇ ਮਾਂ ਨੇ, ਫਿਰ ਰੌਲਾ ਪਾਊਗਾ ਬਈ ਦਾ ਪੁਲਿਸ ਪਾਸ ਕਰੂਗੀ। ਰੱਬ ਜਾਣੇ ਹੁਣ ਕੀ ਗੱਲ ਹੋਈ ਹੈ। ਅੱਛਾ, ਸੰਸਕਾਰ ਤੇ ਵੀ ਨਹੀਂ ਸੱਦਿਆ ਤੁਹਾਨੂੰ? ਕਈ ਤਾਂ ਕਹਿੰਦੇ ਮਾਨਸਿਕ ਵੀ ਏਦਾਂ ਦੇਖੀ ਆ ਕਈਆਂ ਨੇ ਬਈ ਏਦਾਂ ਤੁਰ ਜਾਂਦੀ ਗੱਲਾਂ ਵੀ ਦਿਮਾਗ ਤੇ ਅਸਰ ਕਰ ਗਈ ਸੀ, ਵੀ ਤੁਰ ਜਾਂਦੀ ਏਦਾਂ ਬੱਸਾਂ ਦੇ ਅੱਡੇ 'ਚ ਏਦਾਂ ਗੱਲਾਂ ਕਰਦੀ ਹੁੰਦੀ ਸੀ। ਪਹਿਲਾਂ ਡੈਡੀ ਨਾਲ ਗੱਲਾਂ ਕਰਦੀ ਸੀ ਮਾਰ ਤੋਂ ਪਹਿਲਾਂ। ਉਹ ਪਾਣੀ ਪਿਲਾ ਲਓ ਧੀਰੂ ਓਏ। ਤੋਂ ਪਹਿਲਾਂ ਫੇਰ ਬਈ ਪਾਣੀ ਕਿਤੇ ਧੀਰੂ ਨੂੰ ਮੈਂ ਆਉਂਦੇ ਸਾਰੇ ਕਿਹਾ ਸੀ ਪਾਣੀ ਪਿਆਉਣ ਨੂੰ। ਵੀ ਦਿਮਾਗ ਤੇ ਕਰ ਗਈ ਕਹਿੰਦੇ ਇਹ ਵੀ। ਚਲੋ ਸੁੱਖਾ ਆ ਗਿਆ ਸੁੱਖਾ ਬੇਬੇ। ਆਹ ਫੋਟੋ ਮੈਂ ਸਾਂਭ ਲਵਾਂ। ਅੱਛਾ ਮੈਂ ਹੁਣ ਰੋਟੀ ਤੋਂ ਬਗੈਰ ਨਹੀਂ ਔਰ ਪ੍ਰਸ਼ਾਦਾ ਛਕਾਉਣ ਲੱਗਿਆ। ਪਹਿਲਾਂ ਪ੍ਰਸ਼ਾਦਾ ਛਕਾਊਗਾ ਕੱਤ ਪਾ ਕੇ। ਭੂਆ ਦੇਖੋ ਕਿੰਨਾ ਫਿਕਰ ਕਰਦੀ ਆ ਨਾ। ਤੇ ਪਰ ਪਿੰਡ ਦੇ ਲੋਕਾਂ ਦਾ ਕੁਛ ਇਹ ਵੀ ਸੀਗਾ ਭੂਆ ਤੇ ਮੰਨ ਲਓ ਇਲਜ਼ਾਮ ਸਾਰੇ ਕਹਿੰਦੇ ਸੀ ਵੀ ਇਹਨੇ ਇਹਨਾਂ ਨੂੰ ਇਦਾਂ ਦਾ ਕੀਤਾ ਹੋਇਆ। ਭੂਆ ਘਰੋਂ ਨਹੀਂ ਸੀ ਨਿਕਲਣ ਦਿੰਦੀ, ਬੱਚੇ ਨੂੰ ਲੋਲਾ ਰੱਖਿਆ ਜਿਵੇਂ ਕਹਿੰਦੇ ਬੜਾ ਪਿਆਰਾ। ਉੱਦਾਂ ਘਰੋਂ ਸਕੂਲ ਕਾਲਜ ਜਾਂਦਾ ਸੀ, ਕਹਿੰਦੇ ਜਦੋਂ ਸਕੂਲ ਜਾਂਦਾ ਸੀ ਉਦੋਂ ਤਾਂ ਪਿੰਡ 'ਚ ਹੀ ਸੀਗਾ ਤੇ ਉਹਦਾ ਧਿਆਨ ਰੱਖਦੇ, ਸਕੂਲੇ ਵੀ ਨਾਲ ਹੀ ਜਾਂਦੀ ਸੀ ਭੂਆ। ਫਿਰ ਜਦੋਂ ਕਾਲਜ ਜਾਣ ਲੱਗ ਗਿਆ, ਇਹ ਕਾਲਜ ਪੜ੍ਹਨ ਜਾਂਦਾ ਤੇ ਭੂਆ ਸਾਰਾ ਦਿਨ ਬਾਹਰ ਬੈਠੀ ਰਹਿੰਦੀ ਕਾਲਜ ਦੇ। ਜਦੋਂ ਕਾਲਜ 'ਚੋਂ ਬਾਹਰ ਆਉਂਦਾ ਤੇ ਫਿਰ ਨਾਲ ਲੈ ਕੇ ਬੱਸ 'ਚ ਚੜ੍ਹ ਕੇ ਆਉਂਦੀ। ਇੰਨਾ ਜ਼ਿਆਦਾ ਪਹਿਰਾ ਸੀਗਾ ਆਪਦੇ ਭਤੀਜੇ ਤੇ, ਸਖਤ ਪਹਿਰਾ। ਫਿਰ ਘਰੋਂ ਬਾਹਰ ਨਹੀਂ ਸੀ ਜਾਣ ਦਿੱਤਾ ਜਾਂਦਾ ਸਾਰਾ ਦਿਨ ਜਦੋਂ ਆ ਜਾਂਦਾ ਸੀ। ਘਰੇ ਕਿਤਾਬਾਂ ਕਤੂਬਾਂ ਆਪਾਂ ਦੇਖੀਆਂ ਹੀ ਆ, ਕਿੰਨੀਆਂ ਨਾਵਲ ਉੱਥੇ, ਕਿੰਨੀਆਂ ਮੰਨ ਲਓ ਮੈਗਜ਼ੀਨ ਉੱਥੇ ਪਏ ਸੀ, ਕਿੰਨੇ ਇੰਟੈਕਚੁਅਲੀ ਚੀਜ਼ਾਂ ਪਈਆਂ ਸੀ। ਪਰ ਇਹ ਸਭ ਕੁਛ ਹੋਣ ਦੇ ਬਾਵਜੂਦ ਇੰਨੀ ਨੌਲੇਜ ਆ ਪਿਓ ਪੁੱਤਾਂ ਨੂੰ ਦੁਨੀਆ ਦੀ ਪੂਰੀ। ਜਿਹੜੀ ਖੇਡ ਬਾਰੇ ਪੁੱਛ ਲਓ, ਜਿਹੜੇ ਖਿਡਾਰੀ ਬਾਰੇ ਪੁੱਛ ਲਓ, ਕੋਈ ਮੰਤਰੀ ਬਾਰੇ ਪੁੱਛ ਲਓ, ਲੀਡਰ ਬਾਰੇ ਪੁੱਛ ਲਓ, ਸਭ ਪਤਾ। ਪਰ
ਜੇ ਨਹੀਂ ਸਿੱਖ ਪਾਇਆ ਸੁੱਖਾ ਇੱਕ ਚੀਜ਼ ਨਹੀਂ ਸਿੱਖ ਪਾਇਆ, ਜ਼ਿੰਦਗੀ ਜਿਉਣ ਦੀ ਜਾਂਚ, ਇਸ ਦੁਨੀਆ ਦੇ ਵਿੱਚ ਸਫ਼ਰ ਕਰਨ ਦੀ ਜਾਂਚ, ਕਿਤੇ ਨਾ ਕਿਤੇ ਸੁੱਖਾ ਉਹ ਚੀਜ਼ ਤੋਂ ਵਾਂਝਾ ਰਹਿ ਗਿਆ। ਉਹ ਧੱਕੇ ਖਾ ਕੇ ਆਉਂਦੀ ਅਕਲ, ਉਹ ਅਕਲ ਆ ਨਾ ਜਿਹੜੀ, ਉਹ ਅਕਲ ਕਿਤਾਬਾਂ 'ਚੋਂ ਨਹੀਂ, ਉਹ ਪ੍ਰੈਕਟੀਕਲ 'ਚੋਂ ਆਉਂਦੀ ਆ। ਉਹ ਅਕਲ ਅੱਜ 31-32 ਸਾਲ ਦੇ ਹੋਏ ਸੁੱਖੇ ਨੂੰ ਨਹੀਂ ਹੈਗੀ, ਉਹਨੂੰ ਮਿਲ ਹੀ ਨਹੀਂ ਸਕੀ ਉਹ ਚੀਜ਼। ਤੇ ਅੱਜ ਕੈਂਪ ਆ ਜੀ ਕੱਲ ਨੂੰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਆਏ ਤੁਸੀਂ? ਕਿਵੇਂ ਆ? ਪਹਿਲੇ ਨਾਲੋਂ ਫਰਕ ਆ? ਹਾਂਜੀ ਹਾਂਜੀ ਠੀਕ ਹੈ। ਸਤਿ ਸ਼੍ਰੀ ਅਕਾਲ ਭੈਣੇ। ਭੈਣ ਤਕੜੀ ਹੈ ਭਾਈ ਤੂੰ? ਲੈ ਮੈਂ ਤਾਂ ਪਛਾਣ ਗਈ, ਇਹਨੂੰ ਤਾਂ ਜਮਾਂ ਹੀ ਠੀਕ ਹੋ ਗਈ ਹੁਣ। ਐ ਭੈਣ ਮੇਰੀ ਸਤਿ ਸ਼੍ਰੀ ਅਕਾਲ। ਕਿਵੇਂ ਮੁੰਡਾ ਤੇਰਾ ਭਾਈ? ਠੀਕ ਹੈ ਵਾ? ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਹਾਂਜੀ ਬਾਪੂ ਜੀ ਠੀਕ ਹੋ ਹੁਣ? ਹਾਂਜੀ ਮੱਕਿਆ ਹੋਇਆ ਹੁਣ ਇਹਦੀ ਦਵਾਈ ਦੇ ਠੀਕ ਆ। ਭੈਣ ਪਹਿਲੇ ਨਾਲੋਂ ਫਰਕ ਆ? ਆਜਾ ਬੇਟੇ ਪਹਿਲੀ ਵਾਰ ਆਏ ਹੋ? ਅੱਛਾ ਕੋਈ ਨਾ ਬਾਪੂ, ਤਾਂ ਹੀ ਤੈਨੂੰ ਕੋਈ ਨਾ। ਜਾਣਦਾ ਕਰਕੇ ਤੈਨੂੰ ਤਾਂ ਕੋਈ ਨਾ ਬਾਪੂ, ਫਿਕਰ ਨਾ ਕਰ ਤੂੰ, ਫਿਕਰ ਨਾ ਕਰ। ਸਤਿ ਸ਼੍ਰੀ ਅਕਾਲ। ਕਿਤੇ ਕਰਨਾ ਸਾਰਿਆਂ ਦਾ ਹੋ ਜਾਣਾ, ਟੈਨਸ਼ਨ ਨਾ ਲੈ ਬਾਪੂ। ਓਏ ਹਾਂ ਵੀ ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਮਾਂ। ਤਕੜੀ ਆ? ਕਿਵੇਂ ਆ ਹੁਣ? ਅੱਗੇ ਨੂੰ ਤਾਂ ਠੀਕ ਹੈ ਜੀ, ਤੇ ਉਹ ਹਰੀ ਜੀ ਗੋਲੀ ਦੇ ਦਿੰਦੇ ਸਾਨੂੰ, ਮੈਂ ਨਾਲ ਵੀ ਲਈਆਂ, ਤੇ ਨਕਸੀਰ ਬਹੁਤ ਛੁੱਟਦੀ ਹੈ ਇਹਦੀ। ਕੋਈ ਨਾ ਮਾਂ, ਇਹ ਦਵਾਈਆਂ ਗਰਮ ਹੁੰਦੀਆਂ ਥੋੜੀ ਜਿਹੀ, ਆਪਾਂ ਡਾਕਟਰ ਨਾਲ ਗੱਲ ਕਰਾਂਗੇ, ਐਤੀ ਸੈੱਟ ਹੋ ਜੂਗੀ। ਹਾਂ ਠੀਕ ਆ? ਉਹ ਠੀਕ ਹੈ। ਕੋਈ ਗੱਲ ਨਹੀਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਹੋਰ ਬਾਈ ਜੀ? ਹਾਂ ਬਈ ਕਿਵੇਂ ਆ? ਠੀਕ। ਰੱਬ ਸਿਆ। ਹਾਂਜੀ ਇਹਨੂੰ ਦਿਖਾਉਣਾ ਜੀ ਆਪਣੇ ਦਿਮਾਗ ਨੂੰ ਬੁਖਾਰ ਹੋ ਜਾਂਦਾ ਜੀ, ਤੇ ਦਿਮਾਗ ਨੂੰ ਬੁਖਾਰ ਤੇ ਨਾ ਦੌਰਾ ਜਿਹਾ ਪੈ ਜਾਂਦਾ ਜੀ। ਪਹਿਲੀ ਵਾਰ ਆਏ ਤੁਸੀਂ? ਹਾਂਜੀ ਪਹਿਲੀ ਕਿੱਥੋਂ ਆਏ ਹੋ? ਮੱਛੀਵਾੜਾ ਸਾਹਿਬ। ਵਾਹਿਗੁਰੂ ਮਿਹਰ ਕਰਨਗੇ ਬਾਈ, ਫਿਕਰ ਨਾ ਕਰੋ। ਸਵੇਰੇ ਆਪਾਂ ਕਰਦੇ ਹਾਂ ਨਾ। ਬੈਠੋ ਤੁਸੀਂ ਬੈਠੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ, ਤੁਸੀਂ ਸਾਰੇ ਇੱਥੇ ਆਏ ਹੋ। ਉਹ ਕੀ ਹਾਲ ਨੇ? ਠੀਕ ਆ? ਠੀਕ ਆ ਹੁਣ ਤੂੰ? ਹਾਂ ਠੀਕ ਆ ਤੂੰ ਸਿਆ ਗੰਦਾ ਬਿਮਾਰ ਹੋਇਆ ਸੀ ਬਿਮਾਰ ਹੋ ਗਈ ਤੂੰ? ਤੂੰ ਮੈਂ ਠੀਕ ਆ ਹੁਣ, ਮੈਂ ਠੀਕ ਆ। ਤੂੰ ਮੈਨੂੰ ਅਰਦਾਸ ਕੀਤੀ ਸੀ ਠੀਕ ਹੋਣ ਦੀ? ਹਾਂ ਮੈਂ ਠੀਕ ਹੋ ਗਿਆ। ਫਿਰ ਤੇਰਾ ਕੀ ਨਾਮ ਆ? ਹੈਪੀ ਹੈ ਹੈਪੀ। ਹੈਪੀ ਤੂੰ ਅਰਦਾਸ ਕਰਿਆ ਕਰ ਵੀ ਮੇਰਾ ਬਾਈ ਠੀਕ ਹੋ ਜਾਵੇ, ਮੈਂ ਠੀਕ ਹੋ ਜਾਵਾਂ। ਠੀਕ ਆ? ਹਾਂਜੀ ਜਦੋਂ ਹੈਪੀ ਨੂੰ ਪਹਿਲੀ ਵਾਰ ਲੈ ਕੇ ਆਏ ਸੀ ਇਹਦੇ ਮੰਮੀ ਤੇ ਅੱਜ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਸਤਿ ਸ਼੍ਰੀ ਅਕਾਲ। ਹੈਪੀ ਆ ਬੇਟੀ ਨੂੰ ਲੈ ਕੇ ਆਇਆ। ਹਾਂ ਭਾਈ ਕਿਵੇਂ ਆ ਕੁੜੀਏ? ਤੇਰਾ ਕੀ ਨਾਮ ਆ? ਨਾਮ ਦੱਸ। ਨਾਮ ਕੀ ਹੈ ਪੁੱਤ? ਹੈ ਉੱਚੀ ਬੋਲ। ਆਸ਼ਾ। ਕੋਈ ਨਾ ਆਸ਼ਾ, ਮਹਾਰਾਜ ਤੇਰੀ ਆਸਾ ਹਰ ਆਸਾ ਪੂਰੀ ਕਰਨਗੇ, ਤੇਰੇ ਮਾਂ-ਬਾਪ ਦੀ, ਤੇਰੇ ਪਰਿਵਾਰ ਦੀ। ਠੀਕ ਆਓ ਸਤਿ ਸ੍ਰੀ ਅਕਾਲ। ਔਰ ਕਿਵੇਂ ਆ ਭਾਈ? ਠੀਕ ਆ ਅੰਮ੍ਰਿਤਸਰ ਵਾਲੀਏ ਕੁੜੀਏ? ਇਹ ਭੈਣ ਸਾਨੂੰ ਅੰਮ੍ਰਿਤਸਰ ਤੋਂ ਮਿਲੀ ਸੀ। ਮਾਂਜਦੀ ਰਹੀ ਬਾਂਡੇ ਮਾਂਜਦੀ ਰਹੀ ਹੈ। ਇਹ ਭੈਣ ਅੰਮ੍ਰਿਤਸਰ ਤੋਂ ਮਿਲੀ ਸੀ ਸਾਨੂੰ ਅੱਜ ਤੋਂ 2 ਸਾਲ ਪਹਿਲਾਂ, 2.5 ਸਾਲ। ਬਿਨਾਂ ਕੱਪੜਿਆਂ ਤੋਂ ਬਹੁਤ ਮਾੜੇ ਹਾਲਾਤ ਸੀਗੇ, ਜਿੱਥੇ ਪਈ ਸੀ ਸੜਕ ਤੇ ਨਾ ਉਹਨਾਂ ਨੇ ਵੀ ਚੱਕ ਕੇ ਪਰੇ ਸਿੱਟਿਆ ਹੁੰਦਾ ਸੀ ਇਹਨੂੰ। ਤਾਂ ਫਿਰ ਸਾਡੇ ਵਲੰਟੀਅਰਾਂ ਨੂੰ ਪਤਾ ਲੱਗਿਆ, ਅਸੀਂ ਉੱਥੇ ਟੀਮ ਦੇ ਮੈਂਬਰ ਭੇਜੇ, ਉੱਥੋਂ ਲੈ ਕੇ ਆਏ ਭੈਣ ਨੂੰ, ਬੰਨ੍ਹ ਕੇ ਲੈ ਕੇ ਆਏ ਮੁੰਡੇ ਉੱਥੋਂ। ਇੰਨੀ ਅਗਰੈਸਿਵ ਸੀ ਭੈਣ, ਜਟਾਂ ਬਣੀਆਂ ਹੋਈਆਂ, ਬਹੁਤ ਬੁਰੇ ਹਾਲ ਸੀ। ਉਸ ਤੋਂ ਬਾਅਦ ਫਿਰ ਥੋੜਾ ਠੀਕ ਹੋਈ, ਦਵਾਈ ਚੱਲੀ, ਫਿਰ ਇਹਨੇ ਆਪਣਾ ਐਡਰੈਸ ਦੱਸਿਆ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਅਸੀਂ ਮਨਸਾ ਪਿੰਡ ਦੱਸਾ, ਜ਼ਿਲ੍ਹਾ ਮਨਸਾ, ਡੈਡੀ ਦਾ ਪਿੰਡ ਹੈ। ਪਿੰਡ ਤਾਂ ਉਹ ਮਤਲਬ ਜ਼ਿਲ੍ਹਾ ਕਿਹੜਾ? ਇਹ ਫਿਰੋਜ਼ਪੁਰ ਜ਼ਿਲ੍ਹਾ। ਆ ਲੋਈਆਂ। ਘਰ ਵਾਲਾ ਕਿੱਥੇ ਤੇਰਾ? ਆ ਇੱਥੇ ਬੈਠਾ, ਉਹ ਬੈਠਾ। ਆਈ ਬਈ ਉਰੇ ਭਾਈ ਪ੍ਰਾਹੁਣੇ ਉਰੇ ਆ ਜਾ। ਜਦੋਂ ਇਹਨੂੰ ਭੈਣ ਕਹਿੰਦੇ ਆ ਤੇ ਫਿਰ ਉਹਦਾ ਪ੍ਰਾਹੁਣਾ ਆਪੇ ਹੀ ਬਣ ਗਿਆ ਜੀ ਸਾਡਾ। ਤੇ ਉਹ ਬਾਈ ਪਹਿਲਾਂ ਪ੍ਰਾਹੁਣਾ ਬਣਦਾ ਵੀ ਆ ਭਾਈ ਉਹ, ਕਿਉਂਕਿ ਉਹ ਪੂਰਾ ਆਕੜ ਕੇ ਇੱਥੇ ਸਾਡੇ ਕੋਲੋਂ ਲੈ ਕੇ ਆਂਦਾ ਚੀਜ਼ਾਂ ਚੂਜ਼ਾਂ ਜੋ ਚਾਹੀਦਾ ਹੁੰਦਾ ਪ੍ਰਾਹੁਣੇ ਨੇ। ਹਾਂ ਵੀ ਪ੍ਰਾਹੁਣੇ ਹੁਣ ਸ਼ਰਾਬ ਤਾਂ ਨਹੀਂ ਪੀਂਦਾ? ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਪ੍ਰਾਹੁਣਿਆਂ ਨੂੰ ਕੁੱਟਦੇ ਵੀ ਆ ਫਿਰ। ਪਰ ਜੇ ਹੁਣ ਤੂੰ ਸਾਡੀ ਭੈਣ ਨੂੰ ਤੰਗ ਕੀਤਾ, ਦੇਖ ਲੈ ਮਸਾਂ ਠੀਕ ਹੋਈ ਆ ਉਹ। ਮੇਰੇ ਨਾਲ ਕੰਮ ਕਰਦੀ ਰਹੀ ਹੈ। ਹਾਂ ਹੁਣ ਪੀਂਦਾ ਸ਼ਰਾਬ? ਸੱਚੀ ਦੱਸਣੀ ਹੈ? ਹਾਂ ਦਿਹਾੜੀ ਕਰੀਦਾ ਹੁਣ। ਹਾਂ ਸ਼ਰਾਬ ਪੀਂਦਾ? ਸ਼ਰਾਬ ਤਾਂ ਪੀਂਦਾ। ਹਾਂ ਬਈ ਕभी ਪਿੱਛੂ ਦੇਖ ਲੈ ਫਿਰ ਫਿਰੋਜ਼ਪੁਰੀਆ ਹੈ। ਹੁਣ ਤੇ ਲੋਈਆਂ ਚੱਕ ਚੁਪੜੀ ਬਾਈ ਬਣ ਕੇ ਛੱਡ ਦੇ, ਕੀ ਹਾਲ ਹੋ ਗਿਆ ਸੀ। ਕਿਸੇ ਦੀ ਮੋਟਰ ਇਹ ਵਿਚਾਰੀ ਕਿੰਨੀ ਮਾੜੀ ਹਾਲਤ ਸੀ ਉਦੋਂ। ਕਿਸੇ ਦੀ ਮੋਟਰ ਤੇ ਬੈਠੇ ਓਟਾਂ ਵੀ ਬਣਵਾਤੀਆਂ, ਤੇ ਥਾਂ ਸਾਡੀ ਆਦੀ ਗੱਡੀ ਓਟ ਵੀ ਬਣਵਾ ਲਈ। ਤੇ ਅਸੀਂ ਨਾ ਕਿਸੇ ਖਿੱਚੀ ਜਾਂਦੇ ਵੀ ਨਾਲੇ ਖਿੱਚੀ ਜਾਂਦਾ ਤੇਰੀ। ਕਿੱਥੇ ਗਿਆ ਮੁੰਡਾ? ਕਿੱਥੇ ਆਪਣਾ ਤੇਰਾ ਬੇਟਾ? ਉਰਿਆ ਪੁੱਤ, ਉਰਿਆ ਭੱਜ ਕੇ। ਅਸੀਂ ਮੋਟਰ ਕਿਸੇ ਦੀ ਬੈਠੇ ਆ ਵੀ ਤੇ ਸਾਡੀ ਥਾਂ। ਕੋਈ ਨਾ ਹੌਲੀ ਹੌਲੀ ਬਾਹਰ ਹੀ ਕਿਰਪਾ ਕਰਨਗੇ। ਆਲੇ ਤੇਰਾ ਪੁੱਤ ਲੈ ਕੇ ਨਿਕਲ ਗਿਆ। ਸਤਿ ਸ੍ਰੀ ਅਕਾਲ ਭੈਣੇ। 7ਵੀਂ ਕਲਾਸ ਚ ਹੋ ਗਿਆ ਤੂੰ? ਹਾਂ ਕੀ ਨਾਂ ਤੇਰਾ? ਸੁਨੀਲ। ਸੁਨੀਲ ਸਾਡਾ 7ਵੀਂ ਕਲਾਸ ਚ ਹੋ ਗਿਆ ਜੀ। ਉਦੋਂ ਕਿਹੜੀ ਕਲਾਸ ਸੀਗਾ ਤੂੰ? 5ਵੀਂ ਸੀ ਉਦੋਂ। ਹਾਂ ਤੇ ਬਸ ਇਹ ਭੈਣ ਮੇਰੀ ਪੜ੍ਹ ਲਿਖ ਜਵੇ, ਇਹਨੂੰ ਚੰਗੀ ਨੌਕਰੀ ਮਿਲੇਗੀ।
ਅਸੀਂ ਦਵਾਵਾਂਗੇ ਇਹਨੂੰ ਨੌਕਰੀ। ਜਦੋਂ ਛੱਡਣਾ ਤੇਰੇ ਕੋਲ ਜਦੋਂ ਇਹ 10 ਪੂਰੀਆਂ ਕਰ ਗਿਆ ਤੂੰ ਮੇਰੇ ਕੋਲ ਛੱਡ ਜੀ ਇਹਨੂੰ ਬਸ। ਠੀਕ ਹੈ ਸੁਨੀਲ, ਨਾ ਮੇਰਾ ਪੁੱਤ। ਠੀਕ ਹੈ ਭੈਣੇ, ਜਿਉਂਦੀ ਬਾਦੀ ਰਹਿ। ਤੇ ਅੰਮ੍ਰਿਤਸਰ ਤੋਂ ਮਿਲੀ ਸੀ ਭੈਣ, ਤੇ ਪਿਛਲੇ 2.5 ਸਾਲਾਂ ਤੋਂ ਇਹਦੀ ਦਵਾਈ ਇੱਥੋਂ ਚੱਲਦੀ ਹੈ। ਹਰ ਮਹੀਨੇ ਮੈਡੀਸਨ ਲੈਣ ਆਉਂਦੇ ਨੇ। ਜਿਹੜੇ ਮਹੀਨੇ ਕਿਤੇ ਨਹੀਂ ਵੀ ਆਉਂਦੇ ਫਿਰ ਅਸੀਂ ਫੋਨ ਕਰੀਦਾ ਵੀ ਤੁਸੀਂ ਕਿਉਂ ਨਹੀਂ ਆਏ। ਸਾਡੇ ਟੱਚ ਦੇ ਵਿੱਚ ਰਹਿੰਦੇ ਨੇ ਮਰੀਜ਼, ਜਿਹਨਾਂ ਨੂੰ ਅਸੀਂ ਘਰ ਲੱਭ ਕੇ ਘਰਾਂ ਤੱਕ ਪਹੁੰਚਦਾ ਕਰਦੇ ਨੇ। ਹੁਣ ਤੱਕ 1000 ਤੋਂ ਪਲੱਸ ਬੰਦੇ ਕਰਨਾਟਕਾ, ਤ੍ਰਿਵੇਂਦਰਮ, ਤਾਮਿਲਨਾਡੂ, ਬਿਹਾਰ, ਯੂਪੀ ਤੱਕ ਪਹੁੰਚਦੇ ਕੀਤੇ ਆ। ਪਰ ਉਹਨਾਂ ਦੀਆਂ ਦਵਾਈਆਂ ਸਾਡੇ ਕੋਲ ਚੱਲਦੀਆਂ ਵਾ, ਜ਼ਿਆਦਾਤਰ ਬੰਦਿਆਂ ਦੀਆਂ। ਜਿਹੜੇ ਦਵਾਈ ਨਹੀਂ ਲੈ ਸਕਦੇ, ਕਿਰਾਇਆ ਨਹੀਂ ਲੈ ਸਕਦੇ, ਉਹਨੂੰ 1000-1500 ਰੁਪਇਆ ਕਿਰਾਇਆ, ਮੰਨ ਲਓ ਟ੍ਰੇਨ ਦਾ ਕਿਰਾਇਆ ਦੇ ਦੇਈਦਾ। ਕੋਈ ਜਿਹੜਾ ਇਸ ਤਰ੍ਹਾਂ ਦੇ ਪੇਸ਼ੈਂਟ ਨੇ ਜਿਹੜੇ ਬਾਰ-ਬਾਰ ਨਹੀਂ ਆ ਸਕਦੇ, ਉਹਨਾਂ ਨਾਲ ਡਾਕਟਰ ਨਾਲ ਗੱਲ ਕਰਕੇ ਜਦੋਂ ਦਵਾਈ ਫਿੱਟ ਹੋ ਗਈ 3-3 ਮਹੀਨਿਆਂ ਦੀ ਦਵਾਈ ਇਕੱਠੀ ਦਵਾ ਦੇਈਦੀ ਆ। ਯਾਨੀ ਕਿ ਫਾਇਦਾ ਤਾਂ ਹੀ ਆ ਸੇਵਾ ਕੀਤਿਆਂ। ਹੁਣ ਅਸੀਂ ਇੱਥੋਂ ਵੀਡੀਓ ਬਣਾ ਕੇ ਜਿਹੜਾ ਘਰ ਲੱਭਿਆ ਭੈਣ ਨੂੰ ਭੇਜ ਦਈਏ, ਭੈਣ ਫਿਰ ਉਸੇ ਇਲਾਜ 'ਚ ਪਹੁੰਚ ਜਾਵੇ। ਪਰ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਸਾਡੀ ਭੈਣ ਦੇ ਅਸੀਂ ਇੱਕ ਇਸ ਤਰ੍ਹਾਂ ਦਾ ਰਿਸ਼ਤਾ ਬਣਾ ਲਈਦਾ ਵੀ ਇਹਦੇ ਪੇਕੇ ਆ ਨਾ ਜਿਹੜੇ ਸੁਪਨਿਆਂ ਦੇ ਘਰ 'ਚ ਇੱਥੇ ਹੁਣ, ਤੇ ਇਹਦਾ ਸੰਧਾਰਾ ਹਾੜੀ ਸੌਣੀ ਇੱਥੋਂ ਜਾਂਦਾ। ਜਦੋਂ ਗਰਮੀਆਂ ਸਰਦੀਆਂ ਆਉਂਦੀਆਂ ਕੱਪੜੇ ਲੀੜੇ ਲੈ ਜਾਂਦੀ ਹੈ ਭੈਣ ਇੱਥੋਂ ਨਾ। ਸਾਨੂੰ ਸੰਗਤ ਬਹੁਤ ਸਾਰੀਆਂ ਚੀਜ਼ਾਂ ਦੇ ਕੇ ਜਾਂਦੇ ਨੇ, ਰਾਸ਼ਨ ਦੇ ਦੇਈਦਾ ਭੈਣ ਨੂੰ। ਕਿੰਨੇ ਨਾਲ ਉਹਦੀ ਵੀ ਠੁੱਕ ਬਣੀ ਆਪਦੇ ਸਹੁਰਿਆਂ ਦੇ ਵਿੱਚ ਵੀ ਮੇਰੀ ਭੈਣ ਦੀ। ਸਾਰੇ ਕਹਿੰਦੇ ਆ ਵੀ ਏਦਾਂ ਯਾਨੀ ਕਿ ਇੱਕ ਰਿਸ਼ਤਿਆਂ ਦੀ ਚੇਨ ਬਣੀ ਜਾਂਦੀ ਆ। ਬਹੁਤ ਸਾਰੀਆਂ ਭੈਣਾਂ, ਬਹੁਤ ਸਾਰੇ ਭਾਈ, ਕੱਲੀਆਂ ਭੈਣਾਂ ਨਹੀਂ, ਬਹੁਤ ਸਾਰੇ ਪ੍ਰਾਹੁਣੇ ਵੀ ਇੱਧਰ ਆ ਦੇਖੋ, ਬਹੁਤ ਸਾਰੇ ਪ੍ਰਾਹੁਣੇ ਵੀ ਜੁੜੀ ਜਾਂਦੇ ਸਾਡੇ ਨਾਲ, ਤੇ ਸਾਡੇ ਜਵਾਈ ਭਾਈ ਵੀ ਬਹੁਤ ਨੇ ਸਾਡੇ ਨਾਲ। ਤੇ ਪਰ ਬਸ ਚਲੋ ਭੈਣੇ ਬੈਠੋ, ਪ੍ਰਸ਼ਾਦਾ ਛਕੋ। ਹਾਂ ਬਾਈ ਕਿਵੇਂ ਆ ਹੁਣ? ਠੀਕ ਆ ਤੂੰ? ਬਾਈ ਕਿਰਪਾ ਹੋ ਗਈ, ਹੋ ਗਈ। ਮਾਂ ਅੱਗੇ ਨਾਲੋਂ ਕੀ ਫਰਕ ਆ? ਅੱਗੇ ਨਾਲੋਂ ਫਰਕ ਆ? ਤੂੰ ਦੱਸ ਮੈਨੂੰ, ਫਰਕ ਆ ਕਿ ਨਹੀਂ? ਫਰਕ ਆ ਜਾਂ ਨਹੀਂ? ਫਰਕ ਹੈ ਜਾਂ ਨਹੀਂ? ਮੈਨੂੰ ਫਰਕ ਹੈਗਾ। ਫਰਕ ਆ ਐਵੇਂ 25 ਪੈਸੇ ਫਰਕ। ਬਾਬੇ ਤੂੰ ਦੇਖ ਕਿੰਨੇ ਟਾਈਮ 'ਚ ਮਹੀਨੇ ਦੇ ਵਿੱਚ ਜੇ 25 ਪੈਸੇ ਫਰਕ ਆ ਬਾਈ, ਤੂੰ ਆਉਣ ਵਾਲੇ 5-7 ਮਹੀਨਿਆਂ 'ਚ ਦੇਖੀ ਤਾਂ ਸਹੀ, ਜਮਾਂ ਹੀ ਠੀਕ ਹੋਇਆ ਨਾ ਬਾਈ ਨੇ ਮੇਰੇ ਨੇ। ਫਿਕਰ ਨਾ ਕਰ ਤੂੰ, ਫਿਕਰ ਤੈਨੂੰ ਮੈਂ ਕਿਹਾ ਸੀ ਨਾ, ਪਿਛਲੀ ਵਾਰ ਤੇ ਤੂੰ ਖੜ ਨਹੀਂ ਸੀ ਹੁੰਦਾ, ਅੱਜ ਤੂੰ ਖੜਾ ਨਾ ਏਦਾਂ। ਪਿਛਲੀ ਵਾਰ ਤੇ ਤੂੰ ਮੈਂ ਗੱਲ ਵੀ ਨਹੀਂ ਸੁਣੀ ਨਾ, ਖੜ ਹੋ ਰਿਹਾ ਸੀਗਾ ਜੀ। ਕਿੰਨਾ ਫਰਕ ਆ ਹੁਣ ਅੱਗੇ ਨਾਲੋਂ। ਕੀ ਨਾਂ ਤੇਰਾ? ਲਖਵੀਰ ਗਿੱਲ। ਕੋਈ ਗੱਲ ਨਹੀਂ ਗਿੱਲ ਸਾਹਿਬ, ਫਿਕਰ ਨਾ ਕਰ ਤੂੰ ਬਾਈ। ਮੇਰੇ ਭਰਾ ਨੇ, ਮੇਰੇ ਨਾਨਕੇ ਗਿੱਲ ਆ ਬਾਈ, ਮੈਂ ਤੈਨੂੰ ਉਦੋਂ ਵੀ ਦੱਸਿਆ ਸੀ ਨਾ। ਫਿਕਰ ਨਹੀਂ ਕਰਨਾ ਫਿਰ ਗਿੱਲਾ। ਮੈਨੂੰ ਪੋਲਗਾ ਹੋਇਆ ਜੀ ਬਹੁਤ ਜ਼ਿਆਦਾ। ਠੀਕ ਹੈ, ਨਹੀਂ ਮਾਂ ਪੋਲੀਓ ਦਾ ਤਾਂ ਕੋਈ ਟ੍ਰੀਟਮੈਂਟ ਨਹੀਂ, ਕਿਉਂਕਿ ਜਨਮ ਤੋਂ ਜਿਹੜੀ ਚੀਜ਼ ਆ ਨਾ ਉਹਦਾ ਕੋਈ ਹੱਲ ਨਹੀਂ ਮਾਂ। ਪਰ ਅਸੀਂ ਤੁਹਾਨੂੰ ਤੇਲ ਦੇਵਾਂਗੇ ਇੱਕ ਮਾਲਿਸ਼ ਕਰਨ ਨੂੰ, ਉਹਦੇ ਨਾਲ ਤੇਰੀ ਲੱਤ ਦੀਆਂ ਨਾੜਾਂ ਤਕੜੀਆਂ ਹੋ ਜਾਣਗੀਆਂ। ਕੋਈ ਗੱਲ ਨਹੀਂ, ਹਟ ਜਾਊਗਾ ਡਿੱਗਣੋਂ। ਠੀਕ ਆ, ਮੈਂ ਤੈਨੂੰ ਸਵੇਰੇ ਬਾਕੀ ਆਪਾਂ ਡਾਕਟਰ ਨੂੰ ਵੀ ਦਿਖਾ ਲਾਂਗੇ। ਹਾਂ ਕੋਈ ਨਾ, ਠੀਕ ਆ, ਫਿਕਰ ਨਹੀਂ ਕਰਨੀ, ਐਵੇਂ ਹੌਸਲਾ ਨਹੀਂ ਛੱਡਣਾ। ਸਤਿ ਸ਼੍ਰੀ ਅਕਾਲ ਬਾਪੂ, ਕਿਵੇਂ ਆ? ਹਾਂ ਵੀ ਕਿਵੇਂ ਆ? ਠੀਕ ਆ, ਠੀਕ ਆ ਜੀ। ਅੱਗੇ ਨਾਲੋਂ ਕੋਈ ਨਾ ਗੱਲ ਕਰਦੇ। ਸਾਨੂੰ ਨਾ ਦਵਾਈ 1 ਮਹੀਨੇ ਦੀ ਦਿੰਦੇ, ਦੂਰ ਵਾਲੀ ਆ। 1 ਮਹੀਨੇ ਦੀ ਦੇ ਦਿੰਦੇ ਦਵਾਈ। ਨਹੀਂ ਕਿੰਨਾ ਟਾਈਮ ਹੋਇਆ ਜੀ ਆਉਣ ਲੱਗਿਆ ਨੂੰ? ਸਾਨੂੰ 2 ਮਹੀਨੇ ਹੋ ਗਏ। ਘੱਟੋ ਘੱਟ 6 ਮਹੀਨੇ ਤੁਹਾਨੂੰ ਲਗਾਤਾਰ ਆਉਣਾ ਪੈਣਾ। ਫਿਰ ਹੌਲੀ ਹੌਲੀ ਡਾਕਟਰ ਮਹੀਨੇ ਦੀ ਦਵਾਈ ਦੇਖੋ ਬਹੁਤ ਹੁੰਦੀ ਹੈ ਭੈਣੇ। ਹੁਣ ਜੇ ਆਪਾਂ ਕਹੀਏ ਵੀ ਦਵਾਈ ਵੀ 2 ਮਹੀਨਿਆਂ ਦੀ ਦੇ ਦੀ, ਕਿੱਥੋਂ ਆਉਣੇ ਤੁਸੀਂ? ਗਿੱਦੜਵਾ ਉਹ ਨਹੀਂ ਹੈਗਾ ਇੱਥੇ, ਗਿੱਦੜਵਾਏ ਤੋਂ ਵੀ ਬਹੁਤ ਦੂਰੋਂ ਆਏ ਨਾ ਮੇਰੀ ਭੈਣ। ਜੇ ਆਪਾਂ ਸਾਰਿਆਂ ਦੀ ਗੱਲ ਕਰੀਏ ਨਾ ਇੱਥੇ, ਬਾਈ ਤੁਸੀਂ ਕਿੱਥੋਂ ਆਏ ਹੋ? ਨਾਭੇ ਤੋਂ। ਤੁਸੀਂ ਕਿੱਥੋਂ ਆਏ ਬੇਬੇ? ਹੁਸ਼ਿਆਰਪੁਰ ਤੋਂ। ਹਾਂਜੀ ਵੀਰੇ, ਅੰਬਾਲੇ ਤੋਂ। ਹਾਂਜੀ ਅਨੰਦਪੁਰ ਸਾਹਿਬ ਤੋਂ। ਦੇਖ ਬੇਬੇ ਸਾਰੀ ਜੰਮੂ ਤੋਂ। ਦੇਖੋ ਜੀ ਜੰਮੂ ਤੋਂ। ਦੇਖੋ ਜਦੋਂ ਕਿਰਪਾ, ਐਡੀ ਵੱਡੀ ਗੱਲ ਹੋ ਗਈ ਵੀ ਜਿੱਥੇ ਆਪਣੇ ਤੇ ਵਾਹਿਗੁਰੂ ਦੀ ਕਿਰਪਾ ਹੀ ਹੋਣ ਲੱਗ ਗਈ, ਫਿਰ ਸਫ਼ਰ ਨਹੀਂ ਗਿਣਨੇ। ਜੇ ਆਪਾਂ ਹੁਣ ਗੁਰੂ ਘਰ ਜਾਂਦਿਆਂ ਹੋਇਆਂ ਵੀ ਆਪਾਂ ਦੇਖੀਏ ਵੀ ਕਿੰਨੇ ਕਿਲੋਮੀਟਰ ਪਊਗਾ, ਫਿਰ ਕਾਹਦੀ ਕਿਰਪਾ ਹੋਣੀ। ਜੇ ਸਾਡੇ ਵੱਡੇ ਵਡੇਰੇ ਦੇਖਦੇ ਆ ਗੱਲਾਂ, ਤਾਂ ਫਿਰ ਅਸੀਂ ਅੱਜ ਇੱਥੇ ਆਨੰਦ ਨਾ ਮਾਣਦੇ ਹੁੰਦੇ। ਆਏ ਜੀ ਪੁੱਛਦੇ ਸੀ ਵੀ ਜਿਹੜੇ ਕੋਟ ਭਾਈ ਹੁਣ ਵੀ ਹਸਪਤਾਲ ਖੁੱਲਿਆ, ਉਹ ਕਹਿੰਦੇ ਮਨੁੱਖਾਂ ਦੀ ਸੇਵਾ ਦਾ। ਅਸੀਂ ਆਖਿਆ ਵੀ ਆਈ ਪੁੱਛ ਕੇ ਆਵਾਂਗੇ, ਉਹ ਆਪਣਾ ਹੀ ਆ ਕਿ ਹੋਰ ਕਿੱਥੇ? ਕੋਟ ਭਾਈ ਨਹੀਂ ਪਤਾ ਨਹੀਂ, ਸਾਡਾ ਆਪਣਾ ਤਾਂ ਕੋਈ ਲਿੰਕ ਨਹੀਂ ਉਹਨਾਂ ਨਾਲ। ਆਪਣਾ ਨਹੀਂ ਤੇ ਫਿਰ ਅਸੀਂ ਆਖਿਆ ਵੀ ਪੁੱਛ ਕੇ ਆਵਾਂਗੇ, ਕਹਿੰਦੇ ਉਹੀ ਆ। ਦੱਸੋ ਇੱਕ ਵਾਰੀ ਕੋਈ ਗੱਲ ਨਹੀਂ। ਓਏ ਹਾਂ ਬਈ,
ਕੀ ਹਾਲ ਨੇ ਭਾਈ? ਤੈਨੂੰ ਮੈਂ ਕਹੀ ਰਹਿ ਕੇ 2-4 ਦਿਨ ਸੇਵਾ ਕਰਾ ਜਾ ਕਰ, ਤੂੰ 1-2 ਦਿਨ ਪਹਿਲਾਂ ਆਇਆ ਕਰ। ਭਾਈ ਬੁਲਾਉਂਦਾ ਮੈਂ ਆਇਆ ਤਾਂ ਤੂੰ ਅੱਜ ਆ ਯਾਰ, ਤੂੰ ਕੱਲ ਆਉਂਦਾ, ਟੈਂਟ ਟੁੰਟ ਲਵਾਉਣੇ ਸੀ, ਸਾਰੇ ਕੰਮ ਕਰਾਣੇ ਸੀਗੇ। ਓ ਕਿਵੇਂ ਆ ਸ਼ੇਰਾ, ਕੀ ਹਾਲ ਆ ਤੇਰਾ? ਐਕਤੀ ਤਾਂ ਆਪ ਹੱਥ ਮਿਲਾਉਂਦਾ ਮੇਰਾ ਵੀਰਾ। ਕਿਵੇਂ ਆ ਫਿਰ? ਓਕੇ ਕੀ ਨਾਂ ਤੇਰਾ? ਅਮਨ ਹੈ ਅਮਨ ਅਮਨ। ਅਮਨ ਕਿੰਨੇ ਦਿਨ ਰਹਿ ਕੇ ਗਏ ਸਾਡੇ ਕੋਲੇ? 10 ਦਿਨ। ਇੱਕ ਮਿੰਟ ਵੀਰੇ, ਆਪਾਂ ਕਰਦੇ ਟਰਨ ਬਾਈ ਟਰਨ ਗੱਲ ਕਰਦੇ। ਹਾਂਜੀ ਭੈਣੇ, ਅੱਗੇ ਆਓ। ਕਿਵੇਂ ਆ ਹੁਣ ਇਹ? ਠੀਕ ਆ। ਮੈਂ ਕਿਹਾ ਸੀ ਨਾ ਭੈਣੇ, ਵਾਹਿਗੁਰੂ ਮਿਹਰ ਕਰਨਗੇ। ਥੋੜਾ ਕਦੇ ਤੰਗ ਕਰਦਾ, ਵੈਸੇ ਸਭ ਠੀਕ ਹੋ ਜਾਣਾ ਭੈਣੇ। ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਅਮਨ ਆਪਣੀ ਵਧੀਆ ਕਿਰਿਆ ਸੋਧੂਗਾ, ਆਪਣੀ ਜੀਵਨ ਨੂੰ ਸਾਫ਼ ਸੁਥਰਾ ਕਰੂਗਾ। ਜਿਵੇਂ ਛੋਟੇ ਨਾਲ ਲੜਦਾ ਸੀ, ਉਹ ਕਰਦਾ ਸੀ, ਬਟ ਉਹ ਸਾਰੀਆਂ ਚੀਜ਼ਾਂ ਠੀਕ ਹੋ ਜਾਣੀਆਂ। ਪਰ ਤੂੰ ਭੈਣ ਮੇਰੀ ਬਸ ਦਵਾਈ ਨਾ ਬੰਦ ਕਰੀਂ ਜੀ, ਹਾਂ ਸਬਰ ਥੋੜਾ ਰੱਖ ਕੇ ਚੱਲੋ, ਕੋਈ ਗੱਲ ਨਹੀਂ, ਸਾਡਾ ਅਮਨ ਠੀਕ ਹੋ ਜਾਣਾ। ਇਹ ਭੈਣ ਜਿੱਦਣ ਲੈ ਕੇ ਆਈ ਕੈਂਪ ਤੋਂ ਦਿਨ ਪਹਿਲਾਂ ਲੈ ਕੇ ਆਈ ਸੀ, ਕਹਿੰਦੀ ਵੀਰੇ ਲੈ ਕੇ ਆਏ ਬਹੁਤ ਹੀ ਤੰਗ, ਉਹ ਉੱਠ ਨਹੀਂ ਸਕਦਾ। ਇੱਕ ਮਿੰਟ, ਹਾਂਜੀ ਹਾਂਜੀ ਮਿਲਦੇ ਆ ਆਪਾਂ ਨੂੰ, ਬੈਠੇ ਹੀ ਆ ਉਹ। ਉੱਥੇ ਦੇਖੋ ਇੰਨੇ ਜਾਣੇ ਬੰਦੇ ਖੜੇ ਸੀ ਨਾ ਇੱਥੇ, ਆਪਾਂ ਇਹਨਾਂ ਨੂੰ ਤਾਂ ਬਾਅਦ ਚ ਵੀ ਮਿਲ ਲੈਣੇ 2 ਮਿੰਟ। ਹਾਂਜੀ ਵੀਰੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ, ਕੀ ਹਾਲ ਨੇ? ਠੀਕ ਹੈ, ਕੋਈ ਨਾ, ਇਹਨੂੰ ਵੀ ਦਵਾਈ ਦਵਾਵਾਂਗੇ ਆਪਾਂ, ਸਵੇਰੇ ਮਿਲੂਗੀ ਦਵਾਈ, ਫਿਕਰ ਨਾ ਕਰੋ। ਬੜੀ ਦੂਰੋਂ ਆਇਆ ਇੱਥੇ, ਕੋਈ ਚੱਕਰ ਹੀ ਨਹੀਂ, ਫਿਕਰ ਹੀ ਨਾ ਕਰੋ ਤੁਸੀਂ, ਸਾਰਿਆਂ ਨੂੰ ਮਿਲਣੀ ਹੈ ਦਵਾਈ। ਕੀ ਹਾਲ? ਲਾਉਣ ਲਈ ਗੱਡੀ ਬਾਪੂ ਨੇ ਹਾਂ ਆ ਗਿਆ। ਉਹ ਕਿਹੜੇ ਬਾਪੂ ਜੀ ਹੋਣੇ? ਚੰਨ ਸਿੰਘ ਜੀ ਇੱਕ ਗੋਲਡੀ ਹੈ ਜੀ, ਕਾਹ ਤੋਂ? ਹੁਣੇ ਲੈ ਕੇ ਆਏ ਆ। ਅੱਛਾ ਵੀ ਲਾਹੋ, ਹਾਂ ਲਾਹੋ ਵੀ ਕਾਹ ਤੋਂ ਲਾਉਣਾ? ਹਾਂਜੀ ਦੱਸੋ। ਬੋਲਦਾ ਨਹੀਂ ਜਮਾ ਹੀ ਨਹੀਂ ਬੋਲਦਾ ਜਨਮ ਤੋਂ ਹੀ? ਨਾ ਜੀ, ਹਾਂ ਕਿਹੜੇ ਡਿੱਗ ਗਿਆ ਤੀ ਜੀ। ਇੱਧਰ ਦੇਖ। ਹੈ ਅੱਖੇ ਲੱਗਦਾ ਨਹੀਂ? ਕਿ ਜੀ ਚੱਕਦਾ ਹੁੰਦਾ ਤੀ ਜੀ। ਅੱਖੇ ਨਹੀਂ ਲੱਗਦਾ? ਨਾ ਜੀ, ਅੱਖੇ ਨਹੀਂ ਲੱਗਦੀ, ਅਜੇ ਮੁੜ ਕੇ ਵੱਢ ਲੈਂਦਾ ਤੀ ਜੀ। ਫਿਰ ਮੈਂ ਜੀ ਉਰੋਂ ਦਵਾਈ ਲੈ ਗਈ, 12 ਤਰੀਕ ਨੂੰ ਲੈ ਕੇ ਗਈ ਜੀ। ਇਹ ਮੁੜ ਕੇ ਵੱਢਣ ਤਾਂ ਜੀ ਹਟ ਗਿਆ ਜੀ, ਮੂੰਹ 'ਚ ਵੀ ਘੁੱਟੇ ਭਰਦਾ ਹੁੰਦਾ, ਉਹ ਵੀ ਹਟ ਗਿਆ ਜੀ। ਫਿਰ ਉਹ ਦਵਾਈ ਨਾਲ ਦੌਰਾ ਪੈ ਗਿਆ ਸੀ। ਤੁਸੀਂ ਫਿਰ ਕਦੋਂ ਲੈ ਕੇ ਆਏ ਦਵਾਈ? ਦਵਾਈ ਜੀ ਹੁਣੀ ਲੈ ਕੇ ਗਏ ਸੀ ਜੀ, ਕਦੋਂ? 12 ਤਰੀਕ ਨੂੰ ਜੋ ਕੈਂਪ ਲੱਗਿਆ ਸੀ। ਪਿਛਲੇ ਕੈਂਪ ਤੇ? ਹਾਂਜੀ ਅੱਜ ਦੂਜੀ ਵਾਰ ਆਏ ਜੀ। ਕੋਈ ਨਾ, ਹੁਣ ਡਾਕਟਰ ਨਾਲ ਗੱਲ ਕਰਾਂਗੇ ਆਪਾਂ। ਕੋਈ ਨਾ, ਕੀ ਨਾਂ ਇਹਦਾ? ਮਹਾਵੀਰ ਹੈ ਜੀ। ਮਾਂ ਵੀ ਕੋਈ ਨਾ, ਠੀਕ ਹੋ ਜਾਊਗਾ। ਦਵਾਈ ਨਹੀਂ ਆਪਾਂ ਗੱਲ ਕਰਾਂਗੇ ਡਾਕਟਰ। ਠੀਕ ਆ ਹੁਣ ਮੈਂ ਸਤਿ ਸ੍ਰੀ ਅਕਾਲ। ਹਾਂ ਭੈਣੇ ਸਤਿ ਸ੍ਰੀ ਅਕਾਲ। ਠੀਕ ਆ ਵਧੀਆ। ਮੇਰੀ ਭੈਣ ਨੇ ਠੀਕ ਹੋਣਾ ਹੀ ਸੀ, ਮੈਂ ਤੈਨੂੰ ਕਿਹਾ ਸੀ ਨਾ। ਮੈਂ ਦੇਖੋ ਉਹ ਬਾਬੇ ਨਾਨਕ ਦੀ ਤਾਂ ਕਿਰਪਾ, ਸਾਰਾ ਹੀ ਬਣਾ ਲਿਆ ਮੈਂ ਕੰਮ। ਸੱਚੇ ਪਾਤਸ਼ਾਹ ਮੇਰੇ। ਡਾਕਟਰ ਨਾਲ ਗੱਲ ਕਰੀ ਵੀ ਇੱਕ ਵਾਰੀ ਇਹ ਵਿੱਚ ਹੋ ਗਿਆ, ਵਿਸਾਖੀ ਤੋਂ 2 ਦਿਨ ਪਹਿਲਾਂ, ਕਿਵੇਂ? 6 ਵਜੇ ਵਿਸਾਖੀ ਤੋਂ 2 ਦਿਨ ਪਹਿਲਾਂ, ਹਾਂਜੀ 5 ਮਹੀਨੇ ਫਿਰ ਇਹਨੂੰ ਪੈ ਗਿਆ। ਫਿਰ ਦੌਰਾ ਪੈ ਗਿਆ? ਹਾਂ, ਅੱਛਾ, ਪਹਿਲਾਂ ਬੜਾ ਸੋਹਣਾ ਰਹੀ। ਕਦੋਂ ਪਿਆ ਸੀ? ਆ 6ਵਾਂ ਮਹੀਨਾ ਸਾਨੂੰ ਹੁਣ। ਕਿੱਥੇ ਆ? ਘਰੇ ਹੀ ਸੁਦਾ ਹੁਣ ਤੈਨੂੰ ਦੌਰਾ ਜਦੋਂ ਪਿਆ ਪਹਿਲਾਂ ਵਾਂਗੂ ਹੀ ਪਿਆ ਜਿਵੇਂ ਪਹਿਲਾਂ ਪੈਂਦਾ ਸੀ? ਪਹਿਲਾਂ ਹਾਂਜੀ ਭਾਈ, ਇਹਨੂੰ ਨਹੀਂ ਪਤਾ ਲੱਗਦਾ। ਪਤਾ ਨਹੀਂ ਲੱਗਦਾ। ਮੈਂ ਚਾਹ ਰੱਖੀ ਤੇ ਜਦੋਂ ਨੂੰ ਅੰਦਰ ਲੇਟ ਪੈ ਗਈ। ਤੂੰ ਅੱਜ ਵੀ ਉੱਥੇ ਪਿਆ ਸੀ, ਆ ਕੇ ਤੂੰ ਮੈਨੂੰ ਮਿਲਿਆ ਹੀ ਨਹੀਂ ਯਾਰ। ਇਹ ਥੱਕ ਗਿਆ ਬੱਸ ਦੇ ਵਿੱਚ, ਕਹਿੰਦਾ ਮੈਨੂੰ ਥਕੇਵਾ ਹੋ ਗਿਆ। ਮੈਨੂੰ ਮਿਲਿਆ ਕਰ ਯਾਰ, ਭਰਾ ਨੂੰ ਨਹੀਂ ਮਿਲਣਗੇ ਹੈਪੀ, ਫਿਰ ਹੋਰ ਕਿਹਨੂੰ ਮਿਲੂਗਾ ਯਾਰ? ਮੈਨੂੰ ਬੜਾ ਦੁੱਖ ਲੱਗਿਆ। ਮੈਂ ਕਿਹਾ ਬੇਬੇ ਆ ਕੇ ਮਿਲੀ, ਬੇਬੇ ਕਹਿੰਦੀ ਹੈਪੀ ਆਇਆ ਹੀ ਨਹੀਂਗਾ ਮਿਲਣ ਤੈਨੂੰ। ਇੱਕ ਦਿਨ ਬੰਟੀ ਆਏਗਾ ਪੱਕਾ? ਇੱਕ ਦਿਨ ਕੱਲ ਨੂੰ ਅਗਲੇ ਕੈਂਪ ਤੇ ਇੱਕ ਦਿਨ ਹੋਰ ਪਹਿਲਾਂ ਆਉਣਾ, ਤੂੰ ਆ ਕੇ ਸੇਵਾ ਕਰਾਇਆ ਕਰਨਾ। ਇਹ ਦਵਾਈ ਨਹੀਂ ਠੀਕ ਕਰਦੀ, ਇਹ ਤਾਂ ਸੇਵਾ ਕਰਦੀ। ਉਹਦੀ ਕਿਰਪਾ ਨੇ ਠੀਕ ਕਰਨਾ ਬਾਈ, ਦਵਾਈ ਤਾਂ ਬਹਾਨਾ ਵਾ। ਮੈਂ ਤਾਂ ਇੰਨੀ ਖੁਸ਼ ਸੀਗੀ ਨਾ ਜਿੱਦਣ ਦਾ ਇਹ ਢਿੱਲਾ ਹੋਇਆ, ਫਿਰ ਮੈਨੂੰ ਇੰਨਾ ਇਹ ਹੋਈ। ਤੁਹਾਡੇ ਦਰਸ਼ਨ ਕਰਨ ਕੋਈ ਨਾ ਮਾਂ, ਕੋਈ ਨਾ ਮਾਂ, ਸਭ ਠੀਕ ਹੋ ਜਾਣਾ, ਸਭ ਠੀਕ ਹੋ ਜਾਣਾ। ਤੁਹਾਡੇ ਦਰਸ਼ਨ ਕਰਨ ਨੂੰ ਮਨ ਕਰਦਾ। ਧੰਨਵਾਦ ਮਾਂ, ਧੰਨਵਾਦ। ਤੇ ਸਾਨੂੰ ਕਾਫੀ ਟਾਈਮ ਸਮਾਂ ਨਹੀਂ ਲੱਗਿਆ, ਕਿਉਂਕਿ ਅਸੀਂ ਨਾ ਗੁਰਬਾਣੀ ਦੀ ਕਥਾ ਕਰਦੇ ਹੁੰਦੇ ਹਾਂ, ਸਾਨੂੰ ਤਾਂ ਕਰਕੇ ਟਾਈਮ ਨਹੀਂ ਲੱਗਿਆ। ਅੱਜ ਮਰੀਜ਼ ਦੇ ਬਹਾਨੇ ਨਾਲ ਮਾਰ ਕੇ ਲੈ ਠੀਕ ਹੈ। ਸੀਨੇਵਾਲ ਤੋਂ ਮਰੀਜ਼ ਨੂੰ ਲੈ ਕੇ ਆਏ ਹਾਂ। ਮਹਿਲ ਕਲਾਂ ਕੋਲੋਂ ਛੀਨੀ ਵਾਲਾ ਇਧਰ ਬਰਨਾਲੇ ਕੋਲੇ? ਹਾਂ ਹਾਂ ਬਰਨਾਲੇ। ਠੀਕ ਹੈ ਭੈਣੇ, ਤੁਸੀਂ ਕਥਾ ਵੀ ਕਰਦੇ ਹੋ? ਹਾਂਜੀ ਵੀਰ। ਤੇ ਸਵੇਰੇ ਫਿਰ ਸਾਡੇ ਲਾਇਓ ਸਾਜ ਨੂੰ 10 ਮਿੰਟ ਹਾਂਜੀ ਵੀਰ, ਗੁਰੂ ਘਰ ਚੰਦਰ ਨੂੰ। ਮੈਂ ਸਾਥੋਂ ਤਾਂ 2 ਘੰਟੇ ਲਵਾ ਲਏ। ਹਾਂ ਚਲੋ, ਉਹਨਾਂ ਕੋਲੇ ਟਾਈਮ ਉਸ ਹਿਸਾਬ ਨਾਲ ਹੁੰਦਾ। ਪਾਲ, ਓ ਪਾਲ ਬਿੱਲੇ, ਸਤਿ ਸ਼੍ਰੀ ਅਕਾਲ ਭੈਣੇ। ਇਹ ਭੈਣ ਜੀ ਹੁਣੀ ਨਾ ਕਥਾਵਾਚਕ ਨੇ। ਸਵੇਰੇ ਗੁਰੂ ਘਰ ਦੇ ਵਿੱਚ ਆਪਾਂ ਥੋੜਾ ਸੇਵਾ ਕਥਾ ਦੀ ਲੈਣੀ ਆ, ਚਲੋ ਕਿਸੇ ਦੇ ਦਿਮਾਗ 'ਚ ਕਿਸੇ ਤਰੀਕੇ ਹਨਾ ਪਵੇ। ਪਾਲ ਵੀਰੇ, ਮੈਂ ਜਦੋਂ ਇੱਥੇ ਖੜਾ ਹੁੰਦਾ ਬਾਈ ਬਣ ਕੇ ਬੇਨਤੀ ਹੋਈ ਆ ਯਾਰ,
ਤੁਹਾਨੂੰ ਹੀ ਆਵਾਜ਼ਾਂ ਮਾਰਦਾ ਰਹਿਣਾ ਵੀਡੀਓ 'ਚ ਲਾਈਵ ਸਾਰੇ ਵੀ ਪੁੱਛਦੇ ਨੇ ਪਾਲ ਕਿੱਥੇ ਗੁੰਮ ਗਿਆ, ਬਿੱਲਾ ਕਿੱਥੇ ਗੁੰਮ ਗਿਆ। ਇਹ ਭੈਣ ਹੁਣੀ ਕਥਾਵਾਚਕ ਨੇ। ਸਵੇਰੇ ਇਹਨਾਂ ਨੂੰ ਉੱਥੇ ਬਾਬਾ ਨਿਸ਼ਾਨ ਸਿੰਘ ਨੂੰ ਕਹਿ ਕੇ ਨਾ ਥੋੜਾ ਟਾਈਮ ਦਿਓ ਅੰਦਰ ਮੌਕਾ, ਹਨਾ। ਕੋਈ ਨਾ ਮੇਰੀ ਭੈਣ, ਵਾਹਿਗੁਰੂ ਤੁਹਾਡੇ ਤੋਂ ਸੇਵਾ ਲੈਣ। ਤੁਸੀਂ ਉਹ ਬਾਈ ਕੀ ਹਾਲ ਨੇ ਤੇਰੇ ਯਾਰ? ਉਹਨੂੰ ਕਿੰਨਾ ਸੋਹਣਾ ਬਣਦਾ ਜਾਂਦਾ ਤੂੰ ਦਿਨੋਂ ਦਿਨ ਯਾਰ। ਹੈ ਨਾਲ ਆਏ ਬੇਬੇ? ਪਿਤਾ ਜੀ ਆਏ ਨੇ। ਪਿਤਾ ਜੀ ਆਏ ਨੇ। ਬਸ ਅੱਗੇ ਨੂੰ ਠੀਕ ਆ, ਬਸ ਦਵਾਈ ਨਾ ਬੰਦ ਕਰੀ। ਇਹਨਾਂ ਮੇਰੇ ਨਾ ਕੇ ਬੰਦਾ ਜੀ ਜ਼ਿਆਦਾ ਮੈਂਟਲੀ ਅਪਸੈਟ ਹੈ ਜੀ। ਕੋਈ ਨਾ ਵੀਡੀਓ ਬਣਾ ਕੇ ਭੇਜੀ। ਵੀਡੀਓ ਲੈਂਦੀ ਵੀ ਮੈਂ। ਉਹ ਬੰਦੇ ਨੂੰ ਦਿਖਾ ਸਾਡੇ ਨੂੰ ਵੀਡੀਓ। ਭਾਈ ਉਹ ਬੱਚਾ ਢੱਲਾ ਕਿੱਥੇ ਆ ਬਾਪੂ? ਕੋਈ ਨਾ ਬਾਪੂ ਮਿਲ ਲੈਂਦੇ ਆਪਾਂ। ਹਾਂ ਵੀ ਹਾਂਜੀ ਦੱਸੋ। ਸਤਿ ਸ਼੍ਰੀ ਅਕਾਲ ਵੀਰੇ। ਜੀ ਆਪਾਂ ਆਈ ਨਾਲੇ ਸਤਿ ਸ਼੍ਰੀ ਅਕਾਲ ਵੀਰੇ। ਠੀਕ ਆ ਧੰਨਵਾਦ। ਸਤਿ ਸ਼੍ਰੀ ਅਕਾਲ। ਆਹ ਬੰਦਾ ਲੈ ਕੇ ਆਂਦਾ ਤੁਸੀਂ ਹਨਾ? ਮੈਂ ਬੰਦਾ ਦਮਾਲੇ ਵਾਲਾ ਲੱਭੀ ਨਾ ਤੁਹਾਡੇ ਚੋਂ। ਉਹ ਬਾਈ ਵੀ ਸੀਗਾ? ਮੈਂ ਪਰਨਾ ਮੰਨਿਆ ਠੀਕ ਹੈ ਜੀ। ਕੀ ਹਾਲ ਨੇ ਬਾਬਾ ਜੀ? ਹਾਂਜੀ ਠੀਕ ਹੈ। ਹੋਰ ਠੀਕ ਠਾਕ ਬਾਪੂ? ਸਤਿ ਸ਼੍ਰੀ ਅਕਾਲ। ਕਿਵੇਂ ਆ? ਕਿੱਥੇ ਆ? ਜਾ ਨਹੀਂ ਕਾ ਲੈ ਨਹੀਂ ਵਾ ਮੈਂ ਬਥੇਰਾ ਜੋਰ ਲਾ। ਫਿਰ ਦਵਾਈ ਨਹੀਂ ਮਿਲਣੀ ਕੱਲ ਨੂੰ। ਸਤਿ ਸ਼੍ਰੀ ਅਕਾਲ। नमस्ते यार भाई, मैं मिला नहीं तेरे को। ओ बस बस पाँव के हाथ नहीं लगाते भाई, जफ्फी डालते हैं। कैसे हो? ठीक है तू? अब ठीक है? ठीक है माता जी? हाँ ठीक है। ਬਾਬਾ ਜੀ ਇਹ ਨਾ ਚੱਲ ਫਿਰ ਨਹੀਂ ਸਕਦਾ ਤੇ ਲੈ ਕੇ ਆਏ ਚੱਕ ਸ਼ਰੀਫੋਂ ਆਏ ਚੱਕ ਚੱਕ ਸ਼ਰੀਫੋਂ ਚੱਕ ਸ਼ਰੀਫ ਆ ਖੜਾ ਕਰ ਇਹਨੂੰ। ਹਾਂਜੀ ਖੜਾ ਕਰ ਇਹਨੂੰ ਮੜਾ। ਖੜਾ ਨਹੀਂ ਇੱਕ ਮਿੰਟ ਵੀਰੇ ਜਾਓ ਉਧਰਲੇ ਪਾਸੇ ਖੜਾ ਹੋ ਪੁੱਤ। ਮੜਾ ਵਜਨ ਪਾ ਜਿੰਨਾ ਕੁ ਪੈਂਦਾ। ਬੰਦਿਆ ਜੀ ਤਾਂ ਸਾਡੇ ਕੋਲ ਇਲਾਜ ਨਹੀਂ। ਜਿੰਨਾ ਕੁ ਵਜਨ ਪੈਂਦਾ ਪਾ ਪੁੱਤ। ਪਾ ਵਜਨ ਜ਼ੋਰ ਲਾ ਮਾੜਾ ਜਾ। ਜਮਾ ਨਹੀਂ ਪੈਂਦਾ ਹੈ। ਦੋਹਦੀਆਂ ਕਦਾ ਦਰਦ ਇੱਥੇ ਹੁੰਦੀ ਹੈ। ਗਰੀਬ ਬੰਦਿਆ ਜੀ ਕਿਰਾਏ ਤੇ ਰਹਿੰਦੇ ਆ ਤੇ ਲੱਲਾ ਜੋ ਕੇ ਪੈਸੇ ਨਹੀਂ ਦੇ ਪਰ ਸ਼ਾਮ ਨੂੰ ਜਿਹੜਾ ਤੂੰ ਪਊਆ ਲਾਉਣਾ ਉਹ ਤਾਂ ਬੰਦ ਕਰਨਾ ਪਊਗਾ ਨਾ। ਠੀਕ ਹੈ ਨਾ। ਗਰੀਬ ਬੰਦਾ ਉੱਥੇ ਨਹੀਂ ਗਰੀਬੀ ਕੰਮ ਆਉਂਦੀ। ਜਦੋਂ ਰੋਜ਼ 80 ਰੁਪਈਆਂ ਦਾ ਪਊਆ ਲੈਣਾ ਤੂੰ 350 ਦੇ ਵਿੱਚੋਂ, ਜੇ ਤੂੰ ਹਰ ਰੋਜ਼ 80 ਰੁਪਏ ਰੋਕ ਕੇ ਰੱਖੇ ਉਹ ਤੂੰ ਇਲਾਜ ਤੂੰ ਗੁਆਂਢੀਆਂ ਦਾ ਵੀ ਕਰਾ ਸਕਦਾ ਨਾ ਇਲਾਜ। ਠੀਕ ਹੈ ਨਾ। ਥੋੜਾ ਜਿਹਾ ਦੇਖੋ ਰੱਬ ਵੀ ਭਗਵਾਨ ਵੀ ਉੱਥੇ ਹੀ ਮਦਦ ਕਰਦਾ। ਰੱਬ ਵੀ ਹੁਣ ਜਿੱਥੇ ਆਪਾਂ ਕਰਨੇ ਗਲਤ ਕੰਮ ਤੇ ਆਪਾਂ ਕਹੀਏ ਵੀ ਸਾਡੇ ਘਰ 'ਚ ਉਹ ਬਾਈ ਕੀ ਹਾਲ ਨੇ ਤੇਰੇ? ਤੂੰ ਬਾਪੂ ਦਾ ਮੁੰਡਾ ਵਾ? ਹਾਂ ਬਈ। ਬਾਪੂ ਤੂੰ ਕਾਹਤੋਂ ਰੋਈ ਜੇ ਨਾ ਮੂੰਹ ਜਿਹਾ ਭਰੀ ਫਿਰਦਾ ਅੱਖਾਂ ਜਿਹਾ? ਹੋਏ ਤਾਂ ਜਮਾਂ ਹੀ ਠੀਕ ਹੈ ਨਾ। ਜਮਾਂ ਠੀਕ ਹੋ ਜਾਣਾ ਜਿਹੜੀ ਮਾੜੀ ਮੋਟੀ ਸਮੱਸਿਆ ਵਾ। ਹੈ ਹਾਂ ਯਾਰ ਤੁਹਾਡੀ ਕਿਰਪਾ ਚਾਹੀਦੀ ਆ ਬਾਈ ਵੱਡੇ ਭਾਈਆਂ ਦੀ। ਛੋਟੇ ਭਾਈਆਂ ਦਾ ਕੀ ਹੁੰਦਾ ਹੈਗਾ ਮਿਲਨੇ ਹੁੰਦਾ ਹੈਗਾ ਵੀ ਛੋਟੇ ਭਾਈ ਆ ਗਏ। ਛੋਟੇ ਭਰਾ ਵੱਡੇ ਭਰਾਵਾਂ ਦੀਆਂ ਬਾਹਾਂ ਹੁੰਦੇ ਨੇ। ਹਾਂ ਜੀ ਹਾਂ। ਵੱਡੇ ਭਰਾ ਕਾਹਦੇ ਜੋਗੇ ਨੇ ਜੇ ਛੋਟਾ ਹੀ ਨਾ ਹੋਵੇ। ਹੈ ਨਾ ਸਹੀ ਗੱਲ ਹੈ। ਠੀਕ ਹੈ ਨਾ। ਹਾਂ ਠੀਕ ਹੈ। ਦਿਨ ਦੀ ਵੈਲਿਊ ਤਾਂ ਹੀ ਆ ਜੇ ਰਾਤ ਆ। ਹਾਂ ਹਾਂ। ਕਾਲੇ ਦੀ ਵੈਲਿਊ ਤਾਂ ਹੀ ਆ ਜੇ ਚਿੱਟਾ ਵਾ। ਪੰਜਾਬ ਦੇ ਵਿੱਚ ਜਿਹੜਾ ਕਿੰਨਾ ਕੀਤਾ ਪਿਆ। ਬਣਿਆ ਚੱਟਾ ਤਾਂ ਹੀ ਆਪਣੀ ਰਾਤ ਬਣੀ ਹੈ। ਰਾਤ ਵੀ ਵਧੀਆ ਬਣੀ ਹੈ। ਤੇ ਜੇ ਵੱਡਾ ਹੋਇਆ ਤਾਂ ਹੀ ਜੇ ਛੋਟਾ ਹੋਇਆ ਵਾ ਨਾ। ਠੀਕ ਹੈ ਨਾ। ਨਾ ਕੀ ਛੋਟੇ ਦਾ? ਰਣਜੀਤ ਸਿੰਘ। ਰਣਜੀਤ ਸਿੰਘ ਕਿੰਨਾ ਪੜਿਆ? 7 ਪੜਿਆ। ਉਸ ਤੋਂ ਬਾਅਦ ਬੰਦ ਕਾਹਤੋਂ ਕਰਤੀ? 7 ਤੋਂ ਬਾਅਦ 8 ਨਹੀਂ ਕਹਿ ਸਕਿਆ ਤੂੰ? 8 ਵੀ ਕਰ ਲਈ ਸੀਗੀ। 8 ਚ ਥੋੜਾ ਜਿਹਾ ਬਸ ਆਪਾਂ ਥੋੜਾ ਹੀ ਗਾਂ ਲੰਘੇ। ਮੈਂ ਪੜਾਈ ਦਾ 1 2 3 1 2 3 4 ਤੱਕੇ ਬਹੁਤ ਹੁੰਦੀ ਹੈਗੀ। ਕੀ ਕੰਮ ਕਰਦਾ ਸੀ? ਮੈਂ ਬਈ ਬਸ JCB ਚਲਾ ਲੈਣਾ। ਬਾਕੀ ਆ ਭਾਈਆਂ ਨੂੰ ਮਿਲ ਲਾਣੇ ਵੀ ਠੀਕ ਠਾਕ ਰਹਿੰਦੇ ਨੇਗੇ। ਡੈਡੀ ਕੀ ਕਰਦੇ? ਡੈਡੀ ਖੇਤੀ ਕਰਦੇ ਨੇ ਵੀਰੇ। ਕਿੰਨੀ ਜ਼ਮੀਨ ਆ? 5 ਵਿਗੇ ਕਿੱਲਾ। ਕਿੰਨੇ ਭਰਾ ਤੁਸੀਂ? ਯਾ ਆਪਣਾ ਉੱਥੇ ਵਗ ਜਾਂਦਾ ਗਾ। ਭਰਾ ਕਿੰਨੇ ਤੁਸੀਂ? ਸਨਾਮ ਵਗ ਜਾਂਦਾ ਗਾ। ਭਰਾ ਕਿੰਨੇ ਉਹਦਾ ਤੁਸੀਂ? ਕੰਮ ਹੈ ਕੱਲੇ ਆ ਵੀਰੇ। ਭੈਣ? ਨਾ ਸੱਚੋਂ ਸੌਰੀ ਆਪਣਾ 3 ਭਾਈ ਨੇ ਵੀਰੇ। ਤਿੰਨ ਭਾਈਆਂ ਅਸੀਂ। ਪੜਨਾ ਤੰਨੇ ਜੀ ਆਪਣਾ ਤੂੰ ਚਾਹੁੰਦਾ ਹੋਰ ਪੜਨਾ ਅੱਗੇ? ਬਾਹ ਕਰੀ ਜਾਂਦੇ ਆ ਪੜਾਈ। ਜੇ ਉਹਦਾ ਹੋਏ ਪਈ ਹੈਗੀ ਕੋਰਸ ਪੂਰਾ ਆਪਣਾ। ਠੀਕ ਹੈ ਕੋਈ ਗੱਲ ਨਹੀਂ। ਕੀ ਨਾਂ ਤੇਰਾ? ਤੇਰਾ ਨਾਂ ਕੀ ਹੈ ਵੀਰ ਜੀ? ਗੁਰਪ੍ਰੀਤ ਸਿੰਘ। ਤੇਰਾ ਕੀ ਨਾਂ? ਮੇਰਾ ਨਾਂ ਦੱਸਤਾ ਦਿੱਤਾ। ਮੈਨੂੰ ਦੁਬਾਰਾ ਦੱਸ ਦੇ ਯਾਰ ਇੱਕ ਵਾਰੀ ਪੂਰੀ। ਹੈ ਦੱਸ ਦੇ ਇੱਕ ਵਾਰੀ। ਦੱਸਤਾ ਦੇਣਾ। ਇੱਕ ਵਾਰੀ ਹੁੰਦਾ ਨਹੀਂ ਭਰਾ ਨਹੀਂ ਮੇਰਾ। ਮੈਂ ਭੁੱਲ ਜਾਂਦਾ ਯਾਰ ਸੌਂ ਲੱਗੇ। ਨਹੀਂ ਭੁੱਲਦਾ ਬਾਈ। ਸੱਚੀ ਭੁੱਲ ਗਿਆ ਮੈਂ। ਮਹਾਂ ਨਹੀਂ ਭੁੱਲਦਾ ਹੈਗਾ। ਸੱਚੀ ਭੁੱਲ ਗਿਆ ਯਾਰ ਉਹ ਨਹੀਂ ਜੱਫੀ ਵਾਲਾ। ਭੁੱਲਦਾ ਹੈਗਾ ਬਾਈ। ਜੱਫੀ ਵਾਲਾ ਯਾਰ। ਕੋਈ ਨਾ ਟੈਨਸ਼ਨ ਲੈ ਵੀਰੇ। ਤੇਰੇ ਛੋਟੇ ਭਾਈਆਂ ਗਏ ਸੀ
ਛੋਟੇ ਭਰਾਵਾਂ ਦੀ ਕਾਹਦੀ ਟੈਨਸ਼ਨ ਆ। ਠੀਕ ਹੈ ਬਾਪੂ, ਫਿਕਰ ਨਹੀਂ ਕਰਨਾ, ਸਵੇਰੇ ਦਵਾਈ ਲੈ ਲੈਣੀ ਹੈ, ਇਹਨੂੰ ਦਵਾਉਂਗਾ, ਤੂੰ ਇਹਦੀ ਟੈਨਸ਼ਨ ਨਾ ਲੈ। ਇਹ ਤਾਂ ਸਾਡਾ ਭਰਾ ਵਾ, ਇਹ ਸਾਡੇ ਕੋਲ ਰਹੂਗਾ। ਠੀਕ ਹੈ ਜੀ, ਰੱਖੋ ਜੀ। ਠੀਕ ਹੈ ਬਾਪੂ, ਫਿਕਰ ਨਹੀਂ ਕਰ ਰਹੇਗਾ ਬਈ। ਹਾਂ ਹਾਂ ਬਾਈ ਲੈ ਕਮਾਲ ਦੀ ਛੋਟਾ ਭਰਾ ਵੱਡੇ ਕੋਲੇ ਰਹੂਗਾ, ਕਿਉਂ ਫਿਕਰ ਕਰਦਾ ਬਾਪੂ? ਕਿਹੜੇ ਪਿੰਡੋਂ ਆਇਆ ਬਾਪੂ? ਨਾਗਰੇ ਤੋਂ ਸੰਗਰੂਰ ਦੇ। ਸੰਗਰੂਰ ਜ਼ਿਲ੍ਹਾ ਨਾਗਰਾ ਪਿੰਡ। ਫਿਕਰ ਨਾ ਕਰ ਫਿਰ ਬਾਪੂ, ਸਮਾਣੇ ਕੋਲੇ ਜੀ। ਮੈਂ ਕਿਹਾ ਸਮਝ ਗਿਆ ਮੈਂ। ਬਾ ਠੀਕ ਕੋਈ ਹੈ ਚੱਕਰ ਨਹੀਂ ਬਾਈ। ਠੀਕ ਹੈ ਭਾਈ। ਹਾਂ ਭੈਣੇ, ਗੁੱਡੀ ਵਾਲੀ ਮੈਂ ਦੇਖ ਲਿਆ। ਹਾਂ ਭੈਣੇ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬੁਲਾ, ਤੂੰ ਵੀ ਬੁਲਾ, ਸਤਿ ਸ੍ਰੀ ਅਕਾਲ ਭੈਣੇ। ਤੂੰ ਵੀ ਬੁਲਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮੇਰੀ ਭੈਣ, ਜਿਉਂਦੀ ਵੱਸਦੀ ਰਹਿ ਭਾਈ। ਕਿ ਕੁਝ ਪਟ ਲੈਂਦੇ ਆ ਜੀ ਨੂੰ ਦੀ ਤਾਂ ਕੋਈ ਜਾਨ ਹੈ ਬਹੁਤ। ਕੋਈ ਨਾ ਮਾਂ, ਠੀਕ ਹੋਊਗੀ, ਆਪਾਂ ਦਵਾਈ ਸ਼ੁਰੂ ਕਰਵਾਉਣਾ। ਠੀਕ ਹੈ, ਬਸ ਤੁਸੀਂ ਸੱਚੇ ਮਨ ਨਾਲ ਵਾਹਿਗੁਰੂ ਅੱਗੇ ਅਰਦਾਸ ਕਰੋ। ਇਹਦਾ ਨਾਂ ਕੀ ਆ? ਸਰਬਜੀਤ ਸਰਬਜੀਤ। ਜੇ ਮਾਂ ਠੀਕ ਹੋ ਜਾਣਾ, ਆਪਾਂ ਇਹਦੀ ਦਵਾਈ ਸ਼ੁਰੂ ਕਰਾਉਣੀ। ਜਾਂਦੀ ਹੈ ਜੋ ਜੋ ਜ਼ਿਆਦਾ ਹੁੰਦੀ ਹੈ। ਪਹਿਲਾਂ ਵਧੀਆ ਕੰਮ ਕਰਦੀ ਸੀ ਸਾਰਾ, ਹੁਣ ਇਹ ਜ਼ਿਆਦਾ ਹੋ। ਕੋਈ ਨਾ, ਆਪਾਂ ਡਾਕਟਰ ਨਾਲ ਗੱਲ ਕਰਾਂਗੇ ਸਵੇਰੇ। ਠੀਕ ਆ ਮਾਂ? ਕਿੱਥੋਂ ਆਏ ਤੁਸੀਂ? ਅਸੀਂ ਜੋਧਪੁਰ ਤੋਂ ਆਏ ਜੀ, ਬਰਨਾਲੇ ਤੋਂ। ਬਰਨਾਲੇ ਕੋਲੋਂ। ਠੀਕ ਹੈ, ਫਿਕਰ ਨਾ ਕਰ ਮਾਂ, ਫਿਕਰ ਨਾ ਕਰ। ਸ੍ਰੀ ਅਕਾਲ। ਹੈਲੋ ਕਰ ਹੈਲੋ, ਕਿਵੇਂ ਬਈ? ਹਾਂਜੀ, ਕਿਵੇਂ ਆ? ਅੱਗੇ ਨਾਲੋਂ ਫਰਕ ਹੈ ਜੀ। ਠੀਕ ਹੈ ਡੇਢ ਜੀ। ਮਹੀਨਾ ਹੋ ਗਿਆ ਜੀ, ਪਹਿਲਾਂ ਦਵਾਈ ਚੱਲਦੀ। ਹੋਇਆ ਨਾ ਸੈੱਟ ਬਾਈ, ਹੌਲੀ ਹੌਲੀ, ਫਿਕਰ ਨਾ ਕਰੋ, ਸਭ ਹੋਊਗਾ ਜੀ। चली जाना दो बस, हौली हौली हो। ठीक है जी, कोई गल नहीं, सवेरे चेकअप कराते हैं इसका भी। ठीक है, इलाज हो जाएगा, पर तेरे को शराब छड़नी पड़े। शराब छड़नी कोई ना बापू, मैं तो पहले ही कर तेरे कहने की लोड़ पई। ਜਿਹੜਾ ਮੁੰਡਾ ਕੋਰਬੇ ਵਾਲੇ ਨੂੰ ਦੱਸਿਆ ਸੀ ਨਾ, ਉਹ ਡਿੱਗਿਆ ਏ 2-3 ਵਾਰੀ ਜਦੋਂ ਕੋਈ ਨਾ ਸਵੇਰੇ ਨਾ ਸਾਡੇ ਕੋਲ ਡਾਕਟਰ ਆਉਣਗੇ ਜਿਹੜੇ ਹੱਡੀਆਂ ਵਾਲੇ, ਉਹਨੂੰ ਮੈਂ ਕਹੂੰਗਾ ਚੈੱਕ ਕਰਨਗੇ। ਕੋਈ ਗੱਲ ਨਹੀਂ, ਮੈਂ ਜੋ ਵੀ ਹੋ ਸਕੂਗਾ ਕਰਾਂਗੇ। ਹਾਂ ਚਲੋ ਆ ਜਾਓ। ਇੱਕ ਨਾ ਜੀ ਬਾਹਰ ਮਰੀਜ਼ ਆਇਆ ਹੋਇਆ, ਤੇ ਬਹੁਤ ਸਾਰੇ ਇੱਧਰਲੇ ਜਿਹੜੇ ਮਰੀਜ਼ ਸੀਗੇ, ਇਹ ਤਾਂ ਤੁਹਾਡੇ ਨਾਲ ਦਿਖਾਉਣੇ ਹੀ ਸੀ, ਮਿਲਾਉਣੇ ਸੀ। ਅਜੇ ਬਹੁਤ ਸਾਰੇ ਹੋਰ ਵੀ ਆ ਹਨਾ। ਤੇ ਪਰ ਅਸੀਂ ਕੈਂਪ ਦੀਆਂ ਵੀਡੀਓ ਪਹਿਲਾਂ ਤਾਂ 2 ਕੈਂਪਾਂ ਦੇ ਵਿੱਚ ਤਾਂ ਮੇਰੀ ਆਪਣੀ ਸਿਹਤ ਨਹੀਂ ਸੀ ਠੀਕ, ਪਾਈਆਂ ਨਹੀਂ। ਤੇ ਹੁਣ ਅਸੀਂ ਕੈਂਪ ਦੀ ਵੀਡੀਓ ਤਾਂ ਬੰਦ ਕਰਤੀਆਂ ਸੀ, ਕੈਂਪ 'ਚ ਰਸ਼ ਬਹੁਤ ਜ਼ਿਆਦਾ ਪੈਣ ਲੱਗ ਗਿਆ ਜੀ, ਕਿਉਂਕਿ ਇੱਕ ਕੈਂਪ 'ਚ ਹੀ ਹਜ਼ਾਰ ਮਰੀਜ਼ ਆ ਜਾਂਦਾ ਜੀ। ਹੁਣ ਸਾਡੇ ਕੋਲ 2 ਡਾਕਟਰ ਆ ਜੀ ਦਿਮਾਗ ਦੇ, ਤੇ 2 ਡਾਕਟਰ ਇੰਨੇ ਮਰੀਜ਼ਾਂ ਨੂੰ ਨਹੀਂ ਚੈੱਕ ਕਰ ਸਕਦੇ। ਪਹਿਲਾਂ ਇੱਕ ਆਉਣ ਲੱਗੇ ਸੀ ਡਾਕਟਰ ਸਾਹਿਬ ਗੋਇਲ ਸਾਹਿਬ ਸੇਵਾ ਵਾਸਤੇ, ਥੋੜ੍ਹੇ ਕੁ ਟਾਈਮ ਲਾ ਕੇ 2 ਮਹੀਨੇ, ਫਿਰ ਉਹਨਾਂ ਨੇ ਬੰਦ ਕਰਤਾ ਆਉਣਾ। ਉਹ ਕਹਿੰਦੇ ਮੈਨੂੰ ਜੋਬ ਮਿਲ ਗਈ ਹੈ ਕਿਤੇ। ਤੇ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਹਰ ਇੱਕ ਜਿਹੜਾ ਪੇਸ਼ੈਂਟ ਸਾਡੇ ਕੋਲ ਇੱਥੇ ਆਉਂਦਾ ਸੀ, ਉਹਦੀ ਹਰ ਇੱਕ ਦੀ ਮਦਦ ਕਰੀਏ। ਪਰ ਪਿਛਲੀ ਵਾਰੀ ਵੀ ਕੈਂਪ 'ਚ ਅਸੀਂ ਵਾਪਸ ਭੇਜਿਆ ਕਰੀਬ 100 ਮਰੀਜ਼ ਇੱਥੋਂ ਆਇਆ ਹੋਇਆ। ਜਾਂ ਉਹਨਾਂ ਨੂੰ ਇਹ ਕਹੀਦਾ ਵੀ ਤੁਸੀਂ ਰਹਿ ਪਓ ਇੱਥੇ ਹੈ ਨਾ, ਤੇ ਜਾਂ ਫਿਰ ਉਹਨਾਂ ਨੂੰ ਇਹ ਕਹੀਦਾ ਵੀ ਕੱਲ੍ਹ ਨੂੰ ਆ ਜਿਓ। ਪਰ 100 ਵਾਪਸ ਭੇਜਿਆ ਸੀ, ਉਹਦੇ 'ਚੋਂ 30-32 ਕੀ ਵਾਪਸ ਆਏ ਆ, ਬਾਕੀ ਆਏ ਨਹੀਂ, ਕਿਉਂਕਿ ਮਸਾਂ ਆਉਂਦਾ ਇੱਕ ਵਾਰੀ ਤਾਂ ਬੰਦਾ ਨਿਕਲ ਗਿਆ ਨਾ। ਤੇ ਪਰ ਸਾਡੀ ਬੇਨਤੀ ਹੋਈ ਆ ਹੱਥ ਜੋੜ ਕੇ, ਜੇ ਕੋਈ ਸਾਈਕੈਟ੍ਰਿਕ ਡਾਕਟਰ ਆ ਜਿਹੜੇ ਚੰਗਾ ਡਾਕਟਰ ਦਿਮਾਗ ਦਾ, ਜੇ ਸਾਡੇ ਨਾਲ ਜੁੜ ਸਕਦਾ। ਦੇਖੋ ਭਰਾਵੋ, ਅਸੀਂ ਪਰਸੈਂਟੇਜ ਤਾਂ ਨਹੀਂ ਕੋਈ ਦੇ ਸਕਦੇ। ਹਾਂ, ਅਸੀਂ ਤੁਹਾਡੀ ਪੇ ਕਰ ਸਕਦੇ ਹਾਂ, ਜਿਹੜੀ ਤੁਹਾਡੀ ਤਨਖਾਹ ਵਾ ਨਾ ਮਹੀਨੇ ਦੇ ਵਿੱਚ 2 ਦਿਨ ਵਾਸਤੇ ਆਉਣਾ ਵਾ ਹੈ ਨਾ, 15 ਦਿਨਾਂ ਬਾਅਦ ਜਿਹੜਾ ਮੰਗਲਵਾਰ ਹੋਊਗਾ। ਤੇ ਜੇ ਤੁਸੀਂ ਸਾਡੇ ਨਾਲ ਜੁੜ ਕੇ ਸੇਵਾ ਦੇ ਵਿੱਚ ਸਾਡਾ ਯੋਗਦਾਨ ਪਾ ਸਕਦੇ ਹੋ, ਹਿੱਸਾ ਪਾ ਸਕਦੇ ਹੋ, ਤਾਂ ਬਹੁਤ ਵੱਡਾ ਪੁੰਨ ਆ। ਇੱਥੇ ਸਾਡਾ ਪਿਛਲਾ ਰਿਕਾਰਡ ਚੈੱਕ ਕਰ ਲਓ, ਕਿਸੇ ਇੱਕ ਵੀ ਮਰੀਜ਼ ਤੋਂ 1 ਵੀ ਪੈਸਾ ਨਹੀਂ ਲਿਆ ਜਾਂਦਾ। ਹਾਲਾਂਕਿ ਕਈ ਮਰੀਜ਼ ਇੱਦਾਂ ਦੇ ਜਿਹਨਾਂ ਕੋਲ ਰੈਂਟ ਵੀ ਨਹੀਂ ਹੁੰਦਾ ਬੱਸ ਦਾ ਆਉਣ ਦਾ ਜਾਂ ਟ੍ਰੇਨ ਦਾ, ਉਹਨਾਂ ਨੂੰ ਕਿਰਾਇਆ ਤੱਕ ਵੀ ਦੇਈਦਾ। 100 ਤੋਂ ਵੱਧ ਪਰਿਵਾਰਾਂ ਨੂੰ ਰਾਸ਼ਨ ਦਿੰਦਾ, ਜਿਹਦੇ ਵਿੱਚ ਇਕੱਲੀਆਂ ਮਾਵਾਂ ਵਾਂ ਜਾਂ ਇਕੱਲੀਆਂ ਭੈਣਾਂ ਵਾਂ, ਇਕੱਲੀਆਂ ਬਜ਼ੁਰਗ ਨੇ, ਇਕੱਲੇ ਬਾਪੂ ਵਿਚਾਰੇ ਆਪਦੇ ਇਕੱਲੇ ਪੁੱਤ ਨੂੰ ਜਾਂ ਧੀ ਨੂੰ ਬੰਨੀ ਬੈਠਾ ਘਰੇ। ਅੱਜ ਉਹ ਠੀਕ ਤਾਂ ਹੋ ਰਹੇ ਨੇ, ਪਰ ਕਮਾਈ ਨਹੀਂ, ਸਾਧਨ ਦਾ ਕੋਈ ਨਹੀਂ। ਜੇ ਉਹਨੂੰ ਛੱਡ ਕੇ ਜਾਂਦੇ ਆ ਤਾਂ ਘਰੇ ਹਾਲਾਤ ਬਦਲਦੇ ਆ। ਇਸ ਕਰਕੇ ਜੇ ਸਾਡੀ ਤੁਸੀਂ ਹੈਲਪ ਕਰ ਸਕਦੇ ਹੋ ਐਜ ਏ ਡਾਕਟਰ, ਕੋਈ ਸਾਡੀ ਵੀਡੀਓ ਨੂੰ ਦੇਖਦਾ ਤਾਂ ਪਲੀਜ਼ ਸਾਡੇ ਨਾਲ ਜ਼ਰੂਰ ਜੁੜਿਓ। ਤੇ ਬਾਕੀ ਵਲੰਟੀਅਰਲੀ ਸਾਨੂੰ ਜ਼ਰੂਰਤ ਆ, ਜੇ ਕੋਈ ਨੌਜਵਾਨ ਵੀਰ ਜਾਂ ਭੈਣਾਂ ਸਾਡੀ ਵੀਡੀਓ ਦੇਖਦੀਆਂ, ਉਹ ਜ਼ਰੂਰ ਸਾਡੇ ਨਾਲ ਜੁੜਨ। ਮੰਗਲਵਾਰ ਨੂੰ ਸਵੇਰੇ ਸਾਰਿਆਂ 6:30 ਵਜੇ ਤੁਸੀਂ ਇੱਥੇ ਪਹੁੰਚਣਾ ਵਾ, ਸ਼ਾਮ ਨੂੰ 7-8 ਵਜੇ ਤੱਕ ਤੁਸੀਂ ਫ੍ਰੀ ਹੋਵੋਗੇ, ਯਾਨੀ ਕਿ ਕਰੀਬ 12-13 ਘੰਟਿਆਂ ਦੀ ਡਿਊਟੀ ਆ। ਤੇ ਪਰ ਉਹਦਾ ਪੁੰਨ ਆ ਜਿਹੜਾ, ਉਹ ਸ਼ਾਇਦ 12-13 ਸਾਲ ਜਾਂ 12-13 ਜ਼ਿੰਦਗੀਆਂ ਤੱਕ ਤੁਹਾਡੀਆਂ ਅਗਲੀਆਂ ਜੀਵਨਾਂ ਤੱਕ ਵੀ ਚੱਲੇ, ਕਿਉਂਕਿ ਇੱਥੇ ਆਏ ਹੋਏ ਉਹ ਲੋਕ ਦੁਖੀ ਹਿਰਦੇ ਜਿਹੜੇ ਆ, ਉਹ ਬਲੁੰਦਰੇ ਹੋਏ ਹਿਰਦੇ ਆ, ਜਿਹੜੇ ਇੱਥੇ ਆ ਕੇ ਤੁਸੀਂ ਫੋਲਣੇ ਆ, ਉਹਨਾਂ ਦੇ ਨਾਲ ਗੱਲਾਂ ਕਰਨੀਆਂ, ਉਹਨਾਂ ਦੀ ਕਾਉਂਸਲਿੰਗ ਕਰਨੀ, ਉਹਨਾਂ ਦੇ ਦੁੱਖ ਸੁਣਨੇ ਆ, ਲਿਖਣੇ ਆ, ਡਾਕਟਰ ਤੱਕ ਪਹੁੰਚਾਉਣੇ ਆ।
ਇਸ ਤਰ੍ਹਾਂ ਦੇ ਕਾਰਜਾਂ ਦੇ ਵਿੱਚ ਅਸੀਂ ਤੁਹਾਨੂੰ ਸਹਿਯੋਗ ਲਵਾਂਗੇ ਤੁਹਾਡਾ। ਤੁਸੀਂ ਹਿੱਸਾ ਪਾ ਸਕਦੇ ਹੋ ਸਾਡੇ ਨਾਲ ਇਸ ਸੇਵਾ ਦੇ ਵਿੱਚ। ਸਾਨੂੰ ਆਪਣੇ ਨਾਮ ਤੇ ਨੰਬਰ ਨੋਟ ਕਰਾਇਓ ਸਾਡੇ ਸਕਰੀਨ ਦੇ ਉੱਤੇ ਜਿਹੜੇ ਨੰਬਰ ਦਿੱਤੇ ਹੋਏ ਉਹਨਾਂ ਦੇ ਰਾਹੀਂ। ਬਹੁਤ ਧੰਨਵਾਦ ਜੀ। ਇਹ ਵੀਰੇ ਹੁਣੀ ਕਿੱਥੋਂ ਆਏ ਤੁਸੀਂ? ਵੀਰੇ ਅਸੀਂ ਆਏ ਆ ਪਿੰਡ ਬੱਲੜ ਵਾਲਾ, ਅੱਡਾ ਬਾਬਾ ਗਾਮਚੁਕ, ਤਹਿਸੀਲ ਹੀਰਾਲਾ, ਡਿਸਟ੍ਰਿਕਟ ਅੰਮ੍ਰਿਤਸਰ। ਐਡੀ ਦੂਰੋਂ ਵੀਰੇ ਹੁਣੀ ਆਏ ਨੇ। ਅਸੀਂ ਦੁਬਾਰਾ ਤੋਂ 1 ਮਿੰਟ ਬਾਅਦ ਫਿਰ ਲਾਈਵ ਹੋਵਾਂਗੇ ਸ਼ੁਰੂ ਕਰਕੇ 0 ਤੋਂ, ਕਿਉਂਕਿ ਇਹ ਵੀਡੀਓ ਅਲੱਗ ਮੈਟਰ ਤੇ ਸੀਗੀ। ਤੇ ਇਹ ਵੀਰੇ ਹੁਣੀ ਇੱਕ ਬੰਦੇ ਨੂੰ ਲੈ ਕੇ ਆਏ ਆ, ਇਹਨਾਂ ਦੇ ਪਿੰਡ ਪਿਆ ਸੀ, ਉਹਨੂੰ ਕਿਸੇ ਨੇ ਜਿਵੇਂ ਗੁਲਾਮ ਬਣਾ ਕੇ ਰੱਖਿਆ ਹੁੰਦਾ, ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਆ ਬਾਈ ਉਹ। ਤੇ ਉਹਦੇ ਜਾਨਵਰਾਂ ਵਾਲਾ ਵਤੀਰਾ ਉਹਦੇ ਨਾਲ ਕੀਤਾ ਹੋਇਆ ਵਾ। ਤੁਹਾਨੂੰ ਅਸੀਂ 2-4 ਮਿੰਟ 'ਚ ਦੁਬਾਰਾ ਲਾਈਵ ਹੋ ਕੇ ਪੂਰੀ ਜਾਣਕਾਰੀ ਦਿੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਹਾਂ ਭਾਈ ਕੁੜੀਏ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਕੁੜੀਏ, ਤਕੜੀਆਂ ਤੂੰ, ਜਿਉਂਦੀ ਵਸਦੀ ਰਹਿ ਭਾਈ। ਹਾਂਜੀ ਕਿਵੇਂ ਹੋ ਜੀ ਖਾਲਸਾ ਜੀ? ਠੀਕ ਹੋ? ਤਿੰਨੇ ਠੀਕ ਹੋ ਹੁਣ ਤੁਸੀਂ? ਹੁਣ ਤਾਂ ਨਹੀਂ ਤੈਨੂੰ ਮਰਨ ਨੂੰ ਜੀ ਕਰਦਾ? ਚਲੋ ਠੀਕ ਆ, ਓਕੇ 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 ਸਭ ਅਸੀਂ ਕਰਾਇਓ ਆ ਅਗੇਨ ਵੀ ਠੀਕ ਆ, ਕਰੋ। ਆ ਜਾਣਾ ਸਭ ਆ ਜਾਣਾ ਸਰ। ਥਾਇਰਾਇਡ ਦਾ ਵੀ ਦੱਸ ਦਿਓ। ਠੀਕ ਹੈ ਸਰ, 4.5 ਆ। ਹਾਂਜੀ ਹਾਂਜੀ, ਹਰਭਜਨ ਟੱਟ, ਪ੍ਰਕਾਸ਼ ਸਿੰਘ ਜਾਣਦੇ? ਪ੍ਰਕਾਸ਼ ਕੌਰ ਭਗਤ ਸਿੰਘ ਦੀ ਭੈਣ, ਉਹਦੇ ਪਿੰਡ ਦੇ 126 ਹੈ ਵੀਰੇ। ਠੀਕ ਹੀ ਆ ਫਿਰ। ਪ੍ਰਕਾਸ਼ ਕੌਰ, ਠੀਕ ਉਹ ਬਿਲਕੁਲ ਠੀਕ ਹੈ ਬੀਬੀ। 540 ਹੋ ਗਈ ਸੀ। ਨਹੀਂ ਬਿਲਕੁਲ ਠੀਕ ਹੈ ਬੀਬੀ। ਆਦੀ ਰੀਡਿੰਗ ਕਿੰਨੀ ਆਈ? 126 ਬਾਈ, ਕੁਛ ਵੀ Oh, no, 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 ਨੋ 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 ਨਾਰਮਲ ਬਹਿ ਜਾਓ। ਲਾਉਣਾ ਗਾਣਾ ਲਾਉਣਾ ਬਾਈ। ਇਹ ਬੰਦਾ ਇੰਨਾ ਉਹਦਾ ਦੂਜਾ ਹੈਗਾ ਫੈਨ, ਕਿਹੜੇ ਗਾਉਣ ਵਾਲੇ ਦਾ? ਅਰਜਨ ਢਿੱਲੋਂ ਦਾ। ਸਾਰੇ ਗਾਣਾ ਰਾਜ ਕਹਿੰਦਾ ਗੁੱਟ ਗਾਣਾ ਲਾ ਕੇ ਦਿਓ, ਕੋਈ ਗੁੱਟ ਗਾਣਾ ਵਾ। ਤੇ ਸਾਰੇ ਰਾਜ ਸੁਣਦਾ ਆ ਬਾਈ ਇਹ, ਉਹਦਾ ਬੜਾ ਫੈਨ ਆ। ਗੁਰੀ ਕਹਿੰਦਾ ਗੁਰੀ ਦਾ ਗਾਣਾ ਲਾਓ, ਗੁਰੀ ਦਾ ਬਸ। ਨਹੀਂ ਮਾਸਟਰ ਜੀ ਐ ਨਹੀਂ ਤੁਸੀਂ ਵੱਡੇ ਹੋ ਸਭ ਤੋਂ। ਮਾਸਟਰ ਜੀ ਨੇ ਦੇਖੋ ਜੀ ਕੱਚੇ ਤੇ ਵੀ ਆਪਣਾ ਹਿਸਾਬ ਕਿਤਾਬ ਸਾਰਾ ਕੀਤਾ ਹੋਇਆ। ਸਾਇੰਸ ਟੀਚਰ ਸੀਗੇ ਇਕਨੋਮਿਕਸ ਕਿਤੇ ਐਵੇਂ ਪੜ੍ਹ ਤੇ ਇਹਨਾਂ ਨੇ ਬੜੀ ਉੱਚ ਵਿੱਦਿਆ ਪ੍ਰਾਪਤ ਕੀਤੀ ਹੈ। ਇਹਨਾਂ ਦੇ ਪੜ੍ਹਾਏ ਹੋਏ। ਬਹਿ ਜਾਓ 2 ਮਿੰਟ, ਬਹਿ ਜਾਓ। ਮੈਂ ਸ਼ੂਗਰ ਚੈੱਕ ਕਰ ਲੈਂਦਾ। ਮੇਰੀ ਠੀਕ ਹੈ ਯਾਰ, 1 ਮਿੰਟ ਚੈੱਕ ਕਰ। ਨਹੀਂ ਮਾਸਟਰ ਜੀ ਅਸੀਂ ਛੋਟੇ ਬੱਚੇ ਆ। ਸੂਈ ਲੱਗਣੀ ਨਹੀਂ, ਇਹ ਉਹ ਸੂਈ ਨਹੀਂ ਹੈਗੀ, ਇਹ ਲੱਗਣੀ ਨਹੀਂ। ਆ ਦੇਖੋ ਮੈਨੂੰ ਆਪਣੇ ਆਪ ਦਾ ਪਤਾ। ਕਰਾ ਲਾ ਪਤਾ ਵੀ ਨਹੀਂ ਲੱਗਣਾ ਤੈਨੂੰ ਮਾਸਟਰ ਜੀ, ਪਤਾ ਵੀ ਨਹੀਂ ਲੱਗਣਾ ਯਾਰ। ਅਸੀਂ ਤਾਂ ਬਹੁਤ ਲੈ ਤੁਸੀਂ ਤਾਂ ਫੇਰ ਉਹੀ ਕੰਮ ਕਰਤਾ। ਸ਼ੂਗਰ ਲੱਗੇ ਜੀ ਚੱਲੇ ਨਹੀਂ ਕਰਾਉਣ ਆਇਆ ਹਾਂ, ਫਿਰ ਅਸੀਂ ਪਿੰਡ ਨੂੰ ਚੱਲ ਜਾਣਾ ਹੈ। ਚੱਲ ਜਾਣਾ ਹੁਣੇ, ਮੇਰਾ ਇਲਾਜ ਕਰਾਉਣ ਆਇਆ। ਉਹ ਬਸ ਓਹੋ ਮਾਸਟਰ ਜੀ ਖੂਨ ਹੋ ਗਏ ਪਤਾ ਮੇਰਾ 14 ਆ। ਠੀਕ ਆ, ਓਕੇ ਰਿਪੋਰਟ ਆ। ਕਿੰਨਾ ਲਓ ਮਾਸਟਰ ਜੀ ਦੇਖੀ ਸੂਈ ਚੜ ਗਈ ਮਾਸਟਰ ਜੀ 113। ਲੈ ਜਮਾ ਹੀ ਨਾਰਮਲ ਆ। ਜੱਫੀ ਪਾ ਟੀਚਰ ਹੀ ਹੁੰਦਾ ਆ। ਹਾਂ ਟੀਚਰ ਬੈਠੋ, ਟੀਚਰ ਸਾਹਿਬ ਬੈਠੋ। ਚੀਟਰ ਨਹੀਂ ਹੈਗੇ ਤੁਸੀਂ, ਟੀਚਰ ਹੋ ਤੁਸੀਂ। 10 ਕਿਲੋਮੀਟਰ ਸਾਈਕਲ ਚਲਾ ਲੈਂਦਾ ਹੈ। ਪ੍ਰੀਚਰ ਵੀ ਹੋ ਤੁਸੀਂ, ਨਾਲ ਪ੍ਰੀਚਰ ਵੀ ਹੋ ਤੁਸੀਂ। ਪ੍ਰੀਚਰ ਕੀ ਹੁੰਦਾ? ਪ੍ਰੀਚਰ ਕੀ ਹੁੰਦਾ? ਪ੍ਰੀਚਰ। ਹੁਣ ਮੇਰਾ ਸੰਬੋਧਨ ਸੁਣੋ ਕੋਈ। ਸੁਣਾਓ, ਸੰਬੋਧਨ ਸੁਣਾਓ। ਚਲੋ ਵੇ ਸਾਰੇ ਬਹਿ ਜਾਓ ਵੀ, ਸਾਰੇ ਬਹਿ ਜਾਓ। ਤੁਸੀਂ ਬਹਿ ਜਾਓ। ਤੁਸੀਂ ਬਹਿਣਾ ਬਹਿ ਕੇ ਗੱਲ ਕਰਨੀ ਆ। ਚਲੋ ਖੜ ਕੇ ਸੁਣਾ ਲੈਣ ਦੋ ਜੀ। ਸੁਣਾ ਲਓ, ਖੜ ਕੇ ਸੁਣਾਓ। ਚਲੋ ਸੁਣਾਓ, ਖੜ ਕੇ ਸੁਣਾ ਦਿਓ। ਹਾਂ ਸੁਣਾ ਜੀ। ਸੁਣਾਇਓ ਕੋਈ ਵਧੀਆ ਗੱਲ, ਕੋਈ ਐਨ। ਪਹਿਲਾਂ ਤਾਂ ਭਾਰ ਜੋਖੋ ਇਹਦਾ। ਭਾਰਤ ਲਾ ਗਿਆ, ਕੰਡਾ ਆ ਗਿਆ। ਦੇਖੋ ਤੁਸੀਂ ਕਰੋ ਕੰਮ। ਭਾਰ ਜੋਖੋ ਪਹਿਲਾਂ। ਵਜਨ ਤੁਹਾਡੀ ਗੱਲ 'ਚ ਵਜਨ ਹੋਣਾ ਚਾਹੀਦਾ। ਨਹੀਂ ਵੇਟ ਹਾਂ ਤੁਹਾਡੀ ਗੱਲ 'ਚ ਵੀ ਵਜਨ ਹੋਣਾ ਚਾਹੀਦਾ ਮਾਸਟਰ ਜੀ। ਮੇਰਾ ਹੈਗਾ 67 ਵਜਨ। ਵੀਰੇ ਲਿਆਓ ਕੰਡਾ ਚੱਕ ਕੇ ਮਾਸਟਰ ਦਾ ਮੁੰਡਾ ਤੋਲਣਾ। ਲੈ ਮੈਂ ਕਹਾ ਦੇਖੋ ਜ਼ਰਾ। ਠੀਕ ਆ ਮਾਸਟਰ ਜੀ। ਜਦੋਂ ਮਾਸਟਰ ਜੀ ਤੁਸੀਂ ਪੜ੍ਹਦੇ ਸੀ ਹਾਂ ਤੇ ਕਾਲਜ ਕਿੱਥੇ ਕੀਤਾ ਸੀ? ਕਾਲਜ ਵਾਲੀ ਪੜ੍ਹਾਈ ਕਿੱਥੇ ਕੀਤੀ? ਐਸ ਮੁੰਡੇ ਦਾ ਡੈਡੀ ਸੀਗਾ ਇਹਦਾ ਜ਼ਿੰਮੇਵਾਰ। ਮੇਰਾ ਬਾਪੂ ਜਿਹੜਾ ਸੀਗਾ ਉਹ ਇਕਨੋਮਿਕਸ ਦੀ ਐਮਏ ਸੀਗਾ ਉਰਦੂ ਚ। ਇਹਦਾ ਪਾਪਾ ਸੀਗਾ ਗੂਠਾ ਲਾਉਣੇ ਵਾਲਾ। ਇਹਦਾ ਪਾਪਾ ਗੂਠਾ ਲਾਉਣੇ ਵਾਲਾ ਸੀ, ਉਹਦਾ ਡੈਡੀ ਸੀ ਪੜ੍ਹਿਆ ਲਿਖਿਆ। ਉਲਟ ਕਹਿ ਰਿਹਾ ਇਹ। ਮੇਰਾ ਚਾਚੇ ਨੇ ਤੁਹਾਨੂੰ ਪਤਾ ਹੀ ਆ ਜੇ ਪਰ ਇਹ ਗੱਲ ਤੁਹਾਨੂੰ ਪਤਾ ਜਦੋਂ ਤੁਹਾਡੇ ਪਿੰਡ ਦੀ ਉਹ ਹੋਈ ਸੀਗੀ, ਮਿਹਨਤੀ ਹੋਈ ਸੀ। ਫਾਸਲੇ ਤੇ ਰਹੋ 6.5 ਫੁੱਟ। ਸੌਰੀ ਤੇ ਜਦੋਂ ਤੁਹਾਡੇ ਪਿੰਡ ਦੀ ਜ਼ਮੀਨਾਂ ਲਾਟ ਹੋਈਆਂ, ਤੁਹਾਡੇ ਡੈਡੀ ਨੇ ਬਹੁਤ ਵਧੀਆ ਸਾਰਿਆਂ ਨੂੰ ਰਾਹ ਰੂਹ ਪੂਰੇ ਵਧੀਆ ਕਟਵਾਏ ਸੀ। ਦੇਖੋ ਜੀ ਇੱਕ ਗੱਲ ਸੁਣੋ। ਬਾਬੇ ਨੇ ਦਾਦੇ ਨੇ ਹਾਂ
ਵੇਟ ਉਹਨੇ ਨੇ ਵੇਟ ਜਮਾ ਠੀਕ ਹੈ ਜੀ, ਜਮਾ ਉਹ ਠੀਕ ਹੈ। ਵੇਟ ਅਸੀਂ ਸਾਰਾ ਕੁਝ ਕਰਾਇਆ। ਮੈਂ 5000 ਦਾ ਚੈੱਕਅਪ ਤੇ ਦਿੰਦਾ। ਉਹ ਨੋ ਕੰਡਾ ਆ ਗਿਆ ਜੀ। ਯਾਰ ਰਾਤ ਹੁਣ ਤੁਸੀਂ ਕਿੱਥੇ ਲਏ ਕਿੰਨੇ ਪੈਸੇ ਮੈਂ ਦਿੰਦਾ ਆ? ਚੱਲ ਛੇਤੀ ਹੋਇਆ ਕਰਾ ਲਓ ਮਾਟਰ ਜੀ। ਉਹ ਯਾਰ ਅਸੀਂ ਬਹਿ ਜਾਓ ਰੱਬ ਜੀ ਬਹਿ ਜਾਓ। ਬੀਪੀ ਬੈਠ ਕੇ ਚੈੱਕ ਹੁੰਦਾ ਦਾ ਉਹ ਮਾਸਟਰ ਬੀਬੀ ਸਾਡਾ ਨਹੀਂ ਕਦੇ ਕਰਾ। ਸਾਡੇ ਕੋਲ ਇੱਕ ਬੀਬੀ ਦੀ ਗੋਲੀ ਵੀ ਆ। ਚੱਲ ਬਹਿ ਜਾ ਮਾਸਟਰ ਜੀ, ਬਹਿ ਜਾਓ ਮਾਸਟਰ ਜੀ, ਬਹਿ ਮੇਰਾ ਜਾਓ। ਸੰਬੋਧਨ ਸੁਣਾ। ਉਹ ਤੁਸੀਂ ਬੈਠੋ ਤਾਂ ਸਹੀ ਫਿਰ, ਬੈਠੋ। ਉਹ ਭਰਾਵਾ ਮੈਨੂੰ ਪੁੱਛਿਆ ਮੇਰਾ ਵੇਟ ਦੇਖੋ ਵੇਟ। ਹਾਂ ਵੇਟ ਦੇਖੋ, ਵੇਟ ਆ ਦੇਖੋ, ਵੇਟ। ਮੇਰਾ ਵੇਟ ਦੇ ਕਾਰਨ ਬਾਪ ਪੂਰੀ ਵੇਟ ਕਰੋ, ਅੱਧਾ ਘੰਟਾ ਵਾ ਬੈਠ ਕੇ ਅਸੀਂ ਤੁਹਾਡੇ ਸਮਾਨ ਉਹਨਾਂ ਨੂੰ ਚੈੱਕ ਨੂੰ ਕਰ ਵੇਟ ਫਿਰ ਕਾਕੇ ਦਾ ਵੇਟ ਕਰੋ, ਮੇਰਾ ਵੇਟ ਕਰੋ। ਬੋਲੋ, ਚੁੱਪ ਰਹਿਣਾ। ਵੇਟ ਉਹ ਦੇਖੋ ਕੁਝ ਨਹੀਂ ਹੁੰਦਾ। ਕੋਈ ਗੱਲ ਨਹੀਂ, ਕੋਈ ਗੱਲ ਵੇਟ ਨਹੀਂ। ਕਰੋ ਵੇਟ ਦਾ ਮਤਲਬ ਭਾਰ। ਭਾਰ, ਅੱਛਾ ਮੈਂ ਸੋਚਿਆ ਨਾ ਕਿਤੇ, ਹਾਂ। ਮੈਂ ਕਿਤੇ ਤੁਸੀਂ ਇੰਤਜ਼ਾਰ ਦੀ ਗੱਲ ਕਰਦੇ। ਨਹੀਂ ਵੇਟ ਦਾ ਮਤਲਬ ਭਾਰ। ਬੀਪੀ ਉਹ ਨੋ ਪ੍ਰੋਬਲਮ। ਬੋਲਣਾ ਨਹੀਂ, ਬੋਲਣਾ ਨਹੀਂ। ਮਾਸਟਰ ਦਾ ਬੀਪੀ ਉਹ ਬੀਪੀ ਦੀ ਰੀਡਿੰਗ ਨਹੀਂ ਆਉਣੀ, ਮਾਸਟਰਾਂ ਦਾ ਬੀਪੀ ਤਾਂ ਸਭ ਤੋਂ ਵੱਧ ਰਹਿੰਦਾ। ਅਸੀਂ ਮੈਂ ਸਾਰਾ ਮੈਨੂੰ ਸਾਰਾ ਪਤਾ ਹੋਵੇ ਕਿਦਾਂ ਚੈੱਕਅਪ ਕਰਾਉਣਾ। ਤੁਸੀਂ ਜਵਾਕਾਂ ਤੋਂ ਮੰਗਾ ਕਰੋ। 72 ਨਬਜ ਧੜਕਦੀ, ਸਾਹ 13 ਖਾਂਦਾ। ਸਾਹ ਆਉਂਦੇ। ਬੋਲਣਾ ਨਹੀਂ, ਓਕੇ ਓਕੇ ਆ ਰਿਪੋਰਟ ਸਾਰੀ। ਬੋਲਣਾ ਨਹੀਂ। ਅਸੀਂ ਕਿੰਨੇ ਚੈੱਕ ਯਾਰ 145 ਓਕੇ 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 ਓਕੇ। ਹਾਂਜੀ 145 ਉਮਰ ਵੀ ਫੇ ਕਾਫੀ ਆ। ਬਿਲਕੁਲ ਠੀਕ ਆ, ਨਾਰਮਲ ਆ ਉਮਰ ਕਾਫੀ ਆ। ਮਾਸਟਰ ਜੀ। ਸਾਡੇ ਕੋਲ ਗੋਲੀ ਵੀ ਆ। ਤੁਸੀਂ ਰੰਗੀਲੇ ਬੜੇ ਚੰਗੇ ਬੰਦੇ ਹੋ ਮਾਸਟਰ। ਉਹ ਨੋ 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 ਨੋ। ਤੁਸੀਂ ਬੜੇ ਚੰਗੇ ਉਹ ਬੰਦੇ ਮੈਂ ਰਾਸ਼ਟਰਪਤੀ ਆ ਭਾਰਤ ਦਾ। ਕੌਲੀ ਰਾਸ਼ਟਰਪਤੀ। ਸਾਡੀਆਂ ਸਭਾਵਾਂ ਤੇ ਭਾਰਤ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਖੁਸ਼ ਹੋਇਆ ਸੀ। ਓਹੋ, ਉਹਨੂੰ ਤਾਂ ਬਾਪੂ ਉੱਥੇ ਕਿੰਨਾ ਉਹ ਤਾਂ ਮਾੜਾ ਹੁਣ ਕੀਤਾ, ਬਾਪੂ ਹੈ। ਉਹਨੂੰ ਤਾਂ ਕਿੰਨਾ ਮਾੜਾ ਕੀਤਾ ਆਪਣੇ ਨਾਲ। ਉਹ ਸਾਡੀਆਂ ਸਭਾਵਾਂ ਤੇ ਭਾਰਤ ਦਾ ਰਾਸ਼ਟਰਪਤੀ ਵੀ ਖੁਸ਼ ਹੋਇਆ ਸੀ। ਇਹ ਬਹੁਤ ਵਧੀਆ ਟੀਚਰ ਆ। ਹਾਂਜੀ, ਭਾਰਤ ਦਾ ਦੋ ਹੀ ਤਾਂ ਅਰਜਨ ਹੋਏ ਆ, ਇੱਕ ਰੀਵੇ ਵਾਲਾ। ਇੱਕ ਤੁਸੀਂ। ਵੇਟ ਵੇ ਪਹਿਲਾਂ ਮੇਰਾ। ਨਹੀਂ ਬਾਪੂ, ਪਹਿਲਾਂ ਮੇਰਾ ਨਾ, ਪਹਿਲਾਂ ਨਹੀਂ ਮੇਰਾ, ਪਹਿਲਾਂ ਮੈਂ। ਪਹਿਲਾਂ ਮੈਂ ਪਹਿਲਾਂ ਬਾਪੂ ਮੈਂ। ਨਾ ਪਹਿਲਾਂ ਬਾਪੂ, ਮੈਂ। ਬਾਪੂ 67 ਮੇਰਾ 67 ਪੱਕਾ। ਪੱਕਾ ਸ਼ਰਤ ਲੱਗ ਗਈ, ਸ਼ਰਤ ਲੱਗ ਗਈ। ਲੱਗ ਗਈ ਫਿਰ। ਲੱਗ ਗਈ। ਹੱਥ ਮਿਲਾ ਫਿਰ, ਆ ਮਿਲਾ ਫਿਰ ਹੱਥ। ਹੱਥ ਨਹੀਂ ਮੈਂ ਮਿਲਾਉਂਦਾ। ਨਾ ਫਿਰ ਬਾਪੂ ਆ ਗੱਲ ਕੀ, ਸ਼ਰਤ ਮੁੱਕਰ ਜਾਏਗਾ ਫਿਰ ਤਾਂ ਤੂੰ। ਦੇਖੋ ਚੱਲ ਚੜ ਜਾ ਫਿਰ, ਦੇਖ 67 67 ਖਾਲੀ ਪੇਟ ਖਾਲੀ ਪੇਟ 67 ਹੋਊਗਾ। ਲੈ ਵੀ 65 ਮੁੰਡਿਓ, ਹੋਊਗਾ। 1 2 3 ਧੰਨ ਬਾਬਾ ਨਾਨਕ ਜੀ, ਵੇਟ। ਤੁਸੀਂ ਨਿਰੰਕਾਰ ਹੋ। ਬੋਲੋ ਵਾਹ ਬਈ ਵਾਹ, ਤਾੜੀਆਂ। ਰਸਮਨ ਵੀ ਆ। ਮੈਂ ਟੀਚਰ ਮੈਂ ਕਿਹਾ ਜੀ ਸਿਰਫ ਕਿਲੋ 1.5 ਕਿਲੋ ਆ ਦੇਖੋ। ਬਜਰੰਗ ਪੂਰਨੀਆ ਜਿੰਦਾਬਾਦ। ਬਜਰੰਗ ਬਸ ਪੂਰਨੀਆ। ਬਸ 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 ਮਾਟਰੀ, ਵਜਨ ਵੱਧ ਚੱਲਿਆ, ਵਜਨ ਵੱਧ ਚੱਲਿਆ। ਮੈਨੂੰ ਪਤਾ 65 ਸਾਰਾ ਭਾਰ ਵਧਾਉਣਾ ਕਿ ਬਜਰੰਗ ਪੂਰਨੀਆ। ਉਹਦੇ ਬਜਰੰਗ ਵੱਧ ਪੂਰਨੀਆ ਜਾਂਦਾ। ਜਾਣਦੇ ਆ। ਹਾਂ ਬਹਿ ਜਾ ਬਹਿ ਜਾ, ਉਹ ਭਾਰ ਵਧਾਉਣ ਵਾਲਾ। ਸਾਨੂੰ ਸਾਰਾ ਬੇਟਾ ਤੂੰ ਓਹੋ ਨੋ। ਓਏ ਧਿਆਨ ਨਾਲ ਨੋ। ਬੇਟਾ, ਧਿਆਨ ਨਾਲ, ਓ ਧਿਆਨ ਨਾਲ। ਓਏ ਨੋ। ਖੜ ਦੇ ਖੜ ਦੇ ਖੜ ਦੇ। ਉਹ ਚੜ ਜਾ, ਉੱਤਰ ਜਾ ਓਏ। ਨੁਕਰ ਜਾ। ਛੱਡੋ ਅਰ ਛੱਡੋ ਅਰ ਛੱਡ ਦੋ ਅਰ ਛੱਡ ਦੋ ਅਰ ਛੱਡ ਦੋ ਇਹਦੇ। ਠੀਕ ਹੈ ਓਕੇ। ਸੁੱਕੇ ਵੀਰੇ, ਸੁੱਕੇ ਵੀਰੇ, ਪਹਿਲਾਂ ਆਪਦੇ ਵਜਨ ਤੇ ਖੜ, ਵਜਨ ਕਰੀਏ ਪਹਿਲਾਂ ਆਪਦੇ ਹੱਥਾਂ ਤੇ ਖੜ ਸਿੱਧਾ। 82 ਕਿਲੋ ਆ, 82 ਕਿਲੋ 96 ਸੀ। 82 ਰਹਿ ਗਿਆ ਅੱਛਾ ਬਾਪੂ। ਤੁਸੀਂ ਮੇਰੀ ਐਕੂਰੇਸੀ ਦੇਖੀ ਆ। ਪਲੱਸ ਮਨ ਫੇ ਪੂਰੀ ਖਾਲੀ ਪੇਟ ਆ। ਪੂਰੀ। ਬਜਰੰਗ ਪੂਰਨੀਆ। ਮੰਨ ਗਏ ਤੇਰੀ ਸਕੀਮ ਨੂੰ ਬਾਪੂ। ਬਜਰੰਗ ਪੂਰਨੀਆ ਗੋਡ ਲੈ ਕੇ ਆਊਗਾ। 20 ਚੜਾਈ ਤਾਂ 32 ਬਾਪੂ ਤੇਰੀ ਆ, ਇਹਨਾਂ ਤਾਂ ਐਵੇਂ ਹੀ ਦੁਨੀਆ ਘੇਰੀ ਆ। ਬਜਰੰਗ ਪੂਰਨੀਆ ਗੋਲਡ ਲੈ ਕੇ ਆਊਗਾ ਬ੍ਰਿਸਬੇਨ। ਜੇ ਹਾਰ ਗਏ ਨਹੀਂ ਤੇ ਇਹ ਤੁਹਾਡੇ ਲਈ ਆ। ਇਹ ਤੁਹਾਡੇ ਲਈ ਆ। ਆ ਤੇਰੀ ਕੁਰਸੀ ਆ ਮਾਸਟਰ, ਆ ਮੇਰੀ ਆ, ਆ ਮੇਰੀ ਆ, ਆ ਤੁਹਾਡੀ ਆ। ਇਹ ਤੁਹਾਡੇ ਲਈ ਆ। ਚੱਲ ਜਾਣਾ ਹੁਣੇ ਆਪਾਂ। ਡੈਡੀ ਨੂੰ ਠੀਕ ਕਰਨਾ ਹੋਰ ਮੈਨੂੰ ਕਰਨਾ ਆ। ਇਹਨੂੰ ਦਵਾਈ ਦਵਾਉਣੀ ਡੈਡੀ ਤੇਰਾ ਠੀਕ ਨਹੀਂ ਨਾ, ਬਜਰੰਗ ਪੂਰਨੀਆਂ ਕਹਿ ਰਿਹਾ ਕਰਕੇ ਤਾਂ ਇਹ ਬਜਰੰਗ ਪੂਰਨੀਆ ਕਹਿੰਦਾ 20 ਪੈਸੇ 32 ਆਉਣਗੇ ਸਾਡੇ ਘਰ ਜੇ ਠੀਕ ਹੋਊਗਾ ਹੋਰ ਸਾਡੇ ਹੋਊਗਾ ਪੈਸੇ ਆਉਣਗੇ। ਆਲ ਦਾ ਹੋਰ ਸਕੇਲ ਦਾ ਹੈਲਥ। ਤੇ ਬਾਪੂ ਤੁਹਾਡੀ ਜਿਹੜੀ ਪੈਨਸ਼ਨ ਵਗੈਰਾ ਹੈਗੀ ਹੈ ਸਾਰੀ ਪੈਨਸਲ ਪੁਲਸਲ ਇਦਾਂ ਦੀਆਂ ਕੋਈ ਗੱਲਾਂ ਨਹੀਂ। ਬਸ ਮੇਰਾ ਤਾਂ ਇੱਕ ਸੰਬੋਧਨ ਆ। ਅਰਬਾਂ ਖਰਬਾਂ ਪੈਸੇ ਲੈਊਗਾ ਮੇਰਾ ਪੁੱਤ ਜੇ ਠੀਕ ਹੋ ਗਿਆ। ਉਹ ਤਾਂ ਠੀਕ ਹੀ ਆ। ਸਿਰਫ ਇਹਨੂੰ ਘੁੰਮਣ ਫਿਰਨ ਦੀ ਆਜ਼ਾਦੀ ਨਹੀਂ। ਕੌਣ ਰੋਕ ਰਿਹਾ? ਭੂਆ। ਹੈ ਭੂਆ ਰੋਕ ਰਹੀ ਹੈ। ਧਾਮੀਆਂ ਦਾ ਸਰਪੰਚ। ਅੱਛਾ ਜੀ, ਕੋਈ ਨਾ ਉਹਦੇ ਨਾਲ ਵੀ ਕਰਦੇ ਆ ਗੱਲ। ਨਹੀਂ ਗਾਲ ਨਹੀਂ ਕੱਢਣੀ, ਗਾਲ ਨਹੀਂ ਕੱਢਣੀ। ਬਿਮਾਰ ਦੱਸੇਗਾ ਹੀ ਨਹੀਂ। ਦੇਖੋ ਜੀ, ਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਅੱਛਾ ਪਹਿਲਾਂ ਭਾਰ ਦੱਸੋ। ਪਹਿਲਾਂ ਮੇਰਾ ਐਕੂਰੇਸੀ ਆ। ਪੂਰਾ ਜਮਾ ਇੱਕੋ ਰਸੀ। ਹੁਣੇ ਰੋਟੀਆਂ ਖਾ ਕੇ ਮੈਂ ਠਾਠ ਕਰ ਦੂੰ। ਨਹੀਂ ਸਟਾਰਟ ਹੀ ਰੱਖੀ ਬਾਪੂ, ਸਟਾਰਟ ਹੀ ਰੱਖੀ।
मगाबो चुप हुआ, मंगे वो खुश हुआ। ये हाथ मुझे दे दे ठाकुर, अब मिले हैं दोस्त, क्या बात है ये यार। हाथ मुझे दे दे ठाकुर, नहीं बापू मैं की करूंगा थां तो बिना ना मैं ठाक रहा तू बैठ ये हाथ मुझे दे दे ठाकुर। ठीक है ठीक कौन ठीक है यार? ਲੈ ਇਹਨੂੰ ਹੋਇਆ ਕੀ ਆ ये हाथ मुझे दे दे ठाकुर, इनको तो ये कैसे- हाथ कितने आदमी मुझे हाथ। अरे 3 न बच गए। कितने आदमी थे? 2 थे सरकार। फिल्म भाई हाँ? फिल्म बाली मेरी बहुत देखी शोले सिरा ना ਡੋਨਾਲਡ ਟਰੰਪ ਕਹਿੰਦਾ ਕਰੋੜ ਵਾਰੀ ਦੇਖੋ फिल्म ਸਾਡੀਆਂ ਤਾਂ ਉੱਚੀਆਂ। ਜਿਮਲੇਕਰ ਐਡੀ ਗੋਲੀ ਦੇ ਨਾਲ ਤਾਂ ਠੀਕ ਹੋ ਜਾਂਦਾ ਹੈ। और बेबे गोली भी कड्डी फिर रही आप भी बेबे गोलियां गलियां भी आप ही फिट करी फिर रही सारियां ਪੂਰਾ ਆ ਸਭ ਕੁਝ ਮੈਂ ਤਾਂ ਰੱਖਿਆ ਇਹ ਦਿਖਾ ਲਓ ਇਹਨਾਂ ਨੂੰ। ਲੈ ਮੈਨੂੰ ਪਤਾ ਹੀ ਨਹੀਂ ਮਾਸਟਰ ਐ ਬਾਈ ਉਹ ਅਸੀਂ ਤਾਂ ਖੁਦ ਡਾਕਟਰ ਆ। ਲੈ ਯਾਰ ਮੈਂ ਤਾਂ ਮੰਨ ਗਿਆ ਬਾਪੂ ਤੇਰੀ ਗੱਲ ਨੂੰ ਯਾਰ ਅੱਧੀ ਗੋਲੀ ਦੇ ਨਾਲ ਧੰਨਾ ਬਾਪੂ ਤੂੰ ਅੱਧੀ ਦੀ ਗੋਲੀ ਦੇ ਨਾਲ ਲੈ ਅੱਧੇ ਦੀ ਮੈਨੂੰ ਹੁਣ ਗੋਲੀ ਬਸ ਆ। ਦੀਦੀ ਆ ਨਹੀਂ ਦਿਆ ਇਹ ਨਹੀਂ ਦੀਦੀ ਉਹ ਜਿਮਲੇਕਰ ਬਿੱਲਾ ਬਿੱਲਾ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਤੁਸੀਂ ਹੁਣ ਸਾਨੂੰ ਪ੍ਰਗਟ ਬਿੱਲਾ ਕਿੱਥੇ ਆ? ਉਹਦਾ ਸੀਗਾ ਭੀਸ਼ਮ ਪਾਂਡੇ, ਜੋਗਿੰਦਰਪਾਲ ਪਾਂਡੇ ਉਹ ਮੈਂ ਮਾਰਿਆ ਸੀਗਾ ਗੋਲੀ ਨਾਲ। ਲੈ ਬਸ ਪੁਲਿਸ ਖੜੀ ਇੱਥੇ ਆ ਜਿਹੜੀ ਗੋਲੀ ਆ ਬਸ ਇਹਦੇ ਨਾਲ ਰਾਜਕੁਮਾਰ ਦੀ ਹੋ ਜਾਂਦਾ ਹੈ ਉਹ ਰਾਜਕੁਮਾਰ ਸਿਵਲ ਹਸਪਤਾਲ ਬਸ। ਹੁਣ ਇਹ ਵੀ 2 ਟਾਈਮ ਉਸ ਵੇਲੇ ਦੀ ਹੋ ਤੇ ਬੰਦ ਕਾਹਤੋਂ ਕਰ ਦਿੰਦੇ ਤੁਸੀਂ ਇਹ? ਫੇਰ ਛੱਡ ਦਿੰਦਾ ਆ ਡਰੱਗਸ ਥੋੜਾ ਡਰੱਗੀ ਥੋੜਾ ਅਸੀਂ ਨਹੀਂ ਨਹੀਂ ਨਹੀਂ। ਫਿਰ ਦਵਾ ਖਾਣੀ ਮਾੜੀ ਇਹ ਡਰੱਗ ਨਹੀਂ ਹੈਗੀ, ਇਹ ਤਾਂ ਨੀਂਦ ਵਾਲੀ ਦਵਾਈ ਆ। ਜਾਂ blood ਪਰ ਅਸੀਂ ਤੁਹਾਨੂੰ ਹੁਣ ਦਵਾਈ ਜਾਂ ਅਸੀਂ blood ਤੁਹਾਨੂੰ pressure ਦਵਾਈ ਦਵਾਵਾਂਗੇ ਜੀ ਆਹ ਤੁਸੀਂ ਦੇਖੋ, ਜਮਾ ਠੀਕ ਹੋ ਜਾਣਾ। ਜਾਂ ਇਹ ਰਾਜਕੁਮਾਰ ਦੀ ਹੈ 4 ਨੰਬਰ ਹੁਸ਼ਿਆਰਪੁਰ। ਜਿਹੜਾ ਆਪਾਂ ਦਵਾਵਾਂਗੇ ਸਿੰਪਲ ਜੀ। ਹਾਂ ਬਸ ਕੋਈ ਗੱਲ ਨਹੀਂ ਮਾਸਟਰ ਜੀ ਵਾਹਿਗੁਰੂ। ਬਾਕੀ ਦੁੱਧ ਚ ਕੀ ਆਉਂਦਾ ਉਹ ਅਸੀਂ ਬਲੱਡ ਚੋਂ ਚੈੱਕ ਕਰਾਉਂਦੇ ਹਾਂ। ਦੁੱਧ ਤੁਹਾਨੂੰ ਮੱਝ ਹੀ ਲੈ ਦੀ ਇੱਕ। ਕਿ ਉਹ ਬਾਦਲ ਦੀ ਪੋਤੀ ਦਾ ਸੁਖਵੀਰ ਬਾਦਲ ਦੀ ਹਾਂ, ਛੋਟੀ ਬਸ ਕੁੜੀ ਦਾ ਰੇਤਾ ਕਰਨਾ। ਗਾਲ ਨਹੀਂ ਕਰਨੀ ਗਾਲ ਨਹੀਂ ਕਰਨੀ, ਉਹਨਾਂ ਨੂੰ ਵਿਚਾਰਿਆਂ ਨੂੰ ਤਾਂ ਪਹਿਲਾਂ ਹੀ ਹਾਰ ਗਏ। ਮੇਰੀਆਂ ਗੱਲਾਂ ਦਾ ਚੱਕ ਨਹੀਂ ਦੇ ਭਾਰਾ ਹੋਊਗਾ ਨਾ ਪੁੱਤ, ਦੇਖਣ ਨੂੰ ਕਿਹਾ ਲੱਭਣ ਨੂੰ ਕਿਹਾ। ਇੱਧਰ ਉਹ ਕਾਕਾ ਬਿੱਲਾ ਕਿੱਥੇ ਆ? ਆ ਦਵਾਈ ਦੇ ਦਿੰਨੇ ਬੇਬੇ ਦਿੰਨੇ ਡਾਕਟਰ ਨੂੰ ਚੈੱਕ ਕਰਾਉਣੀ ਆ। 71 ਸਾਲ ਡਾਕਟਰ ਨੂੰ ਬੁਲਾ ਮਾੜਾ ਹੈਪੀ ਬੈਠੇ ਡਾਕਟਰ। ਅਸੀਂ ਕੋਈ ਨਹੀਂ ਚਲੋ ਅੱਜ ਹਨਾ ਕੈਂਪ ਵੀ ਹੈ ਜੀ ਕੱਲ ਨੂੰ ਸਾਡੇ, ਤੇ ਅੱਜ ਬਹੁਤ ਸਾਰੇ ਮਰੀਜ਼ ਆਏ ਹੋਏ ਨੇ ਤੇ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਅਸੀਸਾਂ ਨਾਲ ਇਹ ਵੀ ਪਰਿਵਾਰ ਸਾਡੇ ਕੋਲੇ ਇੱਥੇ ਪਹੁੰਚ ਗਿਆ ਵਾ ਹਨਾ। ਇੱਕ ਮੈਂਬਰ ਹਜੇ ਲੱਭਿਆ ਨਹੀਂ ਸਾਨੂੰ ਪਰਿਵਾਰ ਦਾ, ਉਹ ਇਹਨਾਂ ਦੀ ਭੈਣ ਆ, ਵੱਡੀ ਭੈਣ ਆ ਸਾਰਿਆਂ ਤੋਂ, ਮੇਰੇ ਤੋਂ ਛੋਟੀ ਆ ਇਹਦੇ ਤੋਂ ਛੋਟੀ ਤੋਂ ਵੱਡੀ ਆ। ਮੇਰੇ ਤੋਂ ਵੱਡੀ ਹਨਾ, ਉਹ ਵੀ ਇਦਾਂ ਹੀ ਸਾਰਾ ਦਿਨ ਸੜਕਾਂ ਤੇ ਤੁਰੀ ਫਿਰਦੀ ਨੰਗੇ ਪੈਰੀ ਵਿਚਾਰੀ, ਨਹਾਉਣ ਦੀ ਧੋਣ ਦੀ ਉਹਨੂੰ ਵੀ ਕੋਈ ਸੁੱਧ ਬੁੱਧ ਨਹੀਂ ਹੈਗੀ, ਤੇ ਇਹਨਾਂ ਨੂੰ ਵੀ ਦੋਨੇ ਜਣਿਆਂ ਨੂੰ ਕੋਈ ਹੈ ਨਹੀਂ। ਇਹ ਤਾਂ ਬਾਹਲਾ ਹੀ ਜ਼ਿਆਦਾ ਵਿਚਾਰਾ ਐਗਰੈਸਿਵ ਸੀ। ਤੁਸੀਂ ਉੱਥੇ ਦੇਖਿਆ ਕਿੱਦਾਂ ਸੁੱਖੇ ਨੂੰ ਅਸੀਂ ਕਿਵੇਂ ਕਾਬੂ ਕੀਤਾ ਹਨਾ, ਕਿੰਨੀ ਮੁਸ਼ਕਲ ਨਾਲ। ਉੱਤੋਂ ਇਹਨੂੰ 3 ਟੈਬਲੇਟਸ ਦਿੱਤੀਆਂ ਰਿਲੈਕਸ ਵਾਸਤੇ। 3 ਟੈਬਲੇਟ ਖਾਣ ਤੋਂ ਬਾਅਦ ਜਾ ਕੇ ਹਜੇ ਵੀ ਇਹ ਰਿਲੈਕਸ ਨਹੀਂ ਹੋਇਆ, ਕਿਉਂਕਿ ਇਹਨੂੰ ਭੂਆ ਇਹਨਾਂ ਦੀ ਜਿਹੜੀ ਮੈਡੀਸਨ ਦਿੰਦੇ ਨੇ ਉਹ ਨੀਂਦ ਵਾਲੀ ਗੋਲੀ ਇੰਨੀ ਜ਼ਿਆਦਾ ਦਿੰਦੇ ਨੇ, ਉਹ ਘਰ ਕਰ ਗਈ, ਕਿਉਂਕਿ ਓਵਰਡੋਜ਼ ਮੈਡੀਸਨ ਆ। ਨੀਂਦ ਵਾਲੀ ਗੋਲੀ ਜੇ ਆਪਾਂ ਵੀ ਖਾਂਦੇ ਰਹੀਏ ਥੋੜੇ ਦਿਨ ਤਾਂ ਆਪਾਂ ਨੂੰ ਵੀ ਦੂਜੀਆਂ ਦਵਾਈਆਂ ਅਸਰ ਕਰਨੋਂ ਹਟ ਜਾਂਦੀਆਂ ਵਾ, ਕਿਉਂਕਿ ਇਹ ਨੀਂਦ ਵਾਲੀ ਗੋਲੀ ਤਾਂ ਇੰਨੀ ਨੁਕਸਾਨਦਾਇਕ ਹੈ, ਇੰਨੀ ਖਤਰਨਾਕ ਆ। ਉਹ ਵੀ ਬ੍ਰੇਨ ਦਾ ਜਿਹੜਾ ਬੰਦਾ ਮੈਂਟਲੀ ਠੀਕ ਨਾ ਹੋਵੇ ਉਹਨੂੰ ਤਾਂ ਬਿਲਕੁਲ ਹੀ ਨਹੀਂ ਦੇਣੀ ਚਾਹੀਦੀ, ਕਿਉਂਕਿ ਜਦੋਂ ਆਪਾਂ ਉਹ ਗੋਲੀ ਦਿੰਨੇ ਆ ਉਹਦੇ ਨਾਲ ਬ੍ਰੇਨ ਹੋਰ ਜ਼ਿਆਦਾ ਸੁੰਨ ਹੋ ਜਾਂਦਾ, ਹੋਰ ਜ਼ਿਆਦਾ ਸ਼ਰਿੰਕ ਹੋ ਜਾਂਦਾ ਵਾ। ਇਸ ਕਰਕੇ ਜੇ ਕਿਸੇ ਦੇ ਘਰ 'ਚ ਕੋਈ ਇਦਾਂ ਦੀ ਸਮੱਸਿਆ ਨਾ, ਆਪਦੇ ਆਪ ਨਾ ਡਾਕਟਰ ਬਣੀਏ ਆਪਾਂ, ਜਾਂ ਆਪਾਂ ਇਕੱਲੀ ਨੀਂਦ ਵਾਲੀ ਗੋਲੀ ਨਾ ਦਈਏ ਵੀ ਇਹਦੇ ਨਾਲ ਸੌ ਜਾਂਦਾ, ਇਹਦੇ ਨਾਲ ਟਿਕ ਜਾਂਦਾ, ਵੀ ਦੂਜੀਆਂ ਦਵਾਈਆਂ ਵੀ ਸਾਰੀਆਂ ਦੇਣੀਆਂ ਜ਼ਰੂਰੀ ਆ। ਹੁਣ ਤੁਸੀਂ ਦੇਖੋਗੇ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਅਸੀਸਾਂ ਨਾਲ ਇਹ ਕਾਹਦੇ ਵਾਸਤੇ ਆ? ਇਹ ਵੀ ਦਿਮਾਗ ਲੈ ਕਹਿੰਦਾ ਸੀ ਵੀ ਦਿਮਾਗ ਬਰੀਆਂ ਲੈ ਕਹਿੰਦਾ 200 ਦੀ 200 ਦੀ ਉਹ ਵੀ ਦਿਖਾ ਲੈ ਜਿਹੜਾ ਗੁਲਾਬੀ ਜਿਹਾ। ਵੀ ਦਿਮਾਗ ਦੀ ਮੈਂ ਫੋਲੋ ਅਪ ਕਰਨਾ, ਦੱਸੀ ਡਾਕਟਰ ਨੇ ਕਿਹਾ ਸੀ ਦਿਮਾਗ ਦੀ ਇਹ ਤਾਂ ਲੀਵਰ ਵਾਸਤੇ ਆ ਬੇਬੇ। ਕਿਹੜੇ ਕੋਲ ਦਿਖਾ ਲੈ। ਇੱਕ ਆਹ ਗੋਲੀਆਂ ਦੇਖੀਆਂ ਇਹਨਾਂ ਦੀਆਂ ਖਾਂਦੇ ਆ ਇਹ। ਇਹਦਾ ਭਰਾ ਦੀ ਆ ਦੋ ਕਹਿੰਦੇ ਇਹ ਬਾਪੂ ਨੂੰ ਦਿੰਦੇ ਆ, ਕਹਿੰਦੇ ਇਹਨਾਂ ਠੀਕ ਹੋ ਜਾਂਦਾ ਬਾਪੂ। ਇਹ ਕਿਹੜਾ ਹੈਗਾ ਕੀ? ਤੂੰ ਰਹਿ ਤਾਂ ਹੁੰਦਾ ਸੀ ਸਾਹਮਣੇ, ਫਿਰ ਕਿੱਧਰ ਚਲਾ ਗਿਆ ਸੀ? ਸੀ ਦਿਮਾਗ ਇਹ ਸਰਕਾਰੀ ਆ ਇਹ, ਸਰਕਾਰੀ ਆ। ਬਾਕੀ ਦੁੱਧ ਚ ਕੀ ਆਉਂਦਾ
ਆਈ ਡੂ ਨਾਟ ਕੈਨ ਠੀਕ ਹੈ। ਅਸੀਂ ਬਲੱਡ ਆਪਣਾ ਟੈਸਟ ਠੀਕ ਹੈ, ਬੈਠੋ ਮਾਟਰੀ ਡਾਕਟਰ ਸਾਹਿਬ ਆਏ ਨੇ, ਮੈਂ ਗੱਲ ਕਰਦਾ। ਕਿਹੜੇ ਦਾ? ਆਏ ਡਾਕਟਰ ਸਾਹਿਬ। ਸਾਡੇ ਕੋਲ ਤਾਂ ਸਰਕਾਰੀ ਡਾਕਟਰ ਆ। ਆਹੋ ਇਹ ਵੀ ਸਰਕਾਰੀ ਹੈ ਬਾਪੂ ਭਾਈ। ਆ ਮੈਨੂੰ ਥਾਇਰਾਇਡ ਦੀ ਫੇਰ ਹੋਰ ਸੁਣ ਲਓ ਜੀ, ਇੱਕ ਗੱਲ ਹੋਰ ਮੈਂ ਸਮਝਾਉਣ ਲੱਗਾ। ਮੈਮ ਕਰਨਾ ਹੋਵੇ। ਜਿਹੜੇ ਬੰਦੇ ਨੇ ਜਲੰਧਰ ਮੇਰਾ ਮੈਡੀਕਲ ਕੀਤਾ, ਮੈਨੂੰ ਤਾਂ ਇਹ ਗੱਲ ਕੋਈ ਨਹੀਂ, ਮੈਨੂੰ ਥਾਇਰਾਇਡ ਦੀ ਬਿਮਾਰੀ ਇੱਧਰ ਇਹ ਭਾਜੀ ਕੋਈ ਡਾਕਟਰ ਮੈਂ ਸਾਹਿਬ ਤੁਹਾਡਾ ਨੇ ਵੀ ਆਪਾਂ ਸਾਰੇ ਚੈੱਕ ਜਿਹੜੇ ਬੰਦੇ ਕਰਾਵਾਂਗੇ। ਨੇ ਮੇਰਾ ਸਾਰੇ ਪਹਿਲਾਂ medical ਟੈਸਟ ਕੀਤਾ, ਹੋਣਗੇ ਖੂਨ 24 ਦੇ, ਸਾਰੇ ਟੈਸਟ ਹੋਣ ਤੋਂ ਬਾਅਦ ਨਾ ਫਿਰ ਜਿਹੜੀ ਬਿਮਾਰੀ ਨਿਕਲੂ ਫਿਰ ਉਹਦਾ ਇਲਾਜ ਹੋਊਗਾ। ਥਾਇਰਾਇਡ ਆ। ਹਾਂ ਕੋਈ ਨਾ ਫਿਕਰ ਨਾ ਕਰ, ਤੂੰ ਜਮਾ ਠੀਕ ਹੋ ਜਾਣਾ। ਮੇਰੀ ਭੂਆ ਨੇ, ਤੂੰ ਕੱਲੀ ਸੁਖੇ ਦੀ ਭੂਆ ਨਹੀਂ, ਸਾਡੀ ਵੀ ਭੂਆ ਮੈਂ, ਠੀਕ ਆ। ਬਿਮਾਰੀ ਆ ਮੈਨੂੰ ਕੋਈ ਥਾਇਰਾਇਡ ਦੀ। ਤੂੰ ਬਹੁਤ ਧੰਨਵਾਦ, ਇਹਨਾਂ ਨੂੰ ਰੋਟੀ ਖਵਾਉਂਦੀ ਰਹੀ, ਇਹਨਾਂ ਦੀ ਸੇਵਾ ਕਰਦੀ ਰਹੀ। ਦੇਖੋ ਚਾਹੇ ਜਿਵੇਂ ਮਰਜ਼ੀ ਆ, ਵੀ ਮਾਂ ਵੀ ਛੱਡ ਕੇ ਚਲੇ ਗਈ ਹੈ ਨਾ ਸੁੱਖੇ ਦੀ ਤੇ ਬਾਈ ਦੀ ਵਾਈਫ, ਪਰ ਇਹ ਭੂਆ ਨੇ ਸਾਥ ਨਹੀਂ ਛੱਡਿਆ। ਇਹ ਇਕੱਲੀ ਆ ਜਿਹੜੀ ਮੰਨ ਲਓ ਦਿੰਦੇ ਰਹੇ ਆ 90 ਪੈਸੇ ਠੀਕ ਆ। ਬਾਕੀ 540 ਹੋ ਗਈ ਸੀ। ਜਿਹੜੇ ਡਾਕਟਰ ਨੇ ਮੈਨੂੰ ਮੈਡੀਕਲ ਫਿੱਟ ਕੀਤਾ, ਉਹ ਲੁਧਿਆਣੇ ਇੱਥੇ ਬਹੁਤ ਭਾਰਾ ਉਹਦਾ ਆ, ਮਿਲਾਂਗੇ ਆਪਾਂ। ਤੇ ਉਹ ਡੇਂਗੂ ਨਾਲ ਉਹਦੀ ਡੈਥ ਹੋ ਗਈ। ਓਹੋ ਚਲੋ ਦੇਖੋ ਜਿਹਨੇ ਮੈਨੂੰ ਮੈਡੀਕਲੀ ਫਿੱਟ ਕੀਤਾ ਅੱਜ ਵੀਰ ਜੀ, ਹਾਂਜੀ ਵੀਰ ਜੀ 24 ਜਾਂ 25 24 ਜਾਂ 25 ਉਹਦਾ ਪਤਾ ਕਰ ਸਕਦੇ ਆ, ਮਈ 1985। ਉਹ ਕਹਿੰਦੇ ਹੁਣੇ ਛਾਤੀ ਕੱਟ ਲਿਆ, ਹੁਣੇ ਰੈਗੂਲਰ ਕਰਨੇ ਆ। ਉਹ ਲੁਧਿਆਣੇ ਦਾ ਸੀਗਾ, ਜਲੰਧਰ ਤੇ 7 ਵਜੇ ਕੀਤਾ ਉਹਨੇ। ਠੀਕ ਹੈ, 2 ਮਿੰਟ ਦੂਏ ਦਿਨ ਹੀ ਕਹਿੰਦਾ ਚੱਲ, ਕਹਿੰਦਾ all right। ਤੇ ਦੇਖੋ ਇਹਨਾਂ ਨੂੰ ਦਿਖਾਓ, ਆ ਡਾਕਟਰ ਮੁੰਡਾ ਆ ਰਿਹਾ, ਮੁੰਡਾ ਡਾਕਟਰ ਆ, ਮੈਂ ਇਹਨੂੰ ਦਿਖਾਓ, ਇਹ ਡਾਕਟਰ ਆ। ਇੱਥੇ ਪ੍ਰਤੀਪਾਲ ਸਿੰਘ ਪਤਾ ਨਹੀਂ ਤੇ ਦੇਖੋ ਇਹ ਕੱਲੀ ਹੋਈ ਆ ਜਿਹੜੀ 90 ਪੈਸੇ ਠੀਕ ਆ, 10 ਪੈਸੇ ਉਹ ਵੀ ਨਹੀਂ ਠੀਕ ਹੈਗੀ ਵਿਚਾਰੀ ਭੂਆ ਦਲਵੀਰ ਕੌਰ। ਪਰ ਬਾਕੀ ਮੇਰਾ ਮੈਡੀਕਲ ਕੀਤਾ ਸੀਗਾ, ਇਹ ਵੀ ਨੋਟ ਕਰੋ। 100% ਹੀ ਜੇ ਇਹਨੇ ਮੇਰਾ ਮੈਡੀਕਲ ਕੀਤਾ, ਉਹ ਕੌਣ ਸੀ? ਵਾਹਿਗੁਰੂ ਸਿੰਘ, ਵਾਹਿਗੁਰੂ ਪਾਲ ਸਿੰਘ। ਨਹੀਂ ਵਾਹਿਗੁਰੂ ਪਾਲ ਸਿੰਘ ਨਹੀਂ ਸੀਗਾ, ਇੱਕ ਡੇਂਗੂ ਦੇ ਨਾਲ ਰਾਜਾ ਸੁਣਦਾ ਆ। ਜੇ ਮੇਰਾ ਇਹਨਾਂ ਮੈਡੀਕਲ ਕੀਤਾ, ਹਾਲਾਤਾਂ ਦੇ ਵਿੱਚ ਆਮ ਗਵਾਂਢ ਦੇ ਵਿੱਚ ਲੋਕ ਜੇ ਕਿੱਦਾਂ ਮੇਰਾ ਰਹਿੰਦੇ ਸੀ। ਮੇਰੀ ਪੁਲਿਸ ਇਹ ਰਾਜੇ ਬਾਈ ਦਾ ਵੈਰੀਫਿਕੇਸ਼ਨ ਘਰ ਕੀਤੀ, ਸੀਗਾ, ਇੱਧਰ ਬਿਲਕੁਲ ਕੰਧ ਨਾ ਕੰਧ ਇੱਧਰ ਇੱਧਰ ਜੇ ਮੇਰੀ ਪੁਲਿਸ ਵੈਰੀਫਿਕੇਸ਼ਨ ਕੀਤੀ, ਦੌਲਤ ਰਾਮ ਪੱਟੀ ਸ਼ੇਰਗੜ੍ਹ ਦਾ, ਉਹ ਮੇਰਾ ਕਲਾਸ ਫੈਲੋ। ਵਾਹਿਗੁਰੂ ਬੋਲੋ ਜੈ ਬਾਬੇ ਸੰਖੀਏ ਦੀ। ਹਾਂ ਬਹਿ ਜਾ ਬਾਪੂ, ਬਹਿ ਜਾ ਹੁਣ, ਬਹਿ ਜਾ। ਦਰਜ ਕੀ ਹੈ ਦੌਲਤ ਰਾਮ ਪੱਟੀ। 2 ਮਿੰਟ ਬੜੇ ਗੱਲਾਂ ਲਾ ਲਓ ਯਾਰ, ਕਿੱਦਾਂ ਜਾਣਾ ਆ ਕੇ ਇਧਰ ਗੱਲਾਂ ਲਾ ਬਾਈ, ਲਾ ਗੱਲਾਂ ਲਾ। ਉਹਨੇ ਅਟੈਸਟੇਸ਼ਨ ਕੀਤੀ ਲਾਓ। ਦੌਲਤ ਰਾਮ ਪੱਟੀ, ਆਹ ਦੌਲਤ ਰਾਮ ਭੱਟੀ ਦਾ ਗਵਾਂਢੀ ਆ ਬਾਈ ਇਹ। ਔਰ ਮੇਰੇ ਨਾਲ ਪੜਿਆ ਤੇ ਸਾਡੇ ਸੁਪਨਿਆਂ ਦੇ ਘਰ ਦੇ ਵਿੱਚ ਇਹ ਪਰਿਵਾਰ ਪਹੁੰਚ ਗਿਆ ਵਾ ਜੀ। ਹੁਸ਼ਿਆਰਪੁਰ ਤੋਂ ਲੈ ਕੇ ਆਏ ਆ, ਸ਼ਾਮ 84 ਦੇ ਬਿਲਕੁਲ ਨੇੜੇ ਇਹਨਾਂ ਦਾ ਪਿੰਡ ਆ ਧਾਮੀਆਂ ਬੱਬਰਾਂ ਦੀਆਂ। ਉੱਥੋਂ ਦੇ 7 ਬੱਬਰ ਹੋਇਆ ਕਹਿੰਦੇ, ਜਿਨ੍ਹਾਂ ਨੇ ਆਜ਼ਾਦੀ ਦੇ ਸਮੇਂ ਫਰੀडम ਫਾਈਟਰ ਸੀ, ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ। ਤੇ ਐਡੇ ਸਿਰਕੱਢ ਨਗਰ ਦੇ ਵਿੱਚੋਂ ਅੱਗੇ ਵੀ ਅਸੀਂ ਅਕਸਰ ਬੇਨਤੀ ਕਰਦੇ ਹੁੰਦੇ ਆ ਵੀ ਜਦੋਂ ਅਸੀਂ ਇਦਾਂ ਕਿਸੇ ਪਰਿਵਾਰ ਦੇ ਮੈਂਬਰਾਂ ਨੂੰ ਲੈ ਕੇ ਆਉਂਦੇ ਆ, ਸਾਡੇ ਵਾਸਤੇ ਵੀ ਇਹ ਬੜੀ ਸ਼ਰਮਨਾਕ ਜੀ ਗੱਲ ਹੁੰਦੀ ਜਦੋਂ ਅਸੀਂ ਵੀਡੀਓ ਸ਼ੇਅਰ ਕਰਦੇ ਆ, ਲੱਖਾਂ ਲੋਕ ਦੇਖਦੇ ਆ, ਲੋਕ ਐਪਰੀਸ਼ੀਏਟ ਕਰਦੇ ਆ, ਪਰ ਸਾਨੂੰ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਇਹ ਸ਼ਰਮਿੰਦਗੀ ਵੀ ਫੀਲ ਹੁੰਦੀ ਆ, ਕਿਉਂਕਿ ਝੱਗਾ ਚੱਕਿਆ ਢਿੱਡ ਆਪਣਾ ਹੀ ਨੰਗਾ ਹੁੰਦਾ ਵਾ। ਹੁਣ ਜਦੋਂ ਸਾਡੇ ਨਗਰਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ, ਹੁਣ ਇੱਕ ਫੈਮਿਲੀ ਹੈ, 2 ਪਿਓ ਪੁੱਤ ਆ, ਉਹਨਾਂ ਦੀਆਂ 2 ਭੈਣਾਂ ਵਾ, ਮਤਲਬ ਮੁੰਡੇ ਦੀ ਭੂਆ ਵਾ, ਉਹ ਬਾਈ ਦੀਆਂ ਭੈਣਾਂ ਵਾ 2, 4 ਮੈਂਬਰ, 4 ਹੀ ਮੈਂਟਲੀ ਅਪਸੈਟ। 2 ਧੀਆਂ ਸੀ, ਇੱਕ ਧੀ ਸੁਸਾਈਡ ਕਰ ਗਈ, ਉਹ ਵੀ ਇਸੇ ਤਰ੍ਹਾਂ ਮੈਂਟਲੀ ਸੀ। ਇੱਕ ਧੀ ਨੂੰ ਲੈ ਕੇ ਇਹਨਾਂ ਦੀ ਵਾਈਫ ਸੁੱਖੇ ਦੀ ਮੰਮੀ, ਉਹ ਅਲੱਗ ਹੁਸ਼ਿਆਰਪੁਰ ਸ਼ਹਿਰ 'ਚ ਜਾ ਕੇ ਰਹਿਣ ਲੱਗ ਗਏ। ਤੇ ਫਿਰ ਇਹ ਜ਼ਿੰਮੇਵਾਰੀ ਬਣਦੀ ਆ ਕਿਹਨਾਂ ਦੀ? ਸਾਡੇ ਸਮਾਜ ਦੀ। ਸਾਡਾ ਸਮਾਜ ਕੌਣ ਕੀ ਹੁੰਦਾ? ਸਾਡਾ ਸਮਾਜ ਆ ਆਸ-ਪਾਸ ਦੇ ਲੋਕ, ਨਗਰ ਦੇ ਲੋਕ, ਪੰਚ ਸਰਪੰਚ, ਮੋਹਤਬਾਰ। ਪਰ ਅਸੀਂ ਇੰਨੇ ਮਜਬੂਰ ਹੋ ਗਏ। ਪਹਿਲਾਂ ਤਾਂ ਅੱਜ ਤੋਂ 20-25 ਸਾਲ ਪਿੱਛੇ ਜਾਈਏ, ਇਦਾਂ ਦੀਆਂ ਬਿਮਾਰੀਆਂ ਹੈ ਨਹੀਂ ਸੀਗੀਆਂ, ਤੇ ਜੇ ਸੀਗੀਆਂ ਵੀ ਤਾਂ ਸਾਰਾ ਨਗਰ ਆਪਣੇ ਆਪ ਦੇ ਵਿੱਚ ਹੀ ਇੱਕ, ਹਰ ਬੰਦਾ NGO ਸੀ, ਹਰ ਬੰਦਾ ਸੇਵਾਦਾਰ ਸੀ, ਤੇ ਉਹਨੂੰ ਠੀਕ ਕਰ ਲੈਂਦੇ ਸੀ ਲੋਕ। ਤੇ ਜੇ ਅੱਜ ਦੀ ਗੱਲ ਕਰੀਏ, ਅੱਜ ਹਾਲਾਤ ਇਦਾਂ ਦੇ ਆ, ਬਿਮਾਰੀਆਂ ਵੀ ਇਸ ਤਰ੍ਹਾਂ ਦੀਆਂ ਪੈਦਾ ਹੋ ਗਈਆਂ, ਅਗਰੈਸ਼ਨ ਕਿੰਨਾ ਜ਼ਿਆਦਾ, ਫਿਰ ਕੋਈ ਬੰਦਾ ਮੂੰਹ ਨਹੀਂ ਕਰਦਾ, ਅਗਲਾ ਪਰ ਇਹਨੂੰ ਮੂੰਹ ਕਰਕੇ ਲੰਘ ਜਾਂਦਾ। ਇਹ ਘਰੇ ਕੁੱਟੀ ਜਾਂਦਾ ਰਹਿੰਦਾ ਸੀ ਮੁੰਡਾ, ਆਪਣੇ ਡੈਡੀ ਨੂੰ ਵੀ ਤੇ ਆਪਣੀ ਭੂਆ ਨੂੰ ਵੀ, ਕੋਈ ਛਡਾਉਣ ਵੀ ਨਹੀਂ ਸੀ ਆਉਂਦਾ ਛੇਤੀ ਕਿਤੇ। ਫਿਰ ਹਾਲਾਤ ਕੀ ਆ, ਉਹਨੂੰ ਕਿੰਨਾ ਟਾਈਮ ਹੋ ਗਿਆ ਇਸ਼ਨਾਨ ਕੀਤੇ ਨੂੰ, ਪੜ੍ਹਿਆ ਲਿਖਿਆ ਮੁੰਡਾ, ਕਾਲਜ 'ਚ ਪੜ੍ਹਦਾ ਸੀ, ਸਾਰਾ ਕੁਝ ਵਧੀਆ ਸੀ, ਪ੍ਰਿੰਸੀਪਲ ਰਿਟਾਇਰ ਆ ਬਾਈ, ਹੈ ਨਾ। ਪਿੱਛੇ ਜਿਹੜੇ ਖੜੇ ਨੇ ਮਾਸਟਰ ਜੀ ਪਰਮਜੀਤ ਸਿੰਘ ਜੀ, ਪਰ ਫਿਰ ਵੀ ਆਹ ਹਾਲਾਤ 'ਚ ਪਹੁੰਚ ਜਾਣਾ।
ਤੇ ਇੱਥੇ ਅਸੀਂ ਮਜਬੂਰੀ ਕਹਾਂਗੇ, ਨਗਰ ਵੀ ਮਜਬੂਰ ਸੀਗਾ, ਕਿਉਂਕਿ ਕੋਈ ਵੀ ਪਿੰਡ ਵਾਸੀ ਆਪਦੇ ਘਰੇ ਤਲੇ ਜਾ ਕੇ ਕਿਸੇ ਨੂੰ ਰੱਖ ਨਹੀਂ ਸਕਦਾ ਇਦਾਂ ਦੇ ਬੰਦੇ ਨੂੰ। ਤੇ ਨਗਰ ਦੇ ਲੋਕ ਇਹੀ ਆ ਵੀ ਜੇ ਕੋਈ ਸਰਕਾਰਾਂ ਨੇ ਇਦਾਂ ਦੇ ਕੋਈ ਸਿਸਟਮ ਬਣਾਏ ਹੋਣ ਵੀ ਚਲੋ ਚੱਕ ਕੇ ਉੱਥੇ ਦਾਖਲ ਕਰਾਇਆ ਹੋਣ, ਜਾਂ ਕੋਈ ਇਦਾਂ ਦਾ ਮੰਨ ਲਓ ਇੰਤਜ਼ਾਮ ਕੀਤੇ ਹੋਣ ਸਰਕਾਰਾਂ ਵੱਲੋਂ ਜਾਂ ਸਾਡੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ, ਘੱਟੋ ਘੱਟ ਚੱਕ ਕੇ ਚਲੋ ਬੰਦਾ ਹੋਰ ਨਹੀਂ ਕੁਝ ਕਰ ਸਕਦਾ, ਨਗਰ ਦੇ 10 ਬੰਦੇ ਇਕੱਠੇ ਹੁੰਦੇ ਲਿਜਾ ਕੇ ਉੱਥੇ ਐਡਮਿਟ ਕਰਾਇਆ ਹੁੰਦੇ। ਪਰ ਸਿਸਟਮ ਹੀ ਹੈ ਨਹੀਂ, ਕਿਤੇ ਸਿਸਟਮ ਐਗਜ਼ਿਸਟ ਹੀ ਨਹੀਂ ਕਰਦਾ। ਨਾ ਤਾਂ ਇਦਾਂ ਦਾ ਕੋਈ ਹਸਪੀਟਲ ਆ ਜਿੱਥੇ ਇਹਨਾਂ ਨੂੰ ਐਡਮਿਟ ਕਰਾਇਆ ਹੁੰਦੇ ਜਾ ਕੇ, ਤੇ ਨਾ ਕੋਈ ਇਦਾਂ ਦਾ ਸ਼ੈਲਟਰ ਆ ਜਿੱਥੇ ਇਹਨਾਂ ਨੂੰ ਜਮ੍ਹਾਂ ਕਰਾਉਣ ਦੇ ਚਲੋ ਘੱਟੋ ਘੱਟ 10-20 ਦਿਨ, ਮਹੀਨਾ 2 ਮਹੀਨੇ 4 ਮਹੀਨੇ ਉੱਥੇ ਰੱਖ ਕੇ ਇਹਨਾਂ ਦਾ ਟ੍ਰੀਟਮੈਂਟ। ਪਿੰਡੀ ਇਦਾਂ ਦੇ ਕੇਸ ਆਉਂਦੇ ਨੇ ਰੋਜ਼, ਤੇ ਬੜੀ ਦੁੱਖ ਦੀ ਗੱਲ ਆ ਵੀ ਹੁਣ ਧਾਮੀਆਂ ਬੱਬਰਾਂ ਦੀਆਂ ਪਿੰਡ ਦੇ ਜਦੋਂ ਵੀ ਆਪਾਂ ਸਰਚ ਕਰਿਆ ਕਰਾਂਗੇ ਨਾ, ਤਾਂ ਉੱਤੇ ਇਹ ਨਾਲ ਵੀਡੀਓ ਸ਼ੇਅਰ ਉੱਪਰ ਆ ਜਾ ਕਰਨੇ ਆ ਜਦੋਂ ਆਪਾਂ ਗੂਗਲ ਤੇ ਖੋਲਾਂਗੇ ਜਾਂ ਕਿਤੇ ਵੀ, ਤੇ ਸਦਾ ਲਈ ਇਹ ਚੀਜ਼ ਇੱਕ ਜੁੜ ਗਈ ਉਹਦੇ ਨਾਲ। ਪਰ ਇਸ ਚੀਜ਼ ਐਸਜੀਪੀਸੀ ਗੁਰੂ ਘਰਾਂ ਦੀ ਪ੍ਰਬੰਧਕ ਕਮੇਟੀ ਉਹਨਾਂ ਨੂੰ ਵੱਡੇ ਇਤਿਹਾਸਕ ਗੁਰੂ ਘਰਾਂ ਦੇ ਨਾਲ ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਧਿਰਿਆਂ ਦੀ ਧਿਰ ਦੇ ਨਾਂ ਤੇ ਇਹ ਬਣਾਉਣੇ ਪੈਣੇ ਸ਼ੈਲਟਰ, ਜਿੱਥੇ ਨਿਆਸਰਿਆਂ ਨੂੰ ਆਸਰਾ ਮਿਲੇ, ਜਿੱਥੇ ਰਾਜੇ ਬਾਈ ਵਰਗੇ, ਹੁਣ ਗਵਾਂਢੀ ਬਾਈ ਸੀਗੇ, ਰਾਜਾ ਬਾਈ ਆ ਵੀਰੇ, ਤੁਹਾਡਾ ਕੀ ਨਾ? ਮੇਜਰ ਸਿੰਘ ਆ, ਹਰਨੇਕ ਸਿੰਘ। ਹੁਣ ਇਹ ਵਿਚਾਰੇ ਬਾਈ ਦੱਸਦਾ ਇੱਕ ਦਿਨ ਇਹ ਸੁੱਖਾ ਆਪਣੇ ਭੂਆ ਨੂੰ ਤੇ ਆਪਣੇ ਡੈਡੀ ਨੂੰ ਲੰਬਾ ਪਾ ਕੇ ਕੁੱਟੀ ਜਾਂਦਾ ਸੀ, ਇਹਨਾਂ ਨੇ ਛਡਾਇਆ, ਬੜੀ ਮੁਸ਼ਕਿਲ ਨਾਲ ਰੌਲਾ ਪਾਇਆ, ਬੰਦੇ ਇਕੱਠੇ ਕੀਤੇ। ਇਹ ਚਾਹੁੰਦੇ ਸੀ ਸਾਰੇ ਮਦਦ ਕਰਨੀ, ਵੀ ਸੁੱਖੇ ਦੇ ਪਰਿਵਾਰ ਦੀ ਜਾਂ ਮਾਸਟਰ ਜੀ ਦੇ ਪਰਿਵਾਰ ਦੀ ਕੋਈ ਮਦਦ ਕੀਤੀ ਜਾਵੇ, ਪਰ ਕਿੱਦਾਂ ਕਰਦੇ, ਕੀ ਕਰਨਾ? ਆਪਦੇ ਘਰੇ ਲਿਜਾ ਕੇ ਰੱਖ ਲੈਂਦੇ, ਨਹੀਂ ਹੋ ਸਕਦਾ। ਕਿੱਥੇ ਦਾਖਲ ਕਰਾਇਆ ਹੁੰਦੇ, ਕੋਈ ਸਿਸਟਮ ਹੀ ਹੈ ਨਹੀਂ। ਪਰ ਜੇ ਇਦਾਂ ਦੇ ਇੰਤਜ਼ਾਮ ਜੇ ਸਾਡੀ ਐਸਜੀਪੀਸੀ ਕਰੇ ਜਾਂ ਸਾਡੀ ਸਰਕਾਰ ਕਰੇ, ਤਾਂ ਅਸੀਂ ਇਹਨਾਂ ਹਾਲਾਤਾਂ ਦੇ ਵਿੱਚੋਂ ਨਰਕ ਕੱਟ ਰਹੇ ਲੋਕਾਂ ਨੂੰ ਕੱਢ ਸਕਦੇ ਹਾਂ। ਜੇ ਸੁੱਖਾ ਵੀਰਾ ਉਦੋਂ ਹੀ ਕਿਤੇ ਜਦੋਂ ਬਿਮਾਰ ਹੋਇਆ ਸੀ ਉਦੋਂ ਹੀ ਠੀਕ ਹੋਏ ਨਾ, ਥੋੜ੍ਹੇ ਟਾਈਮ ਬਾਅਦ ਹੀ ਅੱਜ ਇਹ ਬੰਦਾ ਚੰਗੀ ਜੌਬ ਕਰਦਾ ਹੁੰਦਾ, ਜੇ ਕਿਤੇ ਫੌਜ 'ਚ ਭਰਤੀ ਹੋ ਜਾਂਦਾ, ਹੁਣ ਰਿਟਾਇਰਮੈਂਟ 'ਤੇ ਹੋਣਾ ਸੀ ਇਹਨੇ ਨੇੜੇ ਬਿਲਕੁਲ, ਕਿਉਂਕਿ 14-15 ਸਾਲ ਹੋ ਗਏ ਇਹਨੂੰ ਬਾਈ ਨੂੰ ਇਸ ਹਾਲਾਤ 'ਚ। ਜੇ ਮੰਨ ਲਓ ਕੋਈ ਹੋਰ ਵੀ ਕੁਝ ਕੰਮ ਕਰਦਾ ਹੁੰਦਾ ਤਾਂ ਵਧੀਆ ਪੀਕ 'ਤੇ ਹੋਣਾ ਸੀ ਇਹਦਾ, ਅੱਜ ਬਿਜ਼ਨਸ, ਬੱਚੇ ਹੋਣੇ ਸੀ, ਸਭ ਕੁਝ ਹੋਣਾ ਸੀ। ਉਹ ਰਿਟਾਇਰਡ ਨੇ, 35-36 ਹਜ਼ਾਰ ਤਨਖਾਹ ਵਾ। ਉਹ ਵਾਈਫ ਨੂੰ ਆਪਣੀ ਨੂੰ ਹਰ ਮਹੀਨੇ ਉਹ ਆਉਂਦੇ ਨੇ ਲੈਣ ਪੈਨਸ਼ਨ ਲੈ ਕੇ ਜਾਂਦੇ ਨੇ। ਵਾਈਫ ਸ਼ਹਿਰ 'ਚ ਰਹਿ ਰਹੇ ਨੇ, ਉਹ ਆਪਣੀ ਦੇਖੋ ਉਹਨੂੰ ਮਨਾ ਨਹੀਂ ਕਰ ਰਿਹਾ, ਹਰ ਮਹੀਨੇ ਨੂੰ ਆਪਣੀ ਪੈਨਸ਼ਨ ਦੇ ਰਹੇ ਨੇ। ਫਿਰ ਮਾਮਲਾ ਵਾ ਜ਼ਮੀਨ ਦਾ, 7-8 ਕਿੱਲੇ ਜ਼ਮੀਨ ਆ, ਕੋਈ ਇਹ ਵੀ ਨਹੀਂ ਹੈਗਾ ਵੀ ਭੁੱਖੇ ਮਰਦੇ, ਪੈਸਾ ਨਹੀਂ, ਪੈਸਾ ਵੀ ਸੀਗਾ, ਬਸ ਮੈਨ ਪਾਵਰ ਦੀ ਕਮੀ ਸੀ। ਸੁੱਕੇ ਵੀਰੇ ਬਹਿ ਜਾ, ਤੂੰ ਦਵਾਈ ਖਾਧੀ ਹੋਈ ਆ, ਬਹਿ ਜਾ, ਡਿੱਗ ਪਏਗਾ ਹੈ। ਆ ਕਾਕਾ ਬਾਥਰੂਮ ਕਰਾ ਕੇ ਲੈ ਕੇ ਆ ਬਾਪੂ ਨੂੰ, ਬਾਈ ਨੂੰ। ਅੰਦਰ ਦਾਖਲ ਕਰਨਾ ਹੈ? ਹਾਂ ਉਹਦੇ ਅੰਦਰ ਦਾਖਲ ਸ਼ਾਮ ਕਰਨਾ ਨੂੰ ਨਾਲ ਜਾ ਵੀਰੇ। ਹਾਂ ਹੁਣੇ ਜਾਣਾ ਵਾ, ਹੁਣੇ ਚੈੱਕਅਪ ਕਰਕੇ ਫਿਰ ਚਲੇ ਜਾਣਾ ਵਾ। ਕਰਾਇਆ ਤੂੰ ਵੀਰੇ ਉਹਨੂੰ ਲਾ ਕੇ ਰੱਖੋ ਉਧਰ, ਤੇ ਉਹਨੂੰ ਹੁਣ ਬਾਈ ਨੂੰ ਗੱਲਾਂ ਕਰਨ ਲਾਇਆ ਹੋਇਆ ਉਧਰ ਸਾਡੇ ਬੰਦਿਆਂ ਨੇ ਥੋੜਾ ਜਿਹਾ ਨਾ, ਤੇ ਇੱਧਰ ਸੁੱਖੇ ਨੂੰ ਕੋਈ ਨਾ ਜੀ, ਕੋਈ ਗੱਲ ਨਹੀਂ। ਪਜਾਮਾ ਤਾਂ ਚੱਕ ਦੇ ਵੀਰੇ, ਤੂੰ ਦੇਖ ਲੈ ਸੁੱਖੇ ਵੀਰੇ, ਪਾ ਲਾ ਨਾਲਾ ਕੱਸ ਦੇ, ਕਰਿਆ ਪਿਸ਼ਾਬ ਕਰਿਆ ਵੀਰੇ, ਠੀਕ ਹੈ। ਤੇ ਇਦਾਂ ਵੀ ਅਸੀਂ ਅੱਜ ਵੀ ਉੱਥੇ ਹੈ ਨਾ ਕੈਂਪ ਜਿੱਥੇ ਗਏ ਸੀ ਹੁਸ਼ਿਆਰਪੁਰ, ਹੈ ਨਾ, ਉੱਥੇ ਵੀ ਲਾਈਵ 'ਚ ਕਿੰਨੀ ਵਾਰ ਆਹੀ ਗੱਲਾਂ ਬੋਲੀਆਂ ਵੀ, ਪਰ ਹੱਲ ਕੀ ਹੈ ਇਹਨਾਂ ਦੇ? ਅਸੀਂ ਹਮੇਸ਼ਾ ਆਪਣੀਆਂ ਵੀਡੀਓ ਦੇ ਵਿੱਚ NRI ਵੀਰਾਂ ਨੂੰ ਬੇਨਤੀਆਂ ਕਰਦੇ ਹਾਂ ਵੀ ਵੀਰੇ, ਜਦੋਂ ਵੀ ਭੈਣੋ ਸਾਡੀ ਉਹ ਵੀਰਾਂ ਨੂੰ ਬੇਨਤੀ ਆ NRIਆਂ ਨੂੰ ਵੀ ਜਦੋਂ ਵੀ ਪੰਜਾਬ ਤੇ ਕੋਈ ਵਿਪਤਾ ਪੈਂਦੀ ਹੈ, ਤੁਸੀਂ ਮੂਹਰੇ ਆਉਂਦੇ ਹੋ, ਤੁਸੀਂ ਹਮੇਸ਼ਾ ਸਾਥ ਦਿੰਦੇ ਹੋ, ਚਾਹੇ ਉਹ ਸੰਘਰਸ਼ ਦੀ ਗੱਲ ਆ, ਚਾਹੇ ਹੜ੍ਹ ਆ ਜਾਣ, ਚਾਹੇ ਕੋਈ ਜੋ ਮਰਜ਼ੀ ਹੋ ਜਾਵੇ। ਪਰ ਇੰਨੀਆਂ ਚੀਜ਼ਾਂ ਕਰਨ ਦੇ ਬਾਵਜੂਦ ਵੀ ਜੇ ਸਾਰਾ ਕੁਝ ਠੀਕ ਨਹੀਂ ਹੋ ਰਿਹਾ, ਹਾਂ, ਪਰ ਅੱਜ ਹੁਣ ਜੇ ਤੁਸੀਂ ਆਪਣੇ ਪਿੰਡਾਂ ਨੂੰ ਸੰਭਾਲ ਲਈਏ ਨਾ ਆਪਾਂ, ਆ ਬੇਟੀਆਂ ਇਹਨਾਂ ਦੀਆਂ, ਆ ਮੁੱਕ ਗਈ ਆ, ਆ ਕੁੜੀ ਮਰ ਗਈ, ਇਹ ਕਿਵੇਂ ਚੜਾਈ ਕਰ ਗਈ ਕੁੜੀ? ਆਹ ਕੁੜੀ ਦੇਖਿਓ, ਇਹ ਕੁੜੀ ਹੁਣ ਮੁੱਕ ਗਈ, ਆ ਮੌਕੀ, ਹਾਂ ਦੇਖੋ ਕਿੰਨੀ ਸੋਹਣੀ ਕੁੜੀ ਆ। ਸਾਲ ਦੀ ਇਹਨੇ ਕਿੰਨਾ ਪੜ੍ਹੀ ਸੀ ਇਹ ਜੀ? ਐਮਪੀਐਡ ਕੀਤੀ ਹੋਈ ਸੀ ਇਹਨੇ। ਅੱਛਾ ਐਮਪੀਐਡ ਕੀਤੀ, ਉਸ ਤੋਂ ਬਾਅਦ ਚ ਫਿਰ ਨੌਕਰੀ ਵੀ ਕੀਤੀ ਇਹਨੇ। ਉਸ ਤੋਂ ਬਾਅਦ ਯੋਗਾ ਦਾ ਕੋਰਸ ਕੀਤਾ ਸੀ? ਯੋਗਾ ਦਾ ਕੋਰਸ ਪਟਿਆਲੇ ਕੀਤਾ ਇਹਨੇ, ਸਾਲ ਦਾ, 1 ਸਾਲ ਦਾ। ਆ ਦੇ ਪਰਿਵਾਰ ਤਾਂ ਬਹੁਤ ਸੋਹਣਾ ਹੈ। ਆ ਦੋਨੇ ਭੈਣਾਂ ਖੜੀਆਂ, ਇਹਨਾਂ ਦੇ ਵਿੱਚੋਂ ਕਿਹੜੀ ਕੁੜੀ ਮੁੱਕ ਗਈ ਆ? ਭੈਣਾਂ ਦੀ ਸਹੇਲੀ ਆ, ਸਹੇਲੀ ਆ, ਆ ਵੱਡੀ ਆ, ਮੁੱਕ ਗਈ ਆ। ਆਹੀ ਮੁੱਕੀ ਆ। ਆ ਕੌਣ?
ਇਹ ਸਹੇਲੀ ਕੋਈ ਹੋਊਗੀ ਇਹ ਦੋਨੇ ਭੈਣਾਂ ਦੀ ਫੋਟੋ, ਆਹ ਕੁੜੀ ਮੁੱਕ ਗਈ ਜਿਹੜੀ ਉਹਦੀਆਂ ਫੋਟੋਆਂ? ਉਹਦੀਆਂ ਹਾਂ ਠੀਕ ਆ ਮਾਂ, ਠੀਕ ਆ। ਪਰਿਵਾਰ ਇੰਨਾ ਸੋਹਣਾ। ਮਾਂ ਕਿਵੇਂ ਸਾਰਾ ਕੁਝ ਖੇਰੂ ਖੇਰੂ ਹੋ ਗਿਆ ਹੈ? ਇਹ ਜੀ ਮਾਂ ਕੀ ਗਲਤੀ ਹੋ ਗਈ, ਕੀ ਹੋ ਗਿਆ ਹੈ ਜਿਹੜਾ ਇੰਨੇ ਸੋਹਣੇ ਨਿਆਣੇ। ਇਹਨੇ ਆ ਭੂਆ ਵਿਚਾਰੀ ਨੇ ਨਾ, ਮੈਂ ਧੰਨਾ ਵੀ ਇਹਨੂੰ ਵਿਚਾਰੀ ਨੂੰ ਭੂਆ ਦੱਸਦੀ ਆਈ ਰਾਜ। ਭੂਆ ਗੱਲ ਤਾਂ ਸੁਣ ਲਾ, ਕੋਈ ਨਾ ਬਾਥਰੂਮ ਕਰਨ ਗਿਆ ਹੈ ਭੂਆ, ਉਹ ਗਿਆ ਬਾਥਰੂਮ ਕਰਨ। ਗੱਲ ਤਾਂ ਸੁਣ ਲਾ, ਖਵਾਉਣੇ ਆ, ਇੱਕ ਮਿੰਟ ਆਉਂਦਾ ਬਾਥਰੂਮ ਕਰਕੇ। ਤੁਸੀਂ ਗੱਲ ਕਰਦੇ ਸੀਗੇ ਵੀ ਪੇਟ ਦੇ ਵਿੱਚ ਕੀ ਹੋਇਆ ਸੀ, ਕਿਵੇਂ ਬੱਚੇ ਕਿੰਨੇ ਕੁੜੀਆਂ ਸੀ ਇਹਨਾਂ ਦੇ? 3 ਕੁੜੀਆਂ। ਉਹ ਆਇਆ ਨਹੀਂ ਹਜੇ ਬਾਥਰੂਮ ਕਰਕੇ, ਨਹੀਂ ਆਇਆ ਭੂਆ, ਅੰਦਰ ਹੀ ਹੈ ਬਾਥਰੂਮ ਚ। ਮੇਰੇ ਵੱਲ ਦੇਖ ਇੱਧਰ। ਪਹਿਲਾਂ ਜਿਹੜਾ ਬੱਚਾ ਹੋਣ ਵਾਲਾ ਸੀਗਾ ਉਹਦਾ ਅਬੋਰਸ਼ਨ ਕਰਾਤਾ ਸੀ। 4 ਮਹੀਨਿਆਂ ਦੀ ਸੀ ਵੀ 4 ਕੋਈ ਚੌਥੀ ਕੁੜੀ ਵੀ ਕੀ ਕਰ ਮੁੰਡਾ ਚਾਹੀਦਾ ਆ। ਹਾਂ, ਪਹਿਲਾਂ 3 ਕੁੜੀਆਂ ਸੀਗੀਆਂ। ਹਾਂ 3 ਕੁੜੀਆਂ ਹੀ ਸੀਗੀਆਂ ਤੇ ਚੌਥੀ ਵੀ ਸੀਗੀ, ਉਹਦਾ ਮੋਸ਼ਨ ਤੀਜੀ ਕੁੜੀ ਕਿੱਥੇ ਗਈ ਹੁਣ? ਤੇ ਉਹ ਮੁੱਕ ਗਈ, ਉਹ ਵੀ ਕੁੜੀ ਤੀਜੀ ਵੀ। ਉਹ ਕਿਵੇਂ ਮੁੱਕ ਗਈ? ਗਈ ਬਿਮਾਰ ਟੱਟੀਆਂ ਉਲਟੀਆਂ ਦੇ ਨਾਲ ਮੁੱਕ ਗਈ। ਮੁੱਕ ਗਈ। ਛੋਟੀ ਜਿਹੀ ਸੀ 2 ਸਾਲ ਦੀ ਸੀ। ਜਿਹੜਾ ਅਬੋਰਸ਼ਨ ਕਰਾਇਆ ਸੀ, ਇਹ ਮਾਸਟਰ ਜੀ ਨੇ ਕਰਾਇਆ ਸੀ? ਫਿਰ ਉਹ ਇਹਨ ਕਰਾਇਆ ਸੀ ਵੀ ਪੁੱਤ ਚਾਹੀਦਾ ਆ। ਵੀ ਪੁੱਤ ਚਾਹੀਦਾ। ਹਾਂ ਤੇ ਮੁੰਡਾ ਉਹ ਕਹਿੰਦੀ ਮੇਰੇ ਤਾਂ ਮੁੰਡਾ ਜੰਮਣਾ ਹੀ ਨਹੀਂ, ਘਰ ਵਾਲੀ ਕਹਿੰਦੀ ਤੇ ਮੈਂ ਨਹੀਂ ਵੀ ਸਫਾਇਆ ਕਰਦਾ। ਮੇਰੇ ਮੁੰਡਾ ਕਿੱਥੇ ਜੰਮਣਾ ਆ? 3 ਮਹੀਨੇ ਇਦਾਂ ਲੰਮੀ ਪਈ ਰਹੀ ਆ ਮੰਜੇ ਦੇ ਉੱਤੇ। ਹੋ ਮੇਰੇ 3 ਮਹੀਨੇ ਹਿੱਲਣਾ ਨਹੀਂ, ਬਸ ਇਦਾਂ ਪਈ ਰਹਿਣਾ। ਇੱਟਾਂ ਥੱਲੇ ਦਿੱਤੀਆਂ ਹੋਣੀਆਂ ਵੀ ਮੁੰਡਾ ਚਾਹੀਦਾ, ਪਤਾ ਵੀ ਮੁੰਡਾ ਜੰਮਣਾ ਆ। 2 ਇੱਟਾਂ ਦੇ ਕੇ ਮੰਜਾ ਆਇਆ ਤਾਂ ਵੀ ਚੱਕ ਛੱਡਣਾ ਵੀ ਇਹ ਖਰਾਬਾ ਨਾ ਹੁੰਦਾ। ਫਿਰ ਇਹਦਾ ਹੁਣ ਮੁੰਡੇ ਨੂੰ ਗੁੱਸਾ ਆਉਂਦਾ ਸੀ, ਕੁੜੀਆਂ ਨੂੰ ਪੈਂਦਾ ਸੀ, ਫਿਰ ਸ਼ਹਿਰ ਚਲ ਗਈਆਂ। ਇਹ ਨਹੀਂ ਕਿਹਾ ਵੀ ਜੇ ਗੁੱਸਾ ਆਉਂਦਾ ਆ ਰਲ ਮਿਲ ਕੇ ਇਹਦਾ ਇਲਾਜ ਕਰਾਈਏ। ਰਮਨ ਗੁੱਸਾ ਆਉਂਦਾ ਸੀ ਵੀ ਉਹ ਮਾਰਦਾ ਸੀ ਨਾ ਇਹ ਉਹਨਾਂ ਨੂੰ, ਜਿਹਦਾ ਤੁਹਾਡੇ ਸਾਹਮਣੇ ਜਾਂਦਾ ਸੀ। ਇੰਨਾ ਹਾਰਿਆ ਵੀ ਨਹੀਂ ਅੱਜ ਸਮਝਿਆ। ਹੁਣ 6 ਜਾਣਿਆਂ ਨੇ ਮਸਾਂ ਕਾਬੂ ਕੀਤਾ। ਤੇ ਬਸ ਫਿਰ ਉਦੋਂ ਤਾਂ ਜਵਾਨੀ ਸੀ ਨਾ, ਉਦੋਂ ਤਾਂ ਉਹ ਫਿਰ ਕੁੜੀਆਂ ਨੂੰ ਇੰਨਾ ਪੈਂਦਾ ਹੁੰਦਾ ਸੀ ਤੇ ਲੜਦਾ ਹੁੰਦਾ ਸੀ ਤੇ ਕੁੜੀਆਂ ਫਿਰ ਸ਼ਹਿਰ ਰਹਿਣ ਡਿਆ ਪਿਆ। ਖਰਚੇ ਤੋਂ ਕਦੀ ਤੰਗੀ ਨਹੀਂ ਸੀ ਆਲਤ ਕੁੜੀ। ਦੇਖੋ ਇਨਸਾਫ ਕੁਦਰਤ ਦਾ ਕਰੋਨਾ ਵਿੱਚ ਐਕਟ ਹੈ ਜੀ, ਸਾਲ ਪਿਛਲੇ ਸਾਲ ਹੀ ਇਹ ਜੂਨ 3 ਜੂਨ ਨੂੰ 2020 ਨੂੰ 2020 3 ਜੂਨ ਨੂੰ। ਦੇਖੋ ਇੱਕ ਵਿਆਹ ਸੀ ਇੱਕ ਵਿਆਹ ਤੇ ਆ ਨਾ, 2 ਧੀਆਂ ਬਾਪੂ ਦੀਆਂ ਸੀਗੀਆਂ ਜਿਹੜੀਆਂ ਸੁੱਖੇ ਦੀਆਂ ਭੈਣਾਂ ਸੀ ਜਿਹੜੀਆਂ 2। ਇੱਕ ਤਾਂ ਸੁਸਾਈਡ ਕਰ ਗਈ ਆ ਪਿਛਲੇ ਸਾਲ, ਕਿਸੇ ਤੋਂ ਪਿਛਲੇ ਸਾਲ। ਇੱਕ ਪਹਿਲਾਂ ਛੋਟੀ ਹੁੰਦੀ ਹੋਈ ਚੜ੍ਹਾਈ ਕਰ ਗਈ ਸੀ, ਦੱਸਦੇ ਬਿਮਾਰ ਹੋ ਗਈ। ਤੇ ਉਸ ਤੋਂ ਪਹਿਲਾਂ ਰਸਤੇ 'ਚ ਭੂਆ ਦੱਸਦੀ ਆਈ ਆ ਵੀ 2 ਕੁੜੀਆਂ ਬਾਪੂ ਨੇ ਪੇਟ ਦੇ ਵਿੱਚ ਹੀ ਖਤਮ ਕਰਵਾਤੀਆਂ ਸੀ ਵੀ ਮੈਨੂੰ ਮੁੰਡਾ ਚਾਹੀਦਾ, ਟੈਸਟ ਕਰਵਾ ਕੇ। ਤੇ ਜਦੋਂ ਰੱਬ ਨੇ ਮੁੰਡਾ ਦਿੱਤਾ, ਤੁਸੀਂ ਦੇਖੋ ਸਜ਼ਾ। ਤੇ ਮੁੰਡਾ ਦੇ ਕੇ ਵੀ ਖੋਲਿਆ ਕਿਸਮ ਦਾ, ਉਹੀ ਮੁੰਡਾ ਕੁੱਟਦਾ ਰੋਜ਼ ਤੇ ਉਹਦਾ ਦਿਮਾਗ ਖਤਮ ਆ। ਵਾਹ ਕੁਦਰਤ, ਉਹ ਰੱਬ ਦੇ ਰੰਗ ਆਪਾਂ ਸਮਝ ਨਹੀਂ ਸਕਦੇ। ਇਹੀ ਤਾਂ ਬੇਨਤੀਆਂ ਕਰਦੇ ਆ ਭਰਾਵੋ ਵੀ ਜਿੰਨੀ ਕੁ ਆਪਾਂ ਨੂੰ ਅਕਲ ਹੈਗੀ ਆ ਨਾ, ਉਹ ਵੀ ਛੱਡ ਦਿਓ, ਤੁਸੀਂ ਉਹਦੇ ਸਹਾਰੇ ਛੱਡ ਦਿਓ। ਜਿੱਧਰ ਨੂੰ ਉਹ ਲਈ ਜਾਂਦਾ, ਬਸ ਆਪਣੀ ਕਿਰਤ ਕਰੋ, ਸੱਚੇ ਮਨ ਨਾਲ ਕਰੋ। ਅਸੀਂ ਬਥੇਰਾ ਕੁਛ ਕੀਤਾ, ਪੁੱਠੇ ਸਿੱਧੇ ਐਵੇਂ ਕਹੀਏ, ਅਸੀਂ ਬਥੇਰੀਆਂ ਪੁੱਠੀਆਂ ਸਿੱਧੀਆਂ ਕੀਤੀਆਂ, ਕੋਈ ਬਾਹ ਨਹੀਂ ਚੱਲੀ। ਪਰ ਜਦੋਂ ਦੇ ਸੱਚ ਦਾ ਫੜਿਆ, ਗੁਰੂ ਨੇ ਏਡੀ ਕਿਰਪਾ ਕੀਤੀ ਆ। ਦੇਖੋ ਆ ਧੀ ਆ ਬਾਪੂ ਦੀ ਵਿਚਾਰੀ ਆ ਦੁਨੀਆ ਤੋਂ ਚਲੇ। ਕੀ ਨਾਂ ਸੀ ਇਹਦਾ ਜੀ? ਰੁਪਿੰਦਰ ਕੌਰ। ਰੁਪਿੰਦਰ ਕੌਰ ਲਿਖਿਆ ਹੋਇਆ ਉੱਪਰ। MP ਐਡ ਕੀਤੀ ਖੇਡਾਂ ਦੀ, ਸਾਲ ਦਾ ਜੋਗਾ ਦਾ ਕੋਰਸ ਸੀ। ਰੁਪਿੰਦਰ ਕੌਰ ਤੁਰ ਗਈ ਇਸ ਦੁਨੀਆ ਤੋਂ। ਕਿੰਨੀ ਸੋਹਣੀ ਕੁੜੀ ਆ, ਕਿੰਨੀ ਸਿਆਣੀ ਕੁੜੀ ਆ। ਯੋਗਾ ਦਾ ਕੋਰਸ ਕੀਤਾ, MP ਪਟਿਆਲੇ ਕੱਲੀ ਰਹੀ। ਕੀ ਕੀਤਾ ਜੀ? ਕੋਰਸ ਕਾਹਦਾ ਕੀਤਾ ਜੀ? BP ਐਡ MP ਐਡ BP ਐਡ ਤੇ MP ਐਡ ਕੀਤੀ ਫਿਰ ਸਾਲ ਜੋਗਾ ਪਟਿਆਲੇ ਯੋਗਾ ਦਾ ਕੋਰਸ ਕੀਤਾ। ਫਿਰ ਇਹ ਉੱਥੇ ਬਰੇਟੇ ਪੜਾਉਂਦੀ ਵੀ ਰਹੀ, ਮਾਨਸੇ ਦੇ ਕੋਲੇ ਬਰੇਟਾ ਵਾ, ਉੱਥੇ ਵੀ ਪੜਾਇਆ ਇਹਨੇ 1 ਸਾਲ। ਤੇ ਫਿਰ ਪਤਾ ਨਹੀਂ ਕੀ ਦਿਮਾਗ 'ਤੇ ਆਇਆ, ਕੀ ਇਹਨੇ ਸੁਸਾਈਡ ਕਿੱਦਾਂ ਕਰ ਲਈ? ਮੈਂ ਲਟਕ ਗਈ ਸੀਗੀ ਜਾਂ ਕੁਝ ਖਾ ਲਿਆ ਸੀ ਜ਼ਹਿਰ ਰੱਬ ਜੂਰ? ਜਾਣੇ, ਹੁਣ ਮਾਂ ਨੂੰ ਪਤਾ ਹੋਊਗਾ। ਇਹਨੂੰ ਤੁਹਾਨੂੰ ਦੱਸਿਆ ਤਾਂ ਹੋਊਗਾ ਹੀ ਨਾ। ਬਾਹਰ ਸੱਦਿਆ ਵੀ ਨਹੀਂ ਦਾਗਾਂ ਤੇ ਮਾਂ ਨੇ, ਫਿਰ ਰੌਲਾ ਪਾਊਗਾ ਬਈ ਦਾ ਪੁਲਿਸ ਪਾਸ ਕਰੂਗੀ। ਰੱਬ ਜਾਣੇ ਹੁਣ ਕੀ ਗੱਲ ਹੋਈ ਆ। ਅੱਛਾ, ਸੰਸਕਾਰ ਤੇ ਵੀ ਨਹੀਂ ਸੱਦਿਆ ਤੁਹਾਨੂੰ? ਕਈ ਤਾਂ ਕਹਿੰਦੇ ਮਾਨਸਿਕ ਵੀ ਏਦਾਂ ਦੇਖੀ ਆ ਕਈਆਂ ਨੇ ਬਈ ਏਦਾਂ ਤੁਰ ਜਾਂਦੀ ਗੱਲਾਂ ਵੀ ਦਿਮਾਗ ਤੇ ਅਸਰ ਕਰ ਗਈ ਸੀ, ਵੀ ਤੁਰ ਜਾਂਦੀ ਏਦਾਂ ਬੱਸਾਂ ਦੇ ਅੱਡੇ 'ਚ ਏਦਾਂ ਗੱਲਾਂ ਕਰਦੀ ਹੁੰਦੀ ਸੀ। ਪਹਿਲਾਂ ਡੈਡੀ ਨਾਲ ਗੱਲਾਂ ਕਰਦੀ ਸੀ ਮਾਰ ਤੋਂ ਪਹਿਲਾਂ। ਉਹ ਪਾਣੀ ਪਿਲਾ ਲਓ ਧੀਰੂ ਓਏ। ਤੋਂ ਪਹਿਲਾਂ ਫੇਰ ਬਈ ਪਾਣੀ ਕਿਤੇ ਧੀਰੂ ਨੂੰ ਮੈਂ ਆਉਂਦੇ ਸਾਰੇ ਕਿਹਾ ਸੀ ਪਾਣੀ ਪਿਆਉਣ ਨੂੰ। ਵੀ ਦਿਮਾਗ ਤੇ ਕਰ ਗਈ ਕਹਿੰਦੇ ਵੀ।
ਚਲੋ ਸੁੱਖਾ ਆ ਗਿਆ ਸੁੱਖਾ ਬੇਬੇ। ਆ ਫੋਟੋ ਮੈਂ ਸਾਂਭ ਲਵਾਂ। ਅੱਛਾ ਮੈਂ ਹੁਣ ਰੋਟੀ ਤੋਂ ਬਗੈਰ ਨਹੀਂ ਉਹਦੇ ਪ੍ਰਸ਼ਾਦਾ ਛਕਾਉਣ ਲੱਗੇ ਹਾਂ। ਪਹਿਲਾਂ ਪ੍ਰਸ਼ਾਦਾ ਛਕਾਊਗਾ ਕੱਤ ਪਾ ਕੇ। ਭੂਆ ਦੇਖੋ ਕਿੰਨਾ ਫਿਕਰ ਕਰਦੀ ਆ ਨਾ। ਤੇ ਪਰ ਪਿੰਡ ਦੇ ਲੋਕਾਂ ਦਾ ਕੁਛ ਇਹ ਵੀ ਸੀਗਾ, ਭੂਆ ਤੇ ਮੰਨ ਲਓ ਇਲਜ਼ਾਮ ਸਾਰੇ ਕਹਿੰਦੇ ਸੀ ਵੀ ਇਹਨੇ ਇਹਨਾਂ ਨੂੰ ਇਦਾਂ ਦਾ ਕੀਤਾ ਹੋਇਆ। ਭੂਆ ਘਰੋਂ ਨਹੀਂ ਸੀ ਨਿਕਲਣ ਦਿੰਦੀ, ਬੱਚੇ ਨੂੰ ਲੋਲਾ ਰੱਖਿਆ ਜਿਵੇਂ ਕਹਿੰਦੇ ਬੜਾ ਪਿਆਰਾ। ਉੱਦਾਂ ਘਰੋਂ ਸਕੂਲ ਕਾਲਜ ਜਾਂਦਾ ਸੀ, ਕਹਿੰਦੇ ਜਦੋਂ ਸਕੂਲ ਜਾਂਦਾ ਸੀ ਉਦੋਂ ਤਾਂ ਪਿੰਡ 'ਚ ਹੀ ਸੀਗਾ ਤੇ ਉਹਦਾ ਧਿਆਨ ਰੱਖਦੇ, ਸਕੂਲੇ ਵੀ ਨਾਲ ਹੀ ਜਾਂਦੀ ਸੀ ਭੂਆ। ਫਿਰ ਜਦੋਂ ਕਾਲਜ ਜਾਣ ਲੱਗ ਗਿਆ, ਇਹ ਕਾਲਜ ਪੜ੍ਹਨ ਜਾਂਦਾ ਤੇ ਭੂਆ ਸਾਰਾ ਦਿਨ ਬਾਹਰ ਬੈਠੀ ਰਹਿੰਦੀ ਕਾਲਜ ਦੇ। ਜਦੋਂ ਕਾਲਜ ਚੋਂ ਬਾਹਰ ਆਉਂਦਾ ਤੇ ਫਿਰ ਨਾਲ ਲੈ ਕੇ ਬੱਸ 'ਚ ਚੜ੍ਹ ਕੇ ਆਉਂਦੀ। ਇੰਨਾ ਜ਼ਿਆਦਾ ਪਹਿਰਾ ਸੀਗਾ ਆਪਦੇ ਭਤੀਜੇ ਤੇ, ਸਖਤ ਪਹਿਰਾ। ਫਿਰ ਘਰੋਂ ਬਾਹਰ ਨਹੀਂ ਸੀ ਜਾਣ ਦਿੱਤਾ ਜਾਂਦਾ ਸਾਰਾ ਦਿਨ ਜਦੋਂ ਆ ਜਾਂਦਾ ਸੀ। ਘਰੇ ਕਿਤਾਬਾਂ ਕਤੂਬਾਂ ਆਪਾਂ ਦੇਖੀਆਂ ਹੀ ਆ, ਕਿੰਨੀਆਂ ਨਾਵਲ ਉੱਥੇ, ਕਿੰਨੀਆਂ ਮੰਨ ਲਓ ਮੈਗਜ਼ੀਨ ਉੱਥੇ ਪਏ ਸੀ, ਕਿੰਨੇ ਇੰਟੈਕਚੁਅਲੀ ਚੀਜ਼ਾਂ ਪਈਆਂ ਸੀ। ਪਰ ਇਹ ਸਭ ਕੁਛ ਹੋਣ ਦੇ ਬਾਵਜੂਦ ਇੰਨੀ ਨੌਲੇਜ ਆ ਪਿਓ ਪੁੱਤਾਂ ਨੂੰ ਦੁਨੀਆ ਦੀ ਪੂਰੀ। ਜਿਹੜੀ ਖੇਡ ਬਾਰੇ ਪੁੱਛ ਲਓ, ਜਿਹੜੇ ਖਿਡਾਰੀ ਬਾਰੇ ਪੁੱਛ ਲਓ, ਕੋਈ ਮੰਤਰੀ ਬਾਰੇ ਪੁੱਛ ਲਓ, ਲੀਡਰ ਬਾਰੇ ਪੁੱਛ ਲਓ, ਸਭ ਪਤਾ। ਪਰ ਜੇ ਨਹੀਂ ਸਿੱਖ ਪਾਇਆ ਸੁੱਖਾ, ਇੱਕ ਚੀਜ਼ ਨਹੀਂ ਸਿੱਖ ਪਾਇਆ, ਜ਼ਿੰਦਗੀ ਜਿਉਣ ਦੀ ਜਾਂਚ, ਇਸ ਦੁਨੀਆ ਦੇ ਵਿੱਚ ਸਫ਼ਰ ਕਰਨ ਦੀ ਜਾਂਚ। ਕਿਤੇ ਨਾ ਕਿਤੇ ਸੁੱਖਾ ਉਹ ਚੀਜ਼ ਤੋਂ ਵਾਂਝਾ ਰਹਿ ਗਿਆ। ਉਹ ਧੱਕੇ ਖਾ ਕੇ ਆਉਂਦੀ ਅਕਲ। ਉਹ ਅਕਲ ਆ ਨਾ ਜਿਹੜੀ, ਉਹ ਅਕਲ ਕਿਤਾਬਾਂ 'ਚੋਂ ਨਹੀਂ, ਉਹ ਪ੍ਰੈਕਟੀਕਲ 'ਚੋਂ ਆਉਂਦੀ ਆ। ਉਹ ਅਕਲ ਅੱਜ 31-32 ਸਾਲ ਦੇ ਹੋਏ ਸੁੱਖੇ ਨੂੰ ਨਹੀਂ ਹੈਗੀ, ਉਹਨੂੰ ਮਿਲ ਹੀ ਨਹੀਂ ਸਕੀ ਉਹ ਚੀਜ਼। ਤੇ ਅੱਜ ਕੈਂਪ ਆ ਜੀ ਕੱਲ੍ਹ ਨੂੰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਆਏ ਤੁਸੀਂ? ਕਿਵੇਂ ਆ? ਪਹਿਲੇ ਨਾਲੋਂ ਫਰਕ ਆ? ਹਾਂਜੀ ਹਾਂਜੀ ਠੀਕ ਹੈ। ਚਲੋ ਸਤਿ ਸ਼੍ਰੀ ਅਕਾਲ ਭੈਣੇ। ਪਿੰਡ ਤਕੜੀ ਹੈ ਭਾਈ ਤੂੰ? ਲੈ ਮੈਂ ਤਾਂ ਪਛਾਣ ਗਈ, ਇਹਨੂੰ ਤਾਂ ਜਮਾਂ ਹੀ ਠੀਕ ਹੋ ਗਈ ਹੁਣ। ਐ ਭੈਣ ਮੇਰੀ ਸਤਿ ਸ਼੍ਰੀ ਅਕਾਲ। ਕਿਵੇਂ ਮੁੰਡਾ ਤੇਰਾ ਬਾਈ? ਠੀਕ ਹੈ ਵਾ? ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਹਾਂਜੀ ਬਾਪੂ ਜੀ ਠੀਕ ਹੋ ਹੁਣ? ਹਾਂਜੀ ਮੱਕਿਆ ਹੋਇਆ ਹੁਣ ਇਹਦੀ ਦਵਾਈ ਦੇ ਠੀਕ ਆ। ਪਹਿਲੇ ਨਾਲੋਂ ਫਰਕ ਆ? ਆ ਜਾ ਬੇਟੇ। ਪਹਿਲੀ ਵਾਰ ਆਏ ਹੋ? ਅੱਛਾ ਕੋਈ ਨਾ ਬਾਪੂ, ਤਾਂ ਹੀ ਤੈਨੂੰ ਕੋਈ ਨਾ, ਜਾਣਦਾ ਕਰਕੇ ਤੈਨੂੰ ਤਾਂ ਕੋਈ ਨਾ ਬਾਪੂ, ਫਿਕਰ ਨਾ ਕਰ ਤੂੰ, ਫਿਕਰ ਨਾ ਕਰ। ਸਤਿ ਸ਼੍ਰੀ ਅਕਾਲ। ਕਿਤੇ ਕਰਨਾ ਸਾਰਿਆਂ ਦਾ ਹੋ ਜਾਣਾ, ਟੈਨਸ਼ਨ ਨਾ ਲੈ ਬਾਪੂ। ਓਏ ਹਾਂ ਵੀ ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਮਾਂ। ਤਕੜੀ ਆ? ਕਿਵੇਂ ਆ ਹੁਣ? ਅੱਗੇ ਨੂੰ ਤਾਂ ਠੀਕ ਹੈ ਜੀ। ਤੇ ਹਰੀ ਜੀ ਗੋਲੀ ਦੇ ਦਿੰਦੇ ਸਾਨੂੰ, ਮੈਂ ਨਾਲ ਵੀ ਲਈਆਂ ਤੇ ਨਕਸੀਰ ਬਹੁਤ ਛੁੱਟਦੀ ਹੈ ਇਹਦੇ। ਕੋਈ ਨਾ ਮਾਂ, ਇਹ ਦਵਾਈਆਂ ਗਰਮ ਹੁੰਦੀਆਂ ਥੋੜੀ ਜਿਹੀ, ਆਪਾਂ ਡਾਕਟਰ ਨਾਲ ਗੱਲ ਕਰਾਂਗੇ, ਐਤੀ ਸੈੱਟ ਹੋ ਜੂਗੀ। ਠੀਕ ਆ? ਉਹ ਠੀਕ ਹੈ। ਕੋਈ ਗੱਲ ਨਹੀਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਹੋਰ ਬਾਈ ਜੀ? ਹਾਂ ਬਈ ਕਿਵੇਂ ਆ? ਠੀਕ ਰੱਬ ਸਿਆ। ਹਾਂਜੀ ਇਹਨੂੰ ਦਿਖਾਉਣਾ ਜੀ। ਆਪਣੇ ਦਿਮਾਗ ਨੂੰ ਬੁਖਾਰ ਹੋ ਜਾਂਦਾ ਜੀ, ਤੇ ਦਿਮਾਗ ਨੂੰ ਬੁਖਾਰ ਨਾ ਦੌਰਾ ਜਿਹਾ ਪੈ ਜਾਂਦਾ ਜੀ। ਪਹਿਲੀ ਵਾਰ ਆਏ ਤੁਸੀਂ? ਹਾਂਜੀ ਪਹਿਲੀ। ਕਿੱਥੋਂ ਆਏ ਹੋ? ਮੱਛੀਵਾੜਾ ਸਾਹਿਬ। ਵਾਹਿਗੁਰੂ ਮਿਹਰ ਕਰਨਗੇ ਬਾਈ, ਫਿਕਰ ਨਾ ਕਰੋ। ਸਵੇਰੇ ਆਪਾਂ ਕਰਦੇ ਹਾਂ ਨਾ। ਬੈਠੋ ਤੁਸੀਂ, ਬੈਠੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ, ਤੁਸੀਂ ਸਾਰੇ ਇੱਥੇ ਆਏ ਹੋ। ਉਹ ਕੀ ਹਾਲ ਨੇ? ਠੀਕ ਆ? ਠੀਕ ਆ ਹੁਣ ਤੂੰ? ਹੋਰ ਠੀਕ ਆ ਤੂੰ ਸੁਣਾ ਗੰਦਾ ਬਿਮਾਰ ਹੋਇਆ ਸੀ। ਬਿਮਾਰ ਹੋ ਗਈ ਤੂੰ? ਤੂੰ ਮੈਂ ਠੀਕ ਆ ਹੁਣ, ਮੈਂ ਠੀਕ ਆ। ਤੂੰ ਮੈਨੂੰ ਅਰਦਾਸ ਕੀਤੀ ਸੀ ਠੀਕ ਹੋਣ ਦੀ? ਹਾਂ ਮੈਂ ਠੀਕ ਹੋ ਗਿਆ। ਫਿਰ ਤੇਰਾ ਕੀ ਨਾਮ ਆ? ਹੈਪੀ ਹੈ। ਹੈਪੀ। ਹੈਪੀ ਤੂੰ ਅਰਦਾਸ ਕਰਿਆ ਕਰ ਵੀ ਮੇਰਾ ਬਾਈ ਠੀਕ ਹੋ ਜਾਵੇ, ਮੈਂ ਠੀਕ ਹੋ ਜਾਇਆ। ਠੀਕ ਆ? ਹਾਂਜੀ। ਜਦੋਂ ਹੈਪੀ ਨੂੰ ਪਹਿਲੀ ਵਾਰ ਲੈ ਕੇ ਆਏ ਸੀ ਇਹਦੇ ਮੰਮੀ ਤੇ ਅੱਜ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਸਤਿ ਸ਼੍ਰੀ ਅਕਾਲ। ਹੈਪੀ ਆ ਬੇਟੀ ਨੂੰ ਲੈ ਕੇ ਆਇਆ। ਹਾਂ ਭਾਈ ਕਿਵੇਂ ਕੁੜੀਏ? ਤੇਰਾ ਕੀ ਨਾਮ ਆ? ਨਾਮ ਦੱਸ। ਨਾਮ ਕੀ ਹੈ ਪੁੱਤ? ਹੈ ਉੱਚੀ ਬੋਲ। ਆਸ਼ਾ। ਕੋਈ ਨਾ ਆਸ਼ਾ, ਮਹਾਰਾਜ ਤੇਰੀ ਆਸਾ, ਹਰ ਆਸਾ ਪੂਰੀ ਕਰਨਗੇ, ਤੇਰੇ ਮਾਂ-ਬਾਪ ਦੀ, ਤੇਰੇ ਪਰਿਵਾਰ ਦੀ। ਠੀਕ। ਔਰ ਕਿਵੇਂ ਆ ਭਾਈ? ਠੀਕ ਆ ਅੰਮ੍ਰਿਤਸਰ ਵਾਲੀਏ ਕੁੜੀਏ? ਇਹ ਭੈਣ ਸਾਨੂੰ ਅੰਮ੍ਰਿਤਸਰ ਤੋਂ ਮਿਲੀ ਸੀ। ਭਾਂਡੇ ਮਾਂਜਦੀ ਰਹੀ ਆ। ਇਹ ਭੈਣ ਅੰਮ੍ਰਿਤਸਰ ਤੋਂ ਮਿਲੀ ਸੀ ਸਾਨੂੰ ਅੱਜ ਤੋਂ 2 ਸਾਲ ਪਹਿਲਾਂ, 2.5 ਸਾਲ। ਬਿਨਾਂ ਕੱਪੜਿਆਂ ਤੋਂ ਬਹੁਤ ਮਾੜੇ ਹਾਲਾਤ ਸੀਗੇ। ਜਿੱਥੇ ਪਈ ਸੀ ਸੜਕ ਤੇ ਨਾ, ਉਹਨਾਂ ਨੇ ਵੀ ਚੱਕ ਕੇ ਪਰੇ ਸਿੱਟਿਆ ਹੁੰਦਾ ਸੀ ਇਹਨੂੰ। ਤਾਂ ਫਿਰ ਸਾਡੇ ਵਲੰਟੀਅਰਾਂ ਨੂੰ ਪਤਾ ਲੱਗਿਆ, ਅਸੀਂ ਉੱਥੇ ਟੀਮ ਦੇ ਮੈਂਬਰ ਭੇਜੇ, ਉੱਥੋਂ ਲੈ ਕੇ ਆਏ ਭੈਣ ਨੂੰ, ਬੰਨ੍ਹ ਕੇ ਲੈ ਕੇ ਆਏ ਮੁੰਡੇ ਉੱਥੋਂ। ਇੰਨੀ ਅਗਰੈਸਿਵ ਸੀ ਭੈਣ, ਜਟਾਂ ਬਣੀਆਂ ਹੋਈਆਂ, ਬਹੁਤ ਬੁਰੇ ਹਾਲ ਸੀ। ਉਸ ਤੋਂ ਬਾਅਦ ਫਿਰ ਥੋੜਾ ਠੀਕ ਹੋਈ, ਦਵਾਈ ਚੱਲੀ। ਫਿਰ ਇਹਨੇ ਆਪਣਾ ਐਡਰੈਸ ਦੱਸਿਆ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਅਸੀਂ ਮਨਸਾ ਪਿੰਡ ਦਾ ਜ਼ਿਲ੍ਹਾ ਮਨਸਾ, ਡੈਡੀ ਦਾ ਪਿੰਡ ਹੈ। ਪਿੰਡ ਤਾਂ ਉਹ ਮਤਲਬ ਜ਼ਿਲ੍ਹਾ ਕਿਹੜਾ? ਇਹ ਫਿਰੋਜ਼ਪੁਰ ਜ਼ਿਲ੍ਹਾ। ਆਪ ਲੋਈਆਂ। ਘਰ ਵਾਲਾ ਕਿੱਥੇ ਤੇਰਾ? ਆ ਇੱਥੇ ਬੈਠਾ, ਉਹ ਬੈਠਾ। ਆਈ ਬਈ ਉਰੇ ਭਾਈ ਪ੍ਰਾਹੁਣੇ, ਉਰੇ ਆ ਜਾ।
ਆ ਜਦੋਂ ਇਹਨੂੰ ਭੈਣ ਕਹਿੰਦੇ ਆ ਤੇ ਫਿਰ ਉਹਦਾ ਪ੍ਰਾਹੁਣਾ ਆਪੇ ਹੀ ਬਣ ਗਿਆ ਜੀ ਸਾਡਾ। ਤੇ ਉਹ ਬਾਈ ਪਹਿਲਾਂ ਪ੍ਰਾਹੁਣਾ ਬਣਦਾ ਵੀ ਆ ਭਾਈ ਉਹ, ਕਿਉਂਕਿ ਉਹ ਪੂਰਾ ਆਕੜ ਕੇ ਇੱਥੇ ਸਾਡੇ ਕੋਲ ਲੈ ਕੇ ਆਂਦਾ ਚੀਜ਼ਾਂ ਚੂਜ਼ਾਂ ਜੋ ਚਾਹੀਦਾ ਹੁੰਦਾ ਪ੍ਰਾਹੁਣੇ ਨੇ। ਹਾਂ ਵੀ ਪ੍ਰਾਹੁਣੇ ਹੁਣ ਸ਼ਰਾਬ ਤਾਂ ਨਹੀਂ ਪੀਂਦਾ, ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਪ੍ਰਾਹੁਣਿਆਂ ਨੂੰ ਕੁੱਟਦੇ ਵੀ ਆ ਫਿਰ। ਪਰ ਜੇ ਹੁਣ ਤੂੰ ਸਾਡੀ ਭੈਣ ਨੂੰ ਤੰਗ ਕੀਤਾ ਦੇਖ ਲੈ, ਮਸਾਂ ਠੀਕ ਹੋਈ ਆ ਉਹ। ਮੇਰੇ ਨਾਲ ਕੰਮ ਕਰਦੀ ਰਹੀ ਹੈ। ਹਾਂ ਹੁਣ ਪੀਂਦਾ ਸ਼ਰਾਬ, ਸੱਚੀ ਦੱਸਣੀ ਹੈ। ਹਾਂ ਦਿਹਾੜੀ ਕਰੀਦਾ ਹੁਣ। ਹਾਂ ਸ਼ਰਾਬ ਪੀਂਦਾ, ਸ਼ਰਾਬ ਤਾਂ ਪੀਂਦਾ ਹੈ। ਹਾਂ ਬਈ ਕभी ਪਿੱਛੂ ਦੇਖ ਲੈ ਫਿਰ ਫਿਰੋਜ਼ਪੁਰੀਆ ਹੈ ਹੁਣ ਤੇ ਦੋਈਆਂ ਚੱਕ ਚੁਪੜੀ ਬਾਈ ਬਣ ਕੇ ਛੱਡ ਦੇ। ਕੀ ਹਾਲ ਹੋ ਗਿਆ ਸੀ ਕਿਸੇ ਦੀ ਮੋਟਰ ਇਹ ਵਿਚਾਰੀ, ਕਿੰਨੀ ਮਾੜੀ ਹਾਲਤ ਸੀ ਉਦੋਂ। ਕਿਸੇ ਦੀ ਮੋਟਰ ਤੇ ਬੈਠੇ ਮੋਟਾਂ ਵੀ ਬਣਵਾਤੀਆਂ ਤੇ ਥਾਂ ਸਾਡੀ ਆਦੀ ਗੱਡੀ ਓਟ ਵੀ ਬਣਵਾ ਲਈ। ਤੇ ਅਸੀਂ ਨਾ ਕਿਸੇ ਖਿੱਚੀ ਜਾਂਦੇ ਵੀ ਨਾਲੇ ਖਿੱਚੀ ਜਾਂਦਾ ਤੇਰੀ ਮੁੰਡਾ। ਕਿੱਥੇ ਗਿਆ ਮੁੰਡਾ, ਕਿੱਥੇ ਆਪਣਾ ਤੇਰਾ ਬੇਟਾ? ਉਰਿਆ ਪੁੱਤ ਉਰਿਆ ਭੱਜ ਕੇ। ਅਸੀਂ ਮੋਟਰ ਕਿਸੇ ਦੀ ਬੈਠੇ ਆ ਵੀ ਤੇ ਸਾਡੀ ਥਾਂ ਕੋਈ ਨਾ ਹੌਲੀ ਹੌਲੀ ਬਾਹਰ ਹੀ ਕਿਰਪਾ ਕਰਨਗੇ। ਆਲੇ ਤੇਰਾ ਪੁੱਤ ਲੈ ਕੇ ਨਿਕਲ ਗਿਆ। ਸਤਿ ਸ੍ਰੀ ਅਕਾਲ ਭੈਣੇ। 7ਵੀਂ ਕਲਾਸ ਚ ਹੋ ਗਿਆ ਤੂੰ? ਹਾਂ ਕੀ ਨਾਂ ਤੇਰਾ? ਸੁਨੀਲ। ਸੁਨੀਲ ਸਾਡਾ 7ਵੀਂ ਕਲਾਸ ਚ ਹੋ ਗਿਆ ਜੀ। ਉਦੋਂ ਕਿਹੜੀ ਕਲਾਸ ਸੀਗਾ ਤੂੰ? 5ਵੀਂ ਸੀ ਉਦੋਂ। ਹਾਂ ਤੇ ਬਸ ਇਹ ਭੈਣ ਮੇਰੀ ਇਹ ਪੜ੍ਹ ਲਿਖ ਜਵੇ, ਇਹਨੂੰ ਚੰਗੀ ਨੌਕਰੀ ਮਿਲੇਗੀ, ਅਸੀਂ ਦਵਾਵਾਂਗੇ ਇਹਨੂੰ ਨੌਕਰੀ। ਛੱਡਣਾ ਤੇਰੇ ਕੋਲ। ਜਦੋਂ ਇਹ 10 ਪੂਰੀਆਂ ਕਰ ਗਿਆ ਤੂੰ ਮੇਰੇ ਕੋਲ ਛੱਡ ਜੀ ਇਹਨੂੰ ਬਸ। ਠੀਕ ਹੈ ਸੁਨੀਲ ਮੇਰਾ ਪੁੱਤ? ਠੀਕ ਹੈ ਭੈਣੇ, ਜਿਉਂਦੀ ਬਾਦੀ ਰਹੇ। ਤੇ ਅੰਮ੍ਰਿਤਸਰ ਤੋਂ ਮਿਲੀ ਸੀ ਭੈਣ, ਤੇ ਪਿਛਲੇ 2.5 ਸਾਲਾਂ ਤੋਂ ਇਹਦੀ ਦਵਾਈ ਇੱਥੋਂ ਚੱਲਦੀ ਹੈ। ਹਰ ਮਹੀਨੇ ਮੈਡੀਸਨ ਲੈਣ ਆਉਂਦੇ ਨੇ। ਜਿਹੜੇ ਮਹੀਨੇ ਕਿਤੇ ਨਹੀਂ ਵੀ ਆਉਂਦੇ ਫਿਰ ਅਸੀਂ ਫੋਨ ਕਰੀਦਾ ਵੀ ਤੁਸੀਂ ਕਿਉਂ ਨਹੀਂ ਆਏ। ਸਾਡੇ ਟੱਚ ਦੇ ਵਿੱਚ ਰਹਿੰਦੇ ਨੇ ਮਰੀਜ਼, ਜਿਹਨਾਂ ਨੂੰ ਅਸੀਂ ਘਰ ਲੱਭ ਕੇ ਘਰਾਂ ਤੱਕ ਪਹੁੰਚਦਾ ਕਰਦੇ ਨੇ। ਹੁਣ ਤੱਕ 1000 ਤੋਂ ਪਲੱਸ ਬੰਦੇ ਕਰਨਾਟਕਾ, ਤ੍ਰਿਵੇਂਦਰਮ, ਤਾਮਿਲਨਾਡੂ, ਬਿਹਾਰ, ਯੂਪੀ ਤੱਕ ਪਹੁੰਚਦੇ ਕੀਤੇ ਆ। ਪਰ ਉਹਨਾਂ ਦੀਆਂ ਦਵਾਈਆਂ ਸਾਡੇ ਕੋਲ ਚੱਲਦੀਆਂ ਵਾ ਜ਼ਿਆਦਾਤਰ ਬੰਦਿਆਂ ਦੀਆਂ। ਜਿਹੜੇ ਦਵਾਈ ਨਹੀਂ ਲੈ ਸਕਦੇ, ਕਿਰਾਇਆ ਨਹੀਂ ਲੈ ਸਕਦੇ, ਉਹਨੂੰ 1000-1500 ਰੁਪਇਆ ਕਿਰਾਇਆ, ਮੰਨ ਲਓ ਟ੍ਰੇਨ ਦਾ ਕਿਰਾਇਆ ਦੇ ਦੇਈਦਾ। ਕੋਈ ਜਿਹੜਾ ਇਸ ਤਰ੍ਹਾਂ ਦੇ ਪੇਸ਼ੈਂਟ ਨੇ ਜਿਹੜੇ ਬਾਰ-ਬਾਰ ਨਹੀਂ ਆ ਸਕਦੇ, ਉਹਨਾਂ ਨਾਲ ਡਾਕਟਰ ਨਾਲ ਗੱਲ ਕਰਕੇ ਜਦੋਂ ਦਵਾਈ ਫਿੱਟ ਹੋ ਗਈ 3-3 ਮਹੀਨਿਆਂ ਦੀ ਦਵਾਈ ਇਕੱਠੀ ਦਵਾ ਦੇਈਦੀ ਆ। ਯਾਨੀ ਕਿ ਫਾਇਦਾ ਤਾਂ ਹੀ ਆ ਸੇਵਾ ਕੀਤਿਆਂ। ਹੁਣ ਅਸੀਂ ਇੱਥੋਂ ਵੀਡੀਓ ਬਣਾ ਕੇ ਜਿਹੜਾ ਘਰ ਲੱਭਿਆ ਭੈਣ ਨੂੰ ਭੇਜ ਦਈਏ, ਭੈਣ ਫਿਰ ਉਸੇ ਇਲਾਜ 'ਚ ਪਹੁੰਚ ਜਾਵੇ। ਪਰ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਸਾਡੀ ਭੈਣ ਦੇ ਅਸੀਂ ਇੱਕ ਇਸ ਤਰ੍ਹਾਂ ਦਾ ਰਿਸ਼ਤਾ ਬਣਾ ਲਈਦਾ ਵੀ ਇਹਦੇ ਪੇਕੇ ਆ ਨਾ ਜਿਹੜੇ ਸੁਪਨਿਆਂ ਦੇ ਘਰ 'ਚ ਇੱਥੇ ਹੁਣ, ਤੇ ਇਹਦਾ ਸੰਧਾਰਾ ਹਾੜੀ ਸੌਣੀ ਇੱਥੋਂ ਜਾਂਦਾ। ਜਦੋਂ ਗਰਮੀਆਂ ਸਰਦੀਆਂ ਆਉਂਦੀਆਂ ਕੱਪੜੇ ਲੀੜੇ ਲੈ ਜਾਂਦੀ ਹੈ ਭੈਣ ਇੱਥੋਂ ਨਾ। ਸਾਨੂੰ ਸੰਗਤ ਬਹੁਤ ਸਾਰੀਆਂ ਚੀਜ਼ਾਂ ਦੇ ਕੇ ਜਾਂਦੇ ਨੇ, ਰਾਸ਼ਨ ਦੇ ਦੇਈਦਾ ਭੈਣ ਨੂੰ। ਇਹਨੇ ਨਾਲ ਉਹਦੀ ਵੀ ਠੁੱਕ ਬਣੀ ਆਪਦੇ ਸਹੁਰਿਆਂ ਦੇ ਵਿੱਚ ਵੀ ਮੇਰੀ ਭੈਣ ਦੀ। ਸਾਰੇ ਕਹਿੰਦੇ ਆ ਵੀ ਏਦਾਂ ਯਾਨੀ ਕਿ ਇੱਕ ਰਿਸ਼ਤਿਆਂ ਦੀ ਚੇਨ ਬਣੀ ਜਾਂਦੀ ਆ। ਬਹੁਤ ਸਾਰੀਆਂ ਭੈਣਾਂ, ਬਹੁਤ ਸਾਰੇ ਭਾਈ, ਕੱਲੀਆਂ ਭੈਣਾਂ ਨਹੀਂ, ਬਹੁਤ ਸਾਰੇ ਪ੍ਰਾਹੁਣੇ ਵੀ ਇੱਧਰ ਆ ਦੇਖੋ, ਬਹੁਤ ਸਾਰੇ ਪ੍ਰਾਹੁਣੇ ਵੀ ਜੁੜੀ ਜਾਂਦੇ ਸਾਡੇ ਨਾਲ, ਤੇ ਸਾਡੇ ਜਵਾਈ ਭਾਈ ਵੀ ਬਹੁਤ ਨੇ ਸਾਡੇ ਨਾਲ। ਤੇ ਪਰ ਬਸ ਚਲੋ ਭੈਣੇ ਬੈਠੋ, ਪ੍ਰਸ਼ਾਦਾ ਛਕੋ। ਹਾਂ ਬਾਈ ਕਿਵੇਂ ਆ ਹੁਣ? ਠੀਕ ਆ ਤੂੰ? ਬਾਈ ਕਿਰਪਾ ਹੋ ਗਈ, ਹੋ ਗਈ। ਮਾਂ ਅੱਗੇ ਨਾਲੋਂ ਕੀ ਫਰਕ ਆ? ਅੱਗੇ ਨਾਲੋਂ ਫਰਕ ਆ? ਤੂੰ ਦੱਸ ਮੈਨੂੰ। ਅੱਗੇ ਤਾਂ ਜ਼ਿਆਦਾ ਖਿੱਚ ਪੈਂਦੀ। ਫਰਕ ਆ ਕਿ ਨਹੀਂ? ਫਰਕ ਹੈ ਜਾਂ ਨਹੀਂ? ਫਰਕ ਹੈ ਜਾਂ ਨਹੀਂ? ਮੈਨੂੰ ਫਰਕ ਹੈਗਾ। ਫਰਕ ਆ ਐਵੇਂ 25 ਪੈਸੇ ਫਰਕ। ਬਾਬੇ ਤੂੰ ਦੇਖ ਕਿੰਨੇ ਟਾਈਮ 'ਚ? ਮਹੀਨੇ ਦੇ ਵਿੱਚ ਜੇ 25 ਪੈਸੇ ਫਰਕ ਆ ਬਾਈ, ਤੂੰ ਆਉਣ ਵਾਲੇ 5-7 ਮਹੀਨਿਆਂ 'ਚ ਦੇਖੀ ਤਾਂ ਸਹੀ, ਜਮਾਂ ਹੀ ਠੀਕ ਹੋਇਆ ਨਾ ਬਾਈ ਨੇ ਮੇਰੇ ਨੇ। ਫਿਕਰ ਨਾ ਕਰ ਤੂੰ, ਫਿਕਰ ਤੈਨੂੰ ਮੈਂ ਕਿਹਾ ਸੀ ਨਾ, ਪਿਛਲੀ ਵਾਰ ਤੇ ਤੂੰ ਖੜ ਨਹੀਂ ਸੀ ਹੁੰਦਾ ਹੈ, ਅੱਜ ਤੂੰ ਖੜਾ ਨਾ ਏਦਾਂ। ਪਿਛਲੀ ਵਾਰ ਤੇ ਤੂੰ ਮੈਂ ਗੱਲ ਵੀ ਨਹੀਂ ਸੁਣੀ ਨਾ, ਖੜ ਹੋ ਰਿਹਾ ਸੀਗਾ ਜੀ। ਕਿੰਨਾ ਫਰਕ ਆ ਹੁਣ ਅੱਗੇ ਨਾਲੋਂ। ਕੀ ਨਾਂ ਤੇਰਾ? ਲਖਵੀਰ ਗਿੱਲ। ਕੋਈ ਗੱਲ ਨਹੀਂ ਗਿੱਲ ਸਾਹਿਬ, ਫਿਕਰ ਨਾ ਕਰ ਤੂੰ ਬਾਈ। ਮੇਰੇ ਭਰਾ ਨੇ, ਮੇਰੇ ਨਾਨਕੇ ਗਿੱਲ ਆ ਬਾਈ, ਮੈਂ ਤੈਨੂੰ ਉਦੋਂ ਵੀ ਦੱਸਿਆ ਸੀ ਨਾ। ਫਿਕਰ ਨਹੀਂ ਕਰਨਾ ਫਿਰ ਗਿੱਲਾ। ਮੈਨੂੰ ਪੋਲਗਾ ਹੋਇਆ ਜੀ ਬਹੁਤ ਜ਼ਿਆਦਾ। ਠੀਕ ਹੈ। ਨਹੀਂ ਮਾਂ ਪੋਲੀਓ ਦਾ ਤਾਂ ਕੋਈ ਟ੍ਰੀਟਮੈਂਟ ਨਹੀਂ, ਕਿਉਂਕਿ ਜਨਮ ਤੋਂ ਜਿਹੜੀ ਚੀਜ਼ ਆ ਨਾ ਉਹਦਾ ਕੋਈ ਹੱਲ ਨਹੀਂ ਮਾਂ। ਪਰ ਅਸੀਂ ਤੁਹਾਨੂੰ ਤੇਲ ਦੇਵਾਂਗੇ ਇੱਕ ਮਾਲਿਸ਼ ਕਰਨ ਨੂੰ, ਉਹਦੇ ਨਾਲ ਤੇਰੀ ਲੱਤ ਦੀਆਂ ਨਾੜਾਂ ਤਕੜੀਆਂ ਹੋ ਜਾਣਗੀਆਂ। ਕੋਈ ਗੱਲ ਨਹੀਂ, ਹਟ ਜਾਊਗਾ ਡਿੱਗਣੋਂ। ਠੀਕ ਆ, ਮੈਂ ਤੈਨੂੰ ਸਵੇਰੇ ਬਾਕੀ ਆਪਾਂ ਡਾਕਟਰ ਨੂੰ ਵੀ ਦਿਖਾ ਲਾਂਗੇ। ਹਾਂ ਕੋਈ ਨਾ, ਠੀਕ ਆ, ਫਿਕਰ ਨਹੀਂ ਕਰਨੀ, ਐਵੇਂ ਹੌਸਲਾ ਨਹੀਂ ਛੱਡਣਾ। ਸਤਿ ਸ਼੍ਰੀ ਅਕਾਲ ਬਾਪੂ, ਕਿਵੇਂ ਆ? ਹਾਂ ਵੀ ਕਿਵੇਂ ਆ? ਠੀਕ ਆ, ਠੀਕ ਹੈ ਜੀ। ਅੱਗੇ ਨਾਲੋਂ ਕੋਈ ਨਾ ਗੱਲ ਕਰਦੇ। ਸਾਨੂੰ ਨਾ ਦਵਾਈ 1 ਮਹੀਨੇ ਦੀ ਦਿੰਦੇ, ਦੂਰ ਵਾਲੀ ਆ। 1 ਮਹੀਨੇ ਨੂੰ ਦੇ ਦਿੰਦੇ ਦਵਾਈ। ਨਹੀਂ ਕਿੰਨਾ ਟਾਈਮ ਹੋਇਆ ਜੀ ਆਉਣ ਲੱਗਿਆ ਨੂੰ? ਸਾਨੂੰ 2 ਮਹੀਨੇ ਹੋ ਗਏ। ਘੱਟੋ ਘੱਟ 6 ਮਹੀਨੇ ਤੁਹਾਨੂੰ ਲਗਾਤਾਰ ਆਉਣਾ ਪੈਣਾ। ਫਿਰ ਹੌਲੀ ਹੌਲੀ ਡਾਕਟਰ ਮਹੀਨੇ ਦੀ ਦਵਾਈ ਦੇਖੋ ਬਹੁਤ ਹੁੰਦੀ ਹੈ ਭੈਣੇ। ਹੁਣ ਜੇ ਆਪਾਂ ਕਹੀਏ ਵੀ ਦਵਾਈ ਵੀ 2 ਮਹੀਨਿਆਂ ਦੀ ਦੇ ਦੀ, ਕਿੱਥੋਂ ਆਉਣੇ ਸੀ? ਗਿੱਦੜਵਾ ਉਹ ਨਹੀਂ ਹੈਗਾ ਇੱਥੇ, ਗਿੱਦੜਵਾਏ ਤੋਂ ਵੀ ਬਹੁਤ ਦੂਰੋਂ ਆਏ ਨਾ ਮੇਰੀ ਭੈਣ।
ਜੇ ਆਪਾਂ ਸਾਰਿਆਂ ਦੀ ਗੱਲ ਕਰੀਏ ਨਾ ਇੱਥੇ ਬਾਈ ਤੁਸੀਂ ਕਿੱਥੋਂ ਆਏ ਹੋ? ਨਾਭੇ ਤੋਂ। ਤੁਸੀਂ ਕਿੱਥੋਂ ਆਏ ਬੇਬੇ? ਹੁਸ਼ਿਆਰਪੁਰ ਤੋਂ। ਹਾਂਜੀ ਵੀਰੇ ਅੰਬਾਲੇ ਤੋਂ। ਹਾਂਜੀ ਅਨੰਦਪੁਰ ਸਾਹਿਬ ਤੋਂ। ਦੇਖ ਬੇਬੇ ਸਾਰੀ ਜੰਮੂ ਤੋਂ ਦੇਖੋ ਜੀ, ਜੰਮੂ ਤੋਂ ਦੇਖੋ। ਜਦੋਂ ਕਿਰਪਾ ਐਡੀ ਵੱਡੀ ਗੱਲ ਹੋ ਗਈ ਵੀ ਜਿੱਥੇ ਆਪਣੇ ਤੇ ਵਾਹਿਗੁਰੂ ਦੀ ਕਿਰਪਾ ਹੀ ਹੋਣ ਲੱਗ ਗਈ ਫਿਰ ਸਫ਼ਰ ਨਹੀਂ ਗਿਣਨੇ। ਜੇ ਆਪਾਂ ਹੁਣ ਗੁਰੂ ਘਰ ਜਾਂਦਿਆਂ ਹੋਇਆਂ ਵੀ ਆਪਾਂ ਦੇਖੀਏ ਵੀ ਕਿੰਨੇ ਕਿਲੋਮੀਟਰ ਪਊਗਾ ਫਿਰ ਕਾਹਦੀ ਕਿਰਪਾ ਹੋਣੀ। ਜੇ ਸਾਡੇ ਵੱਡੇ ਵਡੇਰੇ ਦੇਖਦੇ ਆ ਗੱਲਾਂ ਤਾਂ ਫਿਰ ਅਸੀਂ ਅੱਜ ਇੱਥੇ ਆਨੰਦ ਨਾ ਮਾਣਦੇ ਹੁੰਦੇ। ਆਏ ਜੀ ਪੁੱਛਦੇ ਸੀ ਵੀ ਜਿਹੜੇ ਕੋਟ ਭਾਈ ਹੁਣ ਵੀ ਹਸਪਤਾਲ ਖੁੱਲਿਆ ਵੀ ਉਹ ਕਹਿੰਦੇ ਮਨੁੱਖਾਂ ਦੀ ਸੇਵਾ ਦਾ। ਅਸੀਂ ਆਖਿਆ ਵੀ ਆਈ ਪੁੱਛ ਕੇ ਆਵਾਂਗੇ ਉਹ ਆਪਣਾ ਹੀ ਆ ਕਿ ਹੋਰ ਕਿੱਥੇ? ਕੋਟ ਭਾਈ ਨਹੀਂ ਪਤਾ ਨਹੀਂ, ਸਾਡਾ ਆਪਣਾ ਤਾਂ ਕੋਈ ਲਿੰਕ ਨਹੀਂ ਉਹਨਾਂ ਨਾਲ। ਆਪਣਾ ਨਹੀਂ ਤਾਂ ਫਿਰ ਅਸੀਂ ਆਖਿਆ ਵੀ ਪੁੱਛ ਕੇ ਆਵਾਂਗੇ। ਕਹਿੰਦੇ ਉਹੀ ਆ। ਨਹੀਂ ਦੱਸੋ ਇੱਕ ਵਾਰੀ ਕੋਈ ਗੱਲ ਨਹੀਂ। ਓਏ ਹਾਂ ਬਈ ਕੀ ਹਾਲ ਨੇ ਬਾਈ? ਤੈਨੂੰ ਮੈਂ ਕਹੀ ਰਹਿ ਕੇ 2-4 ਦਿਨ ਸੇਵਾ ਕਰਾ ਜਾ ਕਰ। ਤੂੰ 1-2 ਦਿਨ ਪਹਿਲਾਂ ਆਇਆ ਕਰ। ਭਾਈ ਬੁਲਾਉਂਦਾ ਮੈਂ ਆਇਆ ਤਾਂ ਤੂੰ ਅੱਜ ਆ ਯਾਰ। ਤੂੰ ਕੱਲ ਆਉਂਦਾ, ਟੈਂਟ ਟੁੰਟ ਲਵਾਉਣੇ ਸੀ, ਸਾਰੇ ਕੰਮ ਕਰਾਣੇ ਸੀਗੇ। ਓਏ ਕਿਵੇਂ ਆ ਸ਼ੇਰਾ? ਕੀ ਹਾਲ ਆ ਤੇਰਾ? ਐਕਤੀ ਤਾਂ ਆਪ ਹੱਥ ਮਿਲਾਉਂਦਾ ਮੇਰਾ ਵੀਰਾ। ਕਿਵੇਂ ਆ ਫਿਰ? ਕੀ ਨਾਂ ਤੇਰਾ? ਹੈ ਅਮਨ। ਅਮਨ ਕਿੰਨੇ ਦਿਨ ਰਹਿ ਕੇ ਗਏ ਸਾਡੇ ਕੋਲੇ? 10 ਦਿਨ। ਇੱਕ ਮਿੰਟ ਵੀਰੇ ਆਪਾਂ ਕਰਦੇ ਟਰਨ ਬਾਈ ਟਰਨ ਗੱਲ ਕਰਦੇ। ਹਾਂਜੀ ਭੈਣੇ ਅੱਗੇ ਆਓ। ਕਿਵੇਂ ਆ ਹੁਣ ਇਹ? ਠੀਕ ਆ। ਮੈਂ ਕਿਹਾ ਸੀ ਨਾ ਭੈਣੇ ਵਾਹਿਗੁਰੂ ਮਿਹਰ ਕਰਨਗੇ। ਥੋੜਾ ਕਦੇ ਤੰਗ ਕਰਦਾ, ਵੈਸੇ ਸਭ ਠੀਕ ਹੋ ਜਾਣਾ ਭੈਣੇ। ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਅਮਨ ਆਪਣੀ ਵਧੀਆ ਕਿਰਿਆ ਸੋਧੂਗਾ, ਆਪਣੀ ਜੀਵਨ ਨੂੰ ਸਾਫ਼ ਸੁਥਰਾ ਕਰੂਗਾ। ਜਿਵੇਂ ਛੋਟੇ ਨਾਲ ਲੜਦਾ ਸੀ ਉਹ ਕਰਦਾ ਸੀ, ਬਟ ਉਹ ਸਾਰੀਆਂ ਚੀਜ਼ਾਂ ਠੀਕ ਹੋ ਜਾਣੀਆਂ। ਪਰ ਤੂੰ ਭੈਣ ਮੇਰੀ ਬਸ ਦਵਾਈ ਨਾ ਬੰਦ ਕਰੀ ਜਾਂਦੀ। ਹਾਂ ਸਬਰ ਥੋੜਾ ਰੱਖ ਕੇ ਚੱਲੋ, ਕੋਈ ਗੱਲ ਨਹੀਂ, ਸਾਡਾ ਅਮਨ ਠੀਕ ਹੋ ਜਾਣਾ। ਇਹ ਭੈਣ ਜਿੱਦਣ ਲੈ ਕੇ ਆਈ ਕੈਂਪ ਤੋਂ ਦਿਨ ਪਹਿਲਾਂ ਲੈ ਕੇ ਆਏ ਸੀ, ਕਹਿੰਦੀ ਵੀਰੇ ਲੈ ਕੇ ਆਏ ਬਹੁਤ ਹੀ ਤੰਗ, ਉਹ ਉੱਠ ਨਹੀਂ ਸਕਦਾ। ਇੱਕ ਮਿੰਟ। ਹਾਂਜੀ ਹਾਂਜੀ ਮਿਲਦੇ ਆ ਆਪਾਂ ਨੂੰ ਬੈਠੇ ਹੀ ਆ ਉਹ। ਉੱਥੇ ਦੇਖੋ ਇੰਨੇ ਜਾਣੇ ਬੰਦੇ ਖੜੇ ਸੀ ਨਾ ਇੱਥੇ, ਆਪਾਂ ਇਹਨਾਂ ਨੂੰ ਤਾਂ ਬਾਅਦ ਚ ਵੀ ਮਿਲ ਲੈਣੇ 2 ਮਿੰਟ। ਹਾਂਜੀ ਵੀਰੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ, ਕੀ ਹਾਲ ਨੇ? ਠੀਕ ਹੈ ਕੋਈ ਨਾ, ਇਹਨੂੰ ਵੀ ਦਵਾਈ ਦਵਾਵਾਂਗੇ ਆਪਾਂ ਸਵੇਰੇ, ਮਿਲੂਗੀ ਦਵਾਈ, ਫਿਕਰ ਨਾ ਕਰੋ। ਬੜੀ ਦੂਰੋਂ ਆਇਆ ਇੱਥੇ, ਕੋਈ ਚੱਕਰ ਹੀ ਨਹੀਂ, ਫਿਕਰ ਹੀ ਨਾ ਕਰੋ ਤੁਸੀਂ, ਸਾਰਿਆਂ ਨੂੰ ਮਿਲਣੀ ਹੈ ਦਵਾਈ। ਗੱਡੀ ਬਾਪੂ ਨੇ। ਹਾਂ ਆ ਗਿਆ। ਉਹ ਕਿਹੜੇ ਬਾਪੂ ਜੀ ਨੇ? ਚੰਨ ਸਿੰਘ ਜੀ ਇੱਕ ਗੋਲਡੀ ਹੈ ਜੀ, ਕਾਹ ਤੋਂ? ਉਹਨੇ ਲੈ ਕੇ ਆਏ ਆ। ਅੱਛਾ ਵੀ ਲਾਹੋ। ਹਾਂ ਲਾਹੋ ਵੀ ਕਾਹ ਤੋਂ ਲਾਉਣਾ? ਹਾਂਜੀ ਦੱਸੋ। ਬੋਲਦਾ ਨਹੀਂ ਜਮਾ ਹੀ ਨਹੀਂ ਬੋਲਦਾ ਜਨਮ ਤੋਂ ਹੀ? ਨਾ ਕਿਹੜੀ ਡਿੱਗਿਆ ਤੀ ਜੀ। ਇੱਧਰ ਦੇਖ। ਹੈ ਅੱਖੇ ਲੱਗਦਾ ਨਹੀਂ? ਕਿ ਜੀ ਚੱਕਦਾ ਹੁੰਦਾ ਤੀ ਜੀ। ਅੱਖੇ ਨਹੀਂ ਲੱਗਦਾ? ਨਾ ਜੀ ਅੱਖੇ ਲੱਗ ਜਾਂਦੇ, ਮੁੜ ਕੇ ਵੱਢ ਲੈਂਦਾ ਤੀ ਜੀ। ਫਿਰ ਮੈਂ ਜੀ ਉਰੋਂ ਦਵਾਈ ਲੈ ਗਈ। 12 ਤਰੀਕ ਨੂੰ ਲੈ ਕੇ ਗਈ ਜੀ। ਇਹ ਮੁੜ ਕੇ ਵੱਢਣ ਤਾਂ ਜੀ ਹਟ ਗਿਆ ਜੀ। ਮੂੰਹ 'ਚ ਵੀ ਘੁੱਟੇ ਭਰਦਾ ਹੁੰਦਾ, ਉਹ ਵੀ ਹਟ ਗਿਆ ਜੀ। ਫਿਰ ਉਹ ਦਵਾਈ ਨਾਲ ਦੌਰਾ ਪੈ ਗਿਆ ਸੀ। ਤੁਸੀਂ ਫਿਰ ਕਦੋਂ ਲੈ ਕੇ ਆਏ ਦਵਾਈ? ਦਵਾਈ ਜੀ ਹੁਣੀ ਲੈ ਕੇ ਗਏ ਸੀ ਜੀ। ਕਦੋਂ? 12 ਤਰੀਕ ਨੂੰ ਜੋ ਕੈਂਪ ਲੱਗਿਆ ਸੀ। ਪਿਛਲੇ ਕੈਂਪ ਤੇ? ਹਾਂਜੀ ਅੱਜ ਦੂਜੀ ਵਾਰ ਆਏ ਜੀ। ਕੋਈ ਨਾ, ਹੁਣ ਡਾਕਟਰ ਨਾਲ ਗੱਲ ਕਰਾਂਗੇ ਆਪਾਂ। ਕੋਈ ਨਾ, ਕੀ ਨਾਂ ਇਹਦਾ? ਮਹਾਵੀਰ ਹੈ ਜੀ। ਮਾਂ ਵੀ ਕੋਈ ਨਾ ਠੀਕ ਹੋ ਜਾਊਗਾ, ਦਵਾਈ ਨਹੀਂ ਆਪਾਂ ਗੱਲ ਕਰਾਂਗੇ ਡਾਕਟਰ। ਠੀਕ ਆ ਹੁਣ। ਸਤਿ ਸ੍ਰੀ ਅਕਾਲ। ਹਾਂ ਭੈਣੇ ਸਤਿ ਸ੍ਰੀ ਅਕਾਲ। ਮੇਰੀ ਭੈਣ ਨੇ ਠੀਕ ਹੋਣਾ ਹੀ ਸੀ, ਮੈਂ ਤੈਨੂੰ ਕਿਹਾ ਸੀ ਨਾ। ਦੇਖੋ ਉਹ ਬਾਬੇ ਨਾਨਕ ਦੀ ਕਿਰਪਾ, ਸਾਰਾ ਹੀ ਬਣਾ ਲਿਆ ਮੈਂ ਕੰਮ। ਸੱਚੇ ਪਾਤਸ਼ਾਹ ਮੇਰੇ। ਡਾਕਟਰ ਨਾਲ ਗੱਲ ਕਰੀ ਵੀ ਇੱਕ ਵਾਰੀ ਇਹ ਵਿੱਚ ਹੋ ਗਿਆ ਵਿਸਾਖੀ ਤੇ 2 ਦਿਨ ਪਹਿਲਾਂ। ਕਿਵੇਂ? 6 ਵਜੇ ਵਿਸਾਖੀ ਤੋਂ 2 ਦਿਨ ਪਹਿਲਾਂ। ਹਾਂਜੀ 5 ਮਹੀਨੇ ਫਿਰ ਇਹਨੂੰ ਪੈ ਗਿਆ। ਫਿਰ ਦੌਰਾ ਪੈ ਗਿਆ? ਹਾਂ ਅੱਛਾ ਪਹਿਲਾਂ ਬੜਾ ਸੋਹਣਾ ਰਹੀ। ਕਦੋਂ ਪਿਆ ਸੀ? ਆ 6ਵਾਂ ਮਹੀਨਾ ਸਾਨੂੰ ਹੁਣ। ਕਿੱਥੇ ਆ? ਘਰੇ ਹੀ ਸੀਗਾ। ਹੁਣ ਤੈਨੂੰ ਦੌਰਾ ਜਦੋਂ ਪਿਆ ਪਹਿਲਾਂ ਵਾਂਗੂ ਹੀ ਪਿਆ ਜਿਵੇਂ ਪਹਿਲਾਂ ਪੈਂਦਾ ਸੀ? ਪਹਿਲਾਂ ਹਾਂਜੀ ਬਾਈ ਇਹਨੂੰ ਨਹੀਂ ਪਤਾ ਲੱਗਦਾ। ਮੈਨੂੰ ਪਤਾ ਨਹੀਂ ਲੱਗਦਾ। ਮੈਂ ਚਾਹ ਰੱਖੀ ਜਿਹੜੇ ਨੂੰ ਅੰਦਰ ਲੇਟ ਪੈ ਗਈ। ਤੂੰ ਅੱਜ ਵੀ ਉੱਥੇ ਪਿਆ ਸੀ, ਆ ਕੇ ਤੂੰ ਮੈਨੂੰ ਮਿਲਿਆ ਹੀ ਨਹੀਂ ਯਾਰ। ਇਹ ਥੱਕ ਗਿਆ ਬੱਸ ਦੇ ਵਿੱਚ, ਕਹਿੰਦਾ ਮੈਨੂੰ ਥਕੇਵਾ ਹੋ ਗਿਆ। ਮੈਨੂੰ ਮਿਲਿਆ ਕਰ ਯਾਰ, ਭਰਾ ਨੂੰ ਨਹੀਂ ਮਿਲਣਗੇ ਹੈਪੀ, ਫਿਰ ਹੋਰ ਕਿਹਨੂੰ ਮਿਲੂਗਾ ਯਾਰ। ਮੈਨੂੰ ਬੜਾ ਦੁੱਖ ਲੱਗਿਆ, ਮੈਂ ਕਿਹਾ ਬੇਬੇ ਆ ਕੇ ਮਿਲੀ, ਬੇਬੇ ਕਹਿੰਦੀ ਹੈਪੀ ਆਇਆ ਹੀ ਨਹੀਂਗਾ ਮਿਲਣ ਤੈਨੂੰ। ਬੰਟੀ ਆਏਗਾ ਪੱਕਾ? ਕੱਲ ਨੂੰ ਅਗਲੇ ਕੈਂਪ ਤੇ ਇੱਕ ਦਿਨ ਹੋਰ ਪਹਿਲਾਂ ਆਉਣਾ, ਤੂੰ ਆ ਕੇ ਸੇਵਾ ਕਰਾਇਆ ਕਰਨਾ। ਇਹ ਦਵਾਈ ਨਹੀਂ ਠੀਕ ਕਰਦੀ, ਇਹ ਤਾਂ ਸੇਵਾ
ਅਕਾਲ ਪੁਰਖ ਸੇਵਾ ਕਰਦੀ ਹੈ ਉਹਦੀ ਕਿਰਪਾ ਨੇ ਠੀਕ ਕਰਨਾ ਬਾਈ, ਦਵਾਈ ਤਾਂ ਬਹਾਨਾ ਮੈਂ ਵਾ। ਤਾਂ ਇੰਨੀ ਖੁਸ਼ ਸੀਗੀ ਨਾ ਜਿੱਦਣ ਦਾ ਇਹ ਢਿੱਲਾ ਹੋਇਆ ਫਿਰ ਮੈਨੂੰ ਇੰਨਾ ਇਹ ਹੋਈ ਤੁਹਾਡੇ ਦਰਸ਼ਨ ਕਰਨ ਕੋਈ ਨੂੰ ਨਾ ਮਨ ਮਾਂ, ਕਰਦਾ ਸੀ, ਕੋਈ ਨਾ ਮਾਂ, ਸਭ ਠੀਕ ਹੋ ਜਾਣਾ, ਸਭ ਠੀਕ ਹੋ ਜਾਣਾ। ਤੁਹਾਡੇ ਦਰਸ਼ਨ ਕਰਨ ਨੂੰ ਮਨ ਕਰਦਾ ਸੀ ਧੰਨਵਾਦ ਸਾਡਾ। ਮਾਂ, ਧੰਨਵਾਦ। ਤੇ ਸਾਨੂੰ ਕਾਫੀ ਟਾਈਮ ਸਮਾਂ ਨਹੀਂ ਲੱਗਿਆ ਕਿਉਂਕਿ ਅਸੀਂ ਨਾ ਬੱਚਾ ਇੱਕ ਮਿੰਟ, ਗੁਰਬਾਣੀ ਦੀ ਕਥਾ ਕਰਦੇ ਹੁੰਦੇ ਹਾਂ, ਸਾਨੂੰ ਤਾਂ ਕਰਕੇ ਟਾਈਮ ਨਹੀਂ ਲੱਗਿਆ। ਅੱਜ ਮਰੀਜ਼ ਦੇ ਬਹਾਨੇ ਨਾਲ ਮਾਰ ਕੇ ਲਿਆ ਠੀਕ ਹੈ। ਸੀਨੇਵਾਲ ਤੋਂ ਮਰੀਜ਼ ਨੂੰ ਲੈ ਕੇ ਆਏ ਹਾਂ। ਮਹਿਲ ਕਲਾਂ ਕੋਲੋਂ ਛੀਨੀ ਵਾਲਾ ਇਧਰ ਬਰਨਾਲੇ ਕੋਲ। ਹਾਂ ਹਾਂ ਬਰਨਾਲੇ। ਠੀਕ ਹੈ ਭੈਣੇ, ਤੁਸੀਂ ਕਥਾ ਵੀ ਕਰਦੇ ਹੋ ਹਾਂਜੀ ਵੀਰ, ਤੇ ਸਵੇਰੇ ਫਿਰ ਸਾਡੇ ਲਾਇਓ ਸਾਜ ਤੋਂ 10 ਮਿੰਟ ਹਾਂਜੀ ਵੀਰ, ਗੁਰੂ ਘਰ ਚੰਦਰ ਨੂੰ। ਹਮੇ ਸਾਥੋਂ ਤਾਂ 2 ਘੰਟੇ ਲਵਾ ਲਓ। ਹਾਂ ਚਲੋ, ਉਹਨਾਂ ਕੋਲ ਟਾਈਮ ਉਸ ਹਿਸਾਬ ਨਾਲ ਹੁੰਦਾ। ਪਾਲ, ਉਹ ਪਾਲ, ਪਾਲ ਬਿੱਲੇ, ਸਤਿ ਸ਼੍ਰੀ ਅਕਾਲ ਭੈਣੇ। ਇਹ ਭੈਣ ਜੀ ਹੁਣੀ ਨਾ ਕਥਾਵਾਚਕ ਨੇ। ਸਵੇਰੇ ਗੁਰੂ ਘਰ ਦੇ ਵਿੱਚ ਆਪਾਂ ਥੋੜਾ ਸੇਵਾ ਕਥਾ ਦੀ ਲੈਣੀ ਆ। ਚਲੋ ਕਿਸੇ ਦੇ ਦਿਮਾਗ 'ਚ ਕਿਸੇ ਤਰੀਕੇ ਹਨਾ ਪਵੇ। ਪਾਲ ਵੀਰੇ, ਮੈਂ ਜਦੋਂ ਇੱਥੇ ਖੜਾ ਹੁੰਦਾ ਬਾਈ ਬਣ ਕੇ ਬੇਨਤੀ ਹੋਈ ਹੈ ਯਾਰ, ਤੁਹਾਨੂੰ ਹੀ ਆਵਾਜ਼ਾਂ ਮਾਰਦਾ ਰਹਿਣਾ ਵੀਡੀਓ 'ਚ, ਲਾਈਵ ਸਾਰੇ ਵੀ ਪੁੱਛਦੇ ਨੇ ਪਾਲ ਕਿੱਥੇ ਗੁੰਮ ਗਿਆ, ਬਿੱਲਾ ਕਿੱਥੇ ਗੁੰਮ ਗਿਆ। ਇਹ ਭੈਣ ਹੁਣੀ ਕਥਾਵਾਚਕ ਨੇ। ਸਵੇਰੇ ਇਹਨਾਂ ਨੂੰ ਉੱਥੇ ਬਾਬਾ ਨਿਸ਼ਾਨ ਸਿੰਘ ਨੂੰ ਕਹਿ ਕੇ ਨਾ ਥੋੜਾ ਟਾਈਮ ਦਿਓ ਅੰਦਰ ਮੌਕਾ ਹਨਾ। ਕੋਈ ਨਾ ਮੇਰੀ ਭੈਣ, ਵਾਹਿਗੁਰੂ ਤੁਹਾਡੇ ਤੋਂ ਸੇਵਾ ਲੈਣ। ਧੰਨਵਾਦ ਵੀਰ। ਉਹ ਬਾਈ ਕੀ ਹਾਲ ਨੇ ਤੇਰੇ ਯਾਰ? ਇਹਨੂੰ ਕਿੰਨਾ ਸੋਹਣਾ ਬਣਦਾ ਜਾਂਦਾ ਤੂੰ ਦਿਨੋਂ ਦਿਨ ਯਾਰ। ਹੈ ਨਾਲ ਆਏ ਬੇਬੇ? ਪਿਤਾ ਜੀ ਆਏ ਨੇ। ਪਿਤਾ ਜੀ ਆਏ ਨੇ? ਬਸ ਅੱਗੇ ਨੂੰ ਠੀਕ ਆ, ਬਸ ਦਵਾਈ ਨਾ ਬੰਦ ਕਰੀ। ਇਹਨਾਂ ਮੇਰੇ ਨਾ ਕੇ ਬੰਦਾ ਜੀ ਜ਼ਿਆਦਾ ਮੈਂਟਲੀ ਅਪਸੈਟ ਹੈ ਜੀ। ਕੋਈ ਨਾ ਵੀਡੀਓ ਬਣਾ ਕੇ ਭੇਜੀ। ਵੀਡੀਓ ਲੈਂਦੀ ਵੀ ਮੈਂ ਉਹ ਬੰਦੇ ਨੂੰ ਦਿਖਾ ਸਾਡੇ ਨੂੰ ਵੀਡੀਓ। ਭਾਈ ਉਹ ਬੱਚਾ ਢੱਲਾ ਹੈ। ਕਿੱਥੇ ਆ ਬਾਪੂ? ਕੋਈ ਨਾ ਬਾਪੂ ਮਿਲ ਲੈਂਦੇ ਆਪਾਂ। ਹਾਂ ਵੀ, ਹਾਂਜੀ ਦੱਸੋ। ਸਤਿ ਸ਼੍ਰੀ ਅਕਾਲ ਵੀਰੇ। ਜੀ ਆਪਾਂ ਆਈ ਨਾਲੇ ਸਤਿ ਸ਼੍ਰੀ ਅਕਾਲ ਵੀਰੇ, ਠੀਕ ਆ, ਧੰਨਵਾਦ। ਸਤਿ ਸ਼੍ਰੀ ਅਕਾਲ। ਆਹ ਬੰਦਾ ਲੈ ਕੇ ਆਂਦਾ ਤੁਸੀਂ ਹਨਾ? ਮੈਂ ਬੰਦਾ ਦਮਾਲੇ ਵਾਲਾ ਲੱਭੀ ਨਾ ਤੁਹਾਡੇ ਚੋਂ, ਉਹ ਬਾਈ ਵੀ ਸੀਗਾ। ਮੈਂ ਪਰਨਾ ਮੰਨਿਆ ਠੀਕ ਹੈ ਜੀ। ਕੀ ਹਾਲ ਨੇ ਬਾਬਾ ਜੀ? ਹਾਂਜੀ ਠੀਕ ਹੈ। ਹੋਰ ਠੀਕ ਠਾਕ? ਬਾਪੂ ਸਤਿ ਸ਼੍ਰੀ ਅਕਾਲ, ਕਿਵੇਂ ਆ? ਕਿੱਥੇ ਆ? ਜਾ ਨਹੀਂ ਗਾ ਲੈ ਨਹੀਂ ਵਾ ਮੈਂ ਬਥੇਰਾ ਜੋਰ ਆ। ਫਿਰ ਦਵਾਈ ਨਹੀਂ ਮਿਲਣੀ ਕੱਲ ਨੂੰ। ਸਤਿ ਸ਼੍ਰੀ ਅਕਾਲ। नमस्ते यार भाई, मैं मिला नहीं तेरे को। ओ बस बस, पाँव के हाथ नहीं लगाते भाई, जफ्फी डालते हैं। कैसे हो? ठीक है तू? अब ठीक है? ठीक है मतलब? हाँ ठीक है। ਬਾਬਾ ਜੀ ਇਹ ਨਾ ਚੱਲ ਫਿਰ ਨਹੀਂ ਸਕਦਾ ਤੇ ਲੈ ਕੇ ਆਏ ਚੱਕ ਸ਼ਰੀਫੋਂ ਆਏ ਗੁਰਦਾਸਪੁਰ। ਚੱਕ ਸ਼ਰੀਫੋਂ। ਚੱਕ ਸ਼ਰੀਫ ਆ ਖੜਾ ਕਰ ਇਹਨੂੰ। ਹਾਂਜੀ ਖੜਾ ਕਰ ਇਹਨੂੰ ਮੜਾ। ਖੜਾ ਨਹੀਂ। ਇੱਕ ਮਿੰਟ ਵੀਰੇ, ਜਾ ਉਧਰਲੇ ਪਾਸੇ ਖੜਾ ਹੋ ਪੁੱਤ। ਮੜਾ ਵਜਨ ਪਾ ਜਿੰਨਾ ਕੁ ਪੈਂਦਾ। ਬੰਦਿਆ ਜੀ ਤਾਂ ਸਾਡੇ ਕੋਲ ਇਲਾਜ ਨਹੀਂ। ਜਿੰਨਾ ਕੁ ਵਜਨ ਪੈਂਦਾ ਪਾ ਪੁੱਤ, ਪਾ ਵਜਨ, ਪਾ ਵਜਨ, ਜ਼ੋਰ ਲਾ ਮਾੜਾ ਜਿਹਾ। ਜਮਾ ਨਹੀਂ ਪੈਂਦਾ ਹੈ। ਦੋਹਦੀਆਂ ਕਿਦਾਂ ਦਰਦ ਇੱਥੇ ਹੁੰਦੀ ਹੈ। ਗਰੀਬ ਬੰਦਿਆਂ ਜੀ ਕਿਰਾਏ ਤੇ ਰਹਿੰਦੇ ਆ ਤੇ ਲੱਲਾ ਜੋਗੇ ਪੈਸੇ ਨਹੀਂ ਦੇ। ਪਰ ਸ਼ਾਮ ਨੂੰ ਜਿਹੜਾ ਤੂੰ ਪਊਆ ਲਾਉਣਾ ਉਹ ਤਾਂ ਬੰਦ ਕਰਨਾ ਪਊਗਾ ਨਾ। ਠੀਕ ਹੈ ਨਾ? ਗਰੀਬ ਬੰਦਾ ਉੱਥੇ ਨਹੀਂ ਗਰੀਬੀ ਕੰਮ ਆਉਂਦੀ। ਜਦੋਂ ਰੋਜ਼ 80 ਰੁਪਈਆਂ ਦਾ ਪਊਆ ਲੈਣਾ ਤੂੰ 350 ਦੇ ਵਿੱਚੋਂ, ਜੇ ਤੂੰ ਹਰ ਰੋਜ਼ 80 ਰੁਪਏ ਰੋਕ ਕੇ ਰੱਖੇ ਉਹ, ਤੂੰ ਇਲਾਜ ਤੂੰ ਗੁਆਂਢੀਆਂ ਦਾ ਵੀ ਕਰਾ ਸਕਦਾ ਨਾ ਅੱਜ। ਠੀਕ ਹੈ ਨਾ? ਥੋੜਾ ਜਿਹਾ ਦੇਖੋ, ਰੱਬ ਵੀ ਭਗਵਾਨ ਵੀ ਉੱਥੇ ਹੀ ਮਦਦ ਕਰਦਾ। ਰੱਬ ਵੀ ਹੁਣ ਜਿੱਥੇ ਆਪਾਂ ਕਰਨੇ ਗਲਤ ਕੰਮ ਤੇ ਆਪਾਂ ਕਹੀਏ ਵੀ ਸਾਡੇ ਘਰ 'ਚ, ਉਹ ਬਾਈ ਕੀ ਹਾਲ ਨੇ ਤੇਰੇ? ਤੂੰ ਬਾਪੂ ਦਾ ਮੁੰਡਾ ਵਾ? ਹਾਂ ਬਈ। ਬਾਪੂ ਤੂੰ ਕਾਹਤੋਂ ਰੋਈ ਜੇ ਨਾ, ਮੂੰਹ ਜਿਹਾ ਭਰੀ ਫਿਰਦਾ, ਅੱਖਾਂ ਜਿਹਾ? ਹੋਏ ਤਾਂ ਜਮਾਂ ਹੀ ਠੀਕ ਹੈ, ਨਹੀਂ ਜਮਾਂ ਠੀਕ ਹੋ ਜਾਣਾ ਜਿਹੜੀ ਮਾੜੀ ਮੋਟੀ ਸਮੱਸਿਆ ਵਾ। ਹੈ ਹਾਂ ਯਾਰ, ਤੁਹਾਡੀ ਕਿਰਪਾ ਚਾਹੀਦੀ ਆ ਬਾਈ, ਵੱਡੇ ਭਾਈਆਂ ਦੀ। ਛੋਟੇ ਭਾਈਆਂ ਦਾ ਕੀ ਹੁੰਦਾਗਾ, ਮਿਲਣੇ ਹੁੰਦਾਗਾ ਵੀ ਛੋਟੇ ਭਾਈ ਆ ਗਏ। ਛੋਟੇ ਭਰਾ ਵੱਡੇ ਭਰਾਵਾਂ ਦੀਆਂ ਬਾਹਾਂ ਹੁੰਦੇ ਨੇ। ਹਾਂ ਜੀ ਹਾਂ, ਵੱਡੇ ਭਰਾ ਕਾਹਦੇ ਜੋਗੇ ਨੇ ਜੇ ਛੋਟਾ ਹੀ ਨਾ ਹੋਵੇ। ਹੈ ਨਾ ਸਹੀ ਗੱਲ ਹੈ। ਠੀਕ ਹੈ ਨਾ? ਹਾਂ ਠੀਕ ਆ। ਦਿਨ ਦੀ ਵੈਲਿਊ ਤਾਂ ਹੀ ਆ ਜੇ ਰਾਤ ਆ। ਹਾਂ ਹਾਂ, ਕਾਲੇ ਦੀ ਵੈਲਿਊ ਤਾਂ ਹੀ ਆ ਜੇ ਚਿੱਟਾ ਵਾ। ਪੰਜਾਬ ਦੇ ਵਿੱਚ ਜਿਹੜਾ ਕਿੰਨਾ ਕੀਤਾ ਪਿਆ ਬਣਿਆ ਚਿੱਟਾ, ਤਾਂ ਹੀ ਆਪਣੀ ਰਾਤ ਬਣੀ ਹੈ। ਰਾਤ ਵੀ ਵਧੀਆ ਬਣੀ ਹੈ। ਤੇ ਜੇ ਵੱਡਾ ਹੋਇਆ ਤਾਂ ਹੀ ਜੇ ਛੋਟਾ ਹੋਇਆ ਵਾ ਨਾ। ਠੀਕ ਹੈ ਨਾ? ਨਾਂ ਕੀ ਛੋਟੇ ਦਾ? ਰਣਜੀਤ ਸਿੰਘ। ਰਣਜੀਤ ਸਿੰਘ ਕਿੰਨਾ ਪੜਿਆ? 7 ਪੜਿਆ। ਉਸ ਤੋਂ ਬਾਅਦ ਬੰਦ ਕਾਹਤੋਂ ਕਰਤੀ 7 ਤੋਂ ਬਾਅਦ? 8 ਨਹੀਂ ਕਹਿ ਸਕਿਆ ਤੂੰ? 8 ਵੀ ਕਰ ਲਈ ਸੀਗੀ। 8 ਚ ਥੋੜਾ ਜਿਹਾ ਬਸ ਆਪਾਂ ਥੋੜਾ ਹੀ ਗਾਂ ਲੰਘੇ। ਮਾਂ ਪੜਾਈ ਦਾ 1 2 3 1 2 3 4 ਤੱਕੇ ਬਹੁਤ ਹੁੰਦੀ ਹੈਗੀ। ਕੀ ਕੰਮ ਕਰਦਾ ਸੀ? ਮੈਂ ਬਈ ਬਸ JCB ਚਲਾ ਲੈਣਾ। ਬਾਕੀ ਆ ਭਾਈਆਂ ਨੂੰ ਮਿਲ ਲਾਣੇ ਵੀ ਠੀਕ ਠਾਕ ਰਹਿੰਦੇ ਨੇਗੇ। ਡੈਡੀ ਕੀ ਕਰਦੇ ਸੀ? ਡੈਡੀ ਵੀ ਖੇਤੀ ਕਰਦੇ ਨੇ ਵੀਰੇ। ਕਿੰਨੀ ਜ਼ਮੀਨ ਆ?
5 ਵਿਗੇ ਕਿੱਲਾ। ਕਿੰਨੇ ਭਰਾ ਤੁਸੀਂ? ਯਾ ਆਪਣਾ ਉੱਥੇ ਵਗ ਜਾਂਦਾਗਾ, ਭਰਾ ਕਿੰਨੇ ਤੁਸੀਂ? ਸਨਾਮ ਵਗ ਜਾਂਦਾਗਾ। ਭਰਾ ਕਿੰਨੇ ਉਹਦਾ ਤੁਸੀਂ? ਕੰਮ ਹੈ ਕੱਲੇ ਆ ਵੀਰੇ। ਭੈਣ? ਨਾ ਸੱਚੋਂ ਸੌਰੀ, ਆਪਣਾ 3 ਭਾਈ ਨੇ ਵੀਰੇ। ਤਿੰਨ ਭਾਈਆਂ ਅਸੀਂ। ਭੈਣਾਂ ਤਿੰਨ ਨੇ ਜੀ। ਆਪਣਾ ਤੂੰ ਚਾਹੁੰਦਾ ਹੋਰ ਪੜ੍ਹਨਾ ਅੱਗੇ? ਬਾਹ ਕਰੀ ਜਾਂਦੇ ਆ ਪੜ੍ਹਾਈ, ਜੇ ਉਹਦਾ ਹੋਏ ਪਈ ਹੈਗੀ ਕੋਰਸ ਪੂਰਾ ਆਪਣਾ। ਠੀਕ ਹੈ ਕੋਈ ਗੱਲ ਨਹੀਂ। ਕੀ ਨਾਂ ਤੇਰਾ? ਤੇਰਾ ਨਾਂ ਕੀ ਹੈ ਵੀਰ ਜੀ? ਗੁਰਪ੍ਰੀਤ ਸਿੰਘ। ਤੇਰਾ ਕੀ ਨਾਂ? ਮੇਰਾ ਨਾਂ ਦੱਸਤਾ ਦਿੱਤਾ ਨਹੀਂ ਦੁਬਾਰਾ ਦੱਸ ਦੇ ਯਾਰ ਇੱਕ ਵਾਰੀ ਪੂਰੀ। ਹੈ ਦੱਸ ਦੇ ਇੱਕ ਵਾਰੀ। ਦੱਸਤਾ ਦੇਣਾ। ਇੱਕ ਵਾਰੀ ਹੋਰ ਦੱਸ ਦੇ। ਨਹੀਂ ਭਰਾ ਨਹੀਂ ਮੇਰਾ? ਕਮਾਲ। ਮੈਂ ਭੁੱਲ ਜਾਂਦਾ ਯਾਰ, ਸੌਂ ਲੱਗੇ। ਨਹੀਂ ਭੁੱਲਦਾ ਬਾਈ, ਸੱਚੀ ਭੁੱਲ ਗਿਆ ਮੈਂ। ਮਹਾਂ ਨਹੀਂ ਭੁੱਲਦਾ ਹੈਗਾ। ਸੱਚੀ ਭੁੱਲ ਗਿਆ ਯਾਰ ਉਹ ਨਹੀਂ ਜੱਫੀ ਵਾਲਾ ਭੁੱਲਦਾ ਹੈਗਾ ਬਾਈ। ਜੱਫੀ ਵਾਲਾ ਯਾਰ। ਕੋਈ ਨਾ ਟੈਨਸ਼ਨ ਲੈ ਵੀਰੇ, ਤੇਰੇ ਛੋਟੇ ਭਾਈ ਆਂਗੇ ਅਸੀਂ। ਛੋਟੇ ਭਰਾਵਾਂ ਦੀ ਕਾਹਦੀ ਟੈਨਸ਼ਨ ਆ? ਠੀਕ ਹੈ ਬਾਪੂ, ਫਿਕਰ ਨਹੀਂ ਕਰਨਾ। ਸਵੇਰੇ ਦਵਾਈ ਲੈ ਲੈਣੀ ਹੈ, ਇਹਨੂੰ ਦਵਾਉਂਗਾ, ਤੂੰ ਇਹਦੀ ਟੈਨਸ਼ਨ ਨਾ ਲੈ। ਇਹ ਤਾਂ ਸਾਡਾ ਭਰਾ ਵਾ, ਇਹ ਸਾਡੇ ਕੋਲ ਰਹੂਗਾ। ਠੀਕ ਹੈ ਜੀ, ਰੱਖੋ ਜੀ। ਠੀਕ ਹੈ ਬਾਪੂ, ਫਿਕਰ ਨਹੀਂ ਕਰ ਰਹੇਗਾ ਬਈ। ਹਾਂ ਬਾਈ ਲੈ ਕਮਾਲ ਦੀ। ਛੋਟਾ ਭਰਾ ਵੱਡੇ ਕੋਲੇ ਰਹੂਗਾ। ਕਿਉਂ ਫਿਕਰ ਕਰਦਾ ਬਾਪੂ? ਕਿਹੜੇ ਪਿੰਡੋਂ ਆਇਆ ਬਾਪੂ? ਨਾਗਰੇ ਤੋਂ ਸੰਗਰੂਰ ਦੇ। ਸੰਗਰੂਰ ਜ਼ਿਲ੍ਹਾ ਨਾਗਰਾ ਪਿੰਡ। ਫਿਕਰ ਨਾ ਕਰ ਫੇ ਬਾਪੂ। ਸਮਾਣੇ ਕੋਲੇ ਜੀ। ਮੈਂ ਕਿਹਾ ਸਮਝ ਗਿਆ ਮੈਂ। ਠੀਕ ਹੈ, ਚੱਕਰ ਨਹੀਂ ਬਾਈ। ਠੀਕ ਹੈ ਬਾਈ। ਹਾਂ ਭੈਣੇ, ਗੁੱਡੀ ਵਾਲੀ ਮੈਂ ਦੇਖ ਲਿਆ। ਹਾਂ ਭੈਣੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬੁਲਾ, ਤੂੰ ਵੀ ਬੁਲਾ। ਸਤਿ ਸ੍ਰੀ ਅਕਾਲ ਭੈਣੇ। ਤੂੰ ਵੀ ਬੁਲਾ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮੇਰੀ ਭੈਣ, ਜਿਉਂਦੀ ਵੱਸਦੀ ਰਹਿ ਭਾਈ। ਕਿ ਕੁਝ ਪਟ ਲੈਂਦੇ ਆ ਜੀ ਨੂੰ ਦੀ ਤਾਂ ਕੋਈ ਗਾਮ ਹੈ ਬਹੁਤ। ਕੋਈ ਨਾ ਮਾਂ, ਠੀਕ ਹੋਊਗੀ। ਆਪਾਂ ਦਵਾਈ ਸ਼ੁਰੂ ਕਰਾਉਣਾ। ਠੀਕ ਹੈ ਬਸ ਤੁਸੀਂ ਸੱਚੇ ਮਨ ਨਾਲ ਵਾਹਿਗੁਰੂ ਅੱਗੇ ਅਰਦਾਸ ਕਰੋ। ਇਹਦਾ ਨਾਂ ਕੀ ਆ? ਸਰਬਜੀਤ। ਸਰਬਜੀਤ। ਜੇ ਮਾਂ ਠੀਕ ਹੋ ਜਾਣਾ ਆਪਾਂ ਇਹਦੀ ਦਵਾਈ ਸ਼ੁਰੂ ਕਰਾਉਣੀ। ਜਾਂਦੀ ਹੈ ਜਿਉਂ ਜਿਉਂ ਜ਼ਿਆਦਾ ਹੁੰਦੀ ਹੈ। ਪਹਿਲਾਂ ਵਧੀਆ ਕੰਮ ਕਰਦੀ ਸੀ ਸਾਰਾ, ਹੁਣ ਇਹ ਜ਼ਿਆਦਾ ਹੋ। ਕੋਈ ਨਾ, ਆਪਾਂ ਡਾਕਟਰ ਨਾਲ ਗੱਲ ਕਰਾਂਗੇ ਸਵੇਰੇ। ਠੀਕ ਆ ਮਾਂ? ਕਿੱਥੋਂ ਆਏ ਤੁਸੀਂ? ਅਸੀਂ ਜੋਧਪੁਰ ਤੋਂ ਆਏ ਜੀ, ਬਰਨਾਲੇ ਤੋਂ। ਬਰਨਾਲੇ ਕੋਲੋਂ। ਠੀਕ ਹੈ, ਫਿਕਰ ਨਾ ਕਰ ਮਾਂ, ਫਿਕਰ ਨਾ ਕਰ। ਸ੍ਰੀ ਅਕਾਲ। ਹੈਲੋ ਕਰ ਲਓ। ਹੈਲੋ, ਕਿਵੇਂ ਬਈ? ਹਾਂਜੀ ਕਿਵੇਂ ਆ? ਅੱਗੇ ਨਾਲੋਂ ਫਰਕ ਹੈ ਜੀ। ਠੀਕ ਹੈ। 1.5 ਮਹੀਨਾ ਹੋ ਗਿਆ ਜੀ, ਪਹਿਲਾਂ ਦਵਾਈ ਚੱਲਦੀ। ਹੋਇਆ ਨਾ ਸੈੱਟ ਬਾਈ, ਹੌਲੀ ਹੌਲੀ, ਫਿਕਰ ਨਾ ਕਰੋ, ਸਭ ਹੋਊਗਾ ਜੀ। ਚਲੀ ਜਾਣਾ ਤਾਂ ਬਸ हौली हौली हो। ठीक है जी, कोई गल नहीं, सवेरे चेकअप कराते हैं इसका भी। ठीक है, इलाज हो जाएगा। पर तेरे को शराब छड़नी पड़े। शराब कोई नहीं बापू, मैं तो पहले ही कर तेरे कहने की लोड़ पई। ਜਿਹੜਾ ਮੁੰਡਾ ਕੋਰਬੇ ਵਾਲੇ ਨੂੰ ਦੱਸਿਆ ਸੀ ਨਾ, ਉਹ ਡਿੱਗਿਆ ਨੇ 2-3 ਵਾਰੀ। ਕੋਈ ਨਾ ਸਵੇਰੇ ਨਾ ਸਾਡੇ ਕੋਲ ਡਾਕਟਰ ਆਉਣਗੇ ਜਿਹੜੇ ਹੱਡੀਆਂ ਵਾਲੇ, ਉਹਨੂੰ ਮੈਂ ਕਹੂੰਗਾ ਚੈੱਕ ਕਰਨਗੇ। ਕੋਈ ਗੱਲ ਨਹੀਂ, ਮੈਂ ਜੋ ਵੀ ਹੋ ਸਕੂਗਾ ਕਰਾਂਗੇ। ਹਾਂ ਚਲੋ ਆ ਜਾਓ। ਇੱਕ ਨਾ ਜੀ ਬਾਹਰ ਮਰੀਜ਼ ਆਇਆ ਹੋਇਆ ਤੇ ਬਹੁਤ ਸਾਰੇ ਇੱਧਰਲੇ ਜਿਹੜੇ ਮਰੀਜ਼ ਸੀਗੇ, ਇਹ ਤਾਂ ਤੁਹਾਡੇ ਨਾਲ ਦਿਖਾਉਣੇ ਹੀ ਸੀ, ਮਿਲਾਉਣੇ ਸੀ। ਅਜੇ ਬਹੁਤ ਸਾਰੇ ਹੋਰ ਵੀ ਆ ਹਨਾ। ਤੇ ਪਰ ਅਸੀਂ ਕੈਂਪ ਦੀਆਂ ਵੀਡੀਓ ਪਹਿਲਾਂ ਤਾਂ 2 ਕੈਂਪਾਂ ਦੇ ਵਿੱਚ ਤਾਂ ਮੇਰੀ ਆਪਣੀ ਸਿਹਤ ਨਹੀਂ ਸੀ ਠੀਕ, ਪਾਈਆਂ ਨਹੀਂ। ਤੇ ਹੁਣ ਅਸੀਂ ਕੈਂਪ ਦੀਆਂ ਵੀਡੀਓ ਤਾਂ ਬੰਦ ਕਰਤੀਆਂ ਸੀ। ਕੈਂਪ 'ਚ ਰਸ਼ ਬਹੁਤ ਜ਼ਿਆਦਾ ਪੈਣ ਲੱਗ ਗਿਆ ਜੀ, ਕਿਉਂਕਿ ਇੱਕ ਕੈਂਪ 'ਚ ਹੀ ਹਜ਼ਾਰ ਮਰੀਜ਼ ਆ ਜਾਂਦਾ ਜੀ। ਹੁਣ ਸਾਡੇ ਕੋਲ 2 ਡਾਕਟਰ ਆ ਜੀ ਦਿਮਾਗ ਦੇ, ਤੇ 2 ਡਾਕਟਰ ਇੰਨੇ ਮਰੀਜ਼ਾਂ ਨੂੰ ਨਹੀਂ ਚੈੱਕ ਕਰ ਸਕਦੇ। ਪਹਿਲਾਂ ਇੱਕ ਆਉਣ ਲੱਗੇ ਸੀ ਡਾਕਟਰ ਸਾਹਿਬ ਗੋਇਲ ਸਾਹਿਬ ਸੇਵਾ ਵਾਸਤੇ, ਥੋੜ੍ਹੇ ਕੁ ਟਾਈਮ ਲਾ ਕੇ 2 ਮਹੀਨੇ, ਫਿਰ ਉਹਨਾਂ ਨੇ ਬੰਦ ਕਰਤਾ ਆਉਣਾ। ਉਹ ਕਹਿੰਦੇ ਮੈਨੂੰ ਜੋਬ ਮਿਲ ਗਈ ਹੈ ਕਿਤੇ। ਤੇ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਹਰ ਇੱਕ ਜਿਹੜਾ ਪੇਸ਼ੈਂਟ ਸਾਡੇ ਕੋਲ ਇੱਥੇ ਆਉਂਦਾ ਸੀ, ਉਹਦੀ ਹਰ ਇੱਕ ਦੀ ਮਦਦ ਕਰੀਏ। ਪਰ ਪਿਛਲੀ ਵਾਰੀ ਵੀ ਕੈਂਪ 'ਚ ਅਸੀਂ ਵਾਪਸ ਭੇਜਿਆ ਕਰੀਬ 100 ਮਰੀਜ਼ ਇੱਥੋਂ ਆਇਆ ਹੋਇਆ। ਜਾਂ ਉਹਨਾਂ ਨੂੰ ਇਹ ਕਹੀਦਾ ਵੀ ਤੁਸੀਂ ਰਹਿ ਪਓ ਇੱਥੇ ਹੈ ਨਾ, ਤੇ ਜਾਂ ਫਿਰ ਉਹਨਾਂ ਨੂੰ ਇਹ ਕਹੀਦਾ ਵੀ ਕੱਲ੍ਹ ਨੂੰ ਆ ਜਿਓ। ਪਰ 100 ਵਾਪਸ ਭੇਜਿਆ ਸੀ, ਉਹਦੇ 'ਚੋਂ 30-32 ਕੀ ਵਾਪਸ ਆਏ ਆ, ਬਾਕੀ ਆਏ ਨਹੀਂ। ਕਿਉਂਕਿ ਮਸਾਂ ਆਉਂਦਾ ਇੱਕ ਵਾਰੀ ਤਾਂ ਬੰਦਾ ਨਿਕਲ ਗਿਆ ਨਾ। ਤੇ ਪਰ ਸਾਡੀ ਬੇਨਤੀ ਹੋਈ ਆ ਹੱਥ ਜੋੜ ਕੇ, ਜੇ ਕੋਈ ਸਾਈਕੈਟ੍ਰਿਕ ਡਾਕਟਰ ਆ, ਜਿਹੜੇ ਚੰਗਾ ਡਾਕਟਰ ਦਿਮਾਗ ਦਾ, ਜੇ ਸਾਡੇ ਨਾਲ ਜੁੜ ਸਕਦਾ। ਦੇਖੋ ਭਰਾਵੋ, ਅਸੀਂ ਪਰਸੈਂਟੇਜ ਤਾਂ ਨਹੀਂ ਕੋਈ ਦੇ ਸਕਦੇ। ਹਾਂ ਅਸੀਂ ਤੁਹਾਡੀ ਪੇ ਕਰ ਸਕਦੇ ਹਾਂ, ਜਿਹੜੀ ਤੁਹਾਡੀ ਤਨਖਾਹ ਵਾ ਨਾ ਮਹੀਨੇ ਦੇ ਵਿੱਚ 2 ਦਿਨ ਵਾਸਤੇ ਆਉਣਾ ਵਾ ਹੈ ਨਾ, 15 ਦਿਨਾਂ ਬਾਅਦ ਜਿਹੜਾ ਮੰਗਲਵਾਰ ਹੋਊਗਾ। ਤੇ ਜੇ ਤੁਸੀਂ ਸਾਡੇ ਨਾਲ ਜੁੜ ਕੇ ਸੇਵਾ ਦੇ ਵਿੱਚ ਸਾਡਾ ਯੋਗਦਾਨ ਪਾ ਸਕਦੇ ਹੋ, ਹਿੱਸਾ ਪਾ ਸਕਦੇ ਹੋ, ਤਾਂ ਬਹੁਤ ਵੱਡਾ ਪੁੰਨ ਆ। ਇੱਥੇ ਸਾਡਾ ਪਿਛਲਾ ਰਿਕਾਰਡ ਚੈੱਕ ਕਰ ਲਓ, ਕਿਸੇ ਇੱਕ ਵੀ ਮਰੀਜ਼ ਤੋਂ 1 ਵੀ ਪੈਸਾ ਨਹੀਂ ਲਿਆ ਜਾਂਦਾ। ਹਾਲਾਂਕਿ ਕਈ ਮਰੀਜ਼ ਇੱਦਾਂ ਦੇ ਜਿਹਨਾਂ ਕੋਲ ਰੈਂਟ ਵੀ ਨਹੀਂ ਹੁੰਦਾ ਬੱਸ ਦਾ ਆਉਣ ਦਾ ਜਾਂ ਟ੍ਰੇਨ ਦਾ, ਉਹਨਾਂ ਨੂੰ ਕਿਰਾਇਆ ਤੱਕ ਵੀ ਦੇਈਦਾ।
100 ਤੋਂ ਵੱਧ ਪਰਿਵਾਰਾਂ ਨੂੰ ਰਾਸ਼ਨ ਦਿੰਦੇ, ਜਿਹਦੇ ਵਿੱਚ ਕੱਲੀਆਂ ਮਾਵਾਂ ਵਾਂ ਜਾਂ ਕੱਲੀਆਂ ਭੈਣਾਂ ਵਾਂ, ਕੱਲੀਆਂ ਬਜ਼ੁਰਗ ਨੇ, ਇਕੱਲੇ ਬਾਪੂ ਵਿਚਾਰੇ ਆਪਦੇ ਇਕੱਲੇ ਪੁੱਤ ਨੂੰ ਜਾਂ ਧੀ ਨੂੰ ਬੰਨੀ ਬੈਠਾ ਘਰੇ। ਅੱਜ ਉਹ ਠੀਕ ਤਾਂ ਹੋ ਰਹੇ ਨੇ ਪਰ ਕਮਾਈ ਨਹੀਂ, ਸਾਧਨ ਦਾ ਕੋਈ ਨਹੀਂ। ਜੇ ਉਹਨੂੰ ਛੱਡ ਕੇ ਜਾਂਦੇ ਆ ਤਾਂ ਘਰੇ ਹਾਲਾਤ ਬਦਲਦੇ ਆ। ਇਸ ਕਰਕੇ ਜੇ ਸਾਡੀ ਤੁਸੀਂ ਹੈਲਪ ਕਰ ਸਕਦੇ ਹੋ ਐਜ ਏ ਡਾਕਟਰ, ਕੋਈ ਸਾਡੀ ਵੀਡੀਓ ਨੂੰ ਦੇਖਦਾ ਤਾਂ ਪਲੀਜ਼ ਸਾਡੇ ਨਾਲ ਜ਼ਰੂਰ ਜੁੜਿਓ। ਤੇ ਬਾਕੀ ਵਲੰਟੀਅਰਲੀ ਸਾਨੂੰ ਜ਼ਰੂਰਤ ਆ, ਜੇ ਕੋਈ ਨੌਜਵਾਨ ਵੀਰ ਜਾਂ ਭੈਣਾਂ ਸਾਡੀ ਵੀਡੀਓ ਦੇਖਦੇ ਆ ਉਹ ਜ਼ਰੂਰ ਸਾਡੇ ਨਾਲ ਜੁੜਨ। ਮੰਗਲਵਾਰ ਨੂੰ ਸਵੇਰੇ ਸਾਰਿਆਂ 6:30 ਵਜੇ ਤੁਸੀਂ ਇੱਥੇ ਪਹੁੰਚਣਾ ਵਾ, ਸ਼ਾਮ ਨੂੰ 7-8 ਵਜੇ ਤੱਕ ਤੁਸੀਂ ਫ੍ਰੀ ਹੋਵੋਗੇ, ਯਾਨੀ ਕਿ ਕਰੀਬ 12-13 ਘੰਟਿਆਂ ਦੀ ਡਿਊਟੀ ਆ। ਤੇ ਪਰ ਉਹਦਾ ਪੁੰਨ ਆ ਜਿਹੜਾ ਉਹ ਸ਼ਾਇਦ 12-13 ਸਾਲ ਜਾਂ 12-13 ਜ਼ਿੰਦਗੀਆਂ ਤੱਕ ਤੁਹਾਡੀਆਂ ਅਗਲੀਆਂ ਜੀਵਨਾਂ ਤੱਕ ਵੀ ਚੱਲੇ, ਕਿਉਂਕਿ ਇੱਥੇ ਆਏ ਹੋਏ ਉਹ ਲੋਕ ਦੁਖੀ ਹਿਰਦੇ ਜਿਹੜੇ ਆ, ਉਹ ਬਲੁੰਦਰੇ ਹੋਏ ਹਿਰਦੇ ਆ, ਜਿਹੜੇ ਇੱਥੇ ਆ ਕੇ ਤੁਸੀਂ ਫੋਲਣੇ ਆ, ਉਹਨਾਂ ਦੇ ਨਾਲ ਗੱਲਾਂ ਕਰਨੀਆਂ, ਉਹਨਾਂ ਦੀ ਕਾਉਂਸਲਿੰਗ ਕਰਨੀ, ਉਹਨਾਂ ਦੇ ਦੁੱਖ ਸੁਣਨੇ ਆ, ਲਿਖਣੇ ਆ, ਡਾਕਟਰ ਤੱਕ ਪਹੁੰਚਾਉਣੇ ਆ। ਇਸ ਤਰ੍ਹਾਂ ਦੇ ਕਾਰਜਾਂ ਦੇ ਵਿੱਚ ਅਸੀਂ ਤੁਹਾਨੂੰ ਸਹਿਯੋਗ ਲਵਾਂਗੇ ਤੁਹਾਡਾ। ਤੁਸੀਂ ਹਿੱਸਾ ਪਾ ਸਕਦੇ ਹੋ ਸਾਡੇ ਨਾਲ ਇਸ ਸੇਵਾ ਦੇ ਵਿੱਚ। ਸਾਨੂੰ ਆਪਣੇ ਨਾਮ ਤੇ ਨੰਬਰ ਨੋਟ ਕਰਾਇਓ ਸਾਡੇ ਸਕਰੀਨ ਦੇ ਉੱਤੇ ਜਿਹੜੇ ਨੰਬਰ ਦਿੱਤੇ ਹੋਏ ਉਹਨਾਂ ਦੇ ਰਾਹੀਂ। ਬਹੁਤ ਧੰਨਵਾਦ ਜੀ। ਇਹ ਵੀਰੇ ਹੁਣੀ ਕਿੱਥੋਂ ਆਏ ਜੀ? ਜੀ ਅਸੀਂ ਆਏ ਆ ਪਿੰਡ ਬੱਲੜ ਵਾਲਾ, ਅੱਡਾ ਬਾਬਾ ਗਾਮਚੁਕ, ਤਹਿਸੀਲ ਹੀਰਾਲਾ, ਡਿਸਟ੍ਰਿਕਟ ਅੰਮ੍ਰਿਤਸਰ। ਐਡੀ ਦੂਰੋਂ ਵੀਰੇ ਹੁਣੀ ਆਏ ਨੇ। ਅਸੀਂ ਦੁਬਾਰਾ ਤੋਂ 1 ਮਿੰਟ ਬਾਅਦ ਫਿਰ ਲਾਈਵ ਹੋਵਾਂਗੇ ਸ਼ੁਰੂ ਕਰਕੇ 0 ਤੋਂ, ਕਿਉਂਕਿ ਇਹ ਵੀਡੀਓ ਅਲੱਗ ਮੈਟਰ ਤੇ ਸੀਗੀ। ਤੇ ਇਹ ਵੀਰੇ ਹੁਣੀ ਇੱਕ ਬੰਦੇ ਨੂੰ ਲੈ ਕੇ ਆਏ ਆ, ਇਹਨਾਂ ਦੇ ਪਿੰਡ ਪਿਆ ਸੀ, ਉਹਨੂੰ ਕਿਸੇ ਨੇ ਜਿਵੇਂ ਗੁਲਾਮ ਬਣਾ ਕੇ ਰੱਖਿਆ ਹੁੰਦਾ, ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਆ ਬਾਈ ਉਹ। ਤੇ ਉਹਦੇ ਜਾਨਵਰਾਂ ਵਾਲਾ ਵਤੀਰਾ ਉਹਦੇ ਨਾਲ ਕੀਤਾ ਹੋਇਆ ਵਾ। ਤੁਹਾਨੂੰ ਅਸੀਂ 2-4 ਮਿੰਟ 'ਚ ਦੁਬਾਰਾ ਲਾਈਵ ਹੋ ਕੇ ਪੂਰੀ ਜਾਣਕਾਰੀ ਦਿੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਹਾਂ ਭਾਈ ਕੁੜੀਏ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਕੁੜੀਏ, ਤਕੜੀਆਂ ਤੂੰ, ਜਿਉਂਦੀ ਵਸਦੀ ਰਹਿ ਭਾਈ। ਹਾਂਜੀ ਕਿਵੇਂ ਹੋ ਜੀ ਖਾਲਸਾ ਜੀ? ਠੀਕ ਹੋ? ਤਿੰਨੇ ਠੀਕ ਹੋ ਹੁਣ ਤੁਸੀਂ? ਹੁਣ ਤਾਂ ਨਹੀਂ ਤੈਨੂੰ ਮਰਨ ਨੂੰ ਜੀ ਕਰਦਾ? ਚਲੋ ਠੀਕ ਆ, ਓਕੇ 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 ਸਭ ਅਸੀਂ ਕਰਾਇਓ ਆ ਅਗੇਨ ਵੀ ਠੀਕ ਆ, ਕਰੋ। ਆ ਜਾਣਾ ਸਭ ਆ ਜਾਣਾ, ਸਭ ਆ ਜਾਣਾ। ਇੱਕ ਸਰ ਥਾਇਰਾਇਡ ਦਾ ਵੀ ਦੱਸ ਦਿਓ। ਠੀਕ ਹੈ ਸਰ, 4.5 ਆ। ਹਾਂਜੀ ਹਾਂਜੀ, ਹਰਭਜਨ ਟੱਟ, ਪ੍ਰਕਾਸ਼ ਸਿੰਘ ਜਾਣਦੇ? ਪ੍ਰਕਾਸ਼ ਕੌਰ ਭਗਤ ਸਿੰਘ ਦੀ ਭੈਣ, ਉਹਦੇ ਪਿੰਡ ਦੇ 126 ਹੈ ਵੀਰੇ। ਠੀਕ ਹੀ ਆ ਇਹ। ਪ੍ਰਕਾਸ਼ ਕੌਰ, ਠੀਕ ਉਹ ਬਿਲਕੁਲ ਠੀਕ ਹੈ ਬੀਬੀ। 140 ਹੋ ਗਈ ਸੀ ਇਹ। ਨਹੀਂ ਬਿਲਕੁਲ ਠੀਕ ਹੈ ਬੀਬੀ। ਆਦੀ ਰੀਡਿੰਗ ਕਿੰਨੀ ਆਈ? 126 ਬਾਈ, ਕੁਛ ਵੀ ਨੋ ਨਾਰਮਲ ਬਹਿ ਜਾਓ। ਲਾਉਣਾ ਗਾਣਾ ਲਾਉਣਾ ਬਾਈ। ਇਹ ਬੰਦਾ ਇੰਨਾ ਉਹਦਾ ਦੂਜਾ ਹੈਗਾ ਫੈਨ, ਕਿਹੜੇ ਗਾਉਣ ਵਾਲੇ ਦਾ? ਅਰਜਨ ਢਿੱਲੋਂ ਦਾ। ਸਾਰੇ ਗਾਣਾ ਰਾਜ ਕਹਿੰਦਾ ਗੁੱਟ ਗਾਣਾ ਲਾ ਕੇ ਦਿਓ, ਕੋਈ ਗੁੱਟ ਗਾਣਾ ਵਾ, ਤੇ ਸਾਰੇ ਰਾਜ ਸੁਣਦਾ ਆ ਬਾਈ। ਇਹ ਉਹਦਾ ਬੜਾ ਫੈਨ ਆ। ਗੁਰੀ ਕਹਿੰਦਾ ਗੁਰੀ ਦਾ ਗਾਣਾ ਲਾਓ, ਗੁਰੀ ਦਾ ਬਸ। ਨਹੀਂ ਮਾਸਟਰ ਜੀ ਐ ਨਹੀਂ ਤੁਸੀਂ ਵੱਡੇ ਹੋ ਸਭ ਤੋਂ। ਮਾਸਟਰ ਜੀ ਨੇ ਦੇਖੋ ਜੀ ਕੱਚੇ ਤੇ ਵੀ ਆਪਣਾ ਹਿਸਾਬ ਕਿਤਾਬ ਸਾਰਾ ਕੀਤਾ ਹੋਇਆ। ਸਾਇੰਸ ਟੀਚਰ ਸੀਗੇ ਇਕਨੋਮਿਕਸ ਕਿਤੇ ਐਵੇਂ ਪੜ੍ਹ ਹੋਈ ਤੇ ਇਹਨਾਂ ਨੇ ਬੜੀ ਉੱਚ ਵਿੱਦਿਆ ਪ੍ਰਾਪਤ ਕੀਤੀ ਹੈ। ਇਹਨਾਂ ਨੇ ਪੜ੍ਹਾਏ ਹੋਏ। ਬਹਿ ਜਾਓ 2 ਮਿੰਟ, ਬਹਿ ਜਾਓ। ਮੇਰਾ ਬੀਪੀ ਸ਼ੂਗਰ ਚੈੱਕ ਕਰ ਲਓ। ਮੇਰੀ ਠੀਕ ਹੈ ਯਾਰ, 1 ਮਿੰਟ ਚੈੱਕ ਕਰ। ਨਹੀਂ ਮਾਸਟਰ ਜੀ ਅਸੀਂ ਛੋਟੇ ਬੱਚੇ ਆ। ਸੂਈ ਲੱਗਣੀ ਨਹੀਂ, ਇਹ ਉਹ ਸੂਈ ਨਹੀਂ ਹੈਗੀ, ਇਹ ਲੱਗਣੀ ਨਹੀਂ। ਆ ਦੇਖੋ ਮੈਨੂੰ ਆਪਣੇ ਆਪ ਦਾ ਪਤਾ। ਕਰਾ ਲਾ ਪਤਾ ਵੀ ਨਹੀਂ ਲੱਗਣਾ ਤੈਨੂੰ ਮਾਸਟਰ ਜੀ, ਪਤਾ ਵੀ ਨਹੀਂ ਲੱਗਣਾ ਯਾਰ। ਅਸੀਂ ਤਾਂ ਬਹੁਤ ਲੈ ਤੁਸੀਂ ਤਾਂ ਫੇਰ ਉਹੀ ਕੰਮ ਕਰਤਾ। ਸ਼ੂਗਰ ਲੱਗੇ ਜੀ ਚੱਲੇ ਨਹੀਂ ਕਰਾਉਣ ਆਏ ਹੋ, ਫਿਰ ਅਸੀਂ ਪਿੰਡ ਨੂੰ ਚੱਲ ਜਾਣਾ ਹੈ। ਚੱਲ ਜਾਣਾ ਹੁਣੇ, ਮੇਰਾ ਇਲਾਜ ਕਰਾਉਣ ਆਇਆ। ਉਹ ਬਸ ਓਹੋ ਮਾਸਟਰ ਜੀ, ਖੂਨ ਹੋ ਗਏ ਪਤਾ ਮੇਰਾ 14 ਆ। ਠੀਕ ਆ, ਓਕੇ ਰਿਪੋਰਟ ਆ। ਕਿੰਨਾ ਲਓ ਮਾਸਟਰ ਜੀ ਦੇਖੀ ਸੂਈ ਚੜ ਗਈ ਮਾਸਟਰ ਜੀ 113। ਲੈ ਜਮਾ ਹੀ ਨਾਰਮਲ ਆ। ਅੱਜ ਅਫੀ ਪਾ ਟੀਚਰ ਹੀ ਹੁੰਦਾ ਆ। ਹਾਂ ਟੀਚਰ। ਬੈਠੋ ਟੀਚਰ ਸਾਹਿਬ, ਬੈਠੋ। ਚੀਟਰ ਨਹੀਂ ਹੈਗੇ ਤੁਸੀਂ, ਟੀਚਰ ਹੋ ਤੁਸੀਂ। 10 ਕਿਲੋਮੀਟਰ ਸਾਈਕਲ ਚਲਾ ਲੈਂਦਾ ਹੈ। ਪ੍ਰੀਚਰ ਵੀ ਹੋ ਤੁਸੀਂ, ਨਾਲ ਪ੍ਰੀਚਰ ਵੀ ਹੋ ਤੁਸੀਂ। ਪ੍ਰੀਚਰ ਕੀ ਹੁੰਦਾ? ਪ੍ਰੀਚਰ ਕੀ ਹੁੰਦਾ? ਪ੍ਰੀਚਰ। ਹੁਣ ਮੇਰਾ ਸੰਬੋਧਨ ਸੁਣੋ ਕੋਈ। ਸੁਣਾਓ, ਸੰਬੋਧਨ ਸੁਣਾਓ। ਚਲੋ ਬੈਠੋ ਸਾਰੇ ਬਹਿ ਜਾਓ ਵੀ, ਸਾਰੇ ਬਹਿ ਜਾਓ। ਤੁਸੀਂ ਬਹਿ ਜਾਓ। ਤੁਸੀਂ ਬਹਿਣਾ ਬਹਿ ਕੇ ਗੱਲ ਕਰਨੀ ਆ। ਚਲੋ ਖੜ ਕੇ ਸੁਣਾ ਲੈਣ ਦੋ ਜੀ। ਸੁਣਾ ਲਓ, ਖੜ ਕੇ ਸੁਣਾਓ। ਚਲੋ ਸੁਣਾਓ, ਖੜ ਕੇ ਸੁਣਾ ਦਿਓ। ਹਾਂ ਸੁਣਾ ਜੀ। ਸੁਣਾਇਓ ਕੋਈ ਵਧੀਆ ਗੱਲ, ਕੋਈ ਐਨ। ਪਹਿਲਾਂ ਤਾਂ ਭਾਰ ਦੇਖੋ ਇਹਦਾ। ਭਾਰ ਤਾਂ ਲਾ ਗਿਆ, ਕੰਡਾ ਆ ਗਿਆ। ਦੇਖੋ ਤੁਸੀਂ ਕਰੋ ਕੰਮ।
ਭਾਰ ਦੇਖੋ ਪਹਿਲਾਂ। ਵਜਨ ਵਜਨ ਤੁਹਾਡੀ ਗੱਲ 'ਚ ਵਜਨ ਹੋਣਾ ਚਾਹੀਦਾ। ਨਹੀਂ weight weight ਹਾਂ ਤੁਹਾਡੀ ਗੱਲ 'ਚ ਵੀ ਵਜਨ ਹੋਣਾ ਚਾਹੀਦਾ ਮਾਸਟਰ ਜੀ। ਮੇਰਾ ਹੈਗਾ 67 ਵਜਨ। ਵੀਰੇ ਲਿਆਓ ਕੰਡਾ ਚੱਕ ਕੇ ਮਾਸਟਰ ਦਾ ਮੁੰਡਾ ਤੋਲਣਾ। ਲੈ ਮੈਂ ਕਹਾ ਦੇਖੋ ਜ਼ਰਾ। ਠੀਕ ਆ ਮਾਸਟਰ ਜੀ, ਜਦੋਂ ਮਾਸਟਰ ਜੀ ਤੁਸੀਂ ਪੜ੍ਹਦੇ ਸੀ ਹਾਂ ਤੇ ਕਾਲਜ ਕਿੱਥੇ ਕੀਤਾ ਸੀ? ਕਾਲਜ ਵਾਲੀ ਪੜ੍ਹਾਈ ਕਾਲਜ ਵਾਲੀ ਪੜ੍ਹਾਈ ਕਿੱਥੇ ਕੀਤੀ? ਐਸ ਮੁੰਡੇ ਦਾ ਡੈਡੀ ਸੀਗਾ ਇਹਦਾ ਜ਼ਿੰਮੇਵਾਰ। ਮੇਰਾ ਬਾਪੂ ਜਿਹੜਾ ਸੀਗਾ ਉਹ ਇਕਨੋਮਿਕਸ ਦੀ ਐਮਏ ਸੀਗਾ ਉਰਦੂ ਚ। ਇਹਦਾ ਪਾਪਾ ਸੀਗਾ ਗੂਠਾ ਲਾਉਣੇ ਵਾਲਾ। ਇਹਦਾ ਪਾਪਾ ਗੂਠਾ ਲਾਉਣੇ ਵਾਲਾ ਸੀ, ਉਹਦਾ ਡੈਡੀ ਸੀ ਪੜ੍ਹਿਆ ਲਿਖਿਆ। ਉਲਟ ਕਹਿ ਰਿਹਾ ਇਹ। ਮੇਰਾ ਚਾਚੇ ਨੇ ਤੁਹਾਨੂੰ ਪਤਾ ਹੀ ਆ ਜੇ ਪਰ ਇੱਕ ਗੱਲ, ਇਹ ਗੱਲ ਤੁਹਾਨੂੰ ਪਤਾ ਜਦੋਂ ਤੁਹਾਡੇ ਪਿੰਡ ਦੀ ਉਹ ਹੋਈ ਸੀਗੀ, ਮਿਹਨਤੀ ਹੋਈ ਸੀ। ਫਾਸਲੇ ਤੇ ਰਹੋ 6.5 ਫੁੱਟ। ਸੌਰੀ ਤੇ ਜਦੋਂ ਤੁਹਾਡੇ ਪਿੰਡ ਦੀ ਜ਼ਮੀਨਾਂ ਲਾਟ ਹੋਈਆਂ, ਤੁਹਾਡੇ ਡੈਡੀ ਨੇ ਬਹੁਤ ਵਧੀਆ ਸਾਰਿਆਂ ਨੂੰ ਰਾਹ ਰੂਹ ਪੂਰੇ ਵਧੀਆ ਕਟਵਾਏ ਸੀ। ਦੇਖੋ ਜੀ ਇੱਕ ਗੱਲ ਸੁਣੋ, ਬਾਬੇ ਨੇ ਦਾਦੇ ਨੇ ਹਾਂ weight 75 ਉਹਨੇ ਨੇ weight ਜਮਾ ਠੀਕ ਹੈ ਜੀ, ਜਮਾ ਠੀਕ ਉਹ ਹੈ। weight ਅਸੀਂ ਸਾਰਾ ਕੁਝ ਕਰਾਇਆ। ਮੈਂ 5000 ਦਾ ਚੈੱਕਅਪ ਤੇ ਦਿੰਦਾ। ਉਹ ਨੋ ਕੰਡਾ ਆ ਗਿਆ ਜੀ। ਯਾਰ ਰਾਤ ਹੁਣ ਤੁਸੀਂ ਕਿਤੇ ਲੈ ਕਿੰਨੇ ਪੈਸੇ ਮੈਂ ਦਿੰਦਾ ਆ? ਚੱਲ ਫੇਰ ਕੀ ਹੋਇਆ? ਕਰਾ ਲਓ ਮਾਸਟਰ ਜੀ। ਉਹ ਯਾਰ ਅਸੀਂ ਬਹਿ ਜਾਓ ਬੀਪੀ ਬੈਠ ਕੇ ਚੈੱਕ ਹੁੰਦਾ ਦਾ ਮਾਸਟਰ। ਬੀਬੀ ਸਾਡਾ ਨੇ ਕਦੇ ਕਰਾ, ਸਾਡੇ ਕੋਲ ਇੱਕ ਬੀਪੀ ਦੀ ਗੋਲੀ ਵੀ ਆ। ਚੱਲ ਬਹਿ ਜਾ ਮਾਸਟਰ ਜੀ, ਬਹਿ ਜਾਓ ਮਾਸਟਰ ਜੀ, ਬਹਿ ਮੇਰਾ ਜਾਓ। ਸੰਬੋਧਨ ਸੁਣਾ। ਉਹ ਤੁਸੀਂ ਬੈਠੋ ਤਾਂ ਸਹੀ, ਫਿਰ ਬੈਠੋ। ਉਹ ਭਰਾਵਾ ਮੈਨੂੰ ਪੁੱਛਿਆ ਮੇਰਾ weight ਦੇਖੋ। weight ਹਾਂ weight ਦੇਖੋ ਮੇਰਾ weight ਦੇ ਕਾਕੇ ਬਾਪ ਪੂਰੀ ਵੇਟ ਕਰੋ, ਅੱਧਾ ਘੰਟਾ ਵਾ ਬੈਠ ਕੇ ਅਸੀਂ ਤੁਹਾਡੇ ਸਮਾਨ weight ਫਿਰ ਕਾਕੇ ਦਾ weight ਕਰੋ, ਮੇਰਾ weight ਕਰੋ। ਬੋਲੋ ਚੁੱਪ ਬੋਲੋ। weight ਉਹ ਦੇਖੋ ਕੁਛ ਨਹੀਂ ਹੁੰਦਾ। ਕੋਈ ਗੱਲ ਨਹੀਂ weight ਕਰੋ weight ਦਾ ਮਤਲਬ ਭਾਰ। ਅੱਛਾ ਮੈਂ ਸੋਚਿਆ ਨਾ ਕਿਤੇ ਹਾਂ। ਮੈਂ ਕਿਤੇ ਤੁਸੀਂ ਇੰਤਜ਼ਾਰ ਦੀ ਗੱਲ ਕਰਦੇ। ਨਹੀਂ weight ਦਾ ਮਤਲਬ ਭਾਰ। ਬੀਪੀ ਉਹ ਨੋ ਪ੍ਰੋਬਲਮ। ਬੋਲਣਾ ਨਹੀਂ ਮਾਸਟਰ ਦਾ ਬੀਪੀ ਉਹ ਬੀਪੀ ਦੀ ਰੀਡਿੰਗ ਨਹੀਂ ਹੋਣੀ। ਮਾਸਟਰਾਂ ਦਾ ਬੀਪੀ ਤਾਂ ਸਭ ਤੋਂ ਵੱਧ ਰਹਿੰਦਾ। ਮੈਂ ਮੈਨੂੰ ਸਾਰਾ ਪਤਾ ਹੋਵੇ ਕਿਦਾਂ ਚੈੱਕਅਪ ਕਰਾਉਣਾ। ਤੁਸੀਂ ਜਵਾਕਾਂ ਤੋਂ ਮੰਗਾ ਕਰੋ। 72 ਨਬਜ ਧੜਕਦੀ, ਸਾਹ 13 ਸਾਹ ਆਉਂਦੇ। ਬੋਲਣਾ ਨਹੀਂ। ਓਕੇ ਆ ਰਿਪੋਰਟ ਸਾਰੀ। ਬੋਲਣਾ ਨਹੀਂ। ਅਸੀਂ ਕਿੰਨੇ ਓਕੇ ਹਾਂਜੀ 145 ਉਮਰ ਵੀ ਫੇ ਕਾਫੀ ਬਿਲਕੁਲ ਠੀਕ ਆ, ਨਾਰਮਲ ਆ ਉਮਰ ਕਾਫੀ। ਮਾਸਟਰ ਜੀ ਸਾਡੇ ਕੋਲ ਗੋਲੀ ਵੀ ਆ। ਤੁਸੀਂ ਰੰਗੀਲੇ ਬੜੇ ਚੰਗੇ ਬੰਦੇ ਹੋ ਮਾਸਟਰ। ਉਹ ਨੋ ਤੁਸੀਂ ਬੜੇ ਚੰਗੇ ਬੰਦੇ ਉਹ ਮੈਂ ਰਾਸ਼ਟਰਪਤੀ ਆ ਭਾਰਤ ਦਾ, ਕੌਲੀ ਰਾਸ਼ਟਰਪਤੀ। ਸਾਡੀਆਂ ਸਭਾਵਾਂ ਤੇ ਭਾਰਤ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਖੁਸ਼ ਹੋਇਆ ਸੀ। ਓਹੋ ਉਹਨੂੰ ਤਾਂ ਬਾਪੂ ਉੱਥੇ ਕਿੰਨਾ ਮਾੜਾ ਕੀਤਾ, ਉਹਨੂੰ ਤਾਂ ਕਿੰਨਾ ਮਾੜਾ ਕੀਤਾ ਆਪਣੇ ਨਾਲ। ਸਾਡੀਆਂ ਸਭਾਵਾਂ ਤੇ ਭਾਰਤ ਦਾ ਰਾਸ਼ਟਰਪਤੀ ਖੁਸ਼ ਹੋਇਆ ਸੀ। ਇਹ ਬਹੁਤ ਵਧੀਆ ਟੀਚਰ ਆ। ਹਾਂਜੀ ਭਾਰਤ ਦਾ ਦੋ ਹੀ ਤਾਂ ਅਰਜਨ ਹੋਏ ਆ, ਇੱਕ ਰੀਵੇ ਵਾਲਾ, ਇੱਕ ਤੁਸੀਂ। weight ਬਈ ਪਹਿਲਾਂ ਮੇਰਾ। ਨਹੀਂ ਬਾਪੂ ਪਹਿਲਾਂ ਮੇਰਾ ਨਾ, ਪਹਿਲਾਂ ਮੇਰਾ। ਪਹਿਲਾਂ ਮੈਂ ਬਾਪੂ ਨਾ ਬਾਪੂ 67 ਮੇਰਾ 67 ਪੱਕਾ ਸ਼ਰਤ ਲੱਗ ਗਈ ਫਿਰ ਹੱਥ ਮਿਲਾ ਫਿਰ ਹੱਥ ਨਹੀਂ ਮੈਂ ਮਿਲਾਉਂਦਾ ਨਾ ਫਿਰ ਬਾਪੂ ਆ ਗੱਲ ਕੀ ਸ਼ਰਤ ਮੁੱਕਰ ਜਾਏਗਾ ਫਿਰ ਤਾਂ ਤੂੰ। ਦੇਖੋ ਚੱਲ ਚੜ ਜਾ ਫਿਰ ਦੇਖ 67 ਖਾਲੀ ਪੇਟ 67 ਹੋਊਗਾ। ਲੈ ਵੀ ਮੁੰਡੇ ਹੋਊਗਾ। ਠੀਕ ਹੈ ਜੀ। ਹਾਂਜੀ 1 2 3 ਧੰਨ ਬਾਬਾ ਨਾਨਕ ਜੀ, ਤੁਸੀਂ ਨਿਰੰਕਾਰ ਹੋ। ਬੋਲੋ ਵਾਹ ਬਈ ਵਾਹ, ਤਾੜੀਆਂ। ਰਸਮਨ ਵੀ ਆ, ਮੈਂ ਟੀਚਰ ਹਾਂ। ਮੈਂ ਕਿਹਾ ਜੀ ਸਿਰਫ ਕਿਲੋ 1.5 ਕਿਲੋ ਆ ਦੇਖੋ। ਬਜਰੰਗ ਪੂਰਨੀਆ ਜਿੰਦਾਬਾਦ, ਬਜਰੰਗ ਪੂਰਨੀਆ। ਬਸ ਮਟਰੀ ਵਜਨ ਵੱਧ ਚੱਲਿਆ, ਵਜਨ ਵੱਧ ਚੱਲਿਆ। 65 ਭਾਰ ਵਧਾਉਣਾ ਕਿ ਬਜਰੰਗ ਪੂਰਨੀਆ। ਬਜਰੰਗ ਪੂਰਨੀਆ ਜਾਣਦੇ ਆ। ਹਾਂ ਬਹਿ ਜਾ ਉਹ ਭਾਰ ਵਧਾਉਣ ਵਾਲਾ। ਸਾਨੂੰ ਸਾਰਾ ਕਿੰਨਾ ਸੀਗਾ ਬੇਟਾ ਤੂੰ ਓਹੋ ਨੋ ਧਿਆਨ ਨਾਲ ਬੇਟਾ, ਧਿਆਨ ਨਾਲ ਓਏ ਨੋ ਖੜ ਦੇ ਉਹ ਚਲ ਜਾ, ਉੱਤਰ ਜਾ ਓਏ, ਨੁਕਰ ਜਾ। ਛੱਡੋ ਛੱਡ ਦੋ ਇਹਦੇ। ਠੀਕ ਹੈ ਓਕੇ। ਸੁੱਕੇ ਵੀਰੇ ਪਹਿਲਾਂ ਆਪਦੇ ਵਜਨ ਤੇ ਖੜ, ਵਜਨ ਕਰੀਏ ਪਹਿਲਾਂ ਆਪਦੇ ਹੱਥਾਂ ਤੇ ਖੜ ਸਿੱਧਾ। 82 ਕਿਲੋ ਆ, 82 ਕਿਲੋ 96 ਸੀ 82 ਰਹਿ ਗਿਆ ਬਾਪੂ। ਤੁਸੀਂ ਮੇਰੀ ਐਕੂਰੇਸੀ ਦੇਖੀ ਆ? ਰਸਮਨ ਫੇ ਪੂਰੀ ਖਾਲੀ ਪੇਟ ਆ ਪੂਰੀ। ਬਜਰੰਗ ਪੂਰਨੀਆ ਮੰਨ ਗਏ ਤੇਰੀ ਸਕੀਮ ਨੂੰ ਬਾਪੂ। ਬਜਰੰਗ ਪੂਰਨੀਆ ਗੋੜ ਲੈ ਕੇ ਆਊਗਾ। ਚੜਾਈ ਤਾਂ ਬਾਪੂ ਤੇਰੀ ਆ, ਇਹਨਾਂ ਤਾਂ ਐਵੇਂ ਦੁਨੀਆ ਘੇਰੀ ਆ। ਬਜਰੰਗ ਪੂਰਨੀਆ ਗੋਲਡ ਲੈ ਕੇ ਆਊਗਾ। ਬ੍ਰਿਸਬੇਨ
ਉਹ ਜੇ ਹਾਰ ਗਏ ਨਹੀਂ ਤੇ ਇਹ ਤੁਹਾਡੇ ਲਈ ਆ, ਇਹ ਤੁਹਾਡੇ ਲਈ ਆ, ਆ ਤੇਰੀ ਕੁਰਸੀ ਹੈ ਮਾਸਟਰ ਜੀ, ਆ ਮੇਰੀ ਆ, ਆ ਮੇਰੀ ਆ, ਆ ਤੁਹਾਡੀ ਆ। ਇਹ ਤੁਹਾਡੇ ਲਈ ਆ। ਚੱਲ ਜਾਣਾ ਹੁਣੇ ਆਪਾਂ ਡੈਡੀ ਨੂੰ ਠੀਕ ਕਰਨਾ ਹੋਰ ਮੈਨੂੰ ਕਰਨਾ ਆ। ਇਹਨੂੰ ਦਵਾਈ ਦਵਾਉਣੀ ਡੈਡੀ ਤੇਰਾ ਠੀਕ ਨਹੀਂ ਨਾ, ਬਜਰੰਗ ਪੂਰਨੀਆਂ ਕਹਿ ਰਿਹਾ ਕਰਕੇ ਤਾਂ ਇਹ ਬਜਰੰਗਪੁਰੀਆਂ ਕਹਿੰਦਾ 20 ਸਾਲ 32 ਹੋਣਗੇ ਸਾਡੇ ਘਰ ਜੇ ਠੀਕ ਹੋਊਗਾ ਹੋਰ ਉਹਦਾ ਹੋਊਗਾ ਪੈਸੇ ਹੋਣਗੇ। ਆਲ ਦਾ ਹੋਰ ਸਕੇਲ ਦਾ ਹੈਲਥ ਤੇ ਬਾਪੂ ਤੁਹਾਡੀ ਜਿਹੜੀ ਪੈਨਸ਼ਨ ਵਗੈਰਾ ਹੈਗੀ ਹੈ ਸਾਰੀ ਪੈਨਸ਼ਨ ਪੁਲਸਣ ਇਦਾਂ ਦੀਆਂ ਕੋਈ ਗੱਲਾਂ ਨਹੀਂ। ਬਸ ਮੇਰਾ ਤਾਂ ਇੱਕ ਸੰਬੋਧਨ ਆ, ਅਰਬਾਂ ਖਰਬਾਂ ਪੈਸੇ ਲੈਊਗਾ ਮੇਰਾ ਪੁੱਤ ਜੇ ਠੀਕ ਹੋ ਗਿਆ। ਉਹ ਤਾਂ ਠੀਕ ਹੀ ਆ, ਸਿਰਫ ਇਹਨੂੰ ਘੁੰਮਣ ਫਿਰਨ ਦੀ ਆਜ਼ਾਦੀ ਨਹੀਂ। ਕੌਣ ਰੋਕ ਰਿਹਾ? ਭੂਆ? ਹੈ ਭੂਆ ਰੋਕ ਰਹੀ ਹੈ? ਧਾਮੀਆਂ ਦਾ ਸਰਪੰਚ। ਅੱਛਾ ਜੀ, ਕੋਈ ਨਾ ਉਹਦੇ ਨਾਲ ਵੀ ਕਰਦੇ ਆ ਗੱਲ। ਨਹੀਂ ਗਾਲ ਨਹੀਂ ਕੱਢਣੀ, ਗਾਲ ਨਹੀਂ ਬਿਮਾਰ ਦੱਸੇਗਾ ਹੀ ਨਹੀਂ। ਕੱਢਣੀ। ਦੇਖੋ ਜੀ, ਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਅੱਛਾ ਪਹਿਲਾਂ ਭਾਰ ਦੱਸੋ, ਪਹਿਲਾਂ ਮੇਰਾ ਐਕੂਰੇਸੀ ਪੂਰਾ ਜਮਾਂ ਇੱਕੋ ਰਸੀ। ਹੁਣੇ ਰੋਟੀਆਂ ਖਾ ਕੇ ਮੈਂ ਠਾਠ ਕਰ ਦੂੰ। ਨਹੀਂ ਸਟਾਰਟ ਹੀ ਰੱਖੀ ਬਾਪੂ, ਸਟਾਰਟ ਹੀ ਰੱਖੀ। अब मगाबो चुप हुआ, मंगैबो खुश हुआ। ये हाथ मुझे दे दे ठाकुर, अब मिले हैं दोस्त, क्या बात है ये यार। हाथ मुझे दे दे ठाकुर। नहीं बापू मैं की करूंगा, हथों तो बिना ना मैं ठाक रहा, तू बैठ। ये हाथ मुझे दे दे ठाकुर। ठीक है ठीक कौन ठीक है यार? है। ਇਹਨੂੰ ਹੋਇਆ ਕੀ ਆ? ये हाथ मुझे दे दे ठाकुर। इनको तो ये हाथ कितने आदमी? मुझे हाथ। अरे 3 न बच गए। कितने आदमी थे? 2 थे सरकार। फिल्म भाई हाँ? फिल्म बाली मेरी देखी, शोले सिरा ना। ਡੋਨਾਲਡ ਟਰੰਪ ਕਹਿੰਦਾ ਕਰੋੜ ਵਾਰੀ ਦੇਖੋ फिल्म ਸਾਡੀਆਂ ਤਾਂ ਉੱਚੀਆਂ। ਜਿਮਲੇਕਰ ਐਡੀ ਗੋਲੀ ਦੇ ਨਾਲ ਤਾਂ ਠੀਕ ਹੋ ਜਾਂਦਾ ਹੈ। और बेबे गोली में गड्डी मिल रही है आप भी। बेबे गोलियां गलियां भी आप ही फिट करी फिर रहे सारियां। ਪੂਰਾ ਆ ਸਭ ਕੁਝ ਮੈਂ ਤਾਂ ਰੱਖਿਆ ਇਹ ਦਿਖਾ ਲਓ ਇਹਨਾਂ ਨੂੰ। ਲੈ ਮੈਨੂੰ ਪਤਾ ਹੀ ਨਹੀਂ ਮਾਸਟਰਾ ਐ ਬਾਈ। ਉਹ ਅਸੀਂ ਤਾਂ ਖੁਦ ਡਾਕਟਰ ਆ। ਲੈ ਯਾਰ ਮੈਂ ਤਾਂ ਮੰਨ ਗਿਆ ਬਾਪੂ ਤੇਰੀ ਗੱਲ ਨੂੰ ਯਾਰ। ਅੱਧੀ ਗੋਲੀ ਦੇ ਨਾਲ ਧੰਨਾ ਬਾਪੂ ਤੂੰ। ਅੱਧੀ ਦੀ ਗੋਲੀ ਦੇ ਨਾਲ ਲੈ ਅੱਧੇ ਮੈਨੂੰ ਹੁਣ ਨੀਂਦ ਆ ਨਹੀਂ ਦਿਆ। ਇਹ ਨਹੀਂ ਦਿੱਤੀ ਉਹ ਜਿਮਲੇਕਰ ਬਿੱਲਾ ਸਸੀ ਗੱਲ ਵਾਹਿਗੁਰੂ ਜੀ ਤੁਸੀਂ ਹੁਣ ਸਾਨੂੰ ਪ੍ਰਗਟ ਬਿੱਲਾ ਕਿੱਥੇ ਆ? ਉਹਦਾ ਥੜਾ ਭੀਸ਼ਮ ਪਾਂਡੇ, ਜੋਗਿੰਦਰਪਾਲ ਪਾਂਡੇ ਉਹ ਮੈਂ ਮਾਰਿਆ ਸੀਗਾ ਗੋਲੀ ਨਾਲ। ਲੈ ਬਸ ਪੁਲਿਸ ਖੜੀ ਇੱਥੇ। ਆ ਜਿਹੜੀ ਗੋਲੀ ਆ ਬਸ ਇਹਦੇ ਨਾਲ ਰਾਜਕੁਮਾਰ ਦੀ ਹੋ ਜਾਂਦਾ ਹੈ। ਉਹ ਰਾਜਕੁਮਾਰ ਸਿਵਲ ਹਸਪਤਾਲ ਬਸ। ਹੁਣ ਇਹ ਵੀ 2 ਟਾਈਮ ਉਸ ਵੇਲੇ ਦੀ ਹੋ ਤੇ ਬੰਦ ਕਾਹਤੋਂ ਕਰ ਦਿੰਦੇ ਤੁਸੀਂ ਇਹ? ਫੇਰ ਛੱਡ ਦਿੰਦਾ ਆ। ਡਰੱਗਸ ਥੋੜਾ ਡਰੱਗੀ ਥੋੜਾ ਅਸੀਂ। ਨਹੀਂ ਦਵਾ ਖਾਣੀ ਮਾੜੀ। ਇਹ ਡਰੱਗ ਨਹੀਂ ਹੈਗੀ, ਇਹ ਤਾਂ ਨੀਂਦ ਵਾਲੀ ਦਵਾਈ ਆ। ਜਾਂ blood ਪਰ ਅਸੀਂ ਤੁਹਾਨੂੰ ਹੁਣ ਦਵਾਈ ਅਸੀਂ ਤੁਹਾਨੂੰ ਦਵਾਈ ਦਵਾਵਾਂਗੇ ਜਿਹਨੂੰ ਤੁਸੀਂ ਜਮਾ ਠੀਕ ਹੋ ਜਾਣਾ। ਜਾਂ ਇਹ ਰਾਜਕੁਮਾਰ ਦੀ 4 ਨੰਬਰ ਹੁਸ਼ਿਆਰਪੁਰ ਜਿਹੜਾ ਆਪਾਂ ਦਵਾਵਾਂਗੇ। ਸਿੰਪਲ ਜੀ। ਹਾਂ ਬਸ ਕੋਈ ਗੱਲ ਨਹੀਂ ਮਾਸਟਰ ਜੀ। ਵਾਹਿਗੁਰੂ। ਬਾਕੀ ਦੁੱਧ ਚ ਕੀ ਆਉਂਦਾ ਉਹ ਅਸੀਂ ਬਲੱਡ ਚੋਂ ਚੈੱਕ ਕਰਾਉਂਦੇ ਹਾਂ। ਦੁੱਧ ਤੁਹਾਨੂੰ ਮੱਝ ਹੀ ਲੈ ਦੀ ਇੱਕ। ਕਿ ਉਹ ਬਾਦਲ ਦੀ ਪੋਤੀ ਦਾ ਸੁਖਵੀਰ ਬਾਦਲ ਦੀ ਛੋਟੀ ਕੁੜੀ ਦਾ ਰੇਤਾ ਕਰਨਾ। ਨਹੀਂ ਗਾਲ ਨਹੀਂ ਕਰਨੀ, ਗਾਲ ਨਹੀਂ ਕਰਨੀ। ਉਹਨਾਂ ਨੂੰ ਵਿਚਾਰਿਆਂ ਨੂੰ ਤਾਂ ਪਹਿਲਾਂ ਹੀ ਹਾਰ ਗਏ। ਮੇਰੀਆਂ ਗੱਲਾਂ ਦਾ ਚੱਕਰੀ ਦੇ ਭਾਰਾ ਹੋਊਗਾ ਨਾ। ਪੁੱਤ ਦੇਖਣ ਨੂੰ ਕਿਹਾ, ਲੱਭਣ ਨੂੰ ਕਿਹਾ। ਉਹ ਕਾਕਾ ਬਿੱਲਾ ਕਿੱਥੇ ਆ? ਆ ਦਵਾਈ ਦਿੰਨੇ ਬੇਬੇ ਦਿੰਨੇ, ਡਾਕਟਰ ਨੂੰ ਚੈੱਕ ਕਰਾਉਣੀ ਆ। ਡਾਕਟਰ ਨੂੰ ਬੁਲਾ ਮਾੜਾ। ਹੈਪੀ ਬੈਠਾ ਡਾਕਟਰ। ਚਲੋ ਅੱਜ ਹਨਾ ਕੈਂਪ ਵੀ ਹੈ ਜੀ ਕੱਲ ਨੂੰ ਸਾਡੇ, ਤੇ ਅੱਜ ਬਹੁਤ ਸਾਰੇ ਮਰੀਜ਼ ਆਏ ਹੋਏ ਨੇ ਤੇ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਅਸੀਸਾਂ ਨਾਲ ਇਹ ਵੀ ਪਰਿਵਾਰ ਸਾਡੇ ਕੋਲੇ ਇੱਥੇ ਪਹੁੰਚ ਗਿਆ ਵਾ ਹਨਾ। ਇੱਕ ਮੈਂਬਰ ਹਜੇ ਲੱਭਿਆ ਨਹੀਂ ਸਾਨੂੰ ਪਰਿਵਾਰ ਦਾ, ਉਹ ਇਹਨਾਂ ਦੀ ਭੈਣ ਆ, ਵੱਡੀ ਭੈਣ ਆ ਸਾਰਿਆਂ ਤੋਂ। ਮੇਰੇ ਤੋਂ ਛੋਟੀ ਆ, ਇਹਦੇ ਤੋਂ ਛੋਟੀ, ਤੋਂ ਵੱਡੀ ਆ। ਮੇਰੇ ਤੋਂ ਵੱਡੀ। ਉਹ ਵੀ ਇਦਾਂ ਹੀ ਸਾਰਾ ਦਿਨ ਸੜਕਾਂ ਤੇ ਤੁਰੀ ਫਿਰਦੀ, ਨੰਗੇ ਪੈਰੀਂ ਵਿਚਾਰੀ, ਨਹਾਉਣ ਦੀ ਧੋਣ ਦੀ ਉਹਨੂੰ ਵੀ ਕੋਈ ਸੁੱਧ ਬੁੱਧ ਨਹੀਂ ਹੈਗੀ। ਤੇ ਇਹਨਾਂ ਨੂੰ ਵੀ ਦੋਨੇ ਜਣਿਆਂ ਨੂੰ ਕੋਈ ਹੈ ਨਹੀਂ। ਇਹ ਤਾਂ ਬਾਹਲਾ ਹੀ ਜ਼ਿਆਦਾ ਵਿਚਾਰਾ ਐਗਰੈਸਿਵ ਸੀ। ਤੁਸੀਂ ਉੱਥੇ ਦੇਖਿਆ ਕਿੱਦਾਂ ਸੁੱਖੇ ਨੂੰ ਅਸੀਂ ਕਿਵੇਂ ਕਾਬੂ ਕੀਤਾ ਹਨਾ, ਕਿੰਨੀ ਮੁਸ਼ਕਲ ਨਾਲ। ਉੱਤੋਂ ਇਹਨੂੰ 3 ਟੈਬਲੇਟਸ ਦਿੱਤੀਆਂ ਰਿਲੈਕਸ ਵਾਸਤੇ। 3 ਟੈਬਲੇਟ ਖਾਣ ਤੋਂ ਬਾਅਦ ਜਾ ਕੇ ਹਜੇ ਵੀ ਇਹ ਰਿਲੈਕਸ ਨਹੀਂ ਹੋਇਆ, ਕਿਉਂਕਿ ਇਹਨੂੰ ਭੂਆ ਇਹਨਾਂ ਦੀ ਜਿਹੜੀ ਮੈਡੀਸਨ ਦਿੰਦੇ ਨੇ ਉਹ ਨੀਂਦ ਵਾਲੀ ਗੋਲੀ ਇੰਨੀ ਜ਼ਿਆਦਾ ਦਿੰਦੇ ਨੇ, ਉਹ ਘਰ ਕਰ ਗਈ, ਕਿਉਂਕਿ ਓਵਰਡੋਜ਼ ਮੈਡੀਸਨ ਆ। ਨੀਂਦ ਵਾਲੀ ਗੋਲੀ ਜੇ ਆਪਾਂ ਵੀ ਖਾਂਦੇ ਰਹੀਏ ਥੋੜ੍ਹੇ ਦਿਨ ਤਾਂ ਆਪਾਂ ਨੂੰ ਵੀ ਦੂਜੀਆਂ ਦਵਾਈਆਂ ਅਸਰ ਕਰਨੋਂ ਹਟ ਜਾਂਦੀਆਂ ਵਾ, ਕਿਉਂਕਿ ਇਹ ਨੀਂਦ ਵਾਲੀ ਗੋਲੀ ਤਾਂ ਇੰਨੀ ਨੁਕਸਾਨਦਾਇਕ ਹੈ, ਇੰਨੀ ਖਤਰਨਾਕ ਆ। ਉਹ ਵੀ ਬ੍ਰੇਨ ਦਾ ਜਿਹੜਾ ਬੰਦਾ ਮੈਂਟਲੀ ਠੀਕ ਨਾ ਹੋਵੇ ਉਹਨੂੰ ਤਾਂ ਬਿਲਕੁਲ ਹੀ ਨਹੀਂ ਦੇਣੀ ਚਾਹੀਦੀ।
ਕਿਉਂਕਿ ਜਦੋਂ ਆਪਾਂ ਉਹ ਗੋਲੀ ਦਿੰਨੇ ਆ ਉਹਦੇ ਨਾਲ ਬ੍ਰੇਨ ਹੋਰ ਜ਼ਿਆਦਾ ਸੁੰਨ ਹੋ ਜਾਂਦਾ, ਹੋਰ ਜ਼ਿਆਦਾ ਸ਼ਰਿੰਕ ਹੋ ਜਾਂਦਾ ਵਾ। ਇਸ ਕਰਕੇ ਜੇ ਕਿਸੇ ਦੇ ਘਰ 'ਚ ਕੋਈ ਇਦਾਂ ਦੀ ਸਮੱਸਿਆ ਨਾ, ਆਪਦੇ ਆਪ ਨਾ ਡਾਕਟਰ ਬਣੀਏ ਆਪਾਂ, ਜਾਂ ਆਪਾਂ ਕੱਲੀ ਨੀਂਦ ਵਾਲੀ ਗੋਲੀ ਨਾ ਦਈਏ ਵੀ ਇਹਦੇ ਨਾਲ ਸੌ ਜਾਂਦਾ, ਇਹਦੇ ਨਾਲ ਟਿਕ ਜਾਂਦਾ, ਵੀ ਦੂਜੀਆਂ ਦਵਾਈਆਂ ਵੀ ਸਾਰੀਆਂ ਦੇਣੀਆਂ ਜ਼ਰੂਰੀ ਆ। ਹੁਣ ਤੁਸੀਂ ਦੇਖੋਗੇ ਤੁਹਾਡੀਆਂ ਦੁਆਵਾਂ, ਅਰਦਾਸਾਂ ਤੇ ਅਸੀਸਾਂ ਨਾਲ ਇਹ ਕਾਹਦੇ ਵਾਸਤੇ ਆ? ਇਹ ਵੀ ਦਿਮਾਗ ਲੈ ਕਹਿੰਦਾ ਸੀ, ਵੀ ਦਿਮਾਗ ਬਰੀਆਂ ਲੈ ਕਹਿੰਦਾ 200 ਦੀ 200 ਦੀ ਉਹ ਵੀ ਦਿਖਾ ਲੈ ਜਿਹੜਾ ਗੁਲਾਬੀ ਜਿਹਾ। ਵੀ ਦਿਮਾਗ ਦੀ ਮੈਂ ਫੋਲੋ ਅਪ ਕਰਨਾ, ਦੱਸੀ ਡਾਕਟਰ ਨੇ ਕਿਹਾ ਸੀ ਦਿਮਾਗ ਦੀ। ਇਹ ਤਾਂ ਲੀਵਰ ਵਾਸਤੇ ਆ ਬੇਬੇ। ਕਿਹੜੇ ਕੋਲ ਦਿਖਾ ਦੇ? ਇੱਕ ਆਹ ਗੋਲੀਆਂ ਦੇਖੀਆਂ ਇਹਨਾਂ ਖਾਂਦੇ ਆ ਇਹ। ਇਹਦਾ ਭਰਾ ਦੀ ਆ ਦੋ ਕਹਿੰਦੇ ਇਹ ਬਾਪੂ ਨੂੰ ਦਿੰਦੇ, ਕਹਿੰਦੇ ਇਹਨਾਂ ਠੀਕ ਹੋ ਜਾਂਦਾ ਬਾਪੂ। ਇਹ ਕਿਹੜਾ ਹੈਗਾ ਕੀ? ਤੁਰਿਆ ਤਾਂ ਹੁੰਦਾ ਸੀ ਸਾਹਮਣੇ, ਫਿਰ ਕਿੱਧਰ ਚਲੇ ਗਏ? ਇਹ ਸਰਕਾਰੀ ਆ, ਇਹ ਸਰਕਾਰੀ ਆ। ਬਾਕੀ ਦੁੱਧ ਚ ਕੀ ਆਉਂਦਾ ਆਈ ਡੂ ਨਾਟ ਕੈਨ ਸਰ। ਅਸੀਂ ਬਲੱਡ ਆਪਣਾ ਟੈਸਟ ਠੀਕ ਹੈ, ਬੈਠੋ ਮਾਟਰੀ ਡਾਕਟਰ ਸਾਹਿਬ ਆਏ ਨੇ, ਮੈਂ ਗੱਲ ਕਰਦਾ। ਕਿਹੜੇ ਦਾ? ਆਏ ਡਾਕਟਰ ਸਾਹਿਬ। ਸਾਡੇ ਕੋਲ ਤਾਂ ਸਰਕਾਰੀ ਡਾਕਟਰ ਆ। ਆਹੋ ਇਹ ਵੀ ਸਰਕਾਰੀ ਹੈ ਬਾਪੂ ਕਹਿੰਦਾ। ਆ ਮੈਨੂੰ ਥਾਇਰਾਇਡ ਦੀ ਫੇਰ ਹੋਰ ਸੁਣ ਲਓ ਜੀ, ਇੱਕ ਗੱਲ ਹੋਰ ਮੈਂ ਸਮਝਾਉਣ ਲੱਗਾ। ਮੈਮ ਕਰਨਾ ਉਹ। ਜਿਹੜੇ ਬੰਦੇ ਨੇ ਜਲੰਧਰ ਮੇਰਾ ਮੈਡੀਕਲ ਕੀਤਾ, ਮੈਨੂੰ ਤਾਂ ਇਹ ਗੱਲ ਕੋਈ ਨਹੀਂ, ਮੈਨੂੰ ਥਾਇਰਾਇਡ ਦੀ ਬਿਮਾਰੀ ਆ। ਇੱਧਰ ਇਹ ਭਾਜੀ ਕੋਈ ਮੈਂ ਡਾਕਟਰ ਤੁਹਾਡਾ ਵੀ ਆਪਾਂ ਸਾਰੇ ਚੈੱਕ ਕਰਾਵਾਂਗੇ। ਸਾਰੇ ਪਹਿਲਾਂ ਟੈਸਟ ਹੋਣਗੇ ਖੂਨ ਦੇ, ਸਾਰੇ ਟੈਸਟ ਹੋਣ ਤੋਂ ਬਾਅਦ ਨਾ ਫਿਰ ਜਿਹੜੀ ਬਿਮਾਰੀ ਨਿਕਲੂ ਫਿਰ ਉਹਦਾ ਇਲਾਜ ਹੋਊਗਾ। ਥਾਇਰਾਇਡ ਆ। ਹਾਂ ਕੋਈ ਨਾ ਫਿਕਰ ਨਾ ਕਰ, ਤੂੰ ਜਮਾਂ ਠੀਕ ਹੋ ਜਾਣਾ। ਮੇਰੀ ਭੂਆ ਨੇ, ਤੂੰ ਕੱਲੀ ਸੁਖੇ ਦੀ ਭੂਆ ਨਹੀਂ, ਸਾਡੀ ਵੀ ਭੂਆ ਮੈਂ, ਠੀਕ ਆ? ਬਿਮਾਰੀ ਆ ਮੈਨੂੰ ਕੋਈ ਥਾਇਰਾਇਡ ਦੀ। ਤੂੰ ਬਹੁਤ ਧੰਨਵਾਦ, ਇਹਨਾਂ ਨੂੰ ਰੋਟੀ ਖਵਾਉਂਦੀ ਰਹੀ, ਇਹਨਾਂ ਦੀ ਸੇਵਾ ਕਰਦੀ ਰਹੀ। ਦੇਖੋ ਚਾਹੇ ਜਿਵੇਂ ਮਰਜ਼ੀ ਆ, ਵੀ ਮਾਂ ਵੀ ਛੱਡ ਕੇ ਚਲੇ ਗਈ ਹੈ ਨਾ ਸੁੱਖੇ ਦੀ ਤੇ ਬਾਈ ਦੀ ਵਾਈਫ, ਪਰ ਇਹ ਭੂਆ ਨੇ ਸਾਥ ਨਹੀਂ ਛੱਡਿਆ। ਇਹ ਇਕੱਲੀ ਆ ਜਿਹੜੀ ਮੰਨ ਲਓ ਦਿੰਦੇ ਰਹੇ ਆ 90 ਪੈਸੇ ਠੀਕ ਆ। ਬਾਕੀ 540 ਹੋ ਗਈ ਸੀ। ਜਿਹੜੇ ਡਾਕਟਰ ਨੇ ਮੈਨੂੰ ਮੈਡੀਕਲ ਫਿੱਟ ਕੀਤਾ ਉਹ ਲੁਧਿਆਣੇ ਇੱਥੇ ਬਹੁਤ ਭਾਰਾ ਉਹਦਾ ਆ, ਮਿਲਾਂਗੇ ਆਪਾਂ। ਤੇ ਉਹ ਡੇਂਗੂ ਨਾਲ ਉਹਦੀ ਡੈਥ ਹੋ ਗਈ। ਓਹੋ ਚਲੋ ਦੇਖੋ, ਮੈਨੂੰ ਮੈਡੀਕਲੀ ਫਿੱਟ ਕੀਤਾ ਅੱਜ ਵੀਰ ਜੀ। ਹਾਂਜੀ ਵੀਰ ਜੀ 24 ਜਾਂ 25 24 ਜਾਂ 25 ਉਹਦਾ ਪਤਾ ਕਰ ਸਕਦੇ ਆ, ਮਈ 1985। ਉਹ ਕਹਿੰਦੇ ਹੁਣੇ ਸਰਟੀਫਿਕੇਟ ਲਿਆ, ਹੁਣੇ ਰੈਗੂਲਰ ਕਰਨੇ ਆ। ਉਹ ਲੁਧਿਆਣੇ ਦਾ ਸੀਗਾ, ਜਲੰਧਰ ਤੇ 7 ਵਜੇ ਕੀਤਾ ਉਹਨੇ। ਠੀਕ ਹੈ, 2 ਮਿੰਟ ਕਹਿੰਦਾ ਚੱਲ, ਕਹਿੰਦਾ ਆਲਰਾਈਟ। ਤੇ ਦੇਖੋ ਇਹਨਾਂ ਨੂੰ ਦਿਖਾਓ, ਆ ਡਾਕਟਰ ਮੁੰਡਾ ਆ ਰਿਹਾ, ਮੁੰਡਾ ਡਾਕਟਰ ਆ, ਇਹਨੂੰ ਦਿਖਾਓ, ਇਹ ਡਾਕਟਰ ਆ। ਇੱਥੇ ਪ੍ਰਤੀਪਾਲ ਸਿੰਘ ਪਤਾ ਨਹੀਂ ਤੇ ਦੇਖੋ ਇਹ ਕੱਲੀ ਹੋਈ ਆ ਜਿਹੜੀ 90 ਪੈਸੇ ਠੀਕ ਆ, 10 ਪੈਸੇ ਉਹ ਵੀ ਨਹੀਂ ਠੀਕ ਹੈਗੀ ਵਿਚਾਰੀ ਭੂਆ ਦਲਵੀਰ ਕੌਰ। ਪਰ ਬਾਕੀ ਮੇਰਾ ਮੈਡੀਕਲ ਕੀਤਾ ਸੀਗਾ, ਇਹ ਵੀ ਨੋਟ ਕਰੋ। 100% ਹੀ ਜੇ ਨੇ ਮੇਰਾ ਮੈਡੀਕਲ ਕੀਤਾ, ਉਹ ਕੌਣ ਸੀ? ਵਾਹਿਗੁਰੂ ਸਿੰਘ, ਵਾਹਿਗੁਰੂ ਪਾਲ ਸਿੰਘ। ਨਹੀਂ ਵਾਹਿਗੁਰੂ ਪਾਲ ਸਿੰਘ ਨਹੀਂ ਸੀਗਾ, ਡੇਂਗੂ ਦੇ ਨਾਲ। ਰਾਜੇ ਸੁਣਦਾ ਆ, ਜੇ ਮੇਰਾ ਇਹਨਾਂ ਹਾਲਾਤਾਂ ਦੇ ਵਿੱਚ ਆਮ ਗਵਾਂਢ ਦੇ ਵਿੱਚ ਲੋਕ ਜੇ ਮੇਰੀ ਪੁਲਿਸ ਵੈਰੀਫਿਕੇਸ਼ਨ ਕੀਤੀ, ਇੱਧਰ ਬਿਲਕੁਲ ਕੰਧ ਨਾ ਕੰਧ, ਇੱਧਰ ਜੇ ਮੇਰੀ ਪੁਲਿਸ ਵੈਰੀਫਿਕੇਸ਼ਨ ਕੀਤੀ, ਦੌਲਤ ਰਾਮ ਪੱਟੀ ਸ਼ੇਰਗੜ੍ਹ ਦਾ, ਉਹ ਮੇਰਾ ਕਲਾਸ ਫੈਲੋ। ਵਾਹਿਗੁਰੂ ਬੋਲੋ ਜੈ ਬਾਬੇ ਸਾਂਖੀਏ ਦੀ। ਹਾਂ ਬਹਿ ਜਾਓ ਬਾਪੂ, ਬਹਿ ਜਾਓ, ਬਹਿ ਜਾਓ। ਦਰਜ ਕੀ ਹੈ ਦੌਲਤ ਰਾਮ ਪੱਟੀ। 2 ਮਿੰਟ ਬੜੇ ਗੱਲਾਂ ਲਾ ਲਓ ਯਾਰ, ਕਿੱਦਾਂ ਜਾਣਾ ਆ ਕੇ ਇਧਰ ਗੱਲਾਂ ਲਾ ਬਾਈ, ਲਾ ਗੱਲਾਂ ਲਾ। ਉਹਨੇ ਅਟੈਸਟੇਸ਼ਨ ਕੀਤੀ ਲਾਓ। ਦੌਲਤ ਰਾਮ ਪੱਟੀ, ਆਹ ਦੌਲਤ ਰਾਮ ਭੱਟੀ ਦਾ ਗਵਾਂਢੀ ਹੈ ਬਾਈ ਇਹ। ਔਰ ਮੇਰੇ ਨਾਲ ਪੜਿਆ ਹੈ ਤੇ ਸਾਡੇ ਸੁਪਨਿਆਂ ਦੇ ਘਰ ਦੇ ਵਿੱਚ ਇਹ ਪਰਿਵਾਰ ਪਹੁੰਚ ਗਿਆ ਵਾ ਜੀ। ਹੁਸ਼ਿਆਰਪੁਰ ਤੋਂ ਲੈ ਕੇ ਆਏ ਆ, ਸ਼ਾਮ 84 ਦੇ ਬਿਲਕੁਲ ਨੇੜੇ ਇਹਨਾਂ ਦਾ ਪਿੰਡ ਆ ਧਾਮੀਆਂ ਬੱਬਰਾਂ ਦੀਆਂ। ਉੱਥੋਂ ਦੇ 7 ਬੱਬਰ ਹੋਇਆ ਕਹਿੰਦੇ, ਜਿਨ੍ਹਾਂ ਨੇ ਆਜ਼ਾਦੀ ਦੇ ਸਮੇਂ ਫਰੀडम ਫਾਈਟਰ ਸੀ, ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ। ਤੇ ਐਡੇ ਸਿਰਕੱਢ ਨਗਰ ਦੇ ਵਿੱਚੋਂ ਅੱਗੇ ਵੀ ਅਸੀਂ ਅਕਸਰ ਬੇਨਤੀ ਕਰਦੇ ਹੁੰਦੇ ਆ ਵੀ ਜਦੋਂ ਅਸੀਂ ਇਦਾਂ ਕਿਸੇ ਪਰਿਵਾਰ ਦੇ ਮੈਂਬਰਾਂ ਨੂੰ ਲੈ ਕੇ ਆਉਂਦੇ ਆ, ਸਾਡੇ ਵਾਸਤੇ ਵੀ ਇਹ ਬੜੀ ਸ਼ਰਮਨਾਕ ਜੀ ਗੱਲ ਹੁੰਦੀ ਜਦੋਂ ਅਸੀਂ ਵੀਡੀਓ ਸ਼ੇਅਰ ਕਰਦੇ ਆ, ਲੱਖਾਂ ਲੋਕ ਦੇਖਦੇ ਆ, ਲੋਕ ਐਪਰੀਸ਼ੀਏਟ ਕਰਦੇ ਆ, ਪਰ ਸਾਨੂੰ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਇਹ ਸ਼ਰਮਿੰਦਗੀ ਵੀ ਫੀਲ ਹੁੰਦੀ ਆ, ਕਿਉਂਕਿ ਝੱਗਾ ਚੱਕਿਆ ਢਿੱਡ ਆਪਣਾ ਹੀ ਨੰਗਾ ਹੁੰਦਾ ਵਾ। ਹੁਣ ਜਦੋਂ ਸਾਡੇ ਨਗਰਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ, ਹੁਣ ਇੱਕ ਫੈਮਿਲੀ ਹੈ, 2 ਪਿਓ ਪੁੱਤ ਆ, ਉਹਨਾਂ ਦੀਆਂ 2 ਭੈਣਾਂ ਵਾ, ਮਤਲਬ ਮੁੰਡੇ ਦੀ ਭੂਆ ਵਾ, ਉਹ ਬਾਈ ਦੀਆਂ ਭੈਣਾਂ ਵਾ 2, 4 ਮੈਂਬਰ, 4 ਹੀ ਮੈਂਟਲੀ ਅਪਸੈਟ। 2 ਧੀਆਂ ਸੀ, ਇੱਕ ਧੀ ਸੁਸਾਈਡ ਕਰ ਗਈ, ਉਹ ਵੀ ਇਸੇ ਤਰ੍ਹਾਂ ਮੈਂਟਲੀ ਸੀ। ਇੱਕ ਧੀ ਨੂੰ ਲੈ ਕੇ ਇਹਨਾਂ ਦੀ ਵਾਈਫ ਸੁੱਖੇ ਦੀ ਮੰਮੀ ਉਹ ਅਲੱਗ ਹੁਸ਼ਿਆਰਪੁਰ ਸ਼ਹਿਰ 'ਚ ਜਾ ਕੇ ਰਹਿਣ ਲੱਗ ਗਏ। ਤੇ ਫਿਰ ਇਹ ਜ਼ਿੰਮੇਵਾਰੀ ਬਣਦੀ ਆ ਕਿਹਨਾਂ ਦੀ? ਸਾਡੇ ਸਮਾਜ ਦੀ। ਸਾਡਾ ਸਮਾਜ ਕੌਣ ਕੀ ਹੁੰਦਾ? ਸਾਡਾ ਸਮਾਜ ਆ ਆਸ-ਪਾਸ ਦੇ ਲੋਕ, ਨਗਰ ਦੇ ਲੋਕ, ਪੰਚ ਸਰਪੰਚ, ਮੋਹਤਬਾਰ। ਪਰ
ਅਸੀਂ ਇੰਨੇ ਮਜਬੂਰ ਹੋ ਗਏ ਹਾਂ। ਪਹਿਲਾਂ ਤਾਂ ਅੱਜ ਤੋਂ 20-25 ਸਾਲ ਪਿੱਛੇ ਜਾਈਏ ਇਦਾਂ ਦੀਆਂ ਬਿਮਾਰੀਆਂ ਹੈ ਨਹੀਂ ਸੀਗੀਆਂ, ਤੇ ਜੇ ਸੀਗੀਆਂ ਵੀ ਤਾਂ ਸਾਰਾ ਨਗਰ ਆਪਣੇ ਆਪ ਦੇ ਵਿੱਚ ਹੀ ਇੱਕ ਹਰ ਬੰਦਾ NGO ਸੀ, ਹਰ ਬੰਦਾ ਸੇਵਾਦਾਰ ਸੀ ਤੇ ਉਹਨੂੰ ਠੀਕ ਕਰ ਲੈਂਦੇ ਸੀ ਲੋਕ। ਤੇ ਜੇ ਅੱਜ ਦੀ ਗੱਲ ਕਰੀਏ, ਅੱਜ ਹਾਲਾਤ ਇਦਾਂ ਦੇ ਆ, ਬਿਮਾਰੀਆਂ ਵੀ ਇਸ ਤਰ੍ਹਾਂ ਦੀਆਂ ਪੈਦਾ ਹੋ ਗਈਆਂ, ਅਗਰੈਸ਼ਨ ਕਿੰਨਾ ਜ਼ਿਆਦਾ, ਫਿਰ ਕੋਈ ਬੰਦਾ ਮੂੰਹ ਨਹੀਂ ਕਰਦਾ, ਅਗਲਾ ਪਰ ਇਹਨੂੰ ਮੂੰਹ ਕਰਕੇ ਲੰਘ ਜਾਂਦਾ। ਇਹ ਘਰੇ ਕੁੱਟੀ ਜਾਂਦਾ ਰਹਿੰਦਾ ਸੀ ਮੁੰਡਾ ਆਪਣੇ ਡੈਡੀ ਨੂੰ ਵੀ ਤੇ ਆਪਣੀ ਭੂਆ ਨੂੰ ਵੀ, ਕੋਈ ਛਡਾਉਣ ਵੀ ਨਹੀਂ ਸੀ ਆਉਂਦਾ ਛੇਤੀ ਕਿਤੇ। ਫਿਰ ਹਾਲਾਤ ਕੀ ਆ, ਉਹਨੂੰ ਕਿੰਨਾ ਟਾਈਮ ਹੋ ਗਿਆ ਇਸ਼ਨਾਨ ਕੀਤੇ ਨੂੰ, ਪੜ੍ਹਿਆ ਲਿਖਿਆ ਮੁੰਡਾ, ਕਾਲਜ 'ਚ ਪੜ੍ਹਦਾ ਸੀ, ਸਾਰਾ ਕੁਝ ਵਧੀਆ ਸੀ, ਪ੍ਰਿੰਸੀਪਲ ਰਿਟਾਇਰ ਆ ਬਾਈ, ਹੈ ਨਾ, ਪਿੱਛੇ ਜਿਹੜੇ ਖੜੇ ਨੇ ਮਾਸਟਰ ਜੀ ਪਰਮਜੀਤ ਸਿੰਘ ਜੀ, ਪਰ ਫਿਰ ਵੀ ਆਹ ਹਾਲਾਤ 'ਚ ਪਹੁੰਚ ਜਾਣਾ। ਤੇ ਇੱਥੇ ਅਸੀਂ ਮਜਬੂਰੀ ਕਹਾਂਗੇ, ਨਗਰ ਵੀ ਮਜਬੂਰ ਸੀਗਾ, ਕਿਉਂਕਿ ਕੋਈ ਵੀ ਪਿੰਡ ਵਾਸੀ ਆਪਦੇ ਘਰੇ ਤਲੇ ਜਾ ਕੇ ਕਿਸੇ ਨੂੰ ਰੱਖ ਨਹੀਂ ਸਕਦਾ ਇੱਦਾਂ ਦੇ ਬੰਦੇ ਨੂੰ। ਤੇ ਨਗਰ ਦੇ ਲੋਕ ਇਹੀ ਆ ਵੀ ਜੇ ਕੋਈ ਸਰਕਾਰਾਂ ਨੇ ਇੱਦਾਂ ਦੇ ਕੋਈ ਸਿਸਟਮ ਬਣਾਏ ਹੋਣ ਵੀ ਜਦੋਂ ਚੱਕ ਕੇ ਉੱਥੇ ਦਾਖਲ ਕਰਾਇਆ ਹੋਣ, ਜਾਂ ਕੋਈ ਇੱਦਾਂ ਦਾ ਮੰਨ ਲਓ ਇੰਤਜ਼ਾਮ ਕੀਤੇ ਹੋਣ ਸਰਕਾਰਾਂ ਵੱਲੋਂ ਜਾਂ ਸਾਡੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ, ਘੱਟੋ ਘੱਟ ਚੱਕ ਕੇ, ਚਲੋ ਬੰਦਾ ਹੋਰ ਨਹੀਂ ਕੁਝ ਕਰ ਸਕਦਾ, ਨਗਰ ਦੇ 10 ਬੰਦੇ ਇਕੱਠੇ ਹੁੰਦੇ, ਲਿਜਾ ਕੇ ਉੱਥੇ ਐਡਮਿਟ ਕਰਾਇਆ ਹੁੰਦੇ, ਪਰ ਸਿਸਟਮ ਹੀ ਹੈ ਨਹੀਂ, ਕਿਤੇ ਸਿਸਟਮ ਐਗਜ਼ਿਸਟ ਹੀ ਨਹੀਂ ਕਰਦਾ। ਨਾ ਤਾਂ ਇੱਦਾਂ ਦਾ ਕੋਈ ਹਸਪੀਟਲ ਆ ਜਿੱਥੇ ਇਹਨਾਂ ਨੂੰ ਐਡਮਿਟ ਕਰਾਇਆ ਹੁੰਦੇ ਜਾ ਕੇ, ਤੇ ਨਾ ਕੋਈ ਇੱਦਾਂ ਦਾ ਸ਼ੈਲਟਰ ਆ ਜਿੱਥੇ ਇਹਨਾਂ ਨੂੰ ਜਮ੍ਹਾਂ ਕਰਾਉਣ ਦੇ, ਚਲੋ ਘੱਟੋ ਘੱਟ 10-20 ਦਿਨ, ਮਹੀਨਾ, 2 ਮਹੀਨੇ, 4 ਮਹੀਨੇ ਉੱਥੇ ਰੱਖ ਕੇ ਇਹਨਾਂ ਦਾ ਟ੍ਰੀਟਮੈਂਟ। ਪਿੰਡੀ ਇੱਦਾਂ ਦੇ ਕੇਸ ਆਉਂਦੇ ਨੇ ਰੋਜ਼, ਤੇ ਬੜੀ ਦੁੱਖ ਦੀ ਗੱਲ ਆ ਵੀ ਹੁਣ ਧਾਮੀਆਂ ਬੱਬਰਾਂ ਦੀਆਂ ਪਿੰਡ ਦੀ ਜਦੋਂ ਵੀ ਆਪਾਂ ਸਰਚ ਕਰਿਆ ਕਰਾਂਗੇ ਨਾ, ਤਾਂ ਉੱਤੇ ਇਹ ਨਾਲ ਵੀਡੀਓ ਸ਼ੇਅਰ ਉੱਪਰ ਆ ਜਾ ਕਰਨੇ ਆ, ਜਦੋਂ ਆਪਾਂ ਗੂਗਲ ਤੇ ਖੋਲਾਂਗੇ ਜਾਂ ਕਿਤੇ ਵੀ, ਤੇ ਸਦਾ ਲਈ ਇਹ ਚੀਜ਼ ਇੱਕ ਜੁੜ ਗਈ ਉਹਦੇ ਨਾਲ। ਪਰ ਇਸ ਚੀਜ਼ GPC ਗੁਰੂ ਘਰਾਂ ਦੀ ਪ੍ਰਬੰਧਕ ਕਮੇਟੀ, ਉਹਨਾਂ ਨੂੰ ਵੱਡੇ ਇਤਿਹਾਸਕ ਗੁਰੂ ਘਰਾਂ ਦੇ ਨਾਲ ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਧਿਰਿਆਂ ਦੀ ਧਿਰ ਦੇ ਨਾਂ ਤੇ ਇਹ ਬਣਾਉਣੇ ਪੈਣੇ ਸ਼ੈਲਟਰ, ਜਿੱਥੇ ਨਿਆਸਰਿਆਂ ਨੂੰ ਆਸਰਾ ਮਿਲੇ, ਜਿੱਥੇ ਰਾਜੇ ਬਾਈ ਵਰਗੇ, ਹੁਣ ਗਵਾਂਢੀ ਬਾਈ ਸੀਗੇ, ਰਾਜਾ ਬਾਈ ਆ, ਵੀਰੇ ਤੁਹਾਡਾ ਕੀ ਨਾ? ਮੇਜਰ ਸਿੰਘ ਆ, ਹਰਨੇਕ ਸਿੰਘ। ਹੁਣ ਇਹ ਵਿਚਾਰੇ ਬਾਈ ਦੱਸਦਾ ਇੱਕ ਦਿਨ ਇਹ ਸੁੱਖਾ ਆਪਣੇ ਭੂਆ ਨੂੰ ਤੇ ਆਪਣੇ ਡੈਡੀ ਨੂੰ ਲੰਬਾ ਪਾ ਕੇ ਕੁੱਟੀ ਜਾਂਦਾ ਸੀ, ਇਹਨਾਂ ਨੇ ਛਡਾਇਆ, ਬੜੀ ਮੁਸ਼ਕਿਲ ਨਾਲ ਰੌਲਾ ਪਾਇਆ, ਬੰਦੇ ਇਕੱਠੇ ਕੀਤੇ। ਇਹ ਚਾਹੁੰਦੇ ਸੀ ਸਾਰੇ ਮਦਦ ਕਰਨੀ, ਵੀ ਸੁੱਖੇ ਦੇ ਪਰਿਵਾਰ ਦੀ ਜਾਂ ਮਾਸਟਰ ਜੀ ਦੇ ਪਰਿਵਾਰ ਦੀ ਕੋਈ ਮਦਦ ਕੀਤੀ ਜਾਵੇ, ਪਰ ਕਿੱਦਾਂ ਕਰਦੇ, ਕੀ ਕਰਨਾ, ਆਪਦੇ ਘਰੇ ਲਿਜਾ ਕੇ ਰੱਖ ਲੈਂਦੇ, ਨਹੀਂ ਹੋ ਸਕਦਾ, ਕਿੱਥੇ ਦਾਖਲ ਕਰਾਇਆ ਹੁੰਦੇ, ਕੋਈ ਸਿਸਟਮ ਹੀ ਹੈ ਨਹੀਂ। ਪਰ ਜੇ ਇੱਦਾਂ ਦੇ ਇੰਤਜ਼ਾਮ ਜੇ ਸਾਡੀ SGPC ਕਰੇ ਜਾਂ ਸਾਡੀ ਸਰਕਾਰ ਕਰੇ, ਤਾਂ ਅਸੀਂ ਇਹਨਾਂ ਹਾਲਾਤਾਂ ਦੇ ਵਿੱਚੋਂ ਨਰਕ ਕੱਟ ਰਹੇ ਲੋਕਾਂ ਨੂੰ ਕੱਢ ਸਕਦੇ ਹਾਂ। ਜੇ ਸੁੱਖਾ ਵੀਰਾ ਉਦੋਂ ਹੀ ਕਿਤੇ ਜਦੋਂ ਬਿਮਾਰ ਹੋਇਆ ਸੀ ਉਦੋਂ ਹੀ ਠੀਕ ਹੋ ਜਾਂਦਾ, ਥੋੜ੍ਹੇ ਟਾਈਮ ਬਾਅਦ ਹੀ, ਅੱਜ ਇਹ ਬੰਦਾ ਚੰਗੀ ਜੌਬ ਕਰਦਾ ਹੁੰਦਾ, ਜੇ ਕਿਤੇ ਫੌਜ 'ਚ ਭਰਤੀ ਹੋ ਜਾਂਦਾ, ਹੁਣ ਉਹਨੂੰ ਰਿਟਾਇਰਮੈਂਟ 'ਤੇ ਹੋਣਾ ਸੀ ਇਹਨੇ ਨੇੜੇ ਬਿਲਕੁਲ, ਕਿਉਂਕਿ 14-15 ਸਾਲ ਹੋ ਗਏ ਇਹਨੂੰ ਬਾਈ ਨੂੰ ਇਸ ਹਾਲਾਤ 'ਚ। ਜੇ ਮੰਨ ਲਓ ਕੋਈ ਹੋਰ ਵੀ ਕੁਝ ਕੰਮ ਕਰਦਾ ਹੁੰਦਾ ਤਾਂ ਵਧੀਆ ਪੀਕ 'ਤੇ ਹੋਣਾ ਸੀ ਇਹਦਾ, ਅੱਜ ਬਿਜ਼ਨਸ, ਬੱਚੇ ਹੋਣੇ ਸੀ, ਸਭ ਕੁਝ ਹੋਣਾ ਸੀ। ਉਹ ਰਿਟਾਇਰਡ ਨੇ, 35-36 ਹਜ਼ਾਰ ਤਨਖਾਹ ਵਾ। ਉਹ ਵਾਈਫ ਨੂੰ ਆਪਣੀ ਨੂੰ ਹਰ ਮਹੀਨੇ ਉਹ ਆਉਂਦੇ ਨੇ ਲੈਣ ਪੈਨਸ਼ਨ ਲੈ ਕੇ ਜਾਂਦੇ ਨੇ। ਵਾਈਫ ਸ਼ਹਿਰ 'ਚ ਰਹਿ ਰਹੇ ਨੇ, ਉਹ ਆਪਣੀ ਦੇਖੋ ਉਹਨੂੰ ਮਨਾ ਨਹੀਂ ਕਰ ਰਿਹਾ, ਹਰ ਮਹੀਨੇ ਨੂੰ ਆਪਣੀ ਪੈਨਸ਼ਨ ਦੇ ਰਹੇ ਨੇ। ਫਿਰ ਮਾਮਲਾ ਵਾ ਜ਼ਮੀਨ ਦਾ, 7-8 ਕਿੱਲੇ ਜ਼ਮੀਨ ਆ, ਕੋਈ ਇਹ ਵੀ ਨਹੀਂ ਹੈਗਾ ਵੀ ਭੁੱਖੇ ਮਰਦੇ, ਪੈਸਾ ਨਹੀਂ, ਪੈਸਾ ਵੀ ਸੀਗਾ, ਬਸ ਮੈਨ ਪਾਵਰ ਦੀ ਕਮੀ ਸੀ। ਸੁੱਕੇ ਵੀਰੇ ਬਹਿ ਜਾ, ਤੂੰ ਦਵਾਈ ਖਾਧੀ ਹੋਈ ਆ, ਬਹਿ ਜਾ, ਡਿੱਗ ਪਏਗਾ। ਆ ਕਾਕਾ ਬਾਥਰੂਮ ਕਰਾ ਕੇ ਲੈ ਕੇ ਆ ਬਾਪੂ ਨੂੰ, ਬਾਈ ਨੂੰ। ਅੰਦਰ ਦਾਖਲ ਕਰਨਾ ਹੈ? ਹਾਂ ਉਹਦੇ ਅੰਦਰ ਦਾਖਲ ਨਾਲ ਜਾ ਵੀਰੇ। ਹਾਂ ਹੁਣੇ ਜਾਣਾ ਵਾ, ਹੁਣੇ ਚੈੱਕਅਪ ਕਰਕੇ ਫਿਰ ਚਲੇ ਜਾਣਾ ਵਾ। ਕਰਾਇਆ ਤੂੰ ਵੀਰੇ ਉਹਨੂੰ ਲਾ ਕੇ ਰੱਖੋ ਉਧਰ, ਤੇ ਉਹਨੂੰ ਹੁਣ ਬਾਈ ਨੂੰ ਗੱਲਾਂ ਕਰਨ ਲਾਇਆ ਹੋਇਆ ਉਧਰ ਸਾਡੇ ਬੰਦਿਆਂ ਨੂੰ ਥੋੜਾ ਜਿਹਾ ਨਾ, ਤੇ ਇੱਧਰ ਸੁੱਖੇ ਨੂੰ ਕੋਈ ਨਾ ਜੀ, ਕੋਈ ਗੱਲ ਨਹੀਂ, ਪਜਾਮਾ ਤਾਂ ਚੱਕ ਦੇ ਵੀਰੇ, ਤੂੰ ਦੇਖ ਲੈ ਸੁੱਖੇ ਵੀਰੇ, ਪਾ ਲਾ ਨਾਲਾ ਕੱਸ ਦੇ, ਕਰਿਆ ਪਿਸ਼ਾਬ ਕਰਿਆ ਵੀਰੇ, ਠੀਕ ਹੈ। ਤੇ ਇੱਦਾਂ ਵੀ ਅਸੀਂ ਅੱਜ ਵੀ ਉੱਥੇ ਹੈ ਨਾ ਕੈਂਪ ਜਿੱਥੇ ਗਏ ਸੀ ਹੁਸ਼ਿਆਰਪੁਰ, ਹੈ ਨਾ, ਉੱਥੇ ਵੀ ਲਾਈਵ 'ਚ ਕਿੰਨੀ ਵਾਰ ਆਹੀ ਗੱਲਾਂ ਬੋਲੀਆਂ ਵੀ, ਪਰ ਹੱਲ ਕੀ ਹੈ ਇਹਨਾਂ ਦੇ। ਅਸੀਂ ਹਮੇਸ਼ਾ ਆਪਣੀਆਂ ਵੀਡੀਓ ਦੇ ਵਿੱਚ NRI ਵੀਰਾਂ ਨੂੰ ਬੇਨਤੀਆਂ ਕਰਦੇ ਹਾਂ ਵੀ ਵੀਰੇ, ਜਦੋਂ ਵੀ ਭੈਣੋ ਸਾਡੀ ਉਹ ਵੀਰਾਂ ਨੂੰ ਬੇਨਤੀ ਆ NRIਆਂ ਨੂੰ ਵੀ ਜਦੋਂ ਵੀ ਪੰਜਾਬ ਤੇ ਕੋਈ ਵਿਪਤਾ ਪੈਂਦੀ ਹੈ, ਤੁਸੀਂ ਮੂਹਰੇ ਆਉਂਦੇ ਹੋ, ਤੁਸੀਂ ਹਮੇਸ਼ਾ ਸਾਥ ਦਿੰਦੇ ਹੋ, ਚਾਹੇ ਉਹ ਸੰਘਰਸ਼ ਦੀ ਗੱਲ ਆ, ਚਾਹੇ ਹੜ੍ਹ ਆ ਜਾਣ, ਚਾਹੇ ਕੋਈ ਜੋ ਮਰਜ਼ੀ ਹੋ ਜਾਵੇ। ਪਰ ਇੰਨੀਆਂ
ਚੀਜ਼ਾਂ ਕਰਨ ਦੇ ਬਾਵਜੂਦ ਵੀ ਜੇ ਸਾਰਾ ਕੁਝ ਠੀਕ ਨਹੀਂ ਹੋ ਰਿਹਾ। ਹਾਂ, ਆ ਦੇਖੋ ਪਰ ਅੱਜ ਹੁਣ ਆ ਦੇ ਕੁੜੀਆਂ ਜੇ ਤੁਸੀਂ ਆਪਣੇ ਪਿੰਡਾਂ ਨੂੰ ਸੰਭਾਲ ਲਈਏ ਨਾ ਆਪਾਂ, ਦੇਖੋ ਕਿੰਨਾ ਸੋਹਣਾ ਪਰਿਵਾਰ ਆ ਬੇਟੀਆਂ ਇਹਨਾਂ ਦੀਆਂ, ਬੇਟੀਆਂ ਆ ਭੂਆ ਮੁੱਕ ਗਈ ਆ ਆ ਕੁੜੀ ਮਰ ਗਈ, ਇਹ ਕਿਵੇਂ ਚੜਾਈ ਕਰ ਗਈ ਕੁੜੀ? ਆਹ ਕੁੜੀ ਦੇਖਿਓ, ਇਹ ਕੁੜੀ ਹੁਣ ਮੁੱਕ ਗਈ। ਆ ਮੌਕੀ ਹਾਂ ਦੇਖੋ ਕਿੰਨੀ ਸੋਹਣੀ ਕੁੜੀ ਆ। ਸਾਲ ਦੀ ਇਹਨੇ ਕਿੰਨਾ ਪੜ੍ਹੀ ਸੀ ਇਹ ਜੀ? ਐਮਪੀਐਡ ਕੀਤੀ ਹੋਈ ਸੀ ਇਹਨੇ, ਅੱਛਾ ਐਮਪੀਐਡ ਕੀਤੀ, ਉਸ ਤੋਂ ਬਾਅਦ ਚ ਫਿਰ ਬਸ ਨੌਕਰੀ ਵੀ ਕੀਤੀ ਇਹਨੇ। ਉਸ ਤੋਂ ਬਾਅਦ ਯੋਗਾ ਦਾ ਕੋਰਸ ਕੀਤਾ ਯੋਗਾ ਜੀ? ਦਾ ਕੋਰਸ ਪਟਿਆਲੇ ਕੀਤਾ ਇਹਨੇ ਸਾਲ ਦਾ। 1 ਸਾਲ ਦਾ। ਆ ਤੇ ਉਹ ਕੁੜੀ। ਪਰਿਵਾਰ ਤਾਂ ਬਹੁਤ ਸੋਹਣਾ ਹੈ। ਆ ਦੋਨੇ ਭੈਣਾਂ ਖੜੀਆਂ, ਇਹਨਾਂ ਦੇ ਵਿੱਚੋਂ ਕਿਹੜੀ ਕੁੜੀ ਮੁੱਕ ਗਈ ਆ? ਭੈਣਾਂ ਦੀ ਸਹੇਲੀ ਆ, ਸਹੇਲੀ ਆ ਵੱਡੀ ਆ, ਇਹ ਮੁੱਕ ਗਈ ਆ। ਆਹੀ ਮੁੱਕੀ ਆ? ਆ ਕੌਣ? ਇਹ ਸਹੇਲੀ ਕੋਈ ਹੋਊਗੀ। ਇਹ ਦੋਨੇ ਭੈਣਾਂ ਦੀ ਫੋਟੋ? ਆਹ ਕੁੜੀ ਮੁੱਕ ਗਈ ਜਿਹੜੀ, ਉਹਦੀਆਂ ਫੋਟੋਆਂ? ਉਹਦੀਆਂ। ਹਾਂ ਠੀਕ ਆ ਮਾਂ, ਠੀਕ ਆ। ਪਰਿਵਾਰ ਕਿੰਨਾ ਸੋਹਣਾ। ਮਾਂ ਕਿਵੇਂ ਸਾਰਾ ਕੁਝ ਖੇਰੂ ਖੇਰੂ ਹੋ ਗਿਆ ਹੈ? ਇਹ ਜੀ ਮਾਂ ਕੀ ਗਲਤੀ ਹੋ ਗਈ, ਕੀ ਹੋ ਗਿਆ ਹੈ ਜਿਹੜਾ ਇੰਨੇ ਸੋਹਣੇ ਨਿਆਣੇ? ਇਹਨੇ ਆ ਭੂਆ ਵਿਚਾਰੀ ਨੇ ਨਾ, ਮੈਂ ਧੰਨਾ ਵੀ ਇਹਨੂੰ ਵਿਚਾਰੀ ਨੂੰ ਭੂਆ ਦੱਸਦੀ ਆਈ ਰਾਜ। ਭੂਆ ਗੱਲ ਤਾਂ ਸੁਣ ਲਾ, ਕੋਈ ਨਾ ਬਾਥਰੂਮ ਕਰਨ ਗਿਆ ਹੈ ਭੂਆ, ਉਹ ਗਿਆ ਬਾਥਰੂਮ ਕਰਨ, ਗੱਲ ਤਾਂ ਸੁਣ ਲਾ, ਖਵਾਉਣੇ ਆ 1 ਮਿੰਟ ਆਉਂਦਾ ਬਾਥਰੂਮ ਕਰਕੇ। ਤੁਸੀਂ ਗੱਲ ਕਰਦੇ ਸੀਗੇ ਵੀ ਪੇਟ ਦੇ ਵਿੱਚ ਕੀ ਹੋਇਆ ਸੀ, ਕਿਵੇਂ ਬੱਚੇ, ਕਿੰਨੇ ਕੁੜੀਆਂ ਸੀ ਇਹਨਾਂ ਦੇ? 3 ਕੁੜੀਆਂ। ਉਹ ਆਇਆ ਨਹੀਂ ਹਜੇ ਬਾਥਰੂਮ ਕਰਕੇ, ਨਹੀਂ ਆਇਆ ਭੂਆ, ਅੰਦਰ ਹੀ ਹੈ ਬਾਥਰੂਮ ਚ। ਕਰ ਮੇਰੇ ਵੱਲ ਦੇਖ ਇੱਧਰ, ਪਹਿਲਾਂ ਜਿਹੜਾ ਬੱਚਾ ਹੋਣ ਵਾਲਾ ਸੀਗਾ ਉਹਦਾ ਅਬੋਰਸ਼ਨ ਕਰਾਤਾ ਸੀ। 4 ਮਹੀਨੇ ਦੀ ਸੀ ਵੀ 4 ਕੋਈ ਚੌਥੀ ਕੁੜੀ ਵੀ ਕੀ ਕਰ ਮੁੰਡਾ ਚਾਹੀਦਾ ਆ। ਹਾਂ, ਪਹਿਲਾਂ 3 ਕੁੜੀਆਂ ਸੀਗੀਆਂ। ਹਾਂ 3 ਕੁੜੀਆਂ ਸੀਗੀਆਂ ਤੇ ਚੌਥੀ ਵੀ ਸੀਗੀ, ਉਹਦਾ ਅਬੋਰਸ਼ਨ ਤੀਜੀ ਕੁੜੀ ਕਿੱਥੇ ਗਈ ਹੁਣ? ਤੇ ਉਹ ਮੁੱਕ ਗਈ, ਉਹ ਵੀ ਕੁੜੀ ਤੀਜੀ ਵੀ। ਉਹ ਕਿਵੇਂ ਮੁੱਕ ਗਈ? ਕੁੜੀ ਗਈ ਬਿਮਾਰ ਟੱਟੀਆਂ ਉਲਟੀਆਂ ਦੇ ਨਾਲ ਮੁੱਕ ਗਈ। ਉਹ ਮੁੱਕ ਗਈ। ਛੋਟੀ ਜਿਹੀ ਸੀ, 2 ਸਾਲ ਦੀ ਸੀ। ਜਿਹੜਾ ਅਬੋਰਸ਼ਨ ਕਰਾਇਆ ਸੀ, ਮਾਸਟਰ ਜੀ ਨੇ ਕਰਾਇਆ ਸੀ? ਫਿਰ ਉਹ ਇਹਨ ਕਰਾਇਆ ਸੀ ਵੀ ਪੁੱਤ ਚਾਹੀਦਾ ਆ। ਵੀ ਪੁੱਤ ਚਾਹੀਦਾ। ਹਾਂ ਤੇ ਮੁੰਡਾ, ਉਹ ਕਹਿੰਦੀ ਮੇਰੇ ਤਾਂ ਮੁੰਡਾ ਜੰਮਣਾ ਹੀ ਨਹੀਂ, ਘਰ ਵਾਲੀ ਕਹਿੰਦੀ ਤੇ ਮੈਂ ਨਹੀਂ ਵੀ ਸਫਾਇਆ ਕਰਦਾ, ਮੇਰੇ ਮੁੰਡਾ ਕਿੱਥੇ ਜੰਮਣਾ ਹੈ। 3 ਮਹੀਨੇ ਇਦਾਂ ਲੰਮੀ ਪਈ ਰਹੀ ਆ ਮੰਜੇ ਦੇ ਉੱਤੇ। ਹੋ ਮੇਰੇ 3 ਮਹੀਨੇ ਹਿੱਲਣਾ ਨਹੀਂ, ਬਸ ਇਦਾਂ ਪਈ ਰਹਿਣਾ। ਇੱਟਾਂ ਥੱਲੇ ਪਿੱਟੀਆਂ ਹੋਣੀਆਂ ਵੀ ਮੁੰਡਾ ਚਾਹੀਦਾ, ਪਤਾ ਵੀ ਮੁੰਡਾ ਜੰਮਣਾ ਹੈ। 2 ਇੱਟਾਂ ਦੇ ਕੇ ਮੰਜਾ ਆਇਆ ਤਾਂ ਚੱਕ ਛੱਡਣਾ ਵੀ ਇਹ ਖਰਾਬਾਂ ਨਾ ਹੁੰਦੇ। ਫਿਰ ਇਹਦਾ ਮੁੰਡੇ ਨੂੰ ਗੁੱਸਾ ਆਉਂਦਾ ਸੀ, ਕੁੜੀਆਂ ਨੂੰ ਪੈਂਦਾ ਸੀ ਤੇ ਸ਼ਹਿਰ ਚਲ ਗਈਆਂ। ਇਹ ਨਹੀਂ ਕਿਹਾ ਵੀ ਜੇ ਗੁੱਸਾ ਆਉਂਦਾ ਆ ਰਲ ਮਿਲ ਕੇ ਇਹਦਾ ਇਲਾਜ ਕਰਾਈਏ। ਰਮਨ ਗੁੱਸਾ ਆਉਂਦਾ ਸੀ ਵੀ ਉਹ ਮਾਰਦਾ ਸੀ ਨਾ ਇਹ ਉਹਨਾਂ ਨੂੰ, ਇਹਦਾ ਤੁਹਾਡੇ ਸਾਹਮਣੇ ਜਾਂਦਾ ਸੀ। ਇੰਨਾ ਹਾਰਿਆ ਵੀ ਨਹੀਂ ਸਾਹਮਣੇ। ਅੱਜ ਹੁਣ 6 ਜਣਿਆਂ ਨੇ ਮਸਾਂ ਕਾਬੂ ਕੀਤਾ ਬੇਬੀ। ਬਸ ਫਿਰ ਉਦੋਂ ਤਾਂ ਜਵਾਨੀ ਸੀ ਨਾ, ਉਦੋਂ ਤਾਂ ਉਹ ਤਾਂ ਕੁੜੀਆਂ ਨੂੰ ਇੰਨਾ ਪੈਂਦਾ ਹੁੰਦਾ ਸੀ ਤੇ ਲੜਦਾ ਹੁੰਦਾ ਸੀ ਤੇ ਕੁੜੀਆਂ ਫਿਰ ਸ਼ਹਿਰ ਰਹਿਣ ਡਿਆ ਪਿਆ। ਖਰਚੇ ਤੋਂ ਕਦੀ ਤੰਗੀ ਦਿੱਤੀ ਹਾਲਤ ਕੁੜੀ। ਦੇਖੋ ਇਨਸਾਫ ਕੁਦਰਤ ਦਾ। ਕਰੋਨਾ ਵਿੱਚ ਐਕਟ ਹੈ ਜੀ, ਸਾਲ ਪਿਛਲੇ ਸਾਲ ਹੀ ਇਹ ਜੂਨ 3 ਜੂਨ ਨੂੰ 2020 ਨੂੰ 2020 3 ਜੂਨ ਨੂੰ। ਦੇਖੋ ਇੱਕ ਵਿਆਹ ਤੀ ਆ ਨਾ, 2 ਧੀਆਂ ਬਾਪੂ ਦੀਆਂ ਸੀਗੀਆਂ, ਜਿਹੜੀਆਂ ਸੁੱਖੇ ਦੀਆਂ ਭੈਣਾਂ ਸੀ ਜਿਹੜੀਆਂ 2। ਇੱਕ ਤਾਂ ਸੁਸਾਈਡ ਕਰ ਗਈ ਆ ਪਿਛਲੇ ਸਾਲ, ਕਿਸੇ ਤੋਂ ਪਿਛਲੇ ਸਾਲ। ਇੱਕ ਪਹਿਲਾਂ ਛੋਟੀ ਹੁੰਦੀ ਹੋਈ ਚੜ੍ਹਾਈ ਕਰ ਗਈ ਸੀ, ਦੱਸਦੇ ਬਿਮਾਰ ਹੋ ਗਈ। ਤੇ ਉਸ ਤੋਂ ਪਹਿਲਾਂ ਰਸਤੇ 'ਚ ਭੂਆ ਦੱਸਦੀ ਆਈ ਆ ਵੀ 2 ਕੁੜੀਆਂ ਬਾਪੂ ਨੇ ਪੇਟ ਦੇ ਵਿੱਚ ਹੀ ਖਤਮ ਕਰਵਾਤੀਆਂ ਸੀ ਵੀ ਮੈਨੂੰ ਮੁੰਡਾ ਚਾਹੀਦਾ, ਟੈਸਟ ਕਰਵਾ ਕੇ। ਤੇ ਜਦੋਂ ਰੱਬ ਨੇ ਮੁੰਡਾ ਦਿੱਤਾ, ਤੁਸੀਂ ਦੇਖੋ ਸਜ਼ਾ। ਤੇ ਮੁੰਡਾ ਦੇ ਕੇ ਵੀ ਖੋਲਿਆ ਕਿਸਮ ਦਾ, ਉਹੀ ਮੁੰਡਾ ਕੁੱਟਦਾ ਰੋਜ਼, ਤੇ ਉਹਦਾ ਦਿਮਾਗ ਖਤਮ ਆ। ਵਾਹ ਕੁਦਰਤ, ਉਹ ਰੱਬ ਦੇ ਰੰਗ ਆਪਾਂ ਸਮਝ ਨਹੀਂ ਸਕਦੇ। ਇਹੀ ਤਾਂ ਬੇਨਤੀਆਂ ਕਰਦੇ ਆ ਭਰਾਵੋ ਵੀ ਜਿੰਨੀ ਕੁ ਆਪਾਂ ਨੂੰ ਅਕਲ ਹੈਗੀ ਆ ਨਾ, ਉਹ ਵੀ ਛੱਡ ਦਿਓ, ਤੁਸੀਂ ਉਹਦੇ ਸਹਾਰੇ ਛੱਡ ਦਿਓ। ਜਿੱਧਰ ਨੂੰ ਉਹ ਲਈ ਜਾਂਦਾ, ਬਸ ਆਪਣੀ ਕਿਰਤ ਕਰੋ, ਸੱਚੇ ਮਨ ਨਾਲ ਕਰੋ। ਅਸੀਂ ਬਥੇਰਾ ਕੁਛ ਕੀਤਾ ਪੁੱਠੇ ਸਿੱਧੇ, ਐਵੇਂ ਕਹੀਏ ਅਸੀਂ ਬਥੇਰੀਆਂ ਪੁੱਠੀਆਂ ਸਿੱਧੀਆਂ ਕੀਤੀਆਂ, ਕੋਈ ਬਾਹ ਨਹੀਂ ਚੱਲੀ। ਪਰ ਜਦੋਂ ਦੇ ਸੱਚ ਦਾ ਫੜਿਆ, ਗੁਰੂ ਨੇ ਏਡੀ ਕਿਰਪਾ ਕੀਤੀ ਆ। ਦੇਖੋ ਆ ਧੀ ਆ ਬਾਪੂ ਦੀ ਵਿਚਾਰੀ ਆ, ਦੁਨੀਆ ਤੋਂ ਚਲੇ। ਕੀ ਨਾਂ ਸੀ ਇਹਦਾ ਜੀ? ਹਰਪਿੰਦਰ ਕੌਰ। ਹਰਪਿੰਦਰ ਕੌਰ ਲਿਖਿਆ ਹੋਇਆ ਉੱਪਰ। ਐਮਪੀਐਡ ਕੀਤੀ ਉਹ ਖੇਡਾਂ ਦੀ, ਸਾਲ ਦਾ ਯੋਗਾ ਦਾ ਕੋਰਸ ਸੀ। ਹਰਪਿੰਦਰ ਕੌਰ ਤੁਰ ਗਈ ਇਸ ਦੁਨੀਆ ਤੋਂ। ਕਿੰਨੀ ਸੋਹਣੀ ਕੁੜੀ ਆ, ਕਿੰਨੀ ਸਿਆਣੀ ਕੁੜੀ ਆ। ਯੋਗਾ ਦਾ ਕੋਰਸ ਕੀਤਾ, ਪਟਿਆਲੇ ਕੱਲੀ ਰਹੀ। ਕੀ ਕੀਤਾ ਸੀ ਕੋਰਸ? ਕਾਹਦਾ ਕੀਤਾ ਸੀ? ਬੀਪੀਐਡ ਐਮਪੀਐਡ ਬੀਪੀਐਡ ਤੇ ਐਮਪੀਐਡ ਕੀਤੀ। ਫਿਰ ਸਾਲ ਯੋਗਾ ਪਟਿਆਲੇ ਯੋਗਾ ਦਾ ਕੋਰਸ ਕੀਤਾ।
ਫਿਰ ਇਹ ਉੱਥੇ ਬਰੇਟੇ ਪੜ੍ਹਾਉਂਦੀ ਵੀ ਰਹੀ, ਮਾਨਸੇ ਦੇ ਕੋਲੇ ਬਰੇਟਾ ਵਾ, ਉੱਥੇ ਵੀ ਪੜ੍ਹਾਇਆ ਇਹਨੇ 1 ਸਾਲ। ਤੇ ਫਿਰ ਪਤਾ ਨਹੀਂ ਕੀ ਦਿਮਾਗ ਤੇ ਆਇਆ, ਕੀ ਇਹਨੇ ਸੁਸਾਈਡ ਕਿੱਦਾਂ ਕਰ ਲਈ? ਮੈਂ ਲਟਕ ਗਈ ਸੀਗੀ ਜਾਂ ਕੁਝ ਖਾ ਲਿਆ ਸੀ ਜ਼ਹਿਰ ਰੱਬ ਜੂਰ? ਜਾਣੇ, ਹੁਣ ਮਾਂ ਨੂੰ ਪਤਾ ਹੋਊਗਾ। ਇਹਨੂੰ ਤੁਹਾਨੂੰ ਦੱਸਿਆ ਤਾਂ ਹੋਊਗਾ ਹੀ ਨਾ। ਬਾਹਰ ਸੱਦਿਆ ਵੀ ਨਹੀਂ ਦਾਦਾ ਦੇ ਮਾਂ ਨੇ, ਫਿਰ ਰੌਲਾ ਪਾਊਗਾ ਬਈ ਦਾ ਪੁਲਿਸ ਪਾਸ ਕਰੂਗੀ। ਰੱਬ ਜਾਣੇ ਹੁਣ ਕੀ ਗੱਲ ਹੋਈ ਹੈ। ਅੱਛਾ, ਸੰਸਕਾਰ ਤੇ ਵੀ ਨਹੀਂ ਸੱਦਿਆ ਤੁਹਾਨੂੰ? ਕਈ ਤਾਂ ਕਹਿੰਦੇ ਮਾਨਸਿਕ ਵੀ ਏਦਾਂ ਦੇਖੀ ਆ ਕਈਆਂ ਨੇ ਬਈ ਏਦਾਂ ਤੁਰ ਜਾਂਦੀ ਗੱਲਾਂ ਵੀ ਦਿਮਾਗ ਤੇ ਅਸਰ ਕਰ ਗਈ ਸੀ, ਵੀ ਤੁਰ ਜਾਂਦੀ ਏਦਾਂ ਬੱਸਾਂ ਦੇ ਅੱਡੇ 'ਚ ਏਦਾਂ ਗੱਲਾਂ ਕਰਦੀ ਹੁੰਦੀ ਸੀ। ਪਹਿਲਾਂ ਡੈਡੀ ਨਾਲ ਗੱਲਾਂ ਕਰਦੀ ਸੀ ਮਾਰ ਤੋਂ ਪਹਿਲਾਂ। ਉਹ ਪਾਣੀ ਪਿਲਾ ਲਓ ਧੀਰੂ ਓਏ। ਤੋਂ ਪਹਿਲਾਂ ਫੇਰ ਬਈ ਪਾਣੀ ਕਿਤੇ ਧੀਰੂ ਨੂੰ ਮੈਂ ਆਉਂਦੇ ਸਾਰੇ ਕਿਹਾ ਸੀ ਪਾਣੀ ਪਿਆਉਣ ਨੂੰ। ਵੀ ਦਿਮਾਗ ਤੇ ਕਰ ਗਈ ਕਹਿੰਦੇ ਵੀ। ਚਲੋ ਸੁੱਖਾ ਆ ਗਿਆ ਸੁੱਖਾ ਬੇਬੇ। ਆਹ ਫੋਟੋ ਮੈਂ ਸਾਂਭ ਲਵਾਂ। ਅੱਛਾ ਮੈਂ ਹੁਣ ਰੋਟੀ ਤੋਂ ਬਗੈਰ ਨਹੀਂ ਔਰੇ ਪ੍ਰਸ਼ਾਦਾ ਛਕਾਉਣ ਲੱਗੇ ਹਾਂ। ਪਹਿਲਾਂ ਪ੍ਰਸ਼ਾਦਾ ਛਕਾਊਗਾ ਕੱਤ ਪਾ ਕੇ। ਭੂਆ ਦੇਖੋ ਕਿੰਨਾ ਫਿਕਰ ਕਰਦੀ ਆ ਨਾ। ਤੇ ਪਰ ਪਿੰਡ ਦੇ ਲੋਕਾਂ ਦਾ ਕੁਛ ਇਹ ਵੀ ਸੀਗਾ, ਭੂਆ ਤੇ ਮੰਨ ਲਓ ਇਲਜ਼ਾਮ ਸਾਰੇ ਕਹਿੰਦੇ ਸੀ ਵੀ ਇਹਨੇ ਇਹਨਾਂ ਨੂੰ ਇਦਾਂ ਦਾ ਕੀਤਾ ਹੋਇਆ। ਭੂਆ ਘਰੋਂ ਨਹੀਂ ਸੀ ਨਿਕਲਣ ਦਿੰਦੀ, ਬੱਚੇ ਨੂੰ ਲੋਲਾ ਰੱਖਿਆ ਜਿਵੇਂ ਕਹਿੰਦੇ ਬੜਾ ਪਿਆਰਾ। ਉੱਦਾਂ ਘਰੋਂ ਸਕੂਲ ਕਾਲਜ ਜਾਂਦਾ ਸੀ, ਕਹਿੰਦੇ ਜਦੋਂ ਸਕੂਲ ਜਾਂਦਾ ਸੀ ਉਦੋਂ ਤਾਂ ਪਿੰਡ 'ਚ ਹੀ ਸੀਗਾ ਤੇ ਉਹਦਾ ਧਿਆਨ ਰੱਖਦੇ, ਸਕੂਲੇ ਵੀ ਨਾਲ ਹੀ ਜਾਂਦੀ ਸੀ ਭੂਆ। ਫਿਰ ਜਦੋਂ ਕਾਲਜ ਜਾਣ ਲੱਗ ਗਿਆ, ਇਹ ਕਾਲਜ ਪੜ੍ਹਨ ਜਾਂਦਾ ਤੇ ਭੂਆ ਸਾਰਾ ਦਿਨ ਬਾਹਰ ਬੈਠੀ ਰਹਿੰਦੀ ਕਾਲਜ ਦੇ। ਜਦੋਂ ਕਾਲਜ ਚੋਂ ਬਾਹਰ ਆਉਂਦਾ ਤੇ ਫਿਰ ਨਾਲ ਲੈ ਕੇ ਬੱਸ ਚੜ੍ਹ ਕੇ ਆਉਂਦੀ। ਇੰਨਾ ਜ਼ਿਆਦਾ ਪਹਿਰਾ ਸੀਗਾ ਆਪਦੇ ਭਤੀਜੇ ਤੇ, ਸਖਤ ਪਹਿਰਾ। ਤੇ ਘਰੋਂ ਬਾਹਰ ਨਹੀਂ ਸੀ ਜਾਣ ਦਿੱਤਾ ਜਾਂਦਾ ਸਾਰਾ ਦਿਨ ਜਦੋਂ ਆ ਜਾਂਦਾ ਸੀ। ਘਰੇ ਕਿਤਾਬਾਂ ਕਤੂਬਾਂ ਆਪਾਂ ਦੇਖੀਆਂ ਹੀ ਆ, ਕਿੰਨੀਆਂ ਨਾਵਲ ਉੱਥੇ, ਕਿੰਨੀਆਂ ਮੰਨ ਲਓ ਮੈਗਜ਼ੀਨ ਉੱਥੇ ਪਏ ਸੀ, ਕਿੰਨੇ ਇੰਟੈਕਚੁਅਲੀ ਚੀਜ਼ਾਂ ਪਈਆਂ ਸੀ। ਪਰ ਇਹ ਸਭ ਕੁਛ ਹੋਣ ਦੇ ਬਾਵਜੂਦ ਇੰਨੀ ਨੌਲੇਜ ਆ ਪਿਓ ਪੁੱਤਾਂ ਨੂੰ ਦੁਨੀਆ ਦੀ ਪੂਰੀ। ਜਿਹੜੀ ਖੇਡ ਬਾਰੇ ਪੁੱਛ ਲਓ, ਜਿਹੜੇ ਖਿਡਾਰੀ ਬਾਰੇ ਪੁੱਛ ਲਓ, ਕੋਈ ਮੰਤਰੀ ਬਾਰੇ ਪੁੱਛ ਲਓ, ਲੀਡਰ ਬਾਰੇ ਪੁੱਛ ਲਓ, ਸਭ ਪਤਾ। ਪਰ ਜੇ ਨਹੀਂ ਸਿੱਖ ਪਾਇਆ ਸੁੱਖਾ, ਇੱਕ ਚੀਜ਼ ਨਹੀਂ ਸਿੱਖ ਪਾਇਆ, ਜ਼ਿੰਦਗੀ ਜਿਉਣ ਦੀ ਜਾਂਚ, ਇਸ ਦੁਨੀਆ ਦੇ ਵਿੱਚ ਸਫ਼ਰ ਕਰਨ ਦੀ ਜਾਂਚ। ਕਿਤੇ ਨਾ ਕਿਤੇ ਸੁੱਖਾ ਉਹ ਚੀਜ਼ ਤੋਂ ਵਾਂਝਾ ਰਹਿ ਗਿਆ। ਉਹ ਧੱਕੇ ਖਾ ਕੇ ਆਉਂਦੀ ਅਕਲ। ਉਹ ਅਕਲ ਆ ਨਾ ਜਿਹੜੀ, ਉਹ ਅਕਲ ਕਿਤਾਬਾਂ 'ਚੋਂ ਨਹੀਂ, ਉਹ ਪ੍ਰੈਕਟੀਕਲ 'ਚੋਂ ਆਉਂਦੀ ਆ। ਉਹ ਅਕਲ ਅੱਜ 31-32 ਸਾਲ ਦੇ ਹੋਏ ਸੁੱਖੇ ਨੂੰ ਨਹੀਂ ਹੈਗੀ, ਉਹਨੂੰ ਮਿਲ ਹੀ ਨਹੀਂ ਸਕੀ ਉਹ ਚੀਜ਼। ਤੇ ਅੱਜ ਕੈਂਪ ਆ ਜੀ ਕੱਲ ਨੂੰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਆਏ ਤੁਸੀਂ? ਕਿਵੇਂ ਆ? ਪਹਿਲੇ ਨਾਲੋਂ ਫਰਕ ਆ? ਹਾਂਜੀ ਹਾਂਜੀ ਠੀਕ ਹੈ। ਚਲੋ ਸਤਿ ਸ਼੍ਰੀ ਅਕਾਲ ਭੈਣੇ। ਪਿੰਡ ਤਕੜੀ ਹੈ ਭਾਈ ਤੂੰ? ਲੈ ਮੈਂ ਤਾਂ ਪਛਾਣੀ ਇਹਨੂੰ ਤਾਂ ਜਮਾਂ ਹੀ ਠੀਕ ਹੋ ਗਈ ਹੁਣ। ਐ ਭੈਣ ਮੇਰੀ ਸਤਿ ਸ਼੍ਰੀ ਅਕਾਲ। ਕਿਵੇਂ ਮੁੰਡਾ ਤੇਰਾ ਬਾਈ? ਠੀਕ ਹੈ ਵਾ? ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਹਾਂਜੀ ਬਾਪੂ ਜੀ ਠੀਕ ਹੋ ਹੁਣ? ਹਾਂਜੀ ਮੱਕਿਆ ਹੋਇਆ ਹੁਣ ਇਹਦੀ ਦਵਾਈ ਦੇ ਠੀਕ ਆ। ਪਹਿਲੇ ਨਾਲੋਂ ਫਰਕ ਆ? ਆਜਾ ਬੇਟੇ। ਪਹਿਲੀ ਵਾਰ ਆਏ ਹੋ? ਅੱਛਾ ਕੋਈ ਨਾ ਬਾਪੂ, ਤਾਂ ਹੀ ਤੈਨੂੰ ਕੋਈ ਨਾ, ਜਾਣਦਾ ਕਰਕੇ ਤੈਨੂੰ ਤਾਂ ਕੋਈ ਨਾ ਬਾਪੂ, ਫਿਕਰ ਨਾ ਕਰ ਤੂੰ, ਫਿਕਰ ਨਾ ਕਰ। ਸਤਿ ਸ਼੍ਰੀ ਅਕਾਲ। ਕਰਨਾ ਸਾਰਿਆਂ ਦਾ ਹੋ ਜਾਣਾ, ਟੈਨਸ਼ਨ ਨਾ ਲੈ ਬਾਪੂ। ਓਏ ਹਾਂ ਵੀ ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਮਾਂ। ਤਕੜੀ ਆ? ਕਿਵੇਂ ਆ ਹੁਣ? ਅੱਗੇ ਨੂੰ ਤਾਂ ਠੀਕ ਹੈ ਜੀ। ਤੇ ਹਰੀ ਜੀ ਗੋਲੀ ਦੇ ਦਿੰਦੇ ਸਾਨੂੰ, ਮੈਂ ਨਾਲ ਵੀ ਲਈਆਂ ਤੇ ਨਕਸੀਰ ਬਹੁਤ ਛੁੱਟਦੀ ਹੈ ਇਹਦੀ। ਕੋਈ ਨਾ ਮਾਂ, ਇਹ ਦਵਾਈਆਂ ਗਰਮ ਹੁੰਦੀਆਂ ਥੋੜੀ ਜਿਹੀ, ਆਪਾਂ ਡਾਕਟਰ ਨਾਲ ਗੱਲ ਕਰਾਂਗੇ, ਐਤੀ ਸੈੱਟ ਹੋ ਜੂਗੀ। ਠੀਕ ਆ? ਠੀਕ ਹੈ। ਕੋਈ ਗੱਲ ਨਹੀਂ। ਸਤਿ ਸ਼੍ਰੀ ਅਕਾਲ ਬਾਈ ਜੀ। ਹੋਰ ਬਾਈ ਜੀ? ਹਾਂ ਬਈ ਕਿਵੇਂ ਆ? ਠੀਕ ਰੱਬ ਸਿਆ। ਹਾਂਜੀ ਇਹਨੂੰ ਦਿਖਾਉਣਾ ਜੀ ਆਪਾਂ, ਦਿਮਾਗ ਨੂੰ ਬੁਖਾਰ ਹੋ ਜਾਂਦਾ ਜੀ, ਤੇ ਦਿਮਾਗ ਨੂੰ ਬੁਖਾਰ ਨਾਲ ਦੌਰਾ ਜਿਹਾ ਪੈ ਜਾਂਦਾ। ਪਹਿਲੀ ਵਾਰ ਆਏ ਤੁਸੀਂ? ਹਾਂਜੀ ਪਹਿਲੀ। ਕਿੱਥੋਂ ਆਏ ਹੋ? ਮੱਛੀਵਾੜਾ ਸਾਹਿਬ। ਵਾਹਿਗੁਰੂ ਮਿਹਰ ਕਰਨਗੇ ਬਾਈ, ਫਿਕਰ ਨਾ ਕਰੋ। ਸਵੇਰੇ ਆਪਾਂ ਕਰਦੇ ਹਾਂ ਨਾ। ਬੈਠੋ ਤੁਸੀਂ, ਬੈਠੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ, ਤੁਸੀਂ ਸਾਰੇ ਇੱਥੇ ਆਏ ਹੋ। ਉਹ ਕੀ ਹਾਲ ਨੇ? ਠੀਕ ਆ? ਠੀਕ ਆ ਹੁਣ ਤੂੰ? ਹੋਰ ਠੀਕ ਆ ਤੂੰ? ਸਿਆ ਗੰਦਾ ਬਿਮਾਰ ਹੋਇਆ ਸੀ। ਬਿਮਾਰ ਹੋਇਆ ਤੂੰ? ਤੂੰ ਮੈਂ ਠੀਕ ਆ ਹੁਣ, ਮੈਂ ਠੀਕ ਆ। ਤੂੰ ਮੈਨੂੰ ਅਰਦਾਸ ਕੀਤੀ ਸੀ ਠੀਕ ਹੋਣ ਦੀ? ਹਾਂ ਮੈਂ ਠੀਕ ਹੋ ਗਿਆ। ਫਿਰ ਤੇਰਾ ਕੀ ਨਾਮ ਆ? ਹੈਪੀ ਹੈਪੀ। ਹੈਪੀ ਤੂੰ ਅਰਦਾਸ ਕਰਿਆ ਕਰ ਵੀ ਮੇਰਾ ਬਾਈ ਠੀਕ ਹੋ ਜਾਵੇ, ਮੈਂ ਠੀਕ ਹੋ ਜਾਵਾਂ। ਠੀਕ ਆ? ਹਾਂਜੀ। ਜਦੋਂ ਹੈਪੀ ਨੂੰ ਪਹਿਲੀ ਵਾਰ ਲੈ ਕੇ ਆਏ ਸੀ ਇਹਦੇ ਮੰਮੀ ਤੇ ਅੱਜ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਸਤਿ ਸ਼੍ਰੀ ਅਕਾਲ। ਹੈਪੀ ਆ ਬੇਟੀ ਨੂੰ ਲੈ ਕੇ ਆਇਆ। ਹਾਂ ਭਾਈ ਕਿਵੇਂ ਕੁੜੀਏ? ਤੇਰਾ ਕੀ ਨਾਮ ਆ? ਨਾਮ ਦੱਸ। ਨਾਮ ਕੀ ਹੈ ਪੁੱਤ? ਹੈ ਉੱਚੀ ਬੋਲ। ਆਸ਼ਾ। ਕੋਈ ਨਾ ਆਸ਼ਾ, ਮਹਾਰਾਜ ਤੇਰੀ ਆਸਾ, ਹਰ ਆਸਾ ਪੂਰੀ ਕਰਨਗੇ, ਤੇਰੇ ਮਾਂ ਬਾਪ ਦੀ, ਤੇਰੇ ਪਰਿਵਾਰ ਦੀ। ਠੀਕ। ਆਓ ਸਤਿ ਸ੍ਰੀ ਅਕਾਲ। ਔਰ ਕਿਵੇਂ ਆ ਭਾਈ? ਠੀਕ ਆ ਅੰਮ੍ਰਿਤਸਰ ਵਾਲੀਏ ਕੁੜੀਏ?
ਇਹ ਭੈਣ ਸਾਨੂੰ ਅੰਮ੍ਰਿਤਸਰ ਤੋਂ ਮਿਲੀ ਸੀ, ਮਾਂਜਦੀ ਰਹੀ ਹਾਂ ਭਾਂਡੇ ਮਾਂਜਦੀ ਰਹੀ ਆ। ਇਹ ਭੈਣ ਅੰਮ੍ਰਿਤਸਰ ਤੋਂ ਮਿਲੀ ਸੀ ਜੀ ਸਾਨੂੰ ਅੱਜ ਤੋਂ 2 ਸਾਲ ਪਹਿਲਾਂ, 2.5 ਸਾਲ। ਬਿਨਾਂ ਕੱਪੜਿਆਂ ਤੋਂ ਬਹੁਤ ਮਾੜੇ ਹਾਲਾਤ ਸੀਗੇ, ਜਿੱਥੇ ਪਈ ਸੀ ਸੜਕ ਤੇ ਨਾ ਉਹਨਾਂ ਨੇ ਵੀ ਚੱਕ ਕੇ ਪਰੇ ਸਿੱਟਿਆ ਹੁੰਦਾ ਸੀ ਇਹਨੂੰ। ਤਾਂ ਫਿਰ ਸਾਡੇ ਵਲੰਟੀਅਰਾਂ ਨੂੰ ਪਤਾ ਲੱਗਿਆ, ਅਸੀਂ ਉੱਥੇ ਟੀਮ ਦੇ ਮੈਂਬਰ ਭੇਜੇ, ਉੱਥੋਂ ਲੈ ਕੇ ਆਏ ਭੈਣ ਨੂੰ, ਬੰਨ੍ਹ ਕੇ ਲੈ ਕੇ ਆਏ ਮੁੰਡੇ ਉੱਥੋਂ। ਇੰਨੀ ਅਗਰੈਸਿਵ ਸੀ ਭੈਣ, ਜਟਾਂ ਬਣੀਆਂ ਹੋਈਆਂ, ਬਹੁਤ ਬੁਰੇ ਹਾਲ ਸੀ। ਉਸ ਤੋਂ ਬਾਅਦ ਫਿਰ ਥੋੜਾ ਠੀਕ ਹੋਈ, ਦਵਾਈ ਚੱਲੀ, ਫਿਰ ਇਹਨੇ ਆਪਣਾ ਐਡਰੈਸ ਦੱਸਿਆ। ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਅਸੀਂ ਮਨਸਾ ਪਿੰਡ ਦਾ ਜ਼ਿਲ੍ਹਾ ਮਨਸਾ, ਡੈਡੀ ਦਾ ਪਿੰਡ ਹੈ। ਪਿੰਡ ਤਾਂ ਉਹ ਮਤਲਬ ਜ਼ਿਲ੍ਹਾ ਕਿਹੜਾ? ਇਹ ਫਿਰੋਜ਼ਪੁਰ ਜ਼ਿਲ੍ਹਾ ਆ ਲੋਈਆਂ। ਘਰ ਵਾਲਾ ਕਿੱਥੇ ਤੇਰਾ? ਆ ਇੱਥੇ ਬੈਠਾ, ਉਹ ਬੈਠਾ। ਆਈ ਬਈ ਉਰੇ ਭਾਈ ਪ੍ਰਾਹੁਣੇ ਆ, ਉਰੇ ਆ ਜਾ। ਜਦੋਂ ਇਹਨੂੰ ਭੈਣ ਕਹਿੰਦੇ ਆ ਤੇ ਫਿਰ ਉਹਦਾ ਪ੍ਰਾਹੁਣਾ ਆਪੇ ਹੀ ਬਣ ਗਿਆ ਜੀ ਸਾਡਾ। ਤੇ ਉਹ ਬਾਈ ਪਹਿਲਾਂ ਪ੍ਰਾਹੁਣਾ ਬਣਦਾ ਵੀ ਹੈ ਭਾਈ ਉਹ, ਕਿਉਂਕਿ ਉਹ ਪੂਰਾ ਆਕੜ ਕੇ ਇੱਥੇ ਸਾਡੇ ਕੋਲੋਂ ਲੈ ਕੇ ਆਂਦਾ ਚੀਜ਼ਾਂ ਚੂਜ਼ਾਂ ਜੋ ਚਾਹੀਦਾ ਹੁੰਦਾ ਪ੍ਰਾਹੁਣੇ ਨੇ। ਹਾਂ ਵੀ ਪ੍ਰਾਹੁਣੇ ਹੁਣ ਸ਼ਰਾਬ ਤਾਂ ਨਹੀਂ ਪੀਂਦਾ, ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਪ੍ਰਾਹੁਣਿਆਂ ਨੂੰ ਕੁੱਟਦੇ ਵੀ ਆ ਫਿਰ। ਪਰ ਜੇ ਹੁਣ ਤੂੰ ਸਾਡੀ ਭੈਣ ਨੂੰ ਤੰਗ ਕੀਤਾ, ਦੇਖ ਲੈ ਮਸਾਂ ਠੀਕ ਹੋਈ ਆ ਉਹ। ਮੇਰੇ ਨਾਲ ਕੰਮ ਕਰਦੀ ਰਹੀ ਹੈ। ਹਾਂ ਹੁਣ ਪੀਂਦਾ ਸ਼ਰਾਬ? ਸੱਚੀ ਦੱਸਣੀ ਹੈ? ਹਾਂ ਦਿਹਾੜੀ ਕਰੀਦਾ ਹੁਣ। ਹਾਂ ਸ਼ਰਾਬ ਪੀਂਦਾ? ਸ਼ਰਾਬ ਤਾਂ ਪੀਂਦਾ। ਹਾਂ ਬਈ ਕभी ਪਿੱਛੂ ਦੇਖ ਲੈ ਫਿਰ ਫਿਰੋਜ਼ਪੁਰੀਆ ਹੈ। ਹੁਣ ਤੇ ਦੋਈਆਂ ਚੱਕ ਚੁਪੜੀ ਬਾਈ ਬਣ ਕੇ ਛੱਡ ਦੇ, ਕੀ ਹਾਲ ਹੋ ਗਿਆ ਸੀ। ਕਿਸੇ ਦੀ ਮੋਟਰ ਇਹ ਵਿਚਾਰੀ ਕਿੰਨੀ ਮਾੜੀ ਹਾਲਤ ਸੀ ਉਦੋਂ। ਕਿਸੇ ਦੀ ਮੋਟਰ ਤੇ ਬੈਠੇ ਮੋਟਾਂ ਵੀ ਬਣਵਾਤੀਆਂ ਤੇ ਥਾਂ ਸਾਡੀ ਆਦੀ ਵੱਡੀ ਓਟ ਵੀ ਬਣਵਾ ਲਈ। ਤੇ ਅਸੀਂ ਕਿਸੇ ਖਿੱਚੀ ਜਾਂਦੇ ਵੀ ਨਾਲੇ ਖਿੱਚੀ ਜਾਂਦਾ ਤੇਰੀ ਹੁਣ। ਕਿੱਥੇ ਗਿਆ ਮੁੰਡਾ? ਕਿੱਥੇ ਆਪਣਾ ਤੇਰਾ ਬੇਟਾ? ਉਰਿਆ ਪੁੱਤ, ਉਰਿਆ ਭੱਜ ਕੇ। ਅਸੀਂ ਮੋਟਰ ਕਿਸੇ ਦੀ ਬੈਠੇ ਆ ਵੀ ਤੇ ਸਾਡੀ ਥਾਂ ਕੋਈ ਨਾ ਹੌਲੀ ਹੌਲੀ ਮਹਾਰਾਜ ਕਿਰਪਾ ਕਰਨਗੇ। ਆਲੇ ਤੇਰਾ ਪੁੱਤ ਲੈ ਕੇ ਨਿਕਲ ਗਿਆ। ਸਤਿ ਸ੍ਰੀ ਅਕਾਲ ਭੈਣੇ। 7ਵੀਂ ਕਲਾਸ ਚ ਹੋ ਗਿਆ ਤੂੰ? ਹਾਂ ਕੀ ਨਾਂ ਤੇਰਾ? ਸੁਨੀਲ। ਸੁਨੀਲ ਸਾਡਾ 7ਵੀਂ ਕਲਾਸ ਚ ਹੋ ਗਿਆ ਜੀ। ਉਦੋਂ ਕਿਹੜੀ ਕਲਾਸ ਸੀਗਾ ਤੂੰ? 5ਵੀਂ ਸੀ ਉਦੋਂ। ਹਾਂ ਤੇ ਬਸ ਇਹ ਭੈਣ ਮੇਰੀ ਪੜ੍ਹ ਲਿਖ ਜਵੇ, ਇਹਨੂੰ ਚੰਗੀ ਨੌਕਰੀ ਮਿਲੇਗੀ, ਅਸੀਂ ਦਵਾਵਾਂਗੇ ਇਹਨੂੰ ਨੌਕਰੀ। ਛੱਡਣਾ ਤੇਰੇ ਕੋਲ। ਜਦੋਂ ਇਹ 10 ਪੂਰੀਆਂ ਕਰ ਗਿਆ ਤੂੰ ਮੇਰੇ ਕੋਲ ਛੱਡ ਜੀ ਇਹਨੂੰ ਬਸ। ਠੀਕ ਹੈ ਸੁਨੀਲ? ਮੇਰਾ ਪੁੱਤ ਠੀਕ ਹੈ ਭੈਣੇ, ਜਿਉਂਦੀ ਵੱਸਦੀ ਰਹੇ। ਤੇ ਅੰਮ੍ਰਿਤਸਰ ਤੋਂ ਮਿਲੀ ਸੀ ਭੈਣ, ਤੇ ਪਿਛਲੇ 2.5 ਸਾਲਾਂ ਤੋਂ ਇਹਦੀ ਦਵਾਈ ਇੱਥੋਂ ਚੱਲਦੀ ਹੈ। ਹਰ ਮਹੀਨੇ ਮੈਡੀਸਨ ਲੈਣ ਆਉਂਦੇ ਨੇ। ਜਿਹੜੇ ਮਹੀਨੇ ਕਿਤੇ ਨਹੀਂ ਵੀ ਆਉਂਦੇ ਫਿਰ ਅਸੀਂ ਫੋਨ ਕਰੀਦਾ ਵੀ ਤੁਸੀਂ ਕਿਉਂ ਨਹੀਂ ਆਏ। ਸਾਡੇ ਟੱਚ ਦੇ ਵਿੱਚ ਰਹਿੰਦੇ ਨੇ ਮਰੀਜ਼, ਜਿਹਨਾਂ ਨੂੰ ਅਸੀਂ ਘਰ ਲੱਭ ਕੇ ਘਰਾਂ ਤੱਕ ਪਹੁੰਚਦਾ ਕਰਦੇ ਨੇ। ਹੁਣ ਤੱਕ 1000 ਤੋਂ ਪਲੱਸ ਬੰਦੇ ਕਰਨਾਟਕਾ, ਤ੍ਰਿਵੇਂਦਰਮ, ਤਾਮਿਲਨਾਡੂ, ਬਿਹਾਰ, ਯੂਪੀ ਤੱਕ ਪਹੁੰਚਦੇ ਕੀਤੇ ਆ। ਪਰ ਉਹਨਾਂ ਦੀਆਂ ਦਵਾਈਆਂ ਸਾਡੇ ਕੋਲ ਚੱਲਦੀਆਂ ਵਾ, ਜ਼ਿਆਦਾਤਰ ਬੰਦਿਆਂ ਦੀਆਂ। ਜਿਹੜੇ ਦਵਾਈ ਨਹੀਂ ਲੈ ਸਕਦੇ, ਕਿਰਾਇਆ ਨਹੀਂ ਲੈ ਸਕਦੇ, ਉਹਨੂੰ 1000-1500 ਰੁਪਇਆ ਕਿਰਾਇਆ, ਮੰਨ ਲਓ ਟ੍ਰੇਨ ਦਾ ਕਿਰਾਇਆ ਦੇ ਦੇਈਦਾ। ਕੋਈ ਜਿਹੜਾ ਇਸ ਤਰ੍ਹਾਂ ਦੇ ਪੇਸ਼ੈਂਟ ਨੇ ਜਿਹੜੇ ਬਾਰ-ਬਾਰ ਨਹੀਂ ਆ ਸਕਦੇ, ਉਹਨਾਂ ਨਾਲ ਡਾਕਟਰ ਨਾਲ ਗੱਲ ਕਰਕੇ ਜਦੋਂ ਦਵਾਈ ਫਿੱਟ ਹੋ ਗਈ 3-3 ਮਹੀਨਿਆਂ ਦੀ ਦਵਾਈ ਇਕੱਠੀ ਦਵਾ ਦੇਈਦੀ ਆ। ਯਾਨੀ ਕਿ ਫਾਇਦਾ ਤਾਂ ਹੀ ਆ ਸੇਵਾ ਕੀਤਿਆਂ। ਹੁਣ ਅਸੀਂ ਇੱਥੋਂ ਵੀਡੀਓ ਬਣਾ ਕੇ ਜਿਹੜਾ ਘਰ ਲੱਭਿਆ ਭੈਣ ਨੂੰ ਭੇਜ ਦਈਏ, ਭੈਣ ਫਿਰ ਉਸੇ ਇਲਾਜ 'ਚ ਪਹੁੰਚ ਜਾਵੇ। ਪਰ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਸਾਡੀ ਭੈਣ ਦੇ ਅਸੀਂ ਇੱਕ ਇਸ ਤਰ੍ਹਾਂ ਦਾ ਰਿਸ਼ਤਾ ਬਣਾ ਲਈਦਾ ਵੀ ਇਹਦੇ ਪੇਕੇ ਆ ਨਾ ਜਿਹੜੇ ਸੁਪਨਿਆਂ ਦੇ ਘਰ 'ਚ ਇੱਥੇ ਹੁਣ, ਤੇ ਇਹਦਾ ਸੰਧਾਰਾ ਹਾੜੀ ਸੌਣੀ ਇੱਥੋਂ ਜਾਂਦਾ। ਜਦੋਂ ਗਰਮੀਆਂ ਸਰਦੀਆਂ ਆਉਂਦੀਆਂ ਕੱਪੜੇ ਲੀੜੇ ਲੈ ਜਾਂਦੀ ਹੈ ਭੈਣ ਇੱਥੋਂ ਨਾ। ਸਾਨੂੰ ਸੰਗਤ ਬਹੁਤ ਸਾਰੀਆਂ ਚੀਜ਼ਾਂ ਦੇ ਕੇ ਜਾਂਦੇ ਨੇ, ਰਾਸ਼ਨ ਦੇ ਦੇਈਦਾ ਭੈਣ ਨੂੰ। ਇਹਨੇ ਨਾਲ ਉਹਦੀ ਵੀ ਠੁੱਕ ਬਣੀ ਆਪਦੇ ਸਹੁਰਿਆਂ ਦੇ ਵਿੱਚ ਵੀ ਮੇਰੀ ਭੈਣ ਦੀ। ਸਾਰੇ ਕਹਿੰਦੇ ਆ ਵੀ ਏਦਾਂ ਯਾਨੀ ਕਿ ਇੱਕ ਰਿਸ਼ਤਿਆਂ ਦੀ ਚੇਨ ਬਣੀ ਜਾਂਦੀ ਆ। ਬਹੁਤ ਸਾਰੀਆਂ ਭੈਣਾਂ, ਬਹੁਤ ਸਾਰੇ ਭਾਈ, ਕੱਲੀਆਂ ਭੈਣਾਂ ਨਹੀਂ, ਬਹੁਤ ਸਾਰੇ ਪ੍ਰਾਹੁਣੇ ਵੀ ਇੱਧਰ ਆ ਦੇਖੋ, ਬਹੁਤ ਸਾਰੇ ਪ੍ਰਾਹੁਣੇ ਵੀ ਜੁੜੀ ਜਾਂਦੇ ਸਾਡੇ ਨਾਲ। ਤੇ ਸਾਡੇ ਜਵਾਈ ਭਾਈ ਵੀ ਬਹੁਤ ਨੇ ਸਾਡੇ ਨਾਲ। ਤੇ ਪਰ ਬਸ ਚਲੋ ਭੈਣੇ ਬੈਠੋ, ਪ੍ਰਸ਼ਾਦਾ ਛਕੋ। ਹਾਂ ਬਾਈ ਕਿਵੇਂ ਆ ਹੁਣ? ਠੀਕ ਆ ਤੂੰ? ਬਾਈ ਕਿਰਪਾ ਹੋ ਗਈ, ਹੋ ਗਈ। ਮਾਂ ਅੱਗੇ ਨਾਲੋਂ ਕੀ ਫਰਕ ਆ? ਅੱਗੇ ਨਾਲੋਂ ਫਰਕ ਆ? ਤੂੰ ਦੱਸ ਮੈਨੂੰ। ਅੱਗੇ ਤਾਂ ਜਾ ਕੇ ਖਿੱਚ ਪੈਂਦੀ। ਫਰਕ ਆ ਕਿ ਨਹੀਂ? ਫਰਕ ਹੈ ਜਾਂ ਨਹੀਂ? ਫਰਕ ਹੈ ਜਾਂ ਨਹੀਂ? ਮੈਨੂੰ ਫਰਕ ਹੈਗਾ। ਫਰਕ ਆ ਐਵੇਂ 25 ਪੈਸੇ ਫਰਕ। ਬਾਬਾ ਤੂੰ ਦੇਖ ਕਿੰਨੇ ਟਾਈਮ 'ਚ? ਮਹੀਨੇ ਦੇ ਵਿੱਚ ਜੇ 25 ਪੈਸੇ ਫਰਕ ਆ ਬਾਈ, ਤੂੰ ਆਉਣ ਵਾਲੇ 5-7 ਮਹੀਨਿਆਂ 'ਚ ਦੇਖੀ ਤਾਂ ਸਹੀ, ਜਮੇ ਠੀਕ ਹੋ ਜਾਣਾ ਬਾਈ ਨੇ ਮੇਰੇ ਨੇ। ਫਿਕਰ ਨਾ ਕਰ ਤੂੰ, ਫਿਕਰ ਤੈਨੂੰ ਮੈਂ ਕਿਹਾ ਸੀ ਨਾ, ਪਿਛਲੀ ਵਾਰ ਤੇ ਤੂੰ ਖੜ ਨਹੀਂ ਸੀ ਹੁੰਦਾ, ਅੱਜ ਤੂੰ ਖੜਾ ਨਾ ਏਦਾਂ। ਪਿਛਲੀ ਵਾਰ ਤੇ ਤੂੰ ਮੈਂ ਗੱਲ ਵੀ ਨਹੀਂ ਸੁਣੀ ਨਾ, ਖੜ ਹੋ ਰਿਹਾ ਸੀਗਾ ਜੀ। ਕਿੰਨਾ ਫਰਕ ਆ ਹੁਣ ਅੱਗੇ ਨਾਲੋਂ। ਕੀ ਨਾਂ ਤੇਰਾ? ਲਖਵੀਰ ਗਿੱਲ। ਲਖਵੀਰ ਗਿੱਲ? ਕੋਈ ਗੱਲ ਨਹੀਂ ਗਿੱਲ ਸਾਹਿਬ, ਫਿਕਰ ਨਾ ਕਰ ਤੂੰ ਬਾਈ। ਮੇਰੇ ਭਰਾ ਨੇ, ਮੇਰੇ ਨਾਨਕੇ ਗਿੱਲ ਆ ਬਾਈ, ਮੈਂ ਤੈਨੂੰ ਉਦੋਂ ਵੀ ਦੱਸਿਆ ਸੀ ਨਾ। ਫਿਕਰ ਨਹੀਂ ਕਰਨਾ ਫਿਰ ਗਿੱਲਾ। ਮੈਨੂੰ ਪੋਲਗਾ ਹੋਇਆ ਜੀ ਬਹੁਤ ਜ਼ਿਆਦਾ। ਠੀਕ ਹੈ। ਨਹੀਂ ਮੈਂ ਪੋਲੀਓ ਦਾ ਕੋਈ ਟ੍ਰੀਟਮੈਂਟ ਨਹੀਂ।